वाहिगुरू जी का खालसा वाहिगुरू जी की फतेह। TVT4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਤਹਿ ਦਿਲੋਂ ਸਵਾਗਤ ਹੈ। ਵਿਊਅਰਸ, ਅੱਜ ਅਸੀਂ ਗੁਰਦੁਆਰਾ ਸਿੰਘ ਸਭਾ ਬੇ ਏਰੀਆ ਮਲਪੀਟਸ ਕੈਲੀਫੋਰਨੀਆ ਦੇ ਵਿੱਚ ਪਹੁੰਚੇ ਹਾਂ। ਇੱਥੇ ਅੱਜ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਗੁਰਦੁਆਰਾ ਸਿੰਘ ਸਭਾ ਵੱਲੋਂ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਹੜਾ ਪੁਰਾਤਨ ਸਿੱਖ ਇਤਿਹਾਸ ਹੈਗਾ ਉਹਨੂੰ ਅੱਜ ਦੇ ਸਮੇਂ ਦੇ ਨਾਲ ਜੋੜਦਿਆਂ, ਖਾਸ ਤੌਰ 'ਤੇ ਜਿਹੜੀਆਂ ਸਿੱਖਾਂ ਨੇ, ਸਿੱਖ ਕੌਮ ਨੇ ਮੁਸ਼ਕਲਾਂ ਹੰਢਾਈਆਂ ਨੇ, ਜਿਨ੍ਹਾਂ ਹਾਲਾਤਾਂ ਦੇ ਵਿੱਚੋਂ ਲੰਘੀ ਹੈ ਅਤੇ ਅੱਜ ਕਿਹਨਾਂ ਹਾਲਾਤਾਂ ਦੇ ਵਿੱਚੋਂ ਲੰਘ ਰਹੀ ਹੈ, ਉਹਦੇ ਹੱਲ ਕੀ ਹੋ ਸਕਦੇ ਨੇ। ਮਹਾਰਾਜਾ ਰਣਜੀਤ ਸਿੰਘ ਦੇ ਕਾਰਜਕਾਲ ਤੋਂ ਲੈ ਕੇ ਈਵਨ ਬਿਫੋਰ ਬਾਬਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਪਹਿਲਾ ਸਿੱਖ ਰਾਜ ਐਸਟੈਬਲਿਸ਼ ਕਰਨ ਦਾ ਇੱਕ ਕਦਮ ਸੀ, ਉਹਦਾ ਇਤਿਹਾਸ ਕੀ ਸੀ, ਪਿਛੋਕੜ ਕੀ ਸੀ, ਉਹ ਸਾਰੀ ਜਿਹੜੀ ਹਿਸਟਰੀ ਹੈਗੀ ਹੈ, ਇਤਿਹਾਸ ਹੈਗਾ, ਉਹਨੂੰ ਅੱਜ ਇੱਥੇ ਵਿਚਾਰਾਂ ਦੇ ਅਧੀਨ ਲਿਆਂਦਾ ਜਾਵੇਗਾ। ਉਹਦੇ ਲਈ ਅੱਜ ਇੱਥੇ ਖਾਸ ਦੋ ਸਪੀਕਰ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਅਤੇ ਡਾਕਟਰ ਅਮਰਜੀਤ ਸਿੰਘ ਖਾਲਿਸਤਾਨ ਅਫੇਅਰਸ ਸੈਂਟਰ ਦੇ ਜਿਹੜੇ ਸੰਚਾਲਕ ਨੇ, ਉਹ ਅੱਜ ਇੱਥੇ ਪਹੁੰਚੇ ਹੋਏ ਆ। ਸੋ ਆਓ ਜਿੱਥੇ ਸੈਮੀਨਾਰ ਦੇ ਵਿੱਚ ਹਾਜ਼ਰੀ ਲਵਾਉਂਦੇ ਆ, ਇਹਨਾਂ ਜਿਹੜੇ ਸਪੀਕਰਸ ਹੈਗੇ ਆ ਉਹਨਾਂ ਦੇ ਵਿਚਾਰ ਸਰਵਣ ਕਰਦੇ ਆ। ਉੱਥੇ ਹੀ ਉਮੀਦ ਕਰਦੇ ਹਾਂ ਕਿ ਇੱਦਾਂ ਦੇ ਜਿਹੜੇ ਉਪਰਾਲੇ ਨੇ ਉਹ ਗੁਰੂ ਘਰ ਦੀਆਂ ਜਿਹੜੀਆਂ ਕਮੇਟੀਆਂ ਨੇ ਉਹ ਕਰਵਾਉਂਦੀਆਂ ਰਹਿਣਗੀਆਂ ਅਤੇ ਸਾਡੀ ਜਿਹੜੀ ਸਿੱਖ ਸੰਗਤ ਹੈਗੀ ਆ ਉਹਨਾਂ ਨੂੰ ਵੀ ਇਹਦੇ ਵਿੱਚੋਂ ਸਾਡਾ ਜਿਹੜਾ ਇਤਿਹਾਸ ਹੈ ਸਿੱਖ ਕੌਮ ਦਾ, ਉਹ ਜਾਣਨ ਦਾ ਮੌਕਾ ਬਣਦਾ ਹੈ। ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਨੂੰ ਗੁਰਦੁਆਰਾ ਸਿੰਘ ਸਭਾ ਮਲਪੀਟਸ ਬੇ ਏਰੀਆ ਵੱਲੋਂ ਸਮੂਹ ਸੇਵਾਦਾਰਾਂ ਵੱਲੋਂ ਜੀਵਾਂ। ਜਿਵੇਂ ਆਪ ਜੀ ਨੂੰ ਪਤਾ ਹੈ ਕਿ ਇਸ ਗੁਰੂ ਘਰ ਵਿਖੇ ਹਰ ਮਹੀਨੇ ਇੱਕ ਸੈਮੀਨਾਰ ਜਿਹੜਾ ਉਹ ਵੱਖ-ਵੱਖ ਵਿਸ਼ਿਆਂ ਦੇ ਉੱਤੇ ਜ਼ਰੂਰ ਆਪ ਦੇ ਸਹਿਯੋਗ ਦੇ ਨਾਲ ਕਰਾਉਂਦੇ ਆ। ਵੱਖ-ਵੱਖ ਜਿਹੜੇ ਸਾਡੇ ਪ੍ਰਚਾਰਕ ਨੇ, ਵਿਦਵਾਨ ਨੇ, ਉਹਨਾਂ ਨੂੰ ਲਿਆ ਕੇ ਸੰਗਤਾਂ ਦੇ ਰੂਬਰੂ ਕਰਨਾ, ਉਹਨਾਂ ਦੀ ਖੋਜ ਦੇ ਅਨੁਸਾਰ ਇਤਿਹਾਸ ਤੋਂ ਜਾਣੂ ਕਰਾਉਣਾ। ਸੋ ਅੱਜ ਦਾ ਇਹ ਵਿਸ਼ੇਸ਼ ਸੈਮੀਨਾਰ ਸਭ ਤੋਂ ਪਹਿਲਾਂ ਸਾਡੇ ਸਤਿਕਾਰਯੋਗ ਵੀਰ, ਜਿਨ੍ਹਾਂ ਨੂੰ ਆਪ ਵੱਖ-ਵੱਖ TV ਚੈਨਲਾਂ ਰਾਹੀਂ, ਰੇਡੀਓ ਰਾਹੀਂ ਉਹਨਾਂ ਨੂੰ ਦੇਖਿਆ ਸੁਣਿਆ ਹੈ। ਸਾਡੇ ਪਾਸ ਡਾਕਟਰ ਅਮਰਜੀਤ ਸਿੰਘ ਜੀ, ਡਾਇਰੈਕਟਰ ਖਾਲਿਸਤਾਨ ਅਫੇਅਰ ਸੈਂਟਰ ਵਾਸ਼ਿੰਗਟਨ DC, ਜਿਹੜੇ ਇਸ ਵੇਲੇ TV 84 ਵੀ ਉਸ ਉੱਤੇ ਵੀ ਸੱਚੋ ਸੱਚ ਪ੍ਰੋਗਰਾਮ ਜੋ ਹੈ ਘਰ ਘਰ ਸੰਗਤਾਂ ਨੂੰ ਪਹੁੰਚਾਉਂਦੇ ਨੇ। ਪਿਛਲੇ ਕਈ ਦਹਾਕਿਆਂ ਤੋਂ ਉਹ ਆਪ ਸੰਗਤਾਂ ਦੀ ਸੇਵਾ ਕਰਦੇ ਆ ਰਹੇ ਨੇ। ਹਰ ਇਸ਼ੂ ਦੇ ਉੱਤੇ ਸਿੱਖਾਂ ਦੇ ਦੁੱਖ ਸੁੱਖ ਦੀ ਗੱਲ ਇੱਥੋਂ ਦੇ ਸਕੂਲਾਂ, ਯੂਨੀਵਰਸਿਟੀਆਂ ਵਿੱਚ ਜਾ ਕੇ ਕਰਦੇ ਨੇ। ਉਹ ਜਿਹੜੇ ਨੇ, ਉਹਨਾਂ ਦਾ ਵਿਸ਼ਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਉਪਰੰਤ ਤੇ ਅੱਜ ਮੌਜੂਦਾ ਜੋ ਹਾਲਾਤ ਨੇ ਉਹਨਾਂ ਉੱਤੇ ਚਾਨਣਾ ਪਾਉਣਗੇ। ਡਾਕਟਰ ਸੁਖਪ੍ਰੀਤ ਸਿੰਘ ਜੀ ਉਦੋਕੇ, ਉਹ ਆਪ ਜੀ ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ, ਉਹਨਾਂ ਦੇ ਜੀਵਨ ਬਾਰੇ, ਉਹਨਾਂ ਦੀ ਸਿੱਖ ਕੌਮ ਦੇ ਵਿੱਚ 1708 ਤੋਂ ਬਾਅਦ ਉਹਨਾਂ ਨੇ ਕਿਵੇਂ ਪੰਜਾਬ ਦੀ ਧਰਤੀ 'ਤੇ ਆ ਕੇ ਤਕਰੀਬਨ 8 ਸਾਲ ਦੇ ਵਿੱਚ ਖਾਲਸਾ ਰਾਜ ਕਾਇਮ ਕੀਤਾ। ਉਸ ਤੋਂ ਉਪਰੰਤ ਸਿੱਖਾਂ ਦੀ ਕਿਵੇਂ ਪਰਸੀਕਿਊਸ਼ਨ ਹੋਈ, ਆਪ ਜੀ ਨੂੰ ਵਿਸਤਾਰ ਸਹਿਤ ਦੱਸਣਗੇ। ਸੋ ਅਸੀਂ ਖੁਸ਼ਕਿਸਮਤ ਹਾਂ ਕਿ ਸਾਡੇ ਪਾਸ ਇਹੋ ਜਿਹੇ ਵਿਦਵਾਨ ਆਉਂਦੇ ਨੇ। ਉਹ ਆਪ ਹੀ ਸੰਗਤਾਂ ਦਾ ਸਹਿਯੋਗ ਹੈ। ਸੋ ਬੇਨਤੀ ਹੈ ਕਿ ਆਪ ਜੀ ਨੇ ਸਾਰਾ ਪ੍ਰੋਗਰਾਮ ਸਰਵਣ ਕਰਕੇ ਜਾਣਾ। ਮੈਂ ਬੇਨਤੀ ਕਰਾਂਗਾ ਡਾਕਟਰ ਅਮਰਜੀਤ ਸਿੰਘ ਜੀ ਉਹਨਾਂ ਨੂੰ ਸਟੇਜ ਤੇ ਆਉਣ ਔਰ ਉਹ ਆਪਣੇ ਵਿਚਾਰ ਜਿਹੜੇ ਨੇ ਆਪ ਨਾਲ ਸਾਂਝੇ ਕਰ। ਬਲ ਛੁਟਕਿਓ ਬੰਧਨ ਪਰੈ, ਕਛੂ ਨ ਹੋਤ ਉਪਾਇ, ਕਹੁ ਨਾਨਕ ਅਬ ਓਟ ਹਰ, ਗਜ ਜਿਉ ਹੋ ਸਹਾਇ। बल होआ बंधन छुटै, सब किछ होत उपाय, नानक सब किछ तुमरे हाथ में, तुम ही होत सहाय। वाहिगुरू जी का खालसा, वाहिगुरू जी की फतेह। गुरुद्वारा सिंह सभा
ਮਿਲਪੀਟਸ ਦੇ ਇਸ ਸੈਮੀਨਾਰ ਹਾਲ ਵਿੱਚ ਜੁੜ ਬੈਠੇ ਗੁਰੂ ਖਾਲਸਾ ਜੀ, ਤੁਸੀਂ ਬੜੀ ਭਾਵਪੂਰਤ ਇਤਿਹਾਸਕ ਤੱਥਾਂ ਨਾਲ ਇਤਿਹਾਸ ਦੇ ਮੂਲ ਸਰੋਤਾਂ ਨੂੰ ਕੋਟ ਕਰਕੇ ਜਿਹੜਾ ਇਤਿਹਾਸ ਸਰਵਣ ਕੀਤਾ, ਇਹ ਸੱਚਮੁੱਚ ਆਪਣੇ ਆਪ ਦੇ ਵਿੱਚ ਇੱਕ ਐਸਾ ਅਨੁਭਵ ਹੈ ਜਿਹੜਾ ਤੁਸੀਂ ਸਭ ਮਾਣ ਰਹੇ ਹੋਵੋਗੇ, ਸਮਝ ਰਹੇ ਹੋਵੋਗੇ। ਔਰ ਇਹ ਪ੍ਰੋਗਰਾਮ ਸਿਰਫ ਇਸ ਹਾਲ ਦੇ ਅੰਦਰ ਬੈਠੇ 150-200 ਵੀਰ ਭੈਣਾਂ ਹੀ ਨਹੀਂ ਸੁਣ ਰਹੇ, TV 84 ਰਾਹੀਂ ਲਾਈਵ ਇਹ ਲੱਖਾਂ ਗੁਰਸਿੱਖ ਵੀਰਾਂ ਭੈਣਾਂ ਤੱਕ ਦੁਨੀਆ ਦੇ ਕੋਨੇ-ਕੋਨੇ ਵਿੱਚ ਪਹੁੰਚ ਰਹੇ। ਔਰ ਇਹ ਬੜਾ ਜ਼ਰੂਰੀ ਹੈ। ਅੱਜ ਹੀ ਸਵੇਰੇ ਇੱਕ ਪਰਿਵਾਰ ਨੂੰ ਮਿਲਣ ਗਏ, ਉਹਨਾਂ ਨੇ ਜ਼ਿਕਰ ਕੀਤਾ ਕਿ ਅਸੀਂ ਬੜਾ ਤਰੱਦਦ ਕੀਤਾ ਹੈ ਕਿ ਸਾਡੇ ਬੱਚੇ ਸਿੱਖੀ ਸਰੂਪ 'ਚ ਰਹਿਣ। ਇੱਕ ਡਾਕਟਰ ਹੈ, ਇੱਕ 28-29 ਸਾਲ ਦਾ, ਦੂਸਰੇ ਸਿੱਖੀ ਸਰੂਪ ਵੀ ਨੇ, ਪਰ ਉਹਨਾਂ ਦੇ ਅੰਦਰ ਫੇਥ ਨਹੀਂ ਹੈ। ਉਹ ਲੌਜਿਕ ਦੇ ਨਾਲ ਗੱਲ ਕਰਦੇ ਨੇ ਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਅੱਛੇ ਹਿਊਮਨ ਬੀਇੰਗ ਬਣੀਏ, ਉਹ ਤਾਂ ਬਿਨਾਂ ਕੇਸਾਂ ਜਾਂ ਬਿਨਾਂ ਦਸਤਾਰ ਤੋਂ ਵੀ ਹੋ ਸਕਦੇ। ਬੇਸ਼ੱਕ ਮੈਂ ਉਹਨਾਂ ਨੂੰ ਉਹਨਾਂ ਦੀ ਇਸ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ, ਪਰ ਰਸਤੇ 'ਚ ਆਉਂਦਿਆਂ ਮੈਂ ਸੋਚ ਰਿਹਾ ਸੀ ਕਿ ਰੱਬ ਨੂੰ ਮਿਲਣ ਦੇ ਲਈ ਪੜ੍ਹਿਆ ਜਾਂ ਅਨਪੜ੍ਹਿਆ ਹੋਣਾ ਜ਼ਰੂਰੀ ਨਹੀਂ ਹੈ। ਉਹ ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ, ਉਸ ਦੇ ਲਈ ਕਿਸੇ ਤਾਲੀਮ, ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈ। ਅਸੀਂ ਬੱਚਿਆਂ ਨੂੰ ਗੁਰਬਾਣੀ, ਕੀਰਤਨ ਤੇ ਦੂਸਰੇ ਜਿਹੜੇ ਰੂਹਾਨੀ ਚੀਜ਼ ਨਾਲ ਇੰਸਟਰੂਮੈਂਟਸ ਦੇ ਸਿਖਾਉਂਦੇ ਆ, ਸ਼ਬਦ ਸਿੱਖਦੇ ਨੇ, ਕਰਦੇ ਨੇ, ਬਹੁਤ ਚੰਗੀ ਗੱਲ ਹੈ। ਅਲਟੀਮੇਟਲੀ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਅਲਟੀਮੇਟ ਸਾਡਾ ਟੀਚਾ ਹੈ। ਲੇਕਿਨ ਬਹੁਤ ਵਾਰ ਇਹ ਹੁੰਦਾ ਹੈ, ਫਿਰ ਸੁਣਨ ਚ ਆਉਂਦਾ ਹੈ ਕਿ ਫਲਾਂ ਬੱਚਾ ਜਾਂ ਬੱਚੀ ਕਾਲਜ ਜਾਂ ਯੂਨੀਵਰਸਿਟੀ 'ਚ ਉਹਨੇ ਬਿਲਕੁਲ ਆਪੋਜ਼ਿਟ ਰਸਤਾ ਲੈ ਲਿਆ। ਅਸੀਂ ਤਾਂ ਬੜੀ ਸ਼ਰਧਾ ਤੇ ਪਿਆਰ ਨਾਲ ਉਸ ਬੱਚੀ ਨੂੰ ਕੀਰਤਨ ਕਰਦਿਆਂ ਦੇਖਿਆ ਸੀ। ਔਰ ਇਹ ਜਿਹੜਾ ਇੱਕ ਪੈਟਰਨ, ਕੰਪੀਟੀਸ਼ਨ ਵੀ ਹੁੰਦੇ ਨੇ ਅੱਡ-ਅੱਡ ਜਿਹੜੀਆਂ ਨੇ ਉਹ ਇੰਸਟੀਟਿਊਸ਼ਨਸ ਦੇ ਨਾਂ ਥੱਲੇ, ਸੈਮੀਨਾਰਸ, ਬੱਚਿਆਂ ਦੇ ਮੁਕਾਬਲੇ, ਫ੍ਰੀ ਵਰਲਡ ਟੂਰ ਵੀ ਹੁੰਦੇ। ਤੇ ਬਹੁਤ ਵਾਰ ਮੈਂ ਮਹਿਸੂਸ ਕਰਦਾ ਵੀ ਕਮੀ ਕਿਸ ਗੱਲ ਦੀ ਹੈ। ਜਿਹੜੇ ਉਹ ਸਾਰੇ ਚੋਂ ਨਿਕਲੇ ਹੁੰਦੇ ਨੇ ਫਿਰ ਕਿਉਂ ਡੋਲਦੇ ਨੇ? ਉਹ ਹੈ ਪ੍ਰਾਈਡ, ਸਿੱਖੀ ਦਾ ਪ੍ਰਾਈਡ ਹਿਸਟਰੀ ਨਾਲ ਜੁੜਿਆ ਹੋਇਆ ਹੈ, ਇਤਿਹਾਸ ਨਾਲ ਜੁੜਿਆ ਹੋਇਆ ਹੈ। ਕਿਸੇ ਹੋਰ ਧਰਮ 'ਚ ਇਵੇਂ ਨਹੀਂ ਹੈ ਕਿ ਤੁਸੀਂ ਰੋਜ਼ਾਨਾ 2 ਵੇਲੇ ਆਪਣਾ ਇਤਿਹਾਸ ਯਾਦ ਕਰੋ। ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ, ਉਹਨਾਂ ਦੇ ਸਪੁੱਤਰ ਅਜੈ ਸਿੰਘ ਦੀ ਸ਼ਹਾਦਤ, ਉਹਨਾਂ ਦੇ ਜਰਨੈਲਾਂ ਦੀ ਸ਼ਹਾਦਤ, ਔਰ ਇਸ ਸਾਰੇ ਪੀਰੀਅਡ 'ਚ ਜਿਸ ਨੂੰ ਸਾਡੇ ਸਿਆਣਿਆਂ ਨੇ, ਬਜ਼ੁਰਗਾਂ ਨੇ, ਸਾਡੀ ਕੌਮ ਨੇ ਪੰਥਕ ਵਿਚਾਰ ਤੋਂ ਬਾਅਦ ਅਸੀਂ ਅਰਦਾਸ, ਜਿਹੜੀ ਸਾਡੀ ਕਲੈਕਟਿਵ ਅਰਦਾਸ ਹੈ, ਇੱਕ ਪਾਸੇ ਅਸੀਂ ਕਹਿੰਦੇ ਹਾਂ ਵਿਣ ਬੋਲਿਆ ਸਭ ਕਿਸ ਜਾਣਦਾ, ਕਿਸ ਆਗੇ ਕੀਚੈ ਅਰਦਾਸ, ਪਰ ਇਹ ਕਿਉਂ ਜ਼ਰੂਰੀ ਬਣਿਆ ਕਿ 2 ਵੇਲੇ ਅਸੀਂ ਅਰਦਾਸ ਕਰਨੀ ਹੈ? ਇਤਿਹਾਸ ਦਾ ਰਿਮਾਈਂਡਰ ਹੈ ਤੇ ਪ੍ਰਾਈਡ ਸਾਡਾ ਇਸ ਇਤਿਹਾਸ ਨਾਲ ਜੁੜਿਆ ਹੋਇਆ। ਅਸੀਂ ਬਹੁਤ ਵਾਰ ਆਪਣੇ ਸਿਲੇਬਸ ਦੇ ਵਿੱਚ ਜਾਂ ਈਵਨ ਧਾਰਮਿਕ ਵਿਦਿਆ ਦੇ ਨਾਂ ਥੱਲੇ ਵੀ ਜਿਹੜਾ ਰੀਅਲ ਪ੍ਰਾਈਡ ਹੈ ਹਿਸਟਰੀ ਦਾ, ਤੇ ਇਸ ਗੱਲ ਦਾ ਵੀ ਧਿਆਨ ਰਹੇ ਕਿ ਅੱਜ ਕਿਉਂਕਿ ਵਿਚਾਰ ਚਰਚਾ, ਇਹ 2 ਬਹਾਦਰ ਜਰਨੈਲਾਂ, ਬਾਬਾ ਬੰਦਾ ਸਿੰਘ ਬਹਾਦਰ, ਮਹਾਰਾਜਾ ਰਣਜੀਤ ਸਿੰਘ, ਔਰ ਜਿਵੇਂ ਦੱਸਿਆ ਗਿਆ ਹੈ ਮੂਲ ਨਾਨਕਸ਼ਾਹੀ ਕੈਲੰਡਰ 2003 ਮੁਤਾਬਕ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ 25 ਜੂਨ ਦੀ ਹੈ। ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ, ਜਿਸ ਬਾਰੇ ਸ਼ਾਹ ਮੁਹੰਮਦ ਨੇ ਕਿਹਾ ਕਿ ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾਏ ਗਏ। ਸਮਾਂ ਸੀਮਾ ਤੁਸੀਂ ਆਲਰੇਡੀ ਕਾਫੀ ਲੰਮੇ ਵਕਤ ਤੋਂ ਸੁਣ ਰਹੇ। ਹੁਣ ਮਹਾਬਲੀ ਸ਼ਬਦ ਇੱਕ ਮੁਸਲਮਾਨ ਜਿਹੜਾ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਬੈਠੇ ਉਸ ਵੱਲੋਂ ਵਰਤਿਆ ਜਾਣਾ, ਤੇ ਫਿਰ ਜਦੋਂ ਉਸ ਬਹਾਦਰੀ ਦੀ ਗਾਥਾ, ਗੁਲਾਮੀ ਦੀ ਗੱਲ, ਕਿਉਂਕਿ ਮੈਨੂੰ ਕਿਹਾ ਗਿਆ ਹੈ ਜਿੱਥੇ ਮੈਂ ਇਹਨਾਂ 2 ਔਰ ਖਾਸ ਤੌਰ ਤੇ ਮਹਾਰਾਜਾ ਰਣਜੀਤ ਸਿੰਘ ਬਾਰੇ ਗੱਲ ਕਰਨੀ ਹੈ, ਉੱਥੇ ਮੌਜੂਦਾ ਸਮੇਂ ਦੇ ਹਾਲਾਤ ਬਾਰੇ ਵੀ ਗੱਲ ਕਰਨੀ ਹੈ,
ਤੇ ਫਿਰ ਇੱਕ ਗੱਲ ਮੈਂ ਸਿੱਧਾ ਮਹਾਰਾਜਾ ਰਣਜੀਤ ਸਿੰਘ ਵੱਲ ਜੇ ਆਵਾਂ ਤੇ ਸ਼ਾਹ ਮੁਹੰਮਦ ਉਸ ਸਿਨੇਰੀਓ ਨੂੰ ਬਿਆਨ ਕਰ ਰਿਹਾ ਕਿ ਇੱਕ ਤੋਂ ਬਾਅਦ ਇੱਕ ਜਰਨੈਲਾਂ ਦੀ ਗਦਾਰੀ ਦੇ ਬਾਵਜੂਦ ਅੰਗਰੇਜ਼ ਡਿਫੀਟ ਹੋ ਰਹੇ ਨੇ। ਤੇ ਹੁਣ ਜਿਹੜਾ ਲਾਰਡ ਹੈ ਉਸ ਲਈ ਪੰਜਾਬੀ 'ਚ ਅਸੀਂ ਆਮ ਹੁੰਦਾ ਕਿ ਤੂੰ ਕਿਹੜਾ ਏਡਾ ਲਾਟ ਸਾਹਿਬ ਦਾ ਪੁੱਤਰ ਹੈ, ਹੁਕਮ ਲਾਟ ਕੀਤਾ ਲਸ਼ਕਰ ਆਪਣੇ ਨੂੰ। ਹੁਣ ਇਹ ਗੱਲ ਜ਼ਾਹਰ ਹੈ ਕਿ ਉਹਨਾਂ ਹਾਰਾਂ 'ਚੋਂ ਨਿਕਲ ਕੇ ਅੰਗਰੇਜ਼ ਬੜੇ ਬੇਦਿਲ ਨੇ ਤੇ ਉਹਨਾਂ ਨੂੰ ਉਹ ਕਹਿ ਰਹੇ ਨੇ ਕਿ ਭਾਈ ਤੁਸੀਂ ਇਸ ਗੱਲ ਨੂੰ ਦੇਖੋ ਕਿ ਹੁਣ ਤੁਸੀਂ ਅੰਗਰੇਜ਼ ਦੀ ਇੱਜ਼ਤ ਦੇ ਜਾਮਨ ਹੋ ਔਰ ਸਿੰਘਾਂ ਮਾਰ ਕੇ ਕਟਕ ਮੁਕਾਏ ਦਿੱਤੇ। ਹਿੰਦੁਸਤਾਨੀ ਤੇ ਪੂਰਬੀ ਦੱਖਣੀ ਜੀ ਲੰਡਨ ਟਾਪੂਆਂ ਅੰਦਰ ਕੁਰਲਾਟ ਹੋਇਆ, ਕੁਰਸੀ 4000 ਹੈ ਸਖਣੀ ਜੀ। ਸ਼ਾਹ ਮੁਹੰਮਦਾ ਤੁਸੀਂ ਪੰਜਾਬੀ ਹੋ ਜੀ, ਕੀਰਤ ਸਿੰਘ ਸਿਪਾਹੀ ਦੀ ਰੱਖਣੀ ਜੀ। ਇਹ ਹੁਣ ਲਾਟ ਜਿਹੜਾ ਹੈ ਉਹ ਆਪਣੀ ਫੌਜ ਨੂੰ ਕਹਿ ਰਿਹਾ ਹੈ ਕਿ ਅੰਗਰੇਜ਼ਾਂ ਨੂੰ ਐਡਰੈਸ ਕਰ ਰਿਹਾ ਕਿ ਹੁਣ ਤੁਹਾਡੇ ਸਾਹਮਣੇ ਹੈ ਔਰ ਸਿੰਘਾਂ ਮਾਰ ਕੇ ਕਟਕ ਮੁਕਾਏ ਦਿੱਤੇ, ਹਿੰਦੁਸਤਾਨੀ ਤੇ ਪੂਰਬੀ ਦੱਖਣੀ ਜੀ। ਜੇ ਇਸ ਇੱਕ ਲਾਈਨ ਤੇ ਸਾਡੀ 47 ਦੀ ਲੀਡਰਸ਼ਿਪ ਨੇ ਫੋਕਸ ਕੀਤਾ ਹੁੰਦਾ ਕਿ ਹਿੰਦੁਸਤਾਨੀ ਤੇ ਪੂਰਬੀ ਦੱਖਣੀ ਇਹ ਉਹ ਫਰੰਟ ਰੈਜੀਮੈਂਟਸ ਨੇ। ਔਰ ਜਦੋਂ ਜੂਨ 84 ਦੇ ਅਸੀਂ ਘੱਲੂਘਾਰੇ ਦੀ ਗੱਲ ਕਰਦੇ ਤੇ ਇਹੀ ਹਿੰਦੁਸਤਾਨੀ, ਇਹੀ ਪੂਰਬੀ ਦੱਖਣੀ, ਉਹੀ ਗੜਵਾਲੀ, ਉਹੀ ਬਿਹਾਰੀ, ਉਹੀ ਮਦਰਾਸੀ ਦਰਬਾਰ ਸਾਹਿਬ ਤੇ ਹਮਲਾਵਰ ਹੁੰਦੇ ਨੇ। ਬਦਲਿਆ ਕੀ ਹੈ? ਨਾ ਬਦਲੇ ਨੇ। ਲੇਕਿਨ ਕਿਉਂਕਿ ਅਸੀਂ ਇਤਿਹਾਸ ਤੋਂ ਇੱਕ ਵਿੱਥ ਰੱਖੀ, ਇਤਿਹਾਸ ਨੂੰ ਅਸੀਂ ਸਮਝਣਾ ਤਾਂ ਕੀ ਹੈ, ਪੜ੍ਹਨ ਦਾ ਵੀ ਰੁਚੀ ਨਹੀਂ ਹੈ। ਔਰ ਬਹੁਤ ਵਾਰ ਜਿਹੜੇ ਲਿਖਾਰੀ ਲਿਖ ਲੈਂਦੇ ਨੇ ਉਹ ਆਪਣੇ ਹੀ ਦਸਤਖਤ ਕਰ ਕਰਕੇ ਵਿਚਾਰੇ ਆਪ ਹੀ ਭੇਟ ਕਰ ਰਹੇ ਹੁੰਦੇ ਨੇ। ਸਾਨੂੰ ਕਿਤਾਬ ਖਰੀਦਣੀ ਵੀ ਇੱਕ ਭਾਰ ਲੱਗਦੇ ਤੇ ਇਸ ਗੱਲ ਦਾ ਧਿਆਨ ਰਹੇ। ਫਿਰ ਅਸੀਂ ਸ਼ਿਕਾਇਤ ਕਰਦੇ, ਮੀਡੀਆ ਦੀ ਗੱਲ ਕਰਦੇ। ਅੱਜ ਤੱਕ ਇਕੱਲਾ ਇਲੈਕਟ੍ਰੋਨਿਕ ਮੀਡੀਆ ਤਾਂ ਉਹ ਗੋਦੀ ਮੀਡੀਆ ਬਣ ਹੀ ਗਏ ਜੋ ਰਵੀਸ਼ ਕੁਮਾਰ ਉੱਥੇ NDTV ਵਾਲਾ ਕਹਿੰਦੇ WhatsApp ਤੇ ਸੋਸ਼ਲ ਮੀਡੀਆ ਸਾਰਾ ਦਿਨ ਕੀਬੋਰਡ ਵਾਰੀਅਰ ਬਣੇ ਹੋਏ ਹੈ, ਮਿਸ ਇਨਫੋਰਮੇਸ਼ਨ ਅੱਗੇ ਤੋਰ ਰਹੇ ਔਰ ਅਸੀਂ ਸਮਝਦੇ ਹਾਂ ਵੀ ਅਸੀਂ ਬਹੁਤ ਸਰਵ ਕਰ ਰਹੇ ਹਾਂ, ਬਹੁਤ ਸੇਵਾ ਕਰ ਰਹੇ ਹਾਂ। ਮੂਲ ਇਤਿਹਾਸ ਨਾਲੋਂ ਟੁੱਟਣਾ, ਆਪਣੇ ਇਤਿਹਾਸ ਤੋਂ ਹੀ ਜਿਹੜਾ ਉਹ ਪਿੱਠ ਕਰਨੀ। ਔਰ ਇਸ ਗੱਲ ਦਾ ਵੀ ਧਿਆਨ ਰਹੇ, ਇੱਕ ਨਾਈਜੀਰੀਆ ਬਹੁਤ ਵਾਰੀ ਅਫਰੀਕਾ ਜਿਸ ਕਿਸਮ ਦਾ ਪ੍ਰਭਾਵ ਕਲੋਨੀਅਲ ਮਾਸਟਰਸ ਦਿੰਦੇ ਨੇ, ਸਾਡੇ ਲਈ ਹਰ ਗੋਰਾ ਸਾਹਿਬ ਹੁੰਦਾ ਇੱਥੇ ਆਉਂਦੇ ਆ। ਅੱਜ ਵੀ ਜਦੋਂ ਕੋਈ ਗੋਰਾ ਆ ਜਾਏ, ਸਾਡੇ ਦੀਵਾਨ 'ਚ ਆ ਜਾਏ, ਦੂਜਾ ਸਾਡੇ ਵਿਚਲੀ ਉਹ ਗੁਲਾਮੀ ਜਾਗ ਪੈਂਦੀ ਹੈ। ਤੇ ਅਸੀਂ ਜਿਹੜੀ ਇਨਹੈਰੈਂਟ ਵਿਜ਼ਡਮ ਦੂਸਰੀਆਂ ਸਿਵਲਾਈਜੇਸ਼ਨਸ, ਦੂਸਰੇ ਕਲਚਰ 'ਚ ਰਹੀ ਹੈ, ਉਹਨੂੰ ਇਗਨੋਰ ਕੀਤਾ ਹੈ। ਨਾਈਜੀਰੀਆ ਦਾ ਇੱਕ ਪ੍ਰੋਵਰਬ ਹੈ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਹੰਟਰ ਤੇ ਲਾਇਨ ਦੀ ਕਹਾਣੀ ਦੇ ਵਿੱਚ ਇਤਿਹਾਸ ਹੰਟਰ ਲਿਖਦਾ ਕਿਉਂਕਿ ਲਾਇਨ ਤਾਂ ਮਾਰਿਆ ਜਾਂਦਾ। ਲਾਇਨ ਦੀ ਬਹਾਦਰੀ ਕਿਹਨੇ ਕਹਿਣੀ ਹੈ ਕਿ ਲਾਇਨ ਕਿਵੇਂ, ਉਹਦੇ ਕੋਲ ਕੋਈ ਬੰਦੂਕ ਨਹੀਂ ਸੀ, ਸ਼ਿਕਾਰੀ ਨੇ ਉੱਚਾ ਮਚਾਨ ਬਣਾਇਆ ਹੋਇਆ ਸੀ, ਉਹਦੇ ਕੋਲ ਗੋਲੀ ਸੀ, ਸ਼ੇਰ ਇਹਦੇ ਬਾਵਜੂਦ ਦਹਾੜਿਆ, ਆਪਣੇ ਬਾਹਰ ਆਇਆ, ਉਸਨੇ ਉਹਦੇ ਤੇ ਵੀ ਹਮਲਾ ਕੀਤਾ ਤੇ ਜਦੋਂ ਤੱਕ ਇੱਕ ਇੱਕ ਗੋਲੀ ਨੇ ਉਹਨੂੰ ਠੰਡਾ ਨਹੀਂ ਕਰ ਦਿੱਤਾ, ਉਹ ਜਿਹੜਾ ਜੂਝਦਾ ਰਿਹਾ, ਆਪਣੀ ਪਬਕਾਰ ਨਹੀਂ ਛੱਡੀ। ਪਰ ਕਿਉਂਕਿ ਹੰਟਰ ਜਿੱਤਦੇ ਤੇ ਉਸ ਕਹਾਣੀ ਨੂੰ ਹੰਟਰ ਲਿਖਦੇ। ਬੀਤੇ 'ਚ ਵੀ ਇਹੀ ਗੱਲ ਹੋਈ। ਅੱਜ ਸਾਨੂੰ ਸੋਰਸ ਇਸਲਾਮਿਕ ਕੋਟ ਕਰਨੇ ਪੈਂਦੇ ਨੇ। ਅਸੀਂ ਮੁਗਲਿਆ ਦਰਬਾਰ ਦੇ ਰੋਜ਼ਨਾਮਚਿਆਂ ਵੱਲ ਜਾਂਦੇ, ਜਾਂ ਜੇ ਲਾਹੌਰ ਦਰਬਾਰ ਰਣਜੀਤ ਸਿੰਘ ਪੀਰੀਅਡ ਦੀ ਗੱਲ ਕਰਨੀ ਹੈ, ਸੋਹਣ ਲਾਲ ਸੂਰੀ ਜਿਹੜਾ ਉੱਥੇ ਹਿਸਟੋਰੀਅਨ ਰੱਖਿਆ ਹੋਇਆ ਕਲਕੱਤੇ 'ਚ, ਈਸਟ ਇੰਡੀਆ ਕੰਪਨੀ ਦਾ ਦਫ਼ਤਰ ਹੈ, ਉਹਨਾਂ ਦੀ ਪੇਰੋਲ ਤੇ ਹੈ। ਔਰ ਸਰ ਕਪੂਰ ਸਿੰਘ ਜਦੋਂ ਉਹਦਾ ਵੇਰਵਾ ਦਿੰਦੇ ਨੇ, ਉਸ ਨੂੰ ਜਿਹੜਾ ਰੱਖਿਆ ਹੋਇਆ ਸੀ, ਉਸ ਨੂੰ ਉਸ ਗੱਦਾਰੀ ਦਾ ਇਨਾਮ ਉਹਦੇ 'ਚ ਇਹ ਸੀ ਕਿ ਜਨਰੇਸ਼ਨ ਆਫਟਰ ਜਨਰੇਸ਼ਨ ਟਿਲ ਐਟਰਨਿਟੀ 1947 ਤੱਕ ਸੋਹਣ ਲਾਲ ਸੂਰੀ ਗੱਦਾਰ ਹਿਸਟੋਰੀਅਨ, ਜਿਹੜਾ ਸਿੱਖ ਕੋਟ ਲਾਹੌਰ ਦਾ ਹਿਸਟੋਰੀਅਨ ਹੈ, ਉਹਦੇ ਪੁੱਤਰ ਪੋਤਰੇ, ਉਹਨਾਂ ਦੇ ਬੱਚੇ ਵੀ ਜਿਹੜੇ ਨੇ ਉਹ ਅੰਗਰੇਜ਼ਾਂ ਦੀ ਪੈਨਸ਼ਨ ਲੈਂਦੇ ਰਹੇ। ਤੇ ਜੇ ਅਸੀਂ ਕਿਸੇ ਚੀਜ਼ ਨੂੰ ਗੇਨ ਕੀਤਾ, ਪਿਛਲੇ ਦਿਨਾਂ 'ਚ ਸਰ ਪਤਵੰਤ ਸਿੰਘ ਦੀ ਲਿਖੀ ਕਿਤਾਬ ਐਮਪਾਇਰ ਆਫ ਦਾ ਸਿੱਖਸ, ਮਹਾਰਾਜਾ ਰਣਜੀਤ ਸਿੰਘ ਦੇ ਉੱਤੇ ਸਿੱਖ ਐਮਪਾਇਰ ਨੇ ਕਿਹਾ ਐਮਪਾਇਰ ਆਫ ਦਾ ਸਿੱਖਸ। ਔਰ ਬਹੁਤ ਵਾਰ ਜਦੋਂ ਅਸੀਂ ਇਸ ਸਾਰੀ ਸਟਰਗਲ ਨੂੰ ਦੇਖਦੇ, 1699 'ਚ ਖਾਲਸਾ ਪੰਥ ਪ੍ਰਗਟ ਹੁੰਦੇ ਔਰ ਇਸ ਪੀਰੀਅਡ 1710 'ਚ ਪਹਿਲਾ ਰਾਜ ਬਾਬਾ ਬੰਦਾ ਸਿੰਘ ਬਹਾਦਰ
ਜਿਹਦਾ ਬਾਦਸ਼ਾਹ ਬੰਦਾ ਸਿੰਘ ਨਹੀਂ ਹੈ। ਦੋਵੇਂ ਹੀ ਜਿਵੇਂ ਕੋਟ ਕੀਤਾ ਗਿਆ, ਜੇ ਉਸ ਪਹਿਲੇ ਸਿੱਖ ਰਾਜ ਦਾ ਸਿੱਕਾ ਚੱਲਦੇ, ਸਰਹੰਦ ਦੀ ਫਤਿਹ ਤੋਂ ਬਾਅਦ ਉਸ ਮੁਕਾਮ ਦੇ ਉੱਤੇ ਜਿਹੜਾ ਪਹਿਲਾ ਦਰਬਾਰ ਓਪਨ ਲੱਗਦਾ ਤੇ ਉਸ ਖਾਲਸੇ ਦੀ ਪਹਿਲੀ ਟਕਸਾਲ ਚੋਂ ਜਿਹੜਾ ਕੋਇਨ ਚੋਂ ਮਿੰਟ ਚੋਂ ਸਿੱਕਾ ਨਿਕਲਦਾ, ਉਸ ਦੇ ਉੱਤੇ ਸ਼ਬਦ ਨੇ, ਸਿੱਕਾ ਜ਼ਦ ਬਰ ਹਰ ਦੋ ਆਲਮ, ਤੇਗ ਨਾਨਕ ਵਾਹਬ ਅਸਤ, ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਂ, ਫਜ਼ਲ ਸੱਚਾ ਸਾਹਿਬ ਅਸਤ। ਹੁਣ ਇਹ ਗੱਲ ਬੜੀ ਅਹਿਮੀਅਤ ਵਾਲੀ ਹੈ ਕਿ ਤੇਗ ਗੁਰੂ ਨਾਨਕ ਦੀ ਹੈ। ਹੁਣ ਅਸੀਂ ਤਾਂ ਵੱਧ ਤੋਂ ਵੱਧ ਭਾਈ ਗੁਰਦਾਸ ਜੀ ਨੂੰ ਵੀ ਜੇ ਪੜ੍ਹੀਏ ਤੇ ਆਸਾ ਹੱਥ ਦੀ ਗੱਲ ਆਸਾ ਸੋਟੇ ਨੂੰ ਕਹਿੰਦੇ ਨੇ, ਪਰ ਇੱਥੇ ਤੇਗ ਦੀ ਗੱਲ ਹੈ ਤੇ ਅਸੀਂ ਕੱਲੀ ਗੱਲ ਤੇਗ ਦੀ ਨਹੀਂ ਹੈ। ਜਿਹੜੀ ਸਿੰਬਲ ਜਾਂ ਜਿਹੜੀ ਤੁਹਾਡੀ ਫਰੇਜ਼ੋਲੋਜੀ ਹੁੰਦੀ ਹੈ, ਉਹਨਾਂ ਦੇ ਵਿੱਚ ਤੁਹਾਡੇ ਦੋਨੋਂ ਕਾਨਸੈਪਟ ਜੁੜੇ ਹੋਏ ਨੇ। ਜੇ ਭਾਈ ਸੱਤਾ ਤੇ ਬਲਵੰਡ ਇਹ ਆਪਣੀ ਵਾਰ ਦੇ ਵਿੱਚ ਲਿਖਦੇ ਨੇ, ਅਸੀਂ ਗੁਰਬਾਣੀ 'ਚ ਪੜ੍ਹਦੇ ਹਾਂ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ। ਹੁਣ ਰਾਜ ਗੁਰੂ ਨਾਨਕ ਐਸਟੈਬਲਿਸ਼ ਕਰਦੇ ਨੇ, ਜਿਸ ਦਾ ਕਿਲਾ ਸੱਚ ਦੇ, ਔਰ ਜਿਸ ਦੀ ਨੀਂਹ ਬੜੀ ਪੁਖਤਾ ਹੈ, ਨੀਂਹ ਬੜੀ ਸਤਾਣੀ ਹੈ। ਤੇ ਇਸ ਵਾਰ ਦੇ ਵਿੱਚ ਵੀ ਖੜਗ ਦੀ ਗੱਲ ਹੁੰਦੀ ਹੈ, ਤਲਵਾਰ ਦੀ ਹੁੰਦੀ ਹੈ। ਸੱਚ ਦਾ ਕਿਲਾ ਗੁਰੂ ਨਾਨਕ ਉਸਾਰਦੇ ਨੇ, ਰਾਜ ਜੋਗ ਜਿਨ ਮਾਣਿਓ ਦਾ ਕਾਨਸੈਪਟ ਸਾਹਮਣੇ ਆਉਂਦਾ। ਤੇ 6ਵੇਂ ਪਾਤਸ਼ਾਹ ਦੇ ਵੇਲੇ ਇਹ ਕਾਨਸੈਪਟ ਇਵੇਂ ਜਿਹੜਾ ਉਹ ਕੱਲਾ ਇੱਕ ਵਿਚਾਰਧਾਰਕ ਗੱਲ ਨਹੀਂ ਹੈ। ਜਦੋਂ ਪਹਿਲੀ ਢਾਡੀ ਵਾਰ, ਬੇਸ਼ੱਕ ਉਹ ਵੀ ਰਬਾਬੀ ਨੇ ਗਾਇਨ ਕਰਨ ਵਾਲੇ, ਭਾਈ ਨੱਥਾ ਤੇ ਭਾਈ ਅਬਦੁੱਲਾ, ਇੱਕ ਪਿੰਡ ਸੁਰ ਸਿੰਘ ਦੇ ਨੇ, ਇੱਕ ਪਿੰਡ ਸੁਲਤਾਨਵਿੰਡ ਦੇ ਨੇ, ਤੇ ਜਿਹੜੀ ਪਹਿਲੀ ਵਾਰ ਉਸ ਅਕਾਲ ਤਖਤ ਤੇ ਜਿਹੜਾ ਦਿੱਲੀ ਤਖਤ ਤੋਂ 2 ਫੁੱਟ ਉੱਚੇ, ਹਰਮੰਦਰ ਸਾਹਿਬ ਤੋਂ ਠੀਕ 84 ਕਦਮਾਂ ਦੀ ਵਿੱਥ ਤੇ, ਜਿਸ ਦਾ ਪਹਿਲਾ ਫਰਮਾਨ 6ਵੇਂ ਪਾਤਸ਼ਾਹ ਦਾ ਵਧੀਆ ਜਵਾਨੀ, ਵਧੀਆ ਘੋੜਾ, ਵਧੀਆ ਸ਼ਸਤਰ ਹੈ। ਤੇ ਉਹ ਵਾਰ ਕਹਿੰਦੇ ਨੇ ਉਸ 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਹੁਣ ਇਹੀ ਉਹ ਲਾਈਨ ਹੈ ਜਦੋਂ ਗੱਲ ਸ਼ੁਰੂਆਤ ਹੁੰਦੀ ਹੈ ਪੋਲੀਟੀਕਲ ਪਾਵਰ ਦੀ ਗੱਲ। ਗੁਰਬਾਣੀ ਸਾਡੇ ਲਈ ਐਟਰਨਲ ਗੁਰੂ ਨੇ। ਬਹੁਤ ਵਾਰ ਅਸੀਂ ਅਲੱਗ-ਅਲੱਗ ਸ਼ਬਦ ਇਸਤੇਮਾਲ ਕਰਦੇ, ਮੈਂ ਸਮਝਦਾ ਐਟਰਨਲ ਨੇ, ਫੋਰਐਵਰ ਸ਼ਬਦ ਗੁਰੂ ਨੇ। ਤੇ ਗੱਲ ਬੜੀ ਸਮਝ ਦੇ ਨਾਲ ਜਦੋਂ ਅਸੀਂ ਦੇਖੀਏ ਤੇ ਤਖਤ ਬਹਿ ਤਖਤੈ ਕੇ ਲਾਇਕ, ਇਹ ਕੋਈ ਰਾਜਿਆਂ ਦੇ ਹੱਕ ਨਹੀਂ ਨੇ ਕਿ ਰਾਜੇ ਦਾ ਪੁੱਤਰ ਰਾਜਾ ਅੰਗਰੇਜ਼ ਵੀ ਆ। ਹੁਣ ਤੱਕ ਇਹਨਾਂ ਦੀਆਂ ਸਿਵਲਾਈਜੇਸ਼ਨਸ, ਕਿੰਗ ਕੈਨ ਡੂ ਨੋ ਰੋਂਗ, ਕਿ ਬਾਦਸ਼ਾਹ ਗਲਤ ਹੋ ਹੀ ਨਹੀਂ ਸਕਦਾ। ਤੇ ਬ੍ਰਾਹਮਣਾਂ ਨੇ ਜਿਹੜੇ ਅੱਜ 1000 ਸਾਲ ਜੁੱਤੀਆਂ ਖਾ ਕੇ ਦਿੱਲੀ ਤਖਤ ਦੇ ਉੱਤੇ ਬੈਠੇ ਨੇ, ਜਿਹੜੇ ਸਾਨੂੰ ਦੱਸ ਰਹੇ ਨੇ ਕਿ ਜੀ ਉਹ ਦੇਸ਼ ਭਗਤੀ ਕੀ ਹੈ ਤੇ ਪੈਟਰੀਓਟਿਜ਼ਮ ਕੀ ਹੈ ਤੇ ਫਲਾਣਾ ਕੀ ਹੈ, ਇਹਨਾਂ ਨੇ ਸਰੋਪ ਕੜਿਆ ਹੋਇਆ ਸੀ ਦਿੱਲੀਸ਼ਵਰੋ ਈਸ਼ਵਰੋ, ਕਿ ਦਿੱਲੀ ਦਾ ਬਾਦਸ਼ਾਹ ਹੀ ਰੱਬ ਹੈ। ਹੁਣ ਇੱਕ ਪਾਸੇ ਇਹ ਵਿਚਾਰਧਾਰਾ ਗੋਸਵਾਮੀ ਤੁਲਸੀਦਾਸ ਦਾ ਰਾਮਚਰਿਤ ਮਾਨਸ ਕੱਢ ਲਓ, ਉਹਨਾਂ ਨੂੰ ਇਹ ਤਾਂ ਬੜਾ ਫਿਕਰ ਹੈ ਕਿ ਢੋਰ ਢੋਲ ਸ਼ੂਦਰ ਔਰ ਨਾਰੀ ਸਾਰੇ ਤਾੜਨ ਕੇ ਅਧਿਕਾਰੀ, ਕਿ ਢੋਲ ਨੂੰ ਵੀ ਕੁੱਟੋ, ਢੋਰ ਵੀ ਜਿਹੜਾ ਡੰਗਰ ਜਿਹੜਾ ਉਹ ਵੀ ਕੁੱਟ ਦੇ ਨਾਲ, ਔਰ ਜਨਾਨੀ ਵੀ ਜਿਹੜੀ ਆ ਉਹਨੂੰ ਵੀ ਮਾਰੋ, ਔਰ ਸ਼ੂਦਰ ਨੂੰ ਵੀ ਜਿਹੜਾ ਉਹ ਡੰਡਾ ਰੱਖੋ, ਇਹ ਅਧਿਕਾਰੀ ਨੇ, ਇਹਨਾਂ ਦਾ ਹੱਕ ਹੈ। ਪਰ ਇੱਥੇ ਤਾਂ ਬਦਲ ਜਾਂਦਾ ਜਦੋਂ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਜਾਂ ਮਹਾਰਾਜਾ ਰਣਜੀਤ ਸਿੰਘ, ਇਹ ਉਹ ਸਿੱਖੀ ਦੀ ਜਿਹੜੀ ਟ੍ਰੇਨਿੰਗ ਹੈ ਗੁਰੂ ਨਾਨਕ ਸਾਹਿਬ ਤੋਂ ਜਿਹਦੀ ਸ਼ੁਰੂਆਤ ਹੁੰਦੀ ਹੈ, ਉਹਦਾ ਫਰੂਟ ਹੈ। ਰੂਟਸ ਗੁਰੂ ਨਾਨਕ ਸਾਹਿਬ ਨੇ ਲਾਈਆਂ। ਇਹ ਗੱਲ ਵਾਜ਼ਿਹ ਹੈ ਸਿੱਖਾਂ ਦੇ ਉੱਤੇ ਜਦੋਂ ਤੇਗ ਨਾਨਕ ਵਾਹਬ ਅਸ ਦੀ ਗੱਲ ਹੁੰਦੀ ਹੈ ਕਿ ਇਹ ਸੱਚ ਦੇ ਕਿਲੇ 'ਚ ਸੱਚ ਦੀ ਤੇਗ, ਜਿਹੜੀ ਕਿ ਐਮਨਾਬਾਦ ਦੇ ਖੂਨ ਖਰਾਬੇ ਦੇ ਅੰਦਰ ਵੀ ਗੁਰੂ ਨਾਨਕ ਸਾਹਿਬ ਨੇ ਬੁਲੰਦ ਆਵਾਜ਼ ਫਰਮਾਇਆ, ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਜਿਹੜਾ ਵੇਲਾ ਵਿਹਾ ਕੇ ਕੀਤੀ ਹੋਈ ਗੱਲ ਹੈ, ਜਿਹੜਾ ਅੱਜ ਸਾਡਾ ਵੱਡਾ ਤਬਕਾ ਭਗੌੜਾ ਹੈ, ਅਸੀਂ ਫਿਰ ਵੀ ਬੀਤੇ ਦੇ ਇਤਿਹਾਸ 'ਚੋਂ ਥੋੜ੍ਹੀ ਬਹੁਤ ਗਲੋਰੀ ਲੈਂਦੇ ਹਾਂ। ਕਰੰਟ ਇਤਿਹਾਸ ਦੇ ਸਾਹਮਣੇ ਤਾਂ ਅਸੀਂ ਕਿੰਨੇ ਵੱਡੇ ਭਗੌੜੇ ਹਾਂ। ਅੱਜ ਵੀ ਤੁਸੀਂ ਦੇਖ ਲਓ ਕਿੰਨੇ ਕੁ ਨੇ ਜਿਹੜੇ ਕਰੰਟ ਜੁਝਾਰੂਆਂ ਦੀ ਗੱਲ ਕਰਨ ਨੂੰ ਤਿਆਰ ਨੇ, ਸ਼ਹੀਦੀਆਂ ਦੀ ਗੱਲ ਐਕਸੈਪਟ ਕਰਨ ਨੂੰ ਤਿਆਰ ਨੇ। ਕਿਸ ਕਿਸਮ ਦੀ ਕੋਵਾਰਡਿਸ
देखते ने अपने आकावां वाल भी उन्होंने की किया। उन्होंने जजिया लाया। असी अज तक सुणाते हैं जी औरंगजेब जजिया। जजिया की सी कि भाई जिहड़े हिंदू जाते हैं तीर्थां के दर्शनां नूं उन्होंने जिहड़े उन्हां दी सिक्योरिटी दूजे दा हुंदा है वो टैक्स देणगे। ये औरंगजेब ने नाफिज किया, उन्हां दे इस्लामिक लॉ का हिस्सा है। पर सानू किन्नियां कुं नूं है जदों GST दरबार साहब के लंगर ते लगदे, जदों भारत भर के गुरुद्वारियां जिथे लखां लोग रोज़ाना बिना जात रंग नस्ल धर्म जेंडर के वितकरे के लंगर छकते ने, ये जजिया लगदे ते साडे जथेदारां दा हाल देख लो। पहला बाहरों रौला पिया कि भी नहीं ये जिहड़ा हुण सर्व भोज योजना दित्ती है इन्हां ने 332 करोड़ दी, है तो साडे लंगर नूं भोज के बराबर लाए उन्हां दूजियां दे। उन्होंने भी कहा जी मुड़ विचार करांगे। नाल दी नाल जदों फिर एक डेलीगेशन गया बीबी हरसिमरत कौर दे नाल थैंक यू किया राजनाथ सिंह, तुसीं बहुत मेहरबानी की है, तो नाल दी नाल ही उन्होंने कहा जी ये तो बहुत वधिया हो गया, ये तो जिथे सिखां दा भला होना सी लंगरां दा दूजियां नूं भी। ये है गुलाम जहनीयत, ये है गुलामी। और इस लैवल की सोच उस जमाने च भी सी जदों असीं बाबा बंदा सिंह बहादुर तो महाराजा रणजीत सिंह जब पोस्ट पीरीयड की भी गल करांगे। सो ज़ाहिर है कि जागदियां ज़मीरां वाले वो बहुत वड्डी गिणती च नहीं हुंदे। असीं देखते हैं 10वें पातशाह दे नाल 9 महीने के आनंदपुर साहब के घेरे के दौरान किन्ने सिख होणगे, 8000 10,000 होर 2000 मिला लो। तो असीं देखते हैं काबल कंधार तक सिੱਖੀ है, असम नॉर्थ ईस्ट तक सिੱਖੀ है, 4 चफेरे है। बाबा बंदा सिंह बहादुर की गल हुई 8-9 महीने गुरदास नंगल का घेरा किन्ने क नाल सिख ने। और उस सारे दौर के अंदर भी जदों असीं परिवारक तौर के उत्ते देखते हैं कि किवें शहीदियां दे इतिहास की कंटीन्यूटी भी है। बाबा बंदा सिंह बहादुर दे नाल शहीद होने वालियां दे विच बाकी तो गिरफ्तार हुए ने गुरदास नंगल की गढ़ी के अंदर महाराजा रणजीत सिंह के ग्रेट ग्रैंड फादर भी ने, चढ़त सिंह के पिता ने बाबा बुद्ध सिंह जिहड़े कि 10वें पातशाह तो अमृतपान करके आउंदे ने। इतिहास उन्होंने घोड़ी देसां का जिक्र करते जिहदे नाल 50 वार उस बाबा बुद्ध सिंह ने 5 दरिया पंजाब के क्रॉस किए हुए ने। और फाइनल शहादत जदों असीं सरदार चढ़त सिंह की गल करते। और एक कंटीन्यूटी पोलिटिकल पावर फोकस है। इस गल बारे कोई भुलेखा नहीं होना चाहिए कि जिस ही की सरकार तिस ही का सब कोई। हुण सरकार की है जिन्हां दा राज हुंदे उन्हां दे सभ्याचार चलते हैं, उन्हां दी तहजीब चलती है, उन्हां दी बोली चलती है, उन्हां दा पहरावा चलते। गुरु नानक साहब ने जो गुलामी दियां अलामतां आइडेंटिफाई कीतियां सी अपने लोकां दियां कि खतरियां तां धर्म छोड़िया मलेच भाख्या गई, कि एक पासे तुसीं उन्हां नूं मुसलमानां नूं मलेच ऐलानिया होया। ये नहीं भी सिख उन्हां नूं मलेच कहंदे ने, इन्हां दी ज़बान सी ब्राह्मणां दी, पर उन्हां दी ज़बान बोलण दे विच तुसीं बड़ा फख्र महसूस करदे हो। घर घर मियाँ सबना जिया बोली अवर तुहारी, तुसीं सारे मियाँ बने हुए हो, बोली होर बोलदे हो। जे पहरावे की गल नील बस्तर पैर होवे परवान मलेच धान ले पूजै पुराण, उन्होंने खुश करने लई उन्हों दा पहरावा पहन के उन्होंने कोर्टां च जाते हो। तो जे खुराक की गल है तो भाख्या का कुट्ठा बकरा खाना, चौंके उपर किसे न जाना, दे के चौंका कड्डी कार उपर आए बैठे कूड़ियार, मत पिटे वे मत पिटे अन साडा। हुण ये सारी गुलामी है, खुराक दे विच है, पहरावे दे विच है, बोली दे विच है। उस सब नूं कबूल किया वड्डे तबके ने। अज जरा नज़र मारीए पंजाब दे वल, अपणियां वल देखीए कि असीं उन्हां गुलामी दीयां अलामतां नूं कबूल नहीं किया होया। साडी बोली की है, साडा पहरावा की है, जिन्हां दे सिरां ते दस्तारां ने, उत्थे साडीआं मुख पार्टियां नूं लीड करदे ने, उन्हां दी दौड़ लगी हुई है एक दूजे नूं डाउन करन दे लई। जे किसी ने जैन्यूनली कहा भाई तुहाडा संविधान कहंदा है कि फ्रीडम ऑफ एक्सप्रैशन है, वो 2020 होए खालिस्तान होए, एज लॉन्ग एज पीसफुली गल हुंदी है तो की है उहदे च बहुत गिणती लोग पार्टी के लोग नहीं बोल रहे। अपणियां दा नां देख लो, चीफ मिनिस्टर तो लैके दूजियां तक मैं किहनूं किहनूं गिनावां, उन्हां दा जोर लगा होया दस्सण दे लई। ये गुलामी है, मोर लॉयल दैन द किंग।
ਜਿਨ੍ਹਾਂ ਨੇ ਰਾਜ ਸ਼ਕਤੀ ਬਦਲੀ 800 ਸਾਲ ਬਾਅਦ। ਜਦੋਂ ਅਸੀਂ ਚਾਪੜ ਚਿੜੀ ਦੇ ਜੰਗ ਦੀ ਗੱਲ ਕਰਦੇ, ਸੂਰਜ ਚੜ੍ਹਨ ਤੋਂ ਸੂਰਜ ਡੁੱਬਣ ਤੱਕ ਜਿੰਨੇ ਵੀ ਘੰਟੇ 10-12 ਘੰਟੇ 'ਚ 800 ਸਾਲ ਦੀ ਮੁਲਕ ਦੀ ਕਿਸਮਤ ਦਾ ਫੈਸਲਾ ਹੋਇਆ। ਪਰ ਜ਼ਾਹਰ ਹੈ ਕਿ ਆਜ਼ਾਦੀ ਦੀ ਸਪਿਰਿਟ ਜਿਹੜੇ ਆਏ ਲੜਨ ਦੇ ਲਈ, ਮਾਝੇ 'ਚੋਂ ਆਏ, ਮਾਲਵੇ 'ਚੋਂ ਆਏ, ਦੁਆਬੇ 'ਚੋਂ ਆਏ, 10ਵੇਂ ਪਾਤਸ਼ਾਹ ਦੇ ਹੁਕਮਨਾਮੇ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਰੇ ਪਾਸੇ ਭੇਜੇ ਆਏ, ਉਹਨਾਂ ਦੇ ਕੋਲ ਇੱਕੋ ਹੀ ਗੱਲ ਹੈ ਕਿ ਅਸੀਂ ਸਰਹੰਦ, ਗੁਰੂਮਾਰੀ ਸਰਹੰਦ ਸਜ਼ਾ ਯਾਫਤਾ ਕਰ ਰਹੇ। ਜਿਹੜਾ ਵੀ ਜਿਹਨੇ ਹੁਕਮ ਸੁਣਿਆ ਕਿ ਆਇਆ ਬੰਦਾ ਸਿੰਘ ਨੂੰ ਗੁਰੂ ਨੇ ਜਥੇਦਾਰ ਕੀਤੇ, ਉਹਨੇ ਆਪਣਾ ਹਲ ਚੁੱਕਿਆ, ਪਿੰਡ ਦੇ ਉਹ ਲੋਹਾਰ ਦੇ ਕੋਲ ਗਿਆ, ਉਹਨੂੰ ਕਿਹਾ ਇਹਨੂੰ ਢਾਲ ਕੇ ਤਲਵਾਰ ਬਣਾ ਦੇ। ਉਹਦੇ ਕੋਲ ਨਹੀਂ ਹੈ, ਮਿਆਨ ਵੀ ਨਹੀਂ ਹੈ, ਉਹਨੇ ਲੀਰ ਲਪੇਟੀ, ਉਹ ਤੁਰ ਪਿਆ ਸਰਹੰਦ ਨੂੰ। ਉਹਨੇ ਨਹੀਂ ਦੇਖਿਆ ਇਹ ਗਿਣਤੀਆਂ ਮਿਣਤੀਆਂ ਜਿਹੜੀਆਂ ਅੱਜ ਕਰਦੇ ਨੇ ਜੀ, ਕਿੰਨੀ ਪਾਵਰਫੁਲ ਰਜੀਮ, 1 ਬਿਲੀਅਨ 300 ਮਿਲੀਅਨ ਲੋਕ, ਅਸੀਂ ਛੋਟੀ ਜਿਹੀ ਕੌਮ, ਲੈਸ ਦੈਨ 2%। ਸਾਡਾ ਮੈਥਮੈਟਿਕਸ ਗੁਰੂ ਨੇ 1.25 ਲੱਖ ਤੋਂ ਸ਼ੁਰੂ ਕੀਤਾ। ਚਮਕੌਰ ਦੀ ਗੜੀ ਐਵੇਂ ਨਹੀਂ ਵਰਤਾਈ, ਇਹ ਦੱਸੇ ਕਿ ਇੱਕ ਸਿੱਖ 1.25 ਲੱਖ ਦੀ ਸਪਿਰਿਟ ਦੇ ਉੱਤੇ ਹਾਵੀ ਹੈ ਤੇ ਫੇਥ ਗੁਰੂ ਦੇ ਉੱਤੇ ਰਹਿਣ। ਕਿਉਂਕਿ ਇਹ ਪਾਤਸ਼ਾਹਤ ਜੇ ਬੰਦਾ ਸਿੰਘ ਬਹਾਦਰ ਦੀ ਅਗਵਾਈ ਥੱਲੇ ਪਹਿਲਾ ਸਿੱਖ ਰਾਜ ਬਣਦੇ ਤੇ ਉਸ ਸਿੱਕੇ ਦੀ ਗੱਲ ਮੈਂ ਕੀਤੀ ਹੈ। ਤੇ ਜੇ ਰਾਇਲ ਸਟੈਂਪ ਦੀ ਗੱਲ ਕਰੀਏ ਤੇ ਉਹੀ ਰਾਇਲ ਸਟੈਂਪ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੇ ਕੋਰਟ ਦੇ ਵੇਲੇ 'ਚ ਵੀ ਰਾਇਲ ਸਟੈਂਪ ਹੈ, ਸ਼ਾਹੀ ਮੋਹਰ, ਉਸ ਦੇ ਉੱਤੇ ਸ਼ਬਦ ਨੇ ਦੇਹੋ ਤੇਹੋ ਫਤਿਹ ਹੋ ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ। ਦੇਗ ਤੇਗ ਫਤਿਹ ਨੁਸਰਤ ਬੇਦਰੰਗ ਹੈ, ਅਨਹਿੰਡਰਡ ਸਪਲਾਈਜ਼, ਅਤੁੱਟ ਸਪਲਾਈ ਜਿਹਨੂੰ ਅਸੀਂ ਕਹਿੰਦੇ ਜੀ ਗੁਰੂ ਕਾ ਲੰਗਰ ਅਤੁੱਟ ਵਰਤਿਆ ਜਾਂ ਵਰਤੇਗਾ। ਹੁਣ ਇਹ ਅਨਹਿੰਡਰਡ ਸਪਲਾਈਜ਼ ਕਿਉਂਕਿ ਅਸੀਂ ਇਹ ਮੰਨ ਕੇ ਤੁਰਦੇ ਕਿ ਭਾਈ ਇਹ ਦੇਗ ਤੇਗ ਜਗ ਮੈਂ ਦਊ ਚਲੇ, ਇਹ ਗੁਰੂ ਨੇ ਬਖਸ਼ਿਸ਼ ਕਰਕੇ। ਜਦੋਂ ਅਸੀਂ ਰਾਜ ਤੇ ਜੋਗ ਦੀ ਗੱਲ ਕੀਤੀ, ਭਗਤੀ ਤੇ ਸ਼ਕਤੀ ਦੀ ਗੱਲ ਕੀਤੀ, ਮੀਰੀ ਤੇ ਪੀਰੀ ਦੀ ਗੱਲ ਕੀਤੀ, ਤੇ ਸੰਤ ਸਿਪਾਹੀ ਦੇ ਰੂਪ ਚ 10ਵੇਂ ਪਾਤਸ਼ਾਹ ਨੇ ਫਾਈਨਲ ਕਿਰਪਾਨ ਸਾਡੇ ਗਾਤਰੇ ਪਾਈ। ਸਮਰੱਥ ਰਾਮਦਾਸ ਦਾ ਜ਼ਿਕਰ ਹੋਇਆ, ਉਹ ਗੜਵਾਲ ਚ ਮਿਲਦੇ, ਸ੍ਰੀਨਗਰ ਜਿਹੜਾ ਗੜਵਾਲ ਚ ਹੈ ਜਿਵੇਂ ਦੱਸਿਆ ਗਿਆ। ਔਰ ਉਹ ਜਦੋਂ ਇਹ ਪੁੱਛਦਾ ਹੈ, ਸਵਾਲ ਕਰਦੇ, ਤੇ ਜ਼ਾਹਿਰਾ ਤੌਰ ਦੇ ਉੱਤੇ ਅੱਜ ਸਾਨੂੰ ਆਪਣੇ ਸਿੱਖਾਂ ਨੂੰ ਇਹ ਸਮਝਾਉਣ 'ਚ ਕਿਉਂ ਦਿੱਕਤ ਹੋ ਰਹੀ ਹੈ ਕਿ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਕਿਉਂ ਜੂਝ ਕੇ ਸ਼ਹੀਦ ਹੋਏ। ਇੱਕ ਵੱਡਾ ਤਬਕਾ ਅੱਜ ਵੀ ਜੀ ਹਥਿਆਰ ਅੰਦਰ ਕਿਉਂ ਗਏ, ਬਾਹਰ ਕਿਉਂ ਗਏ ਜੀ, ਕਿਵੇਂ ਹੋਇਆ ਜੀ, ਕੀ ਹੋਇਆ। ਹੁਣ ਗੁਰੂ ਹਰਗੋਬਿੰਦ ਸਾਹਿਬ ਤਾਂ ਉਸ ਸਮਰੱਥ ਰਾਮਦਾਸ ਨੂੰ ਕਹਿੰਦੇ ਨੇ ਜਿਹੜਾ ਪੁੱਛਦਾ ਹੈ ਕੀ ਹੈ ਕਿ ਸ਼ਸਤਰ ਗਰੀਬ ਕੀ ਰੱਖਿਆ, ਜਰਵਾਣੇ ਕੀ ਪੱਖਿਆ, ਕਿ ਅਸੀਂ ਸ਼ਸਤਰ ਚੁੱਕੇ ਨੇ ਫॉर द प्रोटेक्शन ऑफ द डाउन ट्रॉडन। ਜਦੋਂ ਅਸੀਂ ਪੋਲੀਟੀਕਲ ਪਾਵਰ ਦੀ ਗੱਲ ਕਰਦੇ ਹਾਂ ਤੇ ਗੁਰੂ ਨਾਨਕ ਸਾਹਿਬ ਦਾ ਇਹ ਫਰਮਾਨ ਸਾਡੀ ਅਗਵਾਈ ਕਰਦੇ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕੈ ਸੰਗ ਸਾਥ, ਵੱਡਿਆਂ ਸਿਓ ਕਿਆ ਰੀਸ, ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ਿਸ਼। ਇਹ ਵੱਖਰੀ ਗੱਲ ਹੈ ਕਿ ਅਸੀਂ ਅੱਜ ਦੇ ਪਿੰਡੂ ਸਮਾਜ ਵੱਲ ਨਜ਼ਰ ਮਾਰੀਏ। ਅੱਜ ਜ਼ੋਰ ਲੱਗਾ ਹੋਇਆ ਜੀ ਇੱਕ ਗੁਰਦੁਆਰਾ ਹੋਣਾ ਚਾਹੀਦਾ ਹੈ, ਜ਼ਾਤ ਪਾਤ ਤੇ ਆਧਾਰਿਤ ਨਹੀਂ। ਇਸ ਸਾਰੇ ਨੂੰ ਦੇਖੀਏ ਕਿ ਕੀ ਅਸੀਂ ਗੁਰੂ ਦੇ ਇਸ ਸਪਿਰਿਚੁਅਲ ਮੈਂਡੇਟ ਨੂੰ ਮੰਨਿਆ। ਜੇ ਮੰਨਿਆ ਹੁੰਦਾ ਤੇ ਫਿਰ ਇਹ ਦਿੱਕਤ ਨਾ ਪੇਸ਼ ਹੁੰਦੀ ਜਿਹੜੀ ਅੱਜ ਹੈ। ਤੇ ਜੇ ਪੋਲੀਟੀਕਲ ਦੇਖਣੇ ਤੇ ਫਿਰ ਜਿੱਥੇ ਰੰਗਰੇਟੇ ਗੁਰੂ ਕੇ ਬੇਟੇ ਗੁਰੂ ਕਲਗੀਧਰ ਪਾਤਸ਼ਾਹ ਭਾਈ ਜੈਤਾ ਜੀ ਨੂੰ ਗੜ ਨਾਲ ਲਾਉਂਦੇ ਨੇ, ਪੋਲੀਟੀਕਲ ਪਾਵਰ ਦੇ ਨਾਲ ਪਾਵਰ ਜੁੜੀ ਹੋਈ ਹੈ, ਔਨਰ ਪੋਲੀਟੀਕਲ ਪਾਵਰ ਦੇ ਨਾਲ ਜੁੜੇ ਹੋਇਆ ਹੈ। ਐਵੇਂ ਨਹੀਂ 10ਵੇਂ ਪਾਤਸ਼ਾਹ ਨੇ ਫਰਮਾਇਆ, इन गरीब सिखन को देऊं पातशाही, ये याद रखें हमारी गुरियाई। हूँ पातशाहत बादशाहत पॉलिटिकल पावर, जे पॉलिटिकल पावर है, अज सानू शिकायत है साडे किसान आत्मघात कर रहे हैं, राइटली सो। असी देख रहे हैं हुणे ही जिक्र होया किवें 52 सिख नौजवान इत्थे बॉर्डर के उत्ते फसे हुए ने, जिहड़े बहुत सारे आ रहे हैं, हुण 15-15 14-14 सालों के भी ने। क्यों निकलना पै रहा है? वही राज महाराजा रणजीत सिंह दे सरकारे खालसा जीओ, भाई साहब भाई कान सिंह नाभा का महान कोश देख लो,
50 ਤੋਂ ਜ਼ਿਆਦਾ ਯੂਰਪੀਅਨ ਆਫੀਸਰਸ, ਇਟਾਲੀਅਨ, ਪੈਨਸਿਲਵੇਨੀਆ ਦਾ ਅਮਰੀਕਨ, ਰਸ਼ੀਅਨ, ਉਹ ਜਨਰਲ ਅਲਾਰਡ ਹੋਏ, ਜਨਰਲ ਵੈਂਤੁਰਾ ਹੋਏ, ਉਹ ਉੱਥੇ ਬੈਠੇ ਨੇ, ਉੱਥੇ ਨੌਕਰੀ ਕਰ ਰਹੇ ਨੇ, ਲੰਬੇ ਵਾਲ ਵੀ ਰੱਖੇ ਹੋਏ ਨੇ, ਪਬਲਿਕਲੀ ਸਮੋਕ ਵੀ ਨਹੀਂ ਕਰਦੇ, ਔਰ ਇਸ ਗੱਲ ਨੂੰ ਉਹ ਯਕੀਨੀ ਬਣਾਉਂਦੇ ਨੇ ਕਿ ਭਾਈ ਸਿੱਖਾਂ ਦੇ ਅਦਬ ਅਦਾਬ ਦੇ ਵਿੱਚ ਉਹ ਰਹਿਣ। ਉਹ ਆਲ ਦਾ ਵੇ ਨੈਪੋਲੀਅਨ ਵਰਗੇ ਜਰਨੈਲ ਦੇ, ਲਾਰਡ ਵੈਂਤੁਰਾ ਨੈਪੋਲੀਅਨ ਦੇ ਜਰਨੈਲ ਨੇ। ਉਹੀ ਲਾਹੌਰ, ਉਹੀ ਪੰਜਾਬ ਹੈ, ਉਹੀ ਫਰਟਿਲ ਪੰਜਾਬ, ਉਹੀ 5 ਦਰਿਆ, ਉਹੀ ਧਰਤੀ। ਤੇ ਲਾਹੌਰ ਦਰਬਾਰ ਦੀ ਗਲਿਟਰਿੰਗ ਇਸ ਕਿਸਮ ਦੀ ਸੀ। ਤੁਸੀਂ ਬਹੁਤ ਸਾਰੇ ਯੂਰਪੀਅਨ ਸੋਰਸਿਸ ਵੀ ਦੇਖੋ। ਉਹ ਦਿੱਲੀ ਦਰਬਾਰ ਹੋਏ ਜਦੋਂ ਦਿੱਲੀ ਜ਼ੀਨਤ ਤੇ ਸੀ, ਜਦੋਂ ਕੋਹੇ ਨੂਰ ਵਰਗਾ ਜਿਹੜਾ ਉਹ ਹੀਰਾ ਉੱਥੇ, ਜਿੱਥੇ ਤਖਤੇ ਤਾਊਸ ਸੀ, ਜਿੱਥੇ ਲਾਲ ਕਿਲ੍ਹਾ ਸੀ, ਜਾਂ ਇੰਗਲੈਂਡ ਦਾ ਕੋਰਟ ਹੈ। ਸਿੱਖ ਦਰਬਾਰ ਦੀ ਜਿਹੜੀ ਚਕਾਚੌਂਧ ਹੈ, ਜਿਹੜੇ ਸ਼ਬਦ ਉਹਨਾਂ ਨੇ ਵਰਤੇ ਨੇ, ਉਹਨਾਂ ਸਾਰਿਆਂ ਨੂੰ ਮਾਤ ਪਾਉਣ ਵਾਲੀ ਸੀ। ਤੇ ਫਿਰ 1799 ਚ ਮਹਾਰਾਜਾ ਰਣਜੀਤ ਸਿੰਘ ਲਾਹੌਰ ਲੈਂਦੇ ਨੇ। 1839 ਚ ਇਸ ਦੁਨੀਆ ਨੂੰ ਅਲਵਿਦਾ ਕਹਿੰਦੇ ਨੇ। 40 ਸਾਲ ਉਦੋਂ ਆਮ ਅਕਾਲ ਪੈ ਜਾਂਦੇ ਸਨ, ਕੋਈ ਹੋਰ ਸੀ। ਲੇਕਿਨ ਇੱਕ ਪਾਸੇ ਜਸਟਿਸ ਦੀ ਗੱਲ ਹੈ, ਦੁਨੀਆ ਦੇ ਵਿੱਚ ਅੱਜ ਵੀ ਗੱਲ ਹੁੰਦੀ ਹੈ, ਡੈਥ ਸੈਂਟੈਂਸ। ਬਹੁਤ ਸਾਰੀ ਜਿਹੜੇ ਯੂਰਪੀਅਨ ਯੂਨੀਅਨ ਦੇ ਦੇਸ਼ ਨੇ ਉਹਨਾਂ 'ਚ ਡੈਥ ਸੈਂਟੈਂਸ ਨਹੀਂ ਹੈ। ਅਮਰੀਕਾ ਦੀਆਂ 38-39 ਸਟੇਟਾਂ 'ਚ। ਉਹਨਾਂ ਜ਼ਮਾਨਿਆਂ 'ਚ ਜਦੋਂ ਸਿੱਖਾਂ ਦੀ ਆਬਾਦੀ 7-8% ਹੈ ਸਾਰੇ ਪੰਜਾਬ ਦਾ, ਕਿਉਂਕਿ 1881 ਦੀ ਪਹਿਲੀ ਸੈਂਸਸ 7.5% ਪਾਪੂਲੇਸ਼ਨ ਰਿਕਾਰਡ ਕਰਦੀ ਹੈ। ਉਦੋਂ ਦਰਾਏ ਖੈਬਰ ਤੋਂ ਲੈ ਕੇ, ਦਰਾਏ ਖੈਬਰ ਹਾਰਟ ਹੈ ਅਫਗਾਨਿਸਤਾਨ ਦਾ, ਸਿੱਖਾਂ ਨੇ ਵਰਟੀਕਲੀ, ਔਰ ਇਹ ਜਿਹੜੀ ਸਰਹੱਦ ਬਦਲਣੀ ਹੈ ਇਹ ਸੌਖੀ ਨਹੀਂ ਹੈ। ਆ ਮੈਕਸੀਕੋ ਦੇ ਨਾਲ ਜਾਂ ਦੂਜੇ ਪ੍ਰੋਬਲਮ ਕੀ ਚੱਲ ਰਹੀ ਹੈ ਕਿ ਕਦੇ ਇਹ ਸਟੇਟਾਂ, ਉਹ ਕੈਲੀਫੋਰਨੀਆ ਹੋਏ, ਉਹ ਨਿਊ ਮੈਕਸੀਕੋ ਹੋਏ, ਉਹ ਟੈਕਸਾਸ ਹੋਏ, ਉਹ ਕੋਲੋਰਾਡੋ ਹੋਏ, ਉਹ ਉਹਨਾਂ ਦੀਆਂ ਸਟੇਟਾਂ ਸਨ ਮੈਕਸੀਕੋ ਦੀਆਂ। ਔਰ ਕਿਵੇਂ ਅਸੀਂ 13 ਤੋਂ 50 ਤੱਕ ਪਹੁੰਚੇ ਇੱਕ ਵੱਖਰੀ ਕਹਾਣੀ ਹੈ। ਪਰ ਉਸ ਹਿਸਟਰੀ ਦੀ ਮੁਹਾਰ ਨੂੰ ਬਦਲ ਦੇਣਾ, ਜਿਸ ਦਰਾਏ ਖੈਬਰ ਤੋਂ ਅਲੈਗਜ਼ੈਂਡਰ ਤੋਂ ਲੈ ਕੇ, ਅਲੈਗਜ਼ੈਂਡਰ ਜੀਸਸ ਤੋਂ 400 ਸਾਲ ਪਹਿਲੇ 2-3 ਹਜ਼ਾਰ ਸਾਲ ਦਾ ਜਿਹੜਾ ਖੁੱਲਾ ਦਰਵਾਜ਼ਾ, ਇੰਡਸ 5 ਦਰਿਆਵਾਂ ਦੀ ਜਿਹੜੀ ਹੈ ਹੱਦ ਸੀ, ਇੰਡਸ ਦੇ ਪਾਰ, ਜਿਹਨੂੰ ਅਸੀਂ ਦਰਿਆਏ ਸਿੰਧ ਕਹਿੰਦੇ ਹਾਂ, ਪਿਸ਼ਾਵਰ ਔਰ ਦਰਾਏ ਖੈਬਰ ਜਿਹਨੂੰ ਅੱਜ ਏਜੰਸੀ ਏਰੀਆ ਔਰ ਖੈਬਰ ਪਖਤੂਨਵਾ ਸੂਬਾ ਕਹਿੰਦੇ ਨੇ, ਇਹ ਸਰਹੱਦ ਬਦਲਣੀ। ਔਰ ਉਸ ਸਾਰੇ ਦੇ ਵਿੱਚ ਇਹ ਗੱਲ ਇਕੱਲੀ ਕੋਈ ਸਿੱਖਾਂ ਦੀ ਨਹੀਂ ਹੈ। ਜੇ ਬੁੱਲੇ ਸ਼ਾਹ ਦੀ ਗੱਲ ਵੀ ਅਸੀਂ ਪੜ੍ਹੀਏ, ਕਿੱਥੇ ਉਸ ਧਰਤੀ ਦਾ ਕਲਚਰ ਸੀ, ਖਾਦਾ ਪੀਤਾ ਲਾਹੇਦਾ ਰਹਿੰਦਾ। ਅਹਿਮਦ ਸ਼ਾਹ ਦਾ ਕਿ ਖਾ ਪੀ ਲੋ ਉਹੀ ਲਾਹੇਦਾ, ਬਾਕੀ ਅਹਿਮਦ ਸ਼ਾਹ ਨੇ ਲੈ ਜਾਣਾ। ਉੱਥੇ ਉਹੀ ਬੁੱਲੇ ਸ਼ਾਹ ਜਿਹੜੇ ਕਹਿਣ ਕਿ ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ। ਇਹ ਹੈ ਜਦੋਂ ਅਸੀਂ ਕਹਿੰਦੇ ਇਤਿਹਾਸ ਨੂੰ ਪੁੱਠਾ ਗੇੜਾ ਦੇਣਾ, ਇਤਿਹਾਸ ਨੂੰ ਘੁਮਾ ਦੇਣਾ। ਕਿੱਥੇ ਜ਼ਾਬਰ ਜਿਹੜੇ ਕਿ ਉੱਥੋਂ ਜਿੰਨੇ ਮਰਜ਼ੀ ਆਜੜੀ ਇਕੱਠੇ ਹੁੰਦੇ ਸੀ ਕਰਕੇ ਹਰ ਸਾਲ ਆ ਜਾਂਦੇ ਸੀ। ਜੇ ਉਸ ਧਰਤੀ ਦੇ ਉੱਤੇ ਇਹ ਧਰਤੀ ਦਾ ਖਮੀਰ ਬਦਲਿਆ ਤੇ ਇਹ ਗੁਰੂ ਕੇ ਖਾਲਸੇ ਨੇ। ਔਰ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੀ ਕੰਟੀਨਿਊਟੀ ਸੀ ਕਿ ਉਸ ਧਰਤੀ ਦੇ ਉੱਤੇ ਸੰਤ ਤੇ ਸਿਪਾਹੀ ਦਾ ਕਿਰਦਾਰ ਉਹ ਨਮੂਦਾਰ ਹੁੰਦੇ। ਅਸੀਂ ਜੇ ਪੰਜਾਬ ਦੀਆਂ ਅੱਜ ਦੀਆਂ ਆਰਥਿਕ ਸਮੱਸਿਆਵਾਂ ਦੀ ਗੱਲ ਕਰੀਏ, ਉਪਜ ਤੁਹਾਡੀ ਲੁੱਟ ਕੋਈ ਰਿਹਾ, ਪੰਜਾਬ ਦਾ ਪਾਣੀ ਕਿਸ ਹੱਦ ਤੱਕ ਥੱਲੇ ਚਲਾ ਗਿਆ, ਬਿਮਾਰੀਆਂ ਕਿਹੜੀ, ਕੈਂਸਰ ਬੈਲਟ ਹੈ, ਇਸ ਸਭ ਦੀ ਅਸੀਂ ਗੱਲ ਕਰਦੇ। ਪਰ ਇਸ ਗੱਲ ਦਾ ਧਿਆਨ ਰਹੇ, ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਨ ਥੱਲੇ ਪਹਿਲਾ ਸਿੱਖ ਰਾਜ ਸਥਾਪਿਤ ਹੁੰਦਾ ਹੈ। ਪਹਿਲਾ ਆਰਡੀਨੈਂਸ, ਪਹਿਲਾ ਆਰਡਰ ਉਸ ਦੇਗੋ ਤੇਗੋ ਫਤਿਹ ਦੇ ਥੱਲੇ ਜਿਹੜਾ ਜਾਂਦੇ ਕਿ ਟਿਲਰ ਆਫ ਦਾ ਲੈਂਡ ਇਜ਼ ਦਾ ਓਨਰ ਆਫ ਦਾ ਲੈਂਡ। ਪੰਜਾਬ ਦੇ ਵਿੱਚ ਜਿੱਥੇ ਜਿੱਥੇ ਸਿੱਖ ਰਾਜ ਰਿਹਾ ਇਸ ਖਿੱਤੇ, ਬੰਦਾ ਸਿੰਘ ਬਹਾਦਰ ਦੇ ਪੀਰੀਅਡ 'ਚ ਜੱਟ ਤੇ ਜ਼ਿਮੀਂਦਾਰ ਦੀ ਡਿਸਟਿੰਕਸ਼ਨ ਮੁੱਕ ਗਈ। ਜੱਟ ਜ਼ਿਮੀਂਦਾਰ ਹੋਏ, ਉਹ ਭੂਰਿਆਂ ਵਾਲੇ ਰਾਜੇ ਕੀਤੇ ਐਵੇਂ ਨਹੀਂ ਸੀ ਕਿ ਜਿਨ੍ਹਾਂ ਦੀ ਅੱਧੀ ਉਪਜ ਜਿਹੜੀ ਹਕੂਮਤ ਲੈ ਜਾਂਦੀ ਸੀ, ਜਿਹੜੀ ਸਿਰਫ ਤੇ ਸਿਰਫ ਮੁਜਾਰੇ ਸਨ, ਉਹ ਜ਼ਮੀਨਾਂ ਦੇ ਮਾਲਕ ਬਣਾਏ। ਇਹ ਪੋਲੀਟੀਕਲ ਪਾਵਰ ਵਿਦ ਦਾ ਸਟ੍ਰੋਕ ਆਫ ਦਾ ਪੈਨ, ਇੱਕ ਪੈਨ ਦੇ ਸਟ੍ਰੋਕ ਦੇ ਨਾਲ ਤੁਸੀਂ ਆਰਥਿਕਤਾ ਬਦਲ ਦਿੰਦੇ ਹੋ, ਤੁਸੀਂ ਸੱਭਿਆਚਾਰ ਬਦਲ ਦਿੰਦੇ ਹੋ। ਉਸ ਪੀਰੀਅਡ ਦੇ ਅੰਦਰ ਜੇ ਅਸੀਂ ਦੇਖਦੇ ਕਿ ਕਿਵੇਂ ਉਹ ਸਾਰੀ ਤਬਦੀਲੀ ਇਤਿਹਾਸ ਦੇ ਵੱਡੇ ਦੌਰ 'ਚੋਂ ਹੁੰਦੀ ਹੈ।
महाराजा रणजीत सिंह कोई छोटा करैक्टर नहीं, जिवें बाबा बंदा सिंह बहादुर का असीं जिक्र करते हैं। ये शुक्र है भाई परमानंद दा, भाई मती दास दे टब्बर दा पक्का आरिया समाजी, जिन्हें 20वीं सदी के बिगनिंग च लिखिया बंदा वैरागी। उदों तक तो असीं बंदा सिंह नूं रिजैक्ट किया होया सी कि जी बंदे ने गुरु का हुक्म नहीं मन्निया, विआह करा लिया, गुरु बन बैठा, ये जिहड़ी हुई शहादत ये तो सजा ही मिली। और असीं बंदा सिंह नूं ओन नहीं कीता, ये उन्हें जगाया सानू। भाई परमानंद ने नाल भाई लिखते सी क्योंकि भाई मती दास का डायरैक्ट डिसेंडेंट सी, पक्का आरिया समाजी। उन्हें जो बंदा वैरागी किया फिर सानू समझ आई भी साडा जरनैल तो ये लै गए। फिर उस्ताद करम सिंह हिस्टोरीयन होण, डॉक्टर गंडा सिंह का उस दे उत्ते बड़ा यूनीक काम है। और हुण असीं बंदा सिंह नूं ओन कर रहे, पर हुण जिन्हां दे कोल पोलीटिकल पावर है, आ हरियाणे का खट्टड़ जिहड़ा कहंदा जी मेरा फलाना फलाना वडेरा भी उन्हां चों सी जिहड़े बंदा सिंह दे नाल शहीद होए। हरियाणे दे विच फंक्शन कीते ने बंदा वैरागी, सड़क का नाम बंदा वैरागी। वो सारा हिस्टरी का नैरेटिव भी जिहड़े है वो बदल रहे हैं। ये पोलीटिकल पावर का कमाल हुंदा है, जिन्हां दे सारे सभ्याचार शहीद वर्ड का कोई पैरल नहीं। तुसी किसे संस्कृत इन्हां दी मां है, सारियां जबानां दी इन्हां दे कहण मुताबक दसो किहड़ा शब्द है संस्कृत शहीद लई। इन्हां दी किहड़ी लैंगुएज दे विच, मराठी दे विच, तेलगू दे विच, मलयालम दे विच, भोजपुरी दे विच, अवधी दे विच किहड़ी जबान दे विच शहीद का शब्द है? ये अरबी चों गवाही देण वाला। सिखां ने शहीद नूं मतलब दिते ने। इस्लाम च कपड़ा वड्डा कॉन्सैप्ट है, और एवें नहीं इस्लाम अज भी जिहड़ा है वो थ्राइविंग रैलीजन, क्योंकि करबला का मैदान जदों याद करवाते तो अलामा इकबाल ने भी किया इस्लाम जिंदा होता है हर करबला के बाद, कि ये जिंदा है। करबला नूं जदों तुसीं हुंदी है असीं कहंदे हैं जी घल्लूकारे वापरे, तो साडा की इतिहास है? मन्नू साडी दातरी असीं मन्नू दे सोए, ज्यों ज्यों मन्नू वढदा असीं धूण सवाए होए। ये साडी ट्रेनिंग है कि सानू मुश्किल, सानू औखे तो औखा वेला सानू कमज़ोर नहीं करदा, पर इस नूं जे असीं समझण दी कोशिश नहीं करांगे, बंदा सिंह नूं असीं डिसओन कीता ते नतीजा सामने है कि अज असीं इस गल दे उत्ते सारा जोर लाया होया है, फोकस करन दे उत्ते कि बंदा वैरागी नहीं सी। बंदा तां जिहड़ा बंदा सिंह बहादुर सी उसने खंडे बाटे का अमृत पान किया। अज महाराजा रणजीत सिंह नाल भी असीं यही कर रहे हैं। उहदियां राणियां गिणी जाओ, कमजोरियां गिणी जाओ, और फिर एक कहो जी नहीं 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 वो जिहड़ी बाकियां का भी हाल देख लो। फिर सो कुल मिला के ये जिहड़ा एक तो पढ़न का शौक नहीं है, दूसरा जिहड़ा उठदा है वो इस किस्म का रिसर्चर बन जाता है। उन्होंने लगता है भी पहली जिहड़ी किसी ने जबली नहीं मारी मैं एक नवीं जबली मारा। और जिहड़ी सीना बसीना शेरे पंजाब रणजीत सिंह नूं सिर्फ सिख नहीं कहते, और जदों असीं बंदा सिंह नाल जिहड़ा इनजस्टिस कीता उही अज संत जरनैल सिंह खालसा भिंडरांवालियां नाल कीता कि जी सरकार ने लियांदा जी, संजय गांधी लिया जी, जैल सिंह लिया जी, फलां। वो शहीदी भी पा गए। उन्होंने दस दिता 2-3 दर्जन सिंघां दे नाल कि 1.25 लाख स्पिरिट की है, तो असीं किस किस्म का नैरेटिव बनाउण ते लगे हुंदे। और यही गल एग्जैक्टली महाराजा रणजीत सिंह छोटा बंदा नहीं। तुसीं ऑड्स देखो कि किन्हां हालातां 9 साल का जिहड़ा पहली जंग की कमांड करदे, प्यो मर जाता है, आला दुआला दुश्मन है, इधरली मिसल दुश्मन है, उधरली मिसल दुश्मन है, बीमारी हुंदी है, छोटे जे कद दा 5 फुट 4 इंच होएगा, एक अख चली जाती है, मां जबान उहदे चेहरे दे उत्ते उस दे चेचक दे निशान ने, 4 चफेरे राइवलरी है, प्यो चला जाता है, मिसल दा हैड 8-9 साल। वो इन्ना वड्डा 1.5 लाख मुरब्बा मील का राज, जिस राज दे विच जस्टिस है, किसी नूं सजाए मौत नहीं दिती जाती। वो बेशक मोनार्क है पर वो तखत के उत्ते नहीं बहंदा। जदों उन्होंने पूछा जाता वो तलवार वाल इशारा कर दे। और किस कदर न्याय नाल रणजीत सिंह विचला सारा पार्ट सिक्खी दी पिनाकल है, जस्टिस सिक्खी दी गल है, क्योंकि हर सिख दे अंदर इंसाफ है, किसी नाल धक्का ना। और ये यूरोपीयन हिस्टोरीयन लिखते हैं कि जिहड़े रॉयल ब्लडिड मुगल कोर्ट दे ने वो दिल्ली या लाहौर जिहड़ा वो बैगिंग ने, वो जिहड़े ने वो गदा करते हैं, गदाकरी कहते हैं मंगण। पर रणजीत सिंह ने जिन्हों भी सबड्यू किया
ਉਹਨੇ ਉਹਨੂੰ ਭੁੱਖਾ ਨਹੀਂ ਮਰਨ ਦਿੱਤਾ, ਉਹਨੂੰ ਗੁਜ਼ਾਰੇ ਜੋਗੀ ਜਗੀਰ ਵੀ ਦਿੱਤੀ। ਉਹਨਾਂ ਨੂੰ ਕਈ ਵਾਰ ਉਹਨਾਂ ਨੇ ਦੁਬਾਰਾ ਵੀ ਬਗਾਵਤ ਕੀਤੀ, ਉਹ ਫਿਰ ਵੀ ਕਰੂਅਲ ਨਹੀਂ ਸੀ। ਜੇ ਸ਼ਿਕਾਰ ਤੇ ਚੜ੍ਹਦੇ ਸੀ ਤਾਂ ਉਹਦੀ ਹਦਾਇਤ ਸੀ ਕਿ ਸ਼ੇਰ ਦੇ ਕੋਲ ਬੰਦੂਕ ਨਹੀਂ ਹੁੰਦੀ, ਬਹਾਦਰੀ ਹੈ ਤੇ ਤਲਵਾਰ ਲੈ ਕੇ ਨਿਕਲੋ ਔਰ ਮੁਕਾਬਲਾ ਉਹਦੇ ਨਾਲ ਕਰੋ। ਇਹ ਸਾਰੇ ਜਿਹੜੇ ਮਾਪਦੰਡ ਨੇ, ਜੇ ਉਸ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ 'ਚ ਜੇ ਅਸੀਂ ਦੇਖਦੇ ਹਾਂ, ਜਦੋਂ ਅੱਜ ਟੈਲੈਂਟ ਦੀ ਗੱਲ ਹੁੰਦੀ ਹੈ, ਅਸੀਂ ਦੇਖਦੇ ਹਾਂ ਪਾਵਰ ਹਿੰਦੂ ਤਵੀਆਂ ਦੇ ਹੱਥ ਆਈ ਹੈ। ਕੋਈ ਨੀਰਵ ਮੋਦੀ ਆ ਗਿਆ, ਕੋਈ ਲਲਿਤ ਮੋਦੀ ਆ ਗਿਆ, ਲੁੱਟ ਕੇ ਲੈ ਗਏ ਸਾਰਾ। ਹੁਣੇ ਆਇਆ ਇੱਕ ਜਿਹੜਾ ਰਾਈਟ ਟੂ ਇਨਫੋਰਮੇਸ਼ਨ ਦੇ ਥੱਲੇ ਕਿੰਨੇ ਹਜ਼ਾਰ ਕਰੋੜ ਅਮਿਤ ਸ਼ਾਹ ਜਿਹੜਾ ਉਹ ਗੁਜਰਾਤ ਦਾ ਆਪਣਾ ਹੀ ਕੋਈ ਕੋਆਪਰੇਟਿਵ ਬੈਂਕ ਬਣਾਇਆ, ਖਾ ਗਏ। ਹੁਣ ਇਹਨਾਂ ਨੂੰ ਹੈ ਵੀ ਆਪਣੇ ਹਿੰਦੂ ਤਵੀਏ ਰਜਾ ਦਿਓ ਸਾਰੇ। ਜੇ ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਕੈਬਨਿਟ ਵੱਲ ਹੀ ਧਿਆਨ ਦਈਏ ਕਿ ਫਕੀਰ ਅਜ਼ੀਜ਼ੁਦੀਨ, ਉਹ ਤਿੰਨੋਂ ਫਕੀਰ ਭਰਾ, ਇੱਕ ਉਹਨਾਂ ਦਾ ਫੋਰਨ ਮਿਨਿਸਟਰ ਹੈ। ਔਰ ਜੇ ਲਾਇਲਟੀ ਦੀ ਗੱਲ ਕਰਨੀ ਹੈ, ਜਦੋਂ ਸਿੱਖ ਡੈਲੀਗੇਸ਼ਨ ਸ਼ਿਮਲੇ 'ਚ ਮਿਲਦੇ, ਅੰਗਰੇਜ਼ਾਂ ਦੇ ਡੈਲੀਗੇਸ਼ਨ ਨੂੰ ਹਰੀ ਸਿੰਘ ਨਲੂਆ ਵੀ ਨੇ, ਫਕੀਰ ਅਜ਼ੀਜ਼ੁਦੀਨ ਵੀ ਨੇ, ਹੋਰ ਵੀ ਨੇ, ਤੇ ਜਿਹੜਾ ਉਹ ਲਾਰਡ ਹੈ ਉਹ ਪੁੱਛਦਾ ਹੈ ਜੀ ਤੁਹਾਡਾ ਮਹਾਰਾਜਾ ਕਿਹੜੀ ਅੱਖ ਤੋਂ ਕਾਣ ਹੈ। ਹੁਣ ਇਹ ਦੇਖਣ ਵਾਲੀ ਗੱਲ ਹੈ ਲਾਇਲਟੀ, 40 ਸਾਲ ਐਬਸੋਲਿਊਟ ਲਾਇਲਟੀ। ਉਹ ਰਣਜੀਤ ਸਿੰਘ ਜਿਹੜਾ ਲੋਕਾਂ 'ਚ ਵਿਚਰਦਾ, ਉਹ ਰਣਜੀਤ ਸਿੰਘ ਜੇ ਨਿਆਣੇ ਵੱਟਾ ਮਾਰਦੇ ਨੇ ਤੇ ਵੱਟਾ ਆ ਕੇ ਉਹਨੂੰ ਵੱਜਦਾ, ਉਹ ਕਹਿੰਦੇ ਕਿ ਭਾਈ ਜੇ ਇਹਨਾਂ ਨੂੰ ਬੇਰਾਂ ਨੂੰ ਵੱਜਦੇ ਤਾਂ ਬੇਰ ਮਿਲਣੇ ਸੀ, ਇਹਨਾਂ ਨੂੰ ਦਿਓ। ਜੇ ਕੋਈ ਮਾਈ ਹੈ ਉਹ ਭੱਜੀ ਆਉਂਦੀ ਹੈ, ਤਵਾ ਹੱਥ 'ਚ ਫੜਿਆ ਹੋਇਆ, ਮਹਾਰਾਜਾ ਦੇ ਸਾਰੇ ਕੱਪੜੇ ਕਾਲੇ ਕਰ ਦਿੰਦੀ ਹੈ ਕਿ ਜੀ ਮੈਂ ਤਾਂ ਸੁਣਿਆ ਮਹਾਰਾਜਾ ਪਾਰਸ ਨੇ, ਪਾਰਸ ਨੂੰ ਲੋਹਾ ਛੋ ਜਾਏ ਤੇ ਸੋਨਾ ਬਣ ਜਾਂਦਾ। ਹੁਣ ਉਹਨੂੰ ਕਹਿੰਦੇ ਨੇ ਕਿ ਇਹਨੂੰ ਤਵੇ ਦੇ ਬਰਾਬਰ ਜਿਹੜਾ ਸੋਨਾ ਤੋਲ ਕੇ ਦਿਓ। ਇਹ ਲੋਕਾਂ 'ਚ ਵਿਚਰਨ ਵਾਲੇ ਅੱਜ ਦੇ ਦੇਖ ਲਓ ਆਪਣੇ ਡੈਮੋਕ੍ਰੈਟਿਕ ਜਿਹੜੇ ਲੀਡਰ ਉੱਥੇ ਬਣੇ ਹੋਏ ਨੇ, ਕਿਉਂ ਜੀ ਡੈਮੋਕ੍ਰੇਸੀ ਹੈ। ਇਹ ਜ਼ੀਰ ਸਿਕਿਉਰਿਟੀ ਦੇ ਥੱਲੇ ਜਾਂ ਆਮ ਲੋਕ ਕਿਵੇਂ ਕੋਈ ਪਹੁੰਚ ਕਰ ਸਕਦੇ। ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਔਰ ਉਹਨਾਂ ਦਾ ਆਲਾ ਦੁਆਲਾ ਸਾਰਾ, ਜੇ ਜਸਟਿਸ ਦੀ ਗੱਲ ਹੈ, ਆਪਣੇ ਪੁੱਤਰਾਂ ਨੂੰ ਵੀ ਮੁਆਫ ਨਹੀਂ ਕੀਤਾ ਹੈ ਕਿ ਭਾਈ ਜੇ ਕਿਸੇ ਨੇ ਨਹੀਂ ਫੋਲੋ ਕੀਤਾ ਰੂਲ ਨੂੰ, ਇਹਨਾਂ ਨੂੰ ਬਿਹਾਈਂਡ ਦਾ ਬਾਰ ਦਿਓ। ਇਹ ਸਾਰੇ ਪੈਰਾਮੀਟਰ ਸਿੱਖੀ ਦੇ ਪੈਰਾਮੀਟਰ ਸਨ। ਮਹਾਰਾਜਾ ਰਣਜੀਤ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਲੈਗੇਸੀ ਨੂੰ ਅੱਗੇ ਤੋਰਿਆ। ਮੈਨੂੰ ਐਗਜ਼ੈਕਟਲੀ ਆਥਰ ਦਾ ਨਾਂ ਤਾਂ ਯਾਦ ਨਹੀਂ, ਪਰ ਬੰਦਾ ਸਿੰਘ ਬਹਾਦਰ ਦੇ ਕਨਸੈਪਟ ਬਾਰੇ ਉਹਨੇ ਕਿਹਾ ਕਿ ਵੀ ਬੰਦਾ ਸਿੰਘ ਬਹਾਦਰ ਮੇਡ ਦਾ ਸਿਕਸ ਸਿਪ from the cup of power. He proved that Mughals are not invincible, and once Sikhs tasted from that cup of power, they never forgot that power, and they always thought that they can get it again. ਕਿ ਬੰਦਾ ਸਿੰਘ ਬਹਾਦਰ ਨੇ ਪਹਿਲੀ ਵਾਰ ਸਾਬਤ ਕੀਤਾ ਵੀ ਮੁਗਲ ਅਜਿੱਤ ਨਹੀਂ ਨੇ। ਉਹਨਾਂ ਨੂੰ ਉਸ ਤਾਕਤ ਦੇ ਕੱਪ ਤੋਂ ਘੁੱਟ ਪਿਆਇਆ ਵੀ ਅਸੀਂ ਬਾਦਸ਼ਾਹ, ਅਸੀਂ ਇਸ ਧਰਤੀ ਦੇ ਮਾਲਕ ਹੈ, ਇਹ ਸਾਡੀ ਧਰਤੀ ਹੈ, ਇਸ ਧਰਤੀ ਦੇ ਉੱਤੇ ਸਾਡਾ ਹੱਕ ਹੈ। ਔਰ ਇਹੀ ਕਨਸੈਪਟ ਸੀ ਜਦੋਂ ਸਿੱਖ ਮਤਾ ਕਰਦੇ ਨੇ ਅਕਾਲ ਤਖਤ ਤੇ, ਪੰਜਾਬ ਦੌਲਤ ਯਾਹੀ ਤੇ ਸਿੱਖ ਖਾਹੇ, ਦੱਖਣੀ ਪੱਛਮੀ ਕਿਮ ਲੈ ਜਾਹੇ, ਕਿ ਇਹ ਪੰਜਾਬ ਦੀ ਦੌਲਤ ਹੈ, ਪੰਜਾਬ ਦੇ ਰਿਸੋਰਸਿਸ ਨੇ, ਇਹ ਪੰਜਾਬ ਦੇ ਲੋਕਾਂ ਲਈ ਨੇ। ਦੱਖਣ ਤੋਂ ਆਉਣ ਵਾਲੇ ਮਰਹੱਟੇ ਤੇ ਪੱਛਮ ਤੋਂ ਆਉਣ ਵਾਲੇ ਆਜੜੀ ਦਰਾ ਖੈਬਰ ਦੇ, ਇਹ ਕਿਵੇਂ ਲੈ ਜਾਣ। ਔਰ ਜ਼ਾਹਰ ਹੈ 2-2.5 ਸਾਲ ਲਾਹੌਰ ਮਰਾਠਿਆਂ ਦੇ ਕਬਜ਼ੇ 'ਚ ਰਹੇ। ਪੰਜਾਬ ਦੇ ਵਿੱਚ ਇੱਕ ਅਖਾਣ ਹੈ, ਅਜੇ ਆਏ ਮਰਹੱਟੇ ਜਿਨ੍ਹਾਂ ਵਸਦਿਆਂ ਵੀ ਪੱਟੇ। ਇਸ ਕਿਸਮ ਦੇ ਲੁਟੇਰੇ ਸਨ। ਇਹਨਾਂ ਦੇ ਜਿਹੜੇ ਹਿਸਟੋਰੀਅਨ ਨੇ ਉਹ ਲਿਖਦੇ ਨੇ ਕਿ ਜੀ ਇਹ ਜਦੋਂ ਲੁੱਟਦੇ ਸੀ ਤੇ ਸਿਰਫ ਜਿਹੜਾ ਅੰਡਰ ਗਾਰਮੈਂਟ ਹੈ, ਕੱਛਾ ਹੈ, ਉਹ ਰਹਿਣ ਦਿੰਦੇ ਸੀ, ਕਮੀਜ਼ ਤੇ ਪਜਾਮੇ ਵੀ ਲਾ ਲੈਂਦੇ, ਧੋਤੀਆਂ ਵੀ ਲਾ ਲੈਂਦੇ ਸੀ ਇਸ ਕਿਸਮ ਦੇ ਲੋਕ। ਲੇਕਿਨ ਪੰਜਾਬ ਦੀ ਧਰਤੀ ਨੇ ਉਸ ਸਾਰੀ ਇੰਪਲਸ ਨੂੰ ਬਦਲਿਆ। ਹਿੰਦੂ, ਸਿੱਖ, ਮੁਸਲਮਾਨ, ਜੇ ਸ਼ਾਹ ਮੁਹੰਮਦ ਕੀਰਨੇ ਪਾ ਰਿਹਾ ਉਸ ਰਾਜ ਦੇ ਜਾਣ ਤੇ, ਜੇ ਸਿੱਖ ਸਿਪਾਹੀ ਜਿਹੜਾ ਆਪਣੀ ਬੰਦੂਕ ਗੁਜਰਾਤ ਦੇ ਮੈਦਾਨ 'ਚ ਰੱਖ ਰਿਹਾ ਔਰ ਉਹ ਰੋ ਕੇ ਕਹਿ ਰਿਹਾ ਅੱਜ ਰਣਜੀਤ ਸਿੰਘ ਮੋਇਆ, ਤੇ ਜ਼ਾਹਰ ਹੈ ਰਣਜੀਤ ਸਿੰਘ ਦਾ ਛੋਟਾ ਜਿਹਾ ਜੀਵਨ 18-19 ਸਾਲ ਦੀ ਉਮਰ 'ਚੋਂ ਲਾਹੌਰ ਦਾ ਤਖਤ ਲੈਂਦਾ। ਬਰੇਵਰੀ ਉਸ ਕਿਸਮ ਦੀ। ਔਰ ਇਹ ਪਤਵੰਤ ਸਿੰਘ ਦੀ ਜਿਸ ਕਿਤਾਬ ਦਾ ਮੈਂ ਜ਼ਿਕਰ ਕੀਤਾ ਉਹਦੇ 'ਚ ਬਹੁਤ ਵਾਰੀ ਰਣਜੀਤ ਸਿੰਘ ਨੂੰ ਨੈਪੋਲੀਅਨ ਨਾਲ ਕੰਪੇਅਰ ਕੀਤਾ ਜਾਂਦਾ। ਨੈਪੋਲੀਅਨ ਬੋਨਾਪਾਰਟ ਫਰਾਂਸ ਦਾ ਬਹੁਤ ਵੱਡਾ ਉਹ ਜਰਨੈਲ ਜਿਹਨੇ ਅੰਗਰੇਜ਼ਾਂ ਨਾਲ ਵੀ ਟੱਕਰ ਲਈ ਔਰ ਵਾਟਰਲੂ ਦੀ ਹਾਰ ਤੋਂ ਬਾਅਦ ਉਹਨਾਂ ਦੀ ਕੈਦ ਦੇ ਵਿੱਚ ਮਰਿਆ। ਪਰ ਉਹ ਕਹਿੰਦੇ ਨੇ ਨਹੀਂ, ਨੈਪੋਲੀਅਨ ਬਹੁਤ ਛੋਟਾ ਹੈ ਰਣਜੀਤ ਸਿੰਘ ਦੇ ਸਾਹਮਣੇ। ਰਣਜੀਤ ਸਿੰਘ ਨੂੰ ਉਹਨਾਂ ਨੇ ਅਲੈਗਜ਼ੈਂਡਰ ਦੀ ਗ੍ਰੇਟ, ਜਿਹਨੂੰ ਸਿਕੰਦਰ ਆਜ਼ਮ ਜਾਂ ਸਿਕੰਦਰ ਕਹਿੰਦੇ ਨੇ, ਉਹਦੇ ਨਾਲ ਕੰਪੇਅਰ ਕੀਤਾ ਕਿ ਉਹਦੇ ਟ੍ਰੇਟ ਉਹ ਨੇ।
उसने घोड़ियां नाल प्यार की गल की कि भाई किवें सिकंदर का घोड़ा जिहड़ा बचपन तो उहदे नाल है वो किवें रोंदा है उहदे जाण ते उहदी याद अज भी पश्चिमी पंजाब चो थां है जिथे उसका घोड़ा जिहड़ा मरदा है। ते रणजीत सिंह दी लैली का जिक्र है घोड़ी का, जिसनूं रणजीत सिंह इन्ना प्यार करदा है, अंत हर जंग के मैदान च उहदी है कि वह कई बारी कोहे नूर जिहड़ा उहदे गल च पा दिंदे कि इस तो ये भी कुर्बान। हुण ये सारा और लोकां दी गल लोकां दे विचों प्राइड भरना बेशक 47 एक इस किस्म का दुखांत है कि जिहड़ी सांझी पंजाबी आइडेंटिटी की गल जे शाह मुहम्मद कहंदा है सिख सिपाही नूं शाह मुहम्मद है तुसी पंजाबी हो जी, कीरत सिंह सिपाही दी रखनी जी, ते सिक्खी वो ब्यूटी सी सिख सिपाही दा करेज और बाकी किसी नूं नहीं तकना अगे खालसा ही होएगा। ये सारे वो भाव सी पंजाब दे विच फखर सी और गल कली सिखां तक नहीं। जे उस किस्म का जिहड़ा प्राइड है वो फकीर अजीजुद्दीन दंदे ने उन्होंने पुछते हैं भी किहड़ी अख तो वो जिहड़े वो अन्ने ने, ते उन्हां दा जवाब है कि मेरा महाराज मेरा महाराजा सूरज वत है, जिवें कोई सूरज दे सामने झाक के नहीं देख सकता। मेरा कदे हौसला ही नहीं पिया कि मैं उन्हां दे चेहरे वाल देख सकां, मैं तो उन्हां दे पैरां वाल देखदा। हुण ये एब्सोलूट लॉयल्टी 100 साल तो ज़्यादा दी हॉस्टिलिटी जे असी गल करिए बहुत वारी शब्द मुगल या मुसलमान या तुर्क सिनोनिमस बना दिता जाता है, पर इस गल का ध्यान रहे कि 18वीं सदी साडी लड़ाई इस्लाम के खिलाफ नहीं सी, उस सोच के खिलाफ सी। जदों भाई संतोख सिंह जदों गुरु कलगीधर पातशाह नूं ट्रिब्यूट दिंदे ने ते उन्हां दा एक कवित है कि छाए जाती एकता अनेकता बिलोए जाती होवती कुचीलता कतेबन कुरान की, पाप परपक जाते धर्म तसक जाते वर्ण गरक जाते साहित्य वेदान की, देवी देव द्योरे संतोख सिंगा दूर होते रूप मिट जाते कथा वेदन पुराण के, श्री गुरु गोबिंद सिंह पावन परम शूर मूरत ना होती जौपै करुणा निदान की। उन ज़ाहिर है कि पहली लाइन बड़ी सिग्निफिकेंट है कि छाए जाती एकता अनेकता विलोए जाती, कि जे पावन परम शूर गुरु गोबिंद सिंह साहब ना होंदे तो एकता हो जानी सी, अनेकता टुट जानी सी। हुण लड़ाई इस्लाम के खिलाफ नहीं सी, उस सोच के खिलाफ सी जिहड़ी इस्लाम के नाम थले एकता करना चाहते सी कि भाई सारे बराबर हो जाओ, फिर सारे जिहड़े ने उन्हां दे इक्को जे हक ने। ते गुरु साहब खलो गए। गुरु तेग बहादुर साहब की शहादत मनुखी इतिहास का वो वाक़या है जिसनों इन्हों ने तो बहुत बाद इन्हों का कोई कोट कर दे थिंकर कि जी मैं भावें तुहाडे नाल सहमत नहीं है पर मैं तुहाडे विचारां की आज़ादी लई अपनी जान भी दे देंगा। इत्थे तां उस जनेऊ नूं जिन्हों गुरु नानक साहब ने नकारे, जे गुरु नानक साहब ने पंडित का हाथ फड़ लिया कि जबरी पाउण नहीं देना, तो गुरु तेग बहादुर साहब ने औरंगजेब का हाथ फड़ लिया कि जबरी लाउण नहीं देना। गल जुल्म के खिलाफ सी ते एक कनकलूड कर लिया गया सी कि पोलीटिकल पावर तो बिना इस गल बारे कोई भुलेखा ना रहे। साडे कई बार विद्वान स्कॉलर जां साडे कीर्तनी सिंह जदों राज करेगा खालसा इंटरप्रेट करते हैं जां अज कहणगे वो कहणगे जी राज सृष्ट का ले सारा ही राज असी लैना है, असी सिख चंगे बन जाइए फिर सारी दुनिया जी साडा नहीं। वो एक आइडियल कॉन्सैप्ट है कि जदों हर बंदा दुनिया का अज दे 7.5 बिलियन लोग हर कोई इंसाफ पसंद होए, सच्चा होए, आत्मक तौर पर उच्चा होए, किसी का हक ना मारे, दुनिया च कोई मर्डर ना हो, कोई स्मगलिंग ना होए, कोई एक्सप्लॉइट, ये आइडियल स्टेट है वो होए इवें। लेकिन जदों सिखां ने पोलीटिकल पावर एस्टैबलिश की तो ज़ाहिर है बंदा सिंह बहादुर दे नाल जे पहला सिख राज स्थापित होंदे अज भी तुसी पाकिस्तान जाओ जिन्नी सिखां दी इज्जत इहदे बावजूद बिटरनेस इहदे बावजूद कि 47 का पागलपन का दौर वहशियाना हरकतां दोवें पासे अज भी पाकिस्तान 174 के करीब इतिहासक गुरुद्वारे ने जिन्होंने इलियास घुमन या मिस्टर इकबाल कैसर उन्होंने कलमबद्ध किया है। गुरुद्वारियां ते होर भी रिसर्च हो रही है।
ਕੋਈ ਗੁਰਦੁਆਰਾ ਐਸਾ ਨਹੀਂ ਹੈ ਜਿਸ ਦੇ ਨਾਲ ਜ਼ਮੀਨ ਨਾ ਹੋਏ। ਅਸੀਂ 550 ਜਾਂ 750 ਮੁਰੱਬਾ ਨਨਕਾਣਾ ਸਾਹਿਬ ਦਾ ਸਾਰਾ ਟਾਊਨ ਹੀ ਉਹਦੇ 'ਚ ਹੈ। ਕੋਈ ਐਸਾ ਨਹੀਂ ਹੈ ਜਿਹਦੇ ਨਾਲ ਜ਼ਮੀਨ ਨਾ ਹੋਏ। ਇਹ ਪੋਲੀਟੀਕਲ ਪਾਵਰ ਦਾ ਕਮਾਲ ਹੈ। ਔਰ ਬਾਦਸ਼ਾਹ ਆਪਣੇ ਨਾਂ ਸਤੂਪਿਆਂ ਤੋਂ ਵੀ ਖੁਦਵਾਉਂਦੇ ਸੀ। ਬਹੁਤ ਸਾਰਿਆਂ ਨੇ ਆਪਣੇ ਜਿਉਂਦੇ ਜੀ, ਕਿਸੇ ਨੇ ਤਾਜ ਮਹਿਲ ਬਣਾ ਦਿੱਤਾ ਹੈ, ਕਿਸੇ ਨੇ ਹੋਰ ਕਰਤਾ ਹੈ। ਹਿੰਦੂ ਰਾਜਿਆਂ ਦਾ ਸਾਰਿਆਂ ਦਾ ਦੇਖੋ। ਮੈਂ ਇਹ ਦੇਖਦਾ ਕਿ ਮਹਾਰਾਜਾ ਰਣਜੀਤ ਸਿੰਘ ਜੀ ਨੇ 40 ਸਾਲ 1.5 ਲੱਖ ਮੁਰੱਬਾ ਮੀਲ ਦੇ ਉੱਤੇ ਰਾਜ ਸਰਕਾਰੇ ਖਾਲਸਾ ਜੀਓ, ਇਹ ਰਾਜ ਦਾ ਨਾਂ ਹੈ। ਤੇ ਸਰਕਾਰੇ ਖਾਲਸਾ ਜੀਓ ਦਾ ਬਾਦਸ਼ਾਹ, ਉਹਦੀ ਕੋਈ ਯਾਦਗਾਰ ਦਿਖਾ ਦਿਓ 1.5 ਲੱਖ ਮੁਰੱਬਾ ਮੀਲ 'ਚ ਜਿੱਥੇ ਰਣਜੀਤ ਸਿੰਘ ਨੇ ਆਪਣੇ ਨਾਂ ਤੇ ਕੋਈ ਬਾਗ ਬਣਾਇਆ ਹੋਏ, ਕੋਈ ਕਿਲੇ ਦਾ ਨਾਂ ਰੱਖਿਆ ਹੋਏ, ਕੋਈ ਲਾਟ ਬਣਾਈ। ਹਾਂ, ਇੱਕ ਹੈ, ਕਦੇ ਜਦੋਂ ਅਸੀਂ ਦਰਸ਼ਨੀ ਡਿਓੜੀ ਲੰਘ ਕੇ ਹਰਿਮੰਦਰ ਸਾਹਿਬ ਦੀ ਦਹਿਲੀਜ਼ ਤੇ ਨਤਮਸਤਕ ਹੁੰਦੇ ਤੇ ਉੱਪਰ ਨਜ਼ਰ ਜਾਂਦੀ ਹੈ ਤੇ ਫਿਰ ਇਹੀ ਹੈ ਕਿ ਇਸ ਅਸਥਾਨ ਦੀ ਸੇਵਾ ਸਤਿਗੁਰੂ ਗੁਰੂ ਰਾਮਦਾਸ ਜੀ ਨੇ ਆਪਣੇ ਦਾਸਨ ਦਾਸ ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਪਰ ਦਇਆ ਕਰਕੇ ਕਰਵਾਈ। ਇਹ ਹੁਣ ਰਣਜੀਤ ਸਿੰਘ ਦੇ ਸਿੱਖ ਹੋਣ ਦਾ ਉਹਨੂੰ ਸਰਟੀਫਿਕੇਟ ਸਾਡੇ ਤੋਂ ਲੈਣ ਦੀ ਲੋੜ ਹੈ। ਔਰ ਅਸੀਂ ਲੋਕ ਜਿਹੜੇ ਆਪ ਕਮਜ਼ੋਰੀਆਂ ਦੇ ਵਿੱਚ ਭਰੇ ਹੋਏ ਆ। ਔਰ ਬਹੁਤ ਵਾਰ ਜੀਸਸ ਦੀ ਇਹ ਗੱਲ ਮੈਨੂੰ ਚੰਗੀ ਲੱਗਦੀ ਹੈ, ਜਦੋਂ ਇੱਕ ਔਰਤ ਜਿਹਨੂੰ ਸੰਗਸਾਰ ਕਰਨ ਲਈ ਸਭ ਨੇ ਪੱਥਰ ਚੁੱਕੇ ਕਿ ਬਦਚਲਨ ਹੈ। ਔਰ ਇਹ ਸਾਡਾ ਲਾਅ ਜਿਹੜਾ ਯਹੂਦੀਆਂ ਦਾ ਓਲਡ ਟੈਸਟਾਮੈਂਟ ਦਾ, ਉਹ ਕਹਿੰਦਾ ਵੀ ਬਦਚਲਨ ਔਰਤ ਨੂੰ ਪੱਥਰਾਂ ਨਾਲ ਮਾਰ ਦਿਓ। ਉਹਨੇ ਕਿਹਾ ਜੀ ਜ਼ਰੂਰ ਮਾਰੋ, ਪਰ ਸਭ ਤੋਂ ਪਹਿਲਾਂ ਇਹ ਦੇਖੋ ਪੱਥਰ ਉਹ ਚੁੱਕੇ ਜਿਹਨੇ ਆਪ ਗੁਨਾਹ ਨਾ ਕੀਤਾ ਹੋਏ। ਹੁਣ ਇੱਕ ਉਹ ਬਦਨਸੀਬ ਬੱਚਾ ਜਿਹਦਾ ਪਿਓ 7-8 ਸਾਲ ਦੀ ਉਮਰ ਤੱਕ ਪਹੁੰਚਦਿਆਂ ਮਰ ਜਾਂਦਾ ਹੈ, ਦੁਸ਼ਮਣ 4 ਚਫੇਰੇ ਹੈ, ਕੁਦਰਤ ਵੀ ਇੰਨੀ ਮਿਹਰਬਾਨ ਨਹੀਂ ਹੈ। ਔਰ ਇੱਕ ਵਾਰ ਇੱਕ ਜਿਹਨਾਂ ਨੂੰ ਅਸੀਂ ਹਾਸ ਰਸ ਦੀ ਗੱਲ ਕਰਨ ਵਾਲੇ ਕਹਿੰਦੇ ਆ, ਇੰਨੀ ਜਿਹੜੀ ਹੈ ਉਹ ਓਪਨਨੈਸ ਸੀ ਲਾਹੌਰ ਦਰਬਾਰ 'ਚ। ਉਹ ਖਲੋ ਕੇ ਕਹਿੰਦੇ ਰਣਜੀਤ ਸਿੰਘ ਨੂੰ ਕਿ ਜਨਾਬ, ਜਦੋਂ ਅੱਲਾਹ ਤਾਲਾ ਖੁਦਾਵੰਦ ਕਰੀਮ ਖੂਬਸੂਰਤੀ ਵੰਡ ਰਿਹਾ ਸੀ ਤੇ ਤੁਸੀਂ ਕਿੱਥੇ ਸੀ? ਤੇ ਉਹ ਕਹਿੰਦਾ ਜੀ ਮੈਂ ਉਸ ਲਾਈਨ 'ਚ ਖੜਾ ਸੀ ਜਿੱਥੇ ਅੱਲਾਹ ਤਾਲਾ ਬਹਾਦਰੀ ਵੰਡ ਰਿਹਾ ਸੀ। ਹੁਣ ਇਹ ਜਿਸ ਤਲਵਾਰ ਦੇ ਉੱਤੇ, ਔਰ ਆਮ ਉਹਨਾਂ ਦੇ ਕੋਟ ਨੇ ਕਿ ਜਦੋਂ ਉਹਨਾਂ ਨੂੰ ਕਿਸੇ ਨੇ ਬੜੀ ਤਾਰੀਫ ਕਰਨੀ, ਉਹਨਾਂ ਨੇ ਕਹਿਣਾ ਮੈਂ ਤਾਂ ਗੁਰੂ ਕਾ ਨਗਾਰਾ ਹੈ। ਔਰ ਸਾਨੂੰ ਯਾਦ ਰਹੇ ਕਿ ਜਦੋਂ ਅਸੀਂ ਜੰਗ ਦੇ ਮੈਦਾਨ ਦੀ ਗੱਲ ਕਰਦੇ, ਪਹਿਲਾ ਨਗਾਰਾ ਰਣਜੀਤ ਨਗਾਰਾ ਜਿਹੜੇ ਉਹਦਾ ਨਾਂ ਰੱਖਿਆ ਸੀ। ਉਹ ਕਹਿੰਦੇ ਸੀ ਮੈਂ ਤਾਂ ਗੁਰੂ ਕਾ ਨਗਾਰਾ ਹੈ, ਜਿਵੇਂ ਗੁਰੂ ਵਜਾਉਂਦਾ ਉਵੇਂ ਮੈਂ ਵੱਜਦਾ। ਪਰ ਮੈਂ ਇੱਕ ਹਿਸਟੋਰੀਕਲ ਸੋਰਸ ਤੋਂ ਦੇਖ ਰਿਹਾ ਸੀ ਕਿ ਇੱਕ ਸਿੱਕਾ, ਜਿਸ ਉਹਨੇ ਆਪਣੇ ਨਾਂ ਦਾ ਸਿੱਕਾ ਨਹੀਂ ਚਲਾਇਆ, ਇੱਕ ਸਿੱਕਾ ਜਿਹੜਾ ਅਵੇਲੇਬਲ ਹੈ ਜਿਹਦੇ ਤੇ ਉਹਦੇ ਤੇ ਵੀ ਇਹ ਹੈ ਕਿ ਗੁਰੂ ਨਾਨਕ ਸਾਹਿਬ ਦੀ ਫੋਟੋ ਹੈ ਤੇ ਰਣਜੀਤ ਸਿੰਘ 2 ਹੱਥ ਜੋੜ ਕੇ ਉਸ ਦੇ ਸਾਹਮਣੇ ਖੜਾ ਹੈ। ਇਹੀ ਰਣਜੀਤ ਸਿੰਘ ਦਾ। ਨਹੀਂ ਤਾਂ ਸਾਰਾ ਕੁਝ ਗੁਰੂ ਦੇ ਹਵਾਲੇ ਉਸ ਕੌਮ ਦੇ ਲਈ ਜਿਸ ਨੂੰ ਸਰਦਾਰਾਂ ਦੀ ਕੌਮ ਕਹਿੰਦੇ ਨੇ। ਪਾਕਿਸਤਾਨੀ ਜਦੋਂ ਵੀ ਤੁਹਾਨੂੰ ਕੋਈ ਮਿਲੇਗਾ ਸਰਦਾਰ ਜੀ, ਕਿਉਂਕਿ ਇਹ ਪੋਲੀਟੀਕਲ ਪਾਵਰ ਹੈ। ਇਹ ਲਾਹੌਰ ਦਾ, ਔਰ ਮੈਨੂੰ ਯਾਦ ਹੈ ਇੱਥੋਂ ਡਾਕਟਰ ਗਰੇਵਾਲ ਨੇ ਟ੍ਰੇਸੀ ਤੋਂ ਜਦੋਂ ਪਹਿਲੀ ਵਾਰ ਲਾਹੌਰ ਗਏ, ਔਰ ਸ਼ਾਇਦ 1992-93 ਦੀ ਗੱਲ ਹੈ, ਸਾਨੂੰ ਵੀ ਆਇਆ 3-4 ਸਾਲ ਹੋਏ ਸੀ। ਤੇ ਮੈਂ ਕਿਹਾ ਡਾਕਟਰ ਸਾਹਿਬ ਤੁਸੀਂ ਕਿਵੇਂ ਮਹਿਸੂਸ ਕੀਤਾ ਪਾਕਿਸਤਾਨ ਜਾ ਕੇ? ਕਹਿੰਦੇ ਚੰਗਾ ਲੱਗਾ, ਨਨਕਾਣਾ ਸਾਹਿਬ ਗਿਆ, ਵੈਰਾਗ ਹੋਇਆ ਦੂਜਾ, ਪਰ ਸਭ ਤੋਂ ਟੱਚਿੰਗ ਮੂਮੈਂਟ ਮੇਰੇ ਲਈ ਸੀ ਜਦੋਂ ਮੈਂ ਲਾਹੌਰ ਕਿਲੇ ਦੇ ਉੱਤੇ ਖਲੋਤਾ। ਮੈਂ ਕਿਹਾ ਜੀ ਕੀ? ਕਹਿੰਦੇ ਵੀ ਅਸੀਂ ਕਿਉਂ ਜੇ ਲੋਕ ਸਾਂ, ਕਿੱਡੇ ਵੱਡੀ ਸਾਡੇ ਕੋਲ ਪਾਤਸ਼ਾਹਤ ਔਰ ਕਿੰਨਾ ਪ੍ਰਾਈਡ ਸੀ, ਤੇ ਅੱਜ ਅਸੀਂ ਕਿਹਨਾਂ ਦੇ ਹੱਥੋਂ ਜ਼ਲੀਲ ਹੋ ਰਹੇ। ਤੇ ਜੇ ਇਹ ਗੱਲ ਸਮਝ ਆ ਜਾਏ ਕਿ ਪੋਲੀਟੀਕਲ ਪਾਵਰ ਕਿੰਨੀ ਅਹਿਮੀਅਤ ਰੱਖਦੀ ਹੈ, ਔਰ ਪੋਲੀਟੀਕਲ ਪਾਵਰ ਕਿਸੇ ਦੇ ਹੱਕ ਹੋਣ ਨੂੰ ਨਹੀਂ ਕਹਿੰਦੇ। ਜੇ ਡਾਕਟਰ ਧਰਮਵੀਰ ਗਾਂਧੀ ਨੇ ਕੱਲ ਜਿਹੜੀ ਉਹਨਾਂ ਨੇ ਵੀਡੀਓ ਕਹੀ, ਉਹਨਾਂ ਨੇ ਕਿਹਾ ਜੀ ਏਡਾ ਤੁਸੀਂ ਕੀ ਖਲਬਲੀ ਮਚਾਈ ਹੋਈ ਹੈ, ਭਾਰਤ 'ਚ ਏਕਤਾ ਅਖੰਡਤਾ ਇਹ ਉਹ, ਤੁਸੀਂ ਆਪਣੇ ਕਨਸਟੀਟਿਊਸ਼ਨ ਦੀ ਗੱਲ ਕਰਦੇ ਹੋ, ਤੁਸੀਂ ਰਿਪਬਲਿਕ ਦੀ ਗੱਲ ਕਰਦੇ ਹੋ, ਕੋਈ 2020 ਕਹੇ, ਕੋਈ ਖਾਲਿਸਤਾਨ ਕਹੇ, ਕੋਈ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਨ ਦਾ ਹੱਕ ਹੈ। ਏਡੀ ਕਿਹੜੀ ਗੱਲ ਹੈ? ਮੈਂ ਸਮਝਦਾ ਵੀ ਅੱਜ ਪਹਿਲਾਂ ਤਾਂ ਇਹ ਆਪਣੇ ਸਿੱਖਾਂ ਨੂੰ ਸਮਝਾਉਣ ਦੀ ਲੋੜ ਹੈ ਵੀ ਸਾਨੂੰ ਖਾਲਿਸਤਾਨ ਵਰਡ ਤੋਂ ਕਿਉਂ ਡਰ ਲੱਗਦਾ। ਔਰ ਇੱਕ ਪਾਸੇ ਜੇ ਇਹ ਗੱਲ ਆ ਗਈ ਜੀ ਉਹਨਾਂ ਨੇ ਪਾਬੰਦੀ ਲਾਤੀ ਜੀ ਰਾਜ ਕਰੇਗਾ ਖਾਲਸਾ ਤੇ, ਭਾਵੇਂ ਇਸ ਦੀ ਠੀਕ ਗੱਲ ਨਹੀਂ ਹੈ, ਪਰ ਜੇ ਤੁਸੀਂ ਹਾਈ ਕੋਰਟ ਦੇ ਉਸ ਡਿਸੀਜਨ ਨੂੰ ਦੇਖੋ, ਅਜੋਕੇ ਹਾਲਾਤ ਦੀ ਮੈਂ ਗੱਲ ਕਰ ਰਿਹਾ, ਜੈਨੋਸਾਈਡ ਇੱਕ ਤੋਂ ਬਾਅਦ ਇੱਕ, ਉਸ ਤੋਂ ਤੁਸੀਂ ਵਾਕਫ ਹੋ, ਪਰ ਜਿਹੜਾ ਕਰੰਟ ਸਿਨੇਰੀਓ ਵੱਲ ਨਜ਼ਰ ਮਾਰੋ, ਉਸ ਮੋਦੀ ਸਰਕਾਰ ਜਿਹਦੇ ਨਾਲ ਬਾਦਲ ਬਗਲਗੀਰ ਹੈ, ਪਿਛਲੇ 50 ਸਾਲ ਤੋਂ RSS ਦੇ ਥੱਲੇ ਲੱਗ ਕੇ, ਹਾਲ ਇਹ ਹੈ
कि जे श्रोमणी कमेटी प्रधान लौंगोवाल नूं एक पत्रकार पूछ रहा है कि जी जरा RSS बारे दसो जिहड़ा इंटरफेयर कर रहे हैं, वो कहते जी नहीं मैं ये बारे नहीं कुछ भी कहना। हुण हालात ये हो गए कि अकाल तख्त साहब का हुक्मनामा होए 2004 का भी RSS नाल नहीं वरतना, तो श्रोमणी कमेटी का प्रधान किस तो डरदा है? जे पोलीटिकल पावर का डर नहीं है तो होर की है? अज हालात ये ने कि बार बार उत्तराखंड दे विच की होया, बेशक उन्होंने कहो जी वो मोटरसाइकिल तो इसलिए ला रहे सी, टेढ़े लगे सी, विंगे लगे सी, नहीं वो वाटर टेस्ट कर रहे हैं। वो तुहानू दस इससे ही उत्तराखंड गुरुद्वारा ज्ञान गोदड़ी तुसी सुनाई जाओ गुरुद्वारियां कि जी गुरु नानक साहब गए, सूरज ग्रहण का मौका पंडितां नाल डिबेट हुई, उन्हें कहा जी पानी असी सूरज नूं दिन्ने, उन्हें कहा जी मैं अपने खेतां नूं दिन्ने। वो कहेगा जी ये तो गपौड़ है, कित्थे है इतिहास तुहाडा? हुण दसो कित्थे है गुरुद्वारा ज्ञान गोदड़ी? वो गंगा दे कंढे जिथे स्कॉट्स का दफ्तर बना दिता होया उत्तराखंड सरकार ने, कुछ बेचारे कंसर्नड से कोशिश करते हैं मोर्चा ला दईए, जाते हैं, गिरफ्तारी होंदी है। अकाल तख्त साहब की सरप्रस्ती थले ऑल पार्टी मीटिंग होंदी है, सारिया संप्रदावां सेवावां निहंग जथेबंदियां ना भरे होंदे ने अखबार कि जी असी ज्ञान गोदड़ी मुक्त कराना। 6 महीने हो गए ने, मुड़ के किसी ने बात तक नहीं पूछी। उत्तों साहबा ने दबका मारता होना जी उत्तराखंड की सरकार बन गई बीजेपी की, खबरदार जे तुसी बोले। सिक्कम असी जदों गल करते हैं गुरुद्वारा गुरु डोंग मौर और बाबे तारे चार चक नौखंड पृथ्वी सच्चा ढोआ, कुछ थावां असी लभ लईआं ने, कुछ नहीं ने। वो जिन्हां ने भी लभीआं जिहड़ा इतिहास है उत्थे जाके उन्होंने गुरुद्वारा साहब स्थापित कर दिते। अज हाल है और जे तुसी इस खेड नूं देखो तो फिर ज़ाहिर है कि साडा वड्डा तबका अखां मीट के बैठा है। असी समझते हैं कि भाई बिल्ली ने देखा नहीं, कबूतर ने अखां बंद, इवें नहीं होना। और जे उदों सिखां नूं इस गल की समझ सी 18वीं सदी कि भाई हम पातशाही सतगुर दई हन्ने हन्ने लाए, जै जै बह जमीन मल तह तह तख्त बनाए, कि असी पातशाहत सॉवरनिटी अपना हक राइट ऑफ सैल्फ डिटरमिनेशन स्वै निर्णय की गल घोड़े के हन्ने नाल बनी हुई। जिथे जिथे कला सिख भी बैठे वो अकाल पुरख नाल जुड़िया होया है। वो 1.25 लाख है निहंग सिंघां दियां दस्तारां दा फरला जिहड़ा ये फ्लैग है, निशान है, तो असी उन्हां नूं भी भुल्लिआ। कदे तुसीं अमरीका दीयां स्टेटां 'च देखो जिथे तुहाडा नैशनल फ्लैग हुंदा है, स्टेट दा फ्लैग हुंदा है, उहदे नाल एक तीजा फ्लैग हुंदा है काले रंग दा, पीपल मिसिंग इन एक्शन। ये उन्होंने कदे नहीं भुलाया है कि भाई जिहड़े लोग तुरे गए जां कदे वाशिंगटन आओ, अर्लिंगटन जिहड़ी टॉम्ब ऑफ एन अननोन सोल्जर, ये फर्स्ट वर्ल्ड वॉर तो बाद कंसैप्ट आया कि भाई एक ने सैलीब्रिटी जिन्हां नूं पर्पल हार्ट मिलिया, कोई होर मिलिया, एक वो है जिहदी पछाण ही नहीं सी। असीं जदों सारिਆਂ ਨੂੰ याद करते हैं सानू किन्ना कि अज देखो जे 4-5 साल 300 तो ज़्यादा जिहड़े बेचारे कोई श्रोमणी कमेटी के मुलाजम सी, कोई सेवा करने वाले सी, जून 84 फड़े, जोधपुर जेल च जाके रखे, 4-5 साल उन्होंने सफ़र किया है। चलो उन्होंने ध्यान श्रोमणी कमेटी ने रखा, उस पीरीयड मुलाकातों लिए भी जाते रहे। अमृतसर के वकील ने उन्हें 40-42 का केस पाया ਸਿੰਘਾਂ का कि भाई इन्हों मुआवजा दिता जाए, बड़ा नॉमिनल जिहा, मेरा ख्याल है 2 लाख के 3 लाख उन्होंने कहा भी इन्होंने 42-43 को दिता जाए। भारत की सरकार ने पूरी बिग टीम वो भेजी और उसके खिलाफ अपील दायर की है कि इन्हों जिन्ना को उन्होंने एक फेरे का लाया होना उन्ना सारा मुआवजा नहीं बनता, पर वो तुहानू मैसेज दे रहे हैं कि तुहाडे तख्त नूं भी असीं ढावांगे तोपां नाल, तुहाडे बेगुनाह सिखां नूं जेलां 'च रख के टॉर्चर भी करांगे, तुहाडे ज्ञान गोदड़ी, तुहाडे डोंग मौर, इन्हां नूं भी असीं मंदिर जां कुछ होर बना देंगे, तुहानू आवाज़ नहीं चुकण देंगे। 10वीं ते 12वीं दे तुहाडे सिलेबस 10वीं 11वीं दे पहलां किवें ड्रामेबाजी कप्तान ने कीती, झूठा बिल्कुल शो बॉय इन्हां दा, हिंदू तवियां दा आले दी औलाद। हुण उस सारे जो होया जी नहीं असीं री एग्जामिन कर रहे हैं, पर नाल ही खबर आई कि पंजाब यूनिवर्सिटी के MA का जिहड़ा स्टूडेंट्स का एक उन्हां दा विशा हुंदा है जिहदे च ट्रांसलेटिड वर्क्स फ्रॉम डिस्टिंग्विश्ड राइटर्स, जिहदे च कन्नड़ दा, तमिल दा, उड़िया दा, दूसरियां ज़बानां दे वर्क्स चुने ने, पंजाबी का कोई वर्क नहीं। पंजाबी चों उन्हां नूं कोई भाई वीर सिंह, कोई प्रोफैसर पूरन सिंह,
कोई धनीराम चातरे, कोई शिव बटालवी, कोई नज़र नहीं आया। वो तो उही लोग ने जिन्हां दे हथ पावर है, जिहड़े कदे तुहाडी ज़बान नूं कहंदे सी ये तो गंवारों की भाषा है, लैंगुएज ऑफ द इलिटरेट। तो जे पंजाबी सूबा दिता ही तो उहदा की हाल किया। स्ट्रगल एवें नहीं पोलीटिकल पावर तक आई। सन जरनैल सिंह खालसा पिंडां वाले जिहड़े 20वीं सदी के महान सिख, जिन्होंने सिखा ने अपनी उस दिलों की कशिश के नाल, इतिहासक वेरविਆਂ ਦੇ ਨਾਲ जे ਅਸੀਂ गल करिए कि एक छोटी जी उम्र किवें उन्हां दी एक कंप्लीट परसनैलिटी, सिੱਖੀ ਦੀਆਂ वैल्यूज़ उन्हां दे विच ਜਿਹੜੀਆਂ ने आके ਸਮੋਈਆਂ ਹੋਈਆਂ ने। ਜਦੋਂ उन्होंने क्या धर्मयुद्ध मोर्चा की सी, धर्मयुद्ध मोर्चा आनंदपुर का मता, आनंदपुर का मता की है फेडरल स्ट्रक्चर। फेडरल स्ट्रक्चर की है जम्मू कश्मीर, जम्मू कश्मीर च आर्टिकल 370 है। जम्मू कश्मीर का अपना झंडा भी है, उन्हों की अपनी एंबलम भी है, उन्हों की अपनी पार्लीमेंट भी है, असैंबली जिन्होंने कहते हैं। कोई दिल्ली का कानून ऑटोमैटिकली कश्मीर ते लागू नहीं हुंदा। और जिहड़े इनफैक्ट जिहड़ी स्पिरिट सी 1930s दे इन्हां दे कांग्रेस के मते दी कि सिर्फ तो सिर्फ 3 महकमे, डिफेंस, फाइनैंस या कम्यूनीकेशन, होम, एक दो हो, 3 महकमे ये सेंटर अपने कोल रखे। यही आनंदपुर का मता कि 3-4 और 2 लाख सिखां की गिरफ्तारी इस मोर्चे धर्मयुद्ध मोर्चे। गांधी का जिन्होंने बहुत बड़ा महात्मा बनाया हुआ, क्विट इंडिया मूवमेंट सारे भारत 1942 शुरू किया है। नंबर 40,000 क्रॉस नहीं करता, वो भी डर डर के जाके उन्होंने चुक चुक के घरों चो लिया। 2 लाख सिख पीसफुली काहदे लई तुसीं कर रहे हो जी, सारिਆਂ ਨੂੰ ਵੱਧ अधिकार दो। वो तुहाडा आनंदपुर का मता सैसैशनिस्ट बन जाते। इंदिरा गांधी का पुत्र राजीव गांधी भारत भर दे विच उस दे खिलाफ अपनी माँ की एकता अखंडता लई अखौती शहीदी का जिक्र करते। तो उस सारे नूं ये तुसीं नेहरू तो क्रिमिनल ट्राइब 10 अक्तूबर 47 ਨੂੰ ਅਸੀਂ ਬਣਦੇ तो जून 84 के घल्लूकारे तो बाद पिंडां वालियां दे ये शब्द ये ठीक है, उन्होंने अपनी किसी स्पीच खालिस्तान की एडवोकेसी नहीं की, पर उन्हों का यह कहना सी कि असी इन्हां दे नाल रहना चाहते बराबर दे शहरी बन के। ये इन्होंने देखना कि सानू नाल रखना है कि नहीं रखना। पर जिस दिन भारतीय फौज के पैर दरबार साहब की हदूद विच पे खालिस्तान की नींह रखी जाएगी। सो जदों नींह रखी जाती है फिर ये नहीं फिक्र होंदा जिस किस्म दी अज गल्लां असी साडा वड्डा तबका करदे। एक गल कनक्लूजन दे विच सानू समझ आनी चाहिए है। भाई गुरदास याद करवाउंदे ने, किस उद्यम ते राज मिले, शत्रु ते सब होवे मित्र। इस दे विच तां विचार भेद हो सकता है कि स्ट्रैटजी की होए, व्योंतबंदी की होए, लेकिन जाहिर है किस उद्यम ते राज मिले, शत्रु ते सब होवे मित्र। जदों तुहाडे कोल पोलीटिकल पावर हुंदी है, तुहाडे शत्रु भी तुहाडे मित्र बनते हैं। उही 22 धार दे पहाड़ी राजे जिहड़े इकट्ठे होके भंगाणी दे युद्ध तो लैके आनंदपुर साहब दे हमले तक पेश पेश सन। इस सच हक की आवाज़ नूं दबाण दे लई उही गल च परना मूँह च घा लैके लाहौर च रणजीत सिंह दे दरबार दे सामने, सिख दरबार दे सामने खलोते हुंदे सन, खैरात मंगते सन कि साडी जान की अमान पाओ। ये प्राइड है राज दे नाल। राज इसलिए नहीं कोई साडी तलवार कोई सिकंदरी नहीं है कि असी कोई टैरीटरीज कंकर करनियां ने, पर असी उस धरती दे उत्ते जिहड़ी साडी धरती है, जिहड़ी साडी गुरुआं दी वरोसाई धरती है, जिसनूं प्रोफैसर पूरन सिंह ने कहा पंजाब ना हिंदू ना मुसलमान, पंजाब जिउंदा गुरां दे नां ते। एक सदी असी सफ़र किया, परसीक्यूशन सिरां दे मुल पे, पर जदों साडे कोल पोलीटिकल पावर आई असी शेयर की, मुसलमानां नाल भी की, हिंदुआं नाल भी की, ईसाइयां नाल भी। मैं रणजीत सिंह पीरीयड का देख रहा सी, क्रिसमस के मौके के उत्ते भी जिहड़े यूरोपीयन सन या दूजे उन्हां नूं वड्डियां गिफ्ट्स दित्तियां जांदियां सन। गिरजा बनाने लई भी उन्हां नूं कहा गया। हिंदुआं दे खास दिन आइडेंटिफाई किए गए, उस सरकारी पद्धर ते मनाए जाते। सिखां दे दिन तो है ही सन। इस सारे दे बावजूद असी देखते हैं एक भी मुसलमान का धर्म परिवर्तन नहीं किया गया। वो रिवेंज की गल नहीं सी
क्योंकि ये वो गुरु नानक साहब की विचारधारा ये गुरु नानक साहब का थॉट सी कि इस जगत के अंदर एक पिता एकस के हम बारक, तो वो मनुख ਜਿਹੜਾ रूहानी तौर पर रब नाल जुड़िया हुए, बौद्धिक तौर पर जिसनों 10वें पातशाह ने फरमाया बुद्ध सो दीपक ज्यों उजियारे, लाइक शाइनिंग लाइक द कैंडल लाइट। तुहाडा इंटैलैक्ट इवें होवे जिवें दीवे की रोशनी, रोशनी ज्ञान दी है, सरीरक तौर पर अरोग, समाजिक तौर पर हमेशा ब्रह्म ज्ञानी, परोपकार माह, उस दे अंदर चाह कि मैं दूसरियां दा भला करना। पर अज हाल ये है शिलोंग की, जे मैं गल ना करा तो मेरा सबजैक्ट मुकम्मल नहीं होएगा। लगभग 150 साल पहले भारत के नक्शे जिन्ने पहाड़ी हिल स्टेशनस ने अंग्रेज़ों ने डिवेलप किए, शिमला होए, डलहौजी होए, धर्मशाला होए, नैनीताल होए, एबटाबाद होए, मरी होए, शिलोंग होए। जो उन्होंने शिलोंग डिवेलप किया, ज़ाहिर है कि फ्लशिंग तो दूसरिया फैसिलिटीज़ नहीं सन। माझे दे अमृतसर गुरदासपुर जिले के गरीब सिख जिन्होंने गुरु ने तो रंगरेटे गुरु के बेटे किया, असी कदे चौथे पौड़ वाले बना दिता, कदे मजहबी बना दिता, कदे होर ना रख दिते। साडे चो बामण मरिया नहीं, मनु नहीं मरिया। और अज भी साडी सोच जिहड़ा स्पिरिचुअल वर्डिक्ट सी गुरु दा, जिहड़ा पोलिटिकल मैंडेट सी 10वें पातशाह दा गरीब सिखां नूं पातशाही देण दा, वो विचारे उत्थे जाके भी उन्हां दुर्गम इलाकिਆਂ 'ਚ उन्होंने सर्व किया, उन्होंने एक आबादी दे विच उन्होंने रखे। जिस समय के नाल उहदे नाम बदलते गए, जिहड़े वो सी अपने रिश्तेदारां नूं पंजाबी लेन कहंदे सी, बहुते इन्हां दे उहनूं हरिजन बस्ती कहंदे सी, ते मेघालय दे अपनी लैंगुएज उन्हां दे लई कोई होर शब्द बाहरी जिहदा मतलब है आउटसाइडर। वो है हुण 150 साल बाद, क्योंकि उन्हां दी वो जमीन जिहड़ी कदे शिलांग तो बाहर सी, हुण मेन मार्केट दे विच आ गई और उन्हां दीयां कीमतां वध गईयां। मारवाड़ी बीजेपी अमित शाह मोदी के रिश्तेदार सेठ उत्थे बैठे ने, उस जमीन नूं हड़पना चाहुंदे ने, ते लोकल जिहड़ा खासी ट्राइब जिहड़ा मुढ़ले तौर पर शेड्यूल कास्ट खुद ने एज ए ट्राइब, उन्हां नूं इस्तेमाल किया जा रहा है। किवें उन्होंने हमला किया और किवें बहादुर बच्चियां ने। बहुत वार अज ही मैनूं एक सज्जन कह रहे सी कि जी हुण जो उत्थे हालात बन गए ने, अपनी रखिया आप ही करनी पैनी है। मैं क्या जिन्होंने असी बिल्कुल चौथे पौड़ दे बना के बाहर कढ़िया होया ना, उन्होंने बीबियां ने भी दस दिते कि अपने आप को डिफेंड किवें करीदा है। किवें 4 दिन जदों तक पुलिस या फौज आती है, उन्होंने 4 चफेरे उन्होंने बीबियां ने, उन्होंने नौजवान 40-50 बच्चे जिहड़े किरपाना लैके बाहर आए। लेकिन इस जहनीयत नूं देखो कि ये चुप बैठे ने। और पहली बार मेघालय बीजेपी सरकार दे विच आई है। 7 स्टेटां ने नॉर्थ ईस्ट दियां, 6 दे विच जां तां बीजेपी सीधे तौर पर रूल कर रही है तो जां हुकूमत का हिस्सा है। सो मैं कनकलूजन वाल आवां, उदों भी साडी ये सारी पोलाइट परसीक्यूशन का दौर मुक्या सी जदों साडे कोल पोलीटिकल पावर आई सी। और जदों तक तुहाडे कोल सियासी पावर अपनी किस्मत आप घड़न का हक, जिन्हों UN का चार्टर राइट ऑफ सैल्फ डिटरमीनेशन के थले मनदे, जिसनूं कैनेडा ने 2 बार क्यूबेक दे विच 1980-1995 लागू किया है। स्कॉटलैंड इंग्लैंड 400 साल बाद कित्थे उन्होंने वो गुलामी कबूली सी, उन्होंने उसनूं मन्निया। कोसोवो दे विच होया, मैसेडोनिया दे विच होया और ताज़ा कैटालोनिया दे विच होया, नॉर्थ कुर्दिस्तान के लोगों ने किए। सो बाकी सारे जिहड़े ने वो UN चार्टर नूं मन रहे ने। असी तो 1849 तक बादशाह सा, सॉवरन सा, सिख एज ए पीपल है, असी एज ए नेशन है। जे नवाबी आई सी तो कोई कपूर सिंह के नाँ ते नहीं सी आई, खालसा पंथ के नाँ ते आई सी। ये पंथ ने फैसला किया सी कि भाई सेवा नूं जिहड़ा टहल महल करन वाला है उन्होंने नवाबी मिलनी चाहिए है। जे बाबा बंदा सिंह बहादुर का राज सी तो वह गुरु नानक के नाँ थले सी, देगो तेगो फतेह सी। जे महाराजा रणजीत सिंह का सी, बेशक वो मोनार्क सी, बादशाह के नाल पैलेस आ जाता है, पैलेस इंट्रीग भी आती है, लेकिन उस सरकारे खालसा जियो सी। ते अज जे साडा उस खिते दे विच कोई सल्यूशन है तो फिर वो दरियाए जमुना तो वाघा तक इंडिपेंडेंट सॉवरन नेशन खालिस्तान
ਜਿਸ ਨੂੰ 1.5 ਲੱਖ ਤੋਂ ਜ਼ਿਆਦਾ ਸਾਡੇ ਸ਼ਹੀਦ ਸਿੰਘਾਂ ਸਿੰਘਣੀਆਂ ਨੇ ਆਪਣੇ ਖੂਨ ਦੇ ਨਾਲ ਜਿਸ ਦੀ ਨੀਂਹ ਰੱਖੀ ਹੈ, ਇਸ ਦੇ ਲਈ ਜੁੜ ਕੇ ਬੇਸ਼ੱਕ ਵੱਡੇ ਘੱਲੂਘਾਰੇ ਵੇਲੇ ਕਾਲ ਦਿੱਤੀ ਸੀ ਸਰ ਜੱਸਾ ਸਿੰਘ ਆਹਲੂਵਾਲੀਆ ਨੇ, ਜਿਨ੍ਹਾਂ ਦੀ ਯਾਦ ਇਸ ਵਰੇ ਦੇ ਅੰਦਰ ਮਨਾਈ ਜਾ ਰਹੀ ਹੈ ਕਿ ਮਿਸਲ ਵੰਡ ਅਬ ਕਬਹੂ ਨਾ ਪਾਓ, ਰਲ ਮਿਲ ਕੇ ਇਹ ਪੰਥ ਬਚਾਓ। ਇਹ ਜਿਹੜੇ ਮਤਭੇਦ ਅੱਜ ਧਾਰਮਿਕ ਤੌਰ 'ਤੇ ਔਰ ਇਹ ਵਟਸਐਪ 'ਤੇ ਫਲਾਣਾ, ਐਂ ਲੱਗਦਾ ਜਿਵੇਂ ਇਹਨਾਂ ਲੋਕਾਂ ਨੂੰ ਕੋਈ ਕੰਮ ਹੀ ਨਹੀਂ ਰਿਹਾ, ਇਹਨਾਂ ਨੂੰ ਗੁਲਾਮੀ ਨਹੀਂ ਨਜ਼ਰ ਆਉਂਦੀ ਹੈ, ਇਹਨਾਂ ਨੂੰ ਦੁਸ਼ਮਣ ਨਹੀਂ ਨਜ਼ਰ ਆਉਂਦਾ, ਇਹਨਾਂ ਨੂੰ ਆਪਣਾ ਭਰਾ ਸਾਹਮਣੇ ਬੈਠਾ ਸਭ ਤੋਂ ਵੱਡਾ ਦੁਸ਼ਮਣ ਨਜ਼ਰ ਆਉਂਦਾ। ਅਸੀਂ ਕਿਉਂ ਜਿਹੇ ਲੋਕ ਹੋ ਗਏ, ਵਿਚਾਰ ਵੀ ਨਹੀਂ ਕਰ ਸਕਦੇ। ਗੁਰੂ ਗ੍ਰੰਥ ਸਾਹਿਬ 'ਚ ਗੁਰੂ ਨਾਨਕ ਸਾਹਿਬ ਨੂੰ ਅਸੀਂ ਕੋਟ ਕਰਦੇ, ਜਬ ਲਗ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀਏ ਕਿਛ ਕਹੀਏ। ਕਹਿਣ ਦੀ ਗੱਲ ਬਾਤ ਹੈ, ਪਹਿਲਾਂ ਸੁਣਨ ਦੀ ਹੈ। ਭਾਈ ਸੁਣ ਤਾਂ ਲਓ। ਗੁਰੂ ਨਾਨਕ ਸਾਹਿਬ ਸਿੱਧਾਂ ਕੋਲ ਗਏ, ਸਿੱਧ ਗੋਸ਼ਟ ਅਸੀਂ ਪੜ੍ਹਦੇ ਹਾਂ, ਉਹਨਾਂ ਨੇ ਕਿਉਂ ਜੇ ਕਿਤੇ ਉਹ ਬਾਲਾ ਕਹਿ ਰਹੇ ਨੇ, ਬਾਲਕ ਕਹਿ ਰਹੇ ਨੇ, ਕਦੇ ਕੁਛ ਕਹਿ ਰਹੇ ਨੇ, ਉਹ ਕਦੇ ਨਾਥ ਜੀ ਕਹਿ ਰਹੇ ਨੇ ਉਹਨਾਂ ਨੂੰ, ਔਰ ਉਹ ਸੰਤ ਸਭਾ ਜੈਕਾਰੋ ਦੇ ਨਾਲ ਐਡਰੈਸ ਕਰ ਰਹੇ ਨੇ। ਇਹ ਇੱਕ ਤਹਿਜ਼ੀਬ ਦਾ ਡਾਇਲੋਗ ਦਾ ਗੁਰੂ ਨਾਨਕ ਸਾਹਿਬ ਦੇ ਸਾਰੇ ਸਫ਼ਰ ਹੀ ਡਾਇਲੋਗ ਨੇ। ਪੰਡਤਾਂ ਨਾਲ ਵੀ ਕਰਦੇ ਨੇ, ਮੁਲਤਾਨ 'ਚ ਸੂਫੀ ਸੰਤਾਂ ਨਾਲ ਵੀ ਕਰਦੇ ਨੇ, ਸਿੱਧਾਂ ਨਾਲ ਵੀ ਕਰਦੇ ਨੇ, ਬਗਦਾਦ ਔਰ ਮੱਕਾ ਇਸਲਾਮਿਕ ਸਿਵਲਾਈਜੇਸ਼ਨ ਦੇ ਉਸ ਗੜ੍ਹ 'ਚ ਜਾ ਕੇ ਉਹਨਾਂ ਦੇ ਉਲੇਮਾ ਨਾਲ ਵੀ ਕਰਦੇ ਨੇ। ਇਹ ਸਾਡਾ ਬੇਸਿਕ ਹੈ ਵਿਚਾਰ। ਜਦ ਅਸੀਂ ਪੜ੍ਹਦੇ ਹਾਂ ਥਾਲ ਵਿੱਚ 3 ਵਸਤੂ ਪਈਓ, ਸਤ ਸੰਤੋਖ ਵਿਚਾਰੋ। ਜੇ ਵਿਚਾਰ ਨਹੀਂ ਹੈ, ਡਿਸਕਸ਼ਨ ਨਹੀਂ ਹੈ, ਹਿਸਟਰੀ ਤੋਂ ਮੈਂ ਜਿੱਥੋਂ ਸ਼ੁਰੂ ਕੀਤੀ ਸੀ ਗੱਲ, ਅਸੀਂ ਜੇ ਹਿਸਟਰੀ ਤੋਂ ਟੁੱਟਾਂਗੇ, ਹਿਸਟਰੀ ਦੀ ਵਿਚਾਰ ਨਹੀਂ ਕਰਾਂਗੇ, ਬੱਚੇ ਸਿੱਖ ਨਹੀਂ ਰਹਿਣਗੇ। ਪ੍ਰਾਈਡ ਹਿਸਟਰੀ 'ਚੋਂ ਨਿਕਲਦਾ। ਰੱਬ ਨੂੰ ਮਿਲਣਾ ਉਹ ਅਧਿਆਤਮ ਹੈ, ਰੂਹਾਨੀਅਤ ਹੈ, ਬੰਦਗੀ ਹੈ, ਸਿਮਰਨ ਹੈ, ਕੀਰਤਨ ਹੈ, ਉਹ ਇੱਕ ਵੱਖਰਾ। ਲੇਕਿਨ ਜਦੋਂ ਤੱਕ ਜਿਹੜੀ ਸਿਰ ਤੇ ਪੱਗ ਹੈ, ਇਹ ਸਾਡਾ ਪ੍ਰਾਈਡ ਹੈ। ਕਈ ਵਾਰੀ ਇਹਨੂੰ ਸਾਡੇ ਕਈ ਵੀਰ ਕਹਿਣਗੇ ਕਿ ਦਿਸ ਇਜ਼ ਆਵਰ ਕਰਾਊਨ, ਤਾਜ ਹੈ। ਤੇ ਸਾਨੂੰ ਸੱਚੋ ਸੱਚ ਮੈਂ ਇੱਕ ਪ੍ਰੋਗਰਾਮ ਮੰਡੇ ਥਰੂ ਫਰਾਈਡੇ ਕਰਦਾ 8 ਤੋਂ 9 TV 84 ਤੇ। ਇੱਕ ਵੀਰ ਨੇ ਲੈਟਰ ਲਿਖਿਆ, ਉਸ ਤੋਂ ਬਾਅਦ ਮੈਂ ਇਹਨੂੰ ਤਾਜ ਨਹੀਂ ਕਿਹਾ, ਉਹਨੇ ਕਿਹਾ ਜੀ ਨਹੀਂ ਇਹ ਤਾਜ ਨਹੀਂ ਹੈ, ਤਾਜ ਤਾਂ ਆਉਂਦੇ ਨੇ ਚਲੇ ਜਾਂਦੇ ਨੇ, ਪਰ ਇਹ ਪੱਗ ਧੌਣ ਦੇ ਨਾਲ ਹੀ ਲੱਥ ਸਕਦੀ ਹੈ, ਇਹ ਕਦੇ ਲੱਥ ਨਹੀਂ ਸਕਦੀ। ਸੋ ਇਹ ਇੱਕ ਪਾਸੇ ਜੇ ਇਹ ਪ੍ਰਾਈਡ ਤੁਸੀਂ ਦਿਓਗੇ ਬੱਚਿਆਂ ਦੇ ਅੰਦਰ, ਉਹਨਾਂ ਨੂੰ ਹਿਸਟਰੀ, ਔਰ ਅਸੀਂ ਵੱਡੇ ਵੀ, ਅਸੀਂ ਜੇ ਬੱਚਿਆਂ ਨੂੰ ਤਾਂ ਹੀ ਦਿਆਂਗੇ ਜੇ ਵੱਡੇ ਹੋਣਗੇ। ਔਰ ਅੱਜ ਹੀ ਇਹ ਵਿਚਾਰ ਸੀ ਕਿ ਜੀ ਕੀ ਹੋਏ ਪ੍ਰਚਾਰ ਨਹੀਂ। ਮੈਂ ਕਿਹਾ ਜੀ ਗੁਰਦੁਆਰਿਆਂ 'ਚ ਤੁਸੀਂ ਕੀ ਪ੍ਰਚਾਰ ਕੱਢਣੇ, 4 ਘੰਟੇ 6 ਘੰਟੇ ਗੁਰਦੁਆਰਾ ਸਾਹਿਬ ਸੰਡੇ ਚਲੇ ਵੀ ਗਏ, 2 ਘੰਟੇ ਹੁੰਦੇ ਨੇ, ਉਹਦੇ 'ਚ ਵੀ ਅੱਧੇ ਅਖਬਾਰ ਕੋਈ ਇਸ ਖੁੰਝੇ 'ਚ ਬੈਠਾ ਹੁੰਦਾ ਹੈ, ਉਹਦੇ 'ਚ, ਉਹਦੇ ਨਾਲ ਨਹੀਂ ਤਬਦੀਲੀ ਹੋਣੀ। ਆਪਣੇ ਘਰ ਸੰਭਾਲ ਲਓ। ਸਾਨੂੰ ਹੁਣ ਸ਼ਿਕਾਇਤ ਕਰਨ ਦੀ ਲੋੜ ਨਹੀਂ ਕਿ ਅਕਾਲ ਤਖਤ ਤੇ ਸਰਕਾਰੀ ਜਥੇਦਾਰ ਨੇ, ਸ਼੍ਰੋਮਣੀ ਕਮੇਟੀ ਕੀ ਕਰਦੀ ਹੈ ਦਿੱਲੀ, ਉਹ ਦੇਖ ਲਿਆ ਸਾਰਾ। ਉਹਨਾਂ ਦੇ ਵਕਤ ਨਾ ਜ਼ਾਇਆ ਕਰੀਏ, ਘਰ ਤੋਂ ਸ਼ੁਰੂ ਕਰੀਏ ਗੱਲ, ਕਿ ਜਿਹੜੀ ਆਪਣੇ ਘਰ ਦੇ ਅੰਦਰ ਆਪਣੇ ਬੱਚੇ ਬੱਚੀਆਂ ਨੂੰ, ਜਿਹੜੀਆਂ ਮਾਵਾਂ ਜਪਜੀ ਪੜ੍ਹਦੇ ਆ, ਆਟਾ ਗੁੰਨ ਕੇ ਉਹ ਪ੍ਰਸ਼ਾਦੇ ਸਜਾ ਕੇ ਬੱਚਿਆਂ ਨੂੰ ਸਕੂਲ ਤੋਰਦੀਆਂ ਨੇ, ਉਹ ਹੋ ਸਕਦਾ ਹੈ ਝੱਖੜ ਦੇ ਵਿੱਚ ਕਿਤੇ ਉਹਨਾਂ ਦੇ ਵੀ ਪੈਰ ਉਖੜ ਜਾਣ, ਪਰ ਜਿਹਨੂੰ ਇੱਕ ਵਾਰ ਤੁਸੀਂ ਜਪਜੀ ਦੀਆਂ ਪੌੜੀਆਂ ਚੜਾਈਆਂ ਹੋਈਆਂ, ਉਹ ਗੁਰੂ ਨਾਨਕ ਦਾ ਬੱਚਾ ਬੱਚੀ ਹੈ, ਉਹ ਵਾਪਸ ਪਰਤ ਆਉਣਗੇ। ਆਪਣੇ ਘਰਾਂ 'ਚ ਉਸ ਪ੍ਰਾਈਡ ਨੂੰ ਪੈਦਾ ਕਰੀਏ ਆਪਣੇ ਬੱਚੇ ਬੱਚੀਆਂ ਦੇ ਅੰਦਰ। ਔਰ ਮੈਂ ਬਹੁਤ ਧੰਨਵਾਦੀ ਹਾਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਦੁਆਰਾ ਸਿੰਘ ਸਭਾ ਮਿਲਪੀਟਸ, ਜਿਨ੍ਹਾਂ ਨੇ ਇਹ ਅੱਜ ਦਾ ਪ੍ਰੋਗਰਾਮ ਜਿਹੜਾ ਬੜੇ ਐਫਰਟ ਦੇ ਨਾਲ ਸ਼ਾਰਟ ਨੋਟਿਸ ਤੇ, ਹਾਲਾਂਕਿ ਵੱਡਾ ਪ੍ਰੋਗਰਾਮ ਕੱਲ੍ਹ ਹੈ ਜਿਹੜਾ ਕਿ ਹੇਵਰਡ ਦੇ ਪੀਕੌਕ ਗੋਲਡਨ ਰੈਸਟੋਰੈਂਟ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੈਸਟ ਵੱਲੋਂ ਰੱਖਿਆ ਹੋਇਆ। ਉਸ ਦੇ ਵਿੱਚ ਡਾਕਟਰ ਸਾਹਿਬ ਡਾਕਟਰ ਉਦੋਕੇ ਵੀ, ਉਹਨਾਂ ਨੂੰ ਵੀ ਇਨਵਾਈਟ ਕੀਤਾ, ਮੈਨੂੰ ਵੀ ਉਹਦੇ ਲਈ ਕੀਤਾ ਸੀ। ਔਰ ਇਹ ਫਿਰ ਸਮਾਰਟ ਨੇ ਪ੍ਰਬੰਧਕ, ਇਹਨਾਂ ਨੇ ਦੇਖਿਆ ਵੀ ਆ ਰਹੇ ਨੇ, ਚਲੋ ਹੁਣ ਇਹ ਤਾਂ ਨਹੀਂ ਮੈਂ ਕਹਿਣਾ ਵੀ ਮੁਫਤਾ ਮਾਰੀਏ, ਪਰ ਇਹਨਾਂ ਨੇ ਜਿਹੜਾ ਇਸ 'ਚ ਛੋਟਾ ਪ੍ਰੋਗਰਾਮ ਕੱਢਿਆ ਔਰ ਮੈਨੂੰ ਬੜਾ ਚੰਗਾ ਲੱਗਾ। ਤੁਸੀਂ ਜਿਵੇਂ ਸਾਰੇ ਹੀ ਲਗਭਗ 3-4 ਘੰਟੇ ਤੋਂ ਬਿਲਕੁਲ ਜਿਹੜਾ ਬੜੇ ਟਿਕਾ ਦੇ ਵਿੱਚ ਬੈਠੇ ਹੋ, ਇਸ ਕਿਸਮ ਦੇ ਪ੍ਰੋਗਰਾਮ ਮੋਰ ਫਰੀਕੁਐਂਟ ਹੋਣੇ ਚਾਹੀਦੇ ਨੇ। ਹਿਸਟਰੀ ਦੇ ਉੱਤੇ ਫੋਕਸ ਕਰਨਾ। ਜਦੋਂ ਕੋਈ ਕਹਿੰਦਾ ਜੀ ਹਿਸਟਰੀ ਰਿਪੀਟਸ ਇਟਸੈਲਫ, ਕੋਈ ਪਹੀਏ ਨਹੀਂ ਲੱਗੇ ਹੁੰਦੇ ਹਿਸਟਰੀ ਨੂੰ। ਹਿਸਟਰੀ ਰਿਪੀਟਸ ਇਟਸੈਲਫ ਐਜ਼ ਵੀ ਡੋਂਟ ਲਰਨ ਫਰੋਮ ਦਾ ਮਿਸਟੇਕਸ ਆਫ ਦਾ ਹਿਸਟਰੀ। ਇਸ ਲਈ ਉਹੀ ਗਲਤੀਆਂ ਦੁਹਰਾਈਆਂ ਜਾਂਦੀਆਂ, ਉਹੀ ਕੋਸੀ ਜਾਓ ਡੋਗਰਿਆਂ ਨੇ ਇਹ ਕੀਤਾ, ਉਹ ਕੀਤਾ ਉਹਨਾਂ ਨੇ। ਆ ਜਿਹੜੇ ਡੋਗਰੇ ਸਾਹਮਣੇ ਬੈਠੇ ਨੇ, ਜਿਹੜੇ ਉੱਥੇ ਸਾਰਾ ਪੰਜਾਬ ਜਿਹੜਾ 70 ਸਾਲ 'ਚ ਕਿਸ ਕਿਸਮ ਦਾ ਇਹਨਾਂ ਨੂੰ ਪਛਾਣੋ ਨਾ, ਤੇ ਨਾਲ ਹੀ ਕਹੀ ਜਾਓ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਆਉਂਦੇ, ਉਦੋਂ ਉਸ ਵਕਤ ਚਲਾ ਗਿਆ ਸਰਕਾਰ ਵਾਲਾ ਵੇਲਾ
ਜੇ ਹੁਣ ਤੁਹਾਡੇ ਸਾਹਮਣੇ ਹੈ ਜਿਹੜਾ ਚੈਲੰਜ ਹੈ, ਜਿਹੜੇ ਕੰਮ ਕਰਨ ਵਾਲੇ ਲੋਕ ਨੇ ਕਿਸੇ ਖਿੱਤੇ 'ਚ ਵੀ ਕਰ ਰਹੇ ਨੇ, ਅਸੀਂ ਸਾਰੇ ਨਾਲ ਨਾ ਵੀ ਸਹਿਮਤ ਹੋਈਏ, ਮਤ ਖਿੱਚੋ ਲੱਤਾਂ, ਕਲਮ ਵਾਲੇ ਨੂੰ ਕਲਮ ਚਲਾਉਣ ਦਿਓ, ਪਾਣੀ ਦੀ ਮਸ਼ਕ ਵਾਲੇ ਨੂੰ ਜੋ ਯੂਨਾਈਟਿਡ ਸਟੇਟਸ ਦੂਸਰੇ ਸ਼ਿਲੌਂਗ 'ਚ ਜਾ ਕੇ ਬੈਠੇ ਨੇ, ਹਿਊਮੈਨੀਟੇਰੀਅਨ ਕੰਮ ਕਰ ਰਹੇ ਨੇ, ਉਹਨਾਂ ਨੂੰ ਉਹਨਾਂ ਦਾ ਕੰਮ ਕਰਨ ਦਿਓ, ਮੀਡੀਆ ਵਾਲੇ ਮੀਡੀਆ ਦਾ ਕੰਮ ਕਰਨ, ਪੋਲੀਟੀਕਲ ਅਵੇਅਰਨੈਸ ਵਾਲੇ ਪੋਲੀਟੀਕਲ ਦਾ ਕੰਮ ਕਰਨ। ਸਾਰੇ ਅਨੰਦਪੁਰ ਦੇ ਗੁਰੂ ਕਲਗੀਧਰ ਪਾਤਸ਼ਾਹ ਦੇ ਅਸੀਂ ਸਿੱਖ ਹੈ, ਉਹਨਾਂ ਦੇ ਸਿੰਘ ਸਿੰਘਣੀਆਂ ਅਲਟੀਮੇਟਲੀ ਆਪਣੇ ਪ੍ਰੀਤਮ ਨੂੰ ਰਿਝਾਣਾ, ਆਪਣੇ ਪਿਆਰੇ ਨੂੰ ਰਿਝਾਣਾ। ਤੇ ਜੇ ਅਸੀਂ ਇਸ ਪਾਸੇ ਨੂੰ ਫੜ ਲਾਂਗੇ ਤੇ ਫਿਰ ਮੇਰਾ ਖਿਆਲ ਹੈ ਜਿਵੇਂ ਸਰ ਕਪੂਰ ਸਿੰਘ ਇਹ ਅਕਸਰ ਉਦਾਸ ਹੁੰਦੇ ਸੀ ਤੇ ਫਿਰ ਕਈ ਵਾਰੀ ਵੈਰਾਗ ਵੀ ਕਰਦੇ ਸੀ, ਪਰ ਉਹ ਫਿਰ ਇਹ ਕਹਿੰਦੇ ਸੀ ਕਿ ਨਹੀਂ, ਗੁਰੂ ਕਲਗੀਧਰ ਪਾਤਸ਼ਾਹ ਨੇ ਪੰਥ ਨੂੰ ਬੇਘਰੇ ਨਹੀਂ ਰਹਿਣ ਦੇਣਾ। ਇਹ ਉਹਨਾਂ ਦਾ ਇਕਰਾਰਨਾਮਾ ਹੈ ਪੰਥ ਨਾਲ, ਪੰਥ ਖਾਲਸਾ ਖੇਤੀ ਮੇਰੀ, ਹੌਂ ਸੰਭਾਲ ਕਰੋ ਤਿਸ ਕੇਰੀ, ਕਿਸੇ ਵੀ ਪੁੱਛੁਕ ਲਈ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਪਾਰ ਬਖਸ਼ਿਸ਼ ਦੇ ਸਦਕਾ ਇਸ ਸੈਮੀਨਾਰ ਵਿੱਚ ਹਾਜ਼ਰੀ ਭਰਨ ਵਿੱਚ ਆਏ ਬਹੁਤ ਹੀ ਸਤਿਕਾਰਯੋਗ ਅਜ਼ੀਜ਼ ਹਾਜ਼ਰੀਨ, ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਮੁਕੱਦਸ ਫਤਿਹ ਬੁਲੰਦ ਕਰੀਏ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਜਿਹੜਾ ਸਬਜੈਕਟ ਦਿੱਤਾ ਗਿਆ ਹੈ, ਬਾਬਾ ਬੰਦਾ ਸਿੰਘ ਬਹਾਦਰ ਦੀ ਰਾਜ ਦੀ ਸਥਾਪਨਾ ਤੋਂ ਲੈ ਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੱਕ ਦਾ ਸਮਾਂ, ਜਿਸ ਨੂੰ ਅਸੀਂ 18ਵੀਂ ਸਦੀ ਦਾ ਲਹੂ ਭਿੱਜਾ ਇਤਿਹਾਸ ਵੀ ਕਹਿ ਸਕਦੇ ਹਾਂ। ਉਸ ਤੋਂ ਬਾਅਦ ਡਾਕਟਰ ਅਮਰਜੀਤ ਸਿੰਘ ਹੋਣਾ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੇ ਰਾਜ ਤੋਂ ਲੈ ਕੇ ਹੁਣ ਤੱਕ ਜਿਹੜੀ ਸਿੱਖਾਂ ਦੀ ਅਧੋਗਤੀ ਹੈ, ਉਸ ਦੇ ਬਾਰੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਨੇ। ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਅੱਜ ਤੱਕ ਦਾ ਜਿਹੜਾ ਸਮਾਂ ਹੈ, ਜਿਹਦੇ ਵਿੱਚ 2 ਵਾਰੀ ਰਾਜ ਦੀ ਸਥਾਪਨਾ, ਉਸ ਤੋਂ ਬਾਅਦ ਇੱਕ ਗੁਲਾਮੀ ਤੋਂ ਦੂਜੀ ਗੁਲਾਮੀ ਦਾ ਸਫ਼ਰ, ਔਰ ਇਸ ਸਭ ਦੇ ਮੱਦੇ ਨਜ਼ਰ ਜਿਹੜਾ ਬੰਦਾ ਸਿੰਘ ਬਹਾਦਰ ਦਾ ਰਾਜ ਹੈ, ਉਹਦੇ ਉਚੇਰੇ ਪਹਿਲੂ ਕੀ ਨੇ, ਜਾਂ ਫਿਰ ਬੰਦਾ ਸਿੰਘ ਬਹਾਦਰ ਦੀ ਰਾਜ ਦੀ ਸਥਾਪਨਾ ਦੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਹਲੀਮੀ ਰਾਜ ਦੀ ਵਿਚਾਰਧਾਰਾ ਕਿਵੇਂ ਕਾਰਜਸ਼ੀਲ ਹੈ, ਉਹਨੂੰ ਸਮਝਣ ਦੇ ਵਾਸਤੇ ਮੈਂ ਸਲਾਈਡਸ ਦੇ ਨਾਲ ਕੁਝ ਤੱਥ ਤੁਹਾਡੇ ਨਾਲ ਸਾਂਝੇ ਇਸ ਕਰਕੇ ਕਰਨੇ ਨੇ ਕਿ ਕੁਝ ਮੁੱਦੇ ਬੜੇ ਅਹਿਮ ਨੇ। ਜੇ ਅਸੀਂ ਜੀਵਨ ਸ਼ੈਲੀ, ਜੀਵਨ ਚਰਿੱਤਰ ਜਾਂ ਕੇਵਲ ਜੀਵਨ ਧਾਰਾ ਨੂੰ ਪੜ੍ਹਨਾ ਹੋਵੇ ਤਾਂ ਬਹੁਤ ਕਿਤਾਬਾਂ ਨੇ, ਪਰ ਕੁਝ ਖਾਸ ਤੱਥ ਜਿਹੜੇ ਬਹੁਤ ਕਿਤਾਬਾਂ ਚੋਂ ਨਿਕਲ ਕੇ ਇੱਕ ਰੂਪ ਲੈਂਦੇ ਨੇ, ਉਹਨਾਂ ਨੂੰ ਸਾਂਝੇ ਕਰਨਾ ਬੜਾ ਜ਼ਰੂਰੀ ਹੈ। ਬਾਬਾ ਬੰਦਾ ਸਿੰਘ ਬਹਾਦਰ ਰਾਮਦੇਵ ਭਾਰਦਵਾਜ ਰਾਜਪੂਤਾਂ ਦੀ ਇੱਕ ਸ਼ਾਖਾ, ਜਨਮ ਜੰਮੂ ਕਸ਼ਮੀਰ ਦੇ ਜ਼ਿਲ੍ਹਾ ਪੁੰਛ ਦਾ ਪਿੰਡ ਰਜ਼ੌਰੀ। ਜੇਕਰ ਅਸੀਂ ਤੁਜ਼ਕੇ ਜਹਾਂਗੀਰੀ, ਜਿਸ ਦੇ ਵਿੱਚ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦਾ ਜ਼ਿਕਰ ਵੀ ਹੈ, ਉਹਦੇ ਵਿੱਚ ਜਹਾਂਗੀਰ ਦੀ ਕਸ਼ਮੀਰ ਯਾਤਰਾ ਨੂੰ ਪੜ੍ਹੀਏ ਤਾਂ ਇਸ ਰਜ਼ੌਰੀ ਪਿੰਡ ਦਾ ਪਹਿਲਾ ਨਾਮ ਰਾਜਾਵਾੜੀ। ਰਾਜਾਵਾੜੀ ਦੇ ਜਿਹੜੇ ਹਾਲਾਤ ਨੇ, ਤੁਜ਼ਕੇ ਜਹਾਂਗੀਰੀ ਦੇ ਮੁਤਾਬਕ ਹਿੰਦੂ ਔਰ ਮੁਸਲਮਾਨ ਰਾਜਪੂਤ ਰਹਿੰਦੇ ਨੇ, ਆਪਸ ਦੇ ਵਿੱਚ ਬੜਾ ਪਿਆਰ ਹੈ, ਪਰ ਜਹਾਂਗੀਰ ਨਕਸ਼ਬੰਦੀ ਸਿਲਸਿਲੇ ਦੇ ਪ੍ਰਭਾਵ ਅਧੀਨ ਉਹਨਾਂ ਲੋਕਾਂ ਦੇ ਵਿੱਚ ਜਾ ਕੇ ਵੰਡ ਪੈਦਾ ਕਰਦਾ ਹੈ। ਇਸਲਾਮ ਦਾ ਰਾਜ ਹੈ ਤੇ ਜਿਹੜੇ ਬ੍ਰਾਹਮਣ ਰਾਜਪੂਤ ਨੇ ਉਹਨਾਂ ਨਾਲ ਤੁਹਾਡਾ ਕੋਈ ਸੰਬੰਧ ਨਹੀਂ। ਉਹਨਾਂ ਲੋਕਾਂ ਦੇ ਉੱਪਰ ਜ਼ੁਲਮ ਹੁੰਦੇ ਨੇ, ਉਹਨਾਂ ਜ਼ੁਲਮਾਂ ਦੇ ਵਿੱਚੋਂ ਆਰਥਿਕ ਮੰਦੇ ਹਾਲਾਤ ਨਿਕਲਦੇ ਨੇ, ਜ਼ਮੀਨਾਂ ਘਟਦੀਆਂ ਨੇ ਤੇ ਜ਼ਮੀਨਾਂ ਦੇ ਉੱਪਰ ਵੱਡੇ ਜਿਹੜੇ ਇਸਲਾਮੀ ਸ਼ਾਸਕ ਨੇ ਉਹ ਕਾਬਜ਼ ਹੁੰਦੇ ਨੇ। ਉਸੇ ਇਲਾਕੇ ਦੇ ਵਿੱਚ ਛੋਟੀ ਜਿਹੀ ਜ਼ਮੀਨ ਦਾ ਮਾਲਕ ਰਾਮਦੇਵ ਦੇ ਘਰ ਇੱਕ ਬੱਚੇ ਨੇ ਲਿਆ ਜਨਮ, ਨਾਮ ਰੱਖਿਆ ਗਿਆ ਲక్ష్మణ ਦੇਵ। ਜਿਹੜੀ ਜਨਮ ਤਰੀਕ ਹੈ ਉਹ ਗਿਣੀ ਜਾਂਦੀ ਹੈ 26 ਅਕਤੂਬਰ, ਪਰ ਸਹੀ ਅਰਥਾਂ ਦੇ ਵਿੱਚ ਸਾਡੇ ਕੋਲ ਬਾਬਾ ਬੰਦਾ ਸਿੰਘ ਬਹਾਦਰ ਦੀ ਜਨਮ ਤਰੀਕ ਦਾ ਅਸਲ ਇੱਕ ਵੀ ਸਰੋਤ ਨਹੀਂ ਹੈ। ਇਹ ਮੰਨੀ ਗਈ ਹੈ, ਮੰਨੀ ਇਸ ਕਰਕੇ ਗਈ ਹੈ
ਕਿ ਵੈਰਾਗੀਆਂ ਦੀ ਪ੍ਰਥਾ ਦੇ ਵਿੱਚ ਜਦੋਂ ਬੰਦਾ ਵੈਰਾਗ ਮਤ ਦੇ ਵਿੱਚ ਦਾਖਲ ਹੁੰਦਾ ਹੈ, ਉਸ ਦਿਨ ਕਿਹਾ ਜਾਂਦਾ ਕਿ ਅੱਜ ਇਹਦਾ ਜਨਮ ਹੋਇਆ। ਜਿਸ ਤਰ੍ਹਾਂ ਅਸੀਂ ਖਾਲਸਾ ਬਣਨ ਤੋਂ ਬਾਅਦ ਕਹਿੰਦੇ ਕਿ ਮੇਰਾ ਅੱਜ ਜਨਮ ਹੋਇਆ ਹੈ, ਇਸੇ ਤਰ੍ਹਾਂ ਵੈਰਾਗੀਆਂ ਦੇ ਵਿੱਚ ਵੀ ਇਹ ਪ੍ਰਚਲਿਤ ਹੈ ਕਿ ਜਿਸ ਵੇਲੇ ਮਨੁੱਖ ਵੈਰਾਗ ਮਤ ਨੂੰ ਧਾਰਨ ਕਰਦਾ ਹੈ, ਕਿਹਾ ਜਾਂਦਾ ਹੈ ਕਿ ਤੇਰਾ ਜਨਮ ਅੱਜ ਹੁੰਦਾ ਹੈ। ਸੋ ਜਿਹੜੀ 1670 ਦੀ ਵਿਜੇ ਦਸ਼ਮੀ ਦੁਸ਼ਹਿਰੇ ਦਾ ਦਿਨ ਹੈ, ਜਿਸ ਦਿਨ ਇਹ ਲక్ష్మణ ਦੇਵ ਵੈਰਾਗ ਮਤ ਦੇ ਵਿੱਚ ਸ਼ਾਮਲ ਹੁੰਦਾ ਹੈ, ਉਹਦੇ ਮੁਤਾਬਕ ਇਹ ਯੂਲੀਅਨ ਕੈਲੰਡਰ ਦੀ 26 ਅਕਤੂਬਰ ਬਣਦੀ ਹੈ। ਮੰਨ ਲਿਆ ਗਿਆ ਹੈ ਜਨਮ ਇਹ ਹੈ, ਪਰ ਜਨਮ ਦੀ ਸਹੀ ਤਰੀਕ ਸਾਡੇ ਕੋਲ ਨਹੀਂ। ਡਾਕਟਰ ਗੰਡਾ ਸਿੰਘ ਉਹਨਾਂ ਨੇ ਵੀ ਇਹੀ ਮੰਨੀ ਹੈ, ਡਾਕਟਰ ਸੋਹਣ ਸਿੰਘ ਉਹਨਾਂ ਨੇ, ਸਰਦਾਰ ਕਰਨ ਸਿੰਘ ਹਿਸਟੋਰੀਅਨ ਨੇ ਇਹਨੂੰ ਮੰਨ ਕੇ ਚੱਲਦੇ ਸੀ। 11 ਸਾਲ ਦੀ ਉਮਰ ਦੇ ਵਿੱਚ ਆਪਣੇ ਪਿਤਾ ਪੁਰਖੀ ਕਿੱਤੇ ਦੇ ਅਨੁਸਾਰ ਇਹ ਖੇਤੀ ਕਰਨਾ ਆਪਣੇ ਬਾਪ ਦੇ ਨਾਲ ਜਾਂਦਾ ਹੈ ਤੇ ਰੋਜੀ ਰੋਟੀ ਦੇ ਵਾਸਤੇ ਸ਼ਿਕਾਰ ਵੀ ਕੀਤਾ ਜਾਂਦਾ ਹੈ। ਸ਼ਿਕਾਰ ਕਰਦੇ ਆ ਜਿਹੜੀ ਇੱਕ ਮਾਦਾ ਹਿਰਨੀ ਦੀ ਕਹਾਣੀ ਤੁਸੀਂ ਸਾਰਿਆਂ ਨੇ ਸੁਣੀ ਹੈ ਕਿ ਉਸਦੇ ਪੇਟ ਦੇ ਵਿੱਚੋਂ ਬੱਚੇ ਨਿਕਲੇ। ਉਸ ਤੋਂ ਬਾਅਦ ਮਨ ਵੈਰਾਗੀ ਹੋ ਗਿਆ। ਸਿੱਖੀ ਦੇ ਵਿੱਚ ਜਦੋਂ ਅਸੀਂ ਬੰਦਾ ਸਿੰਘ ਬਹਾਦਰ ਨੂੰ ਵੇਖਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਖੰਡੇ ਬਾਟੇ ਦੀ ਪਾਹੁਲ ਇਸ ਨੂੰ ਦਿੰਦੇ ਨੇ, ਦਿਨ ਕਿੰਨੇ ਨੇ? 3 ਸਤੰਬਰ 1708 ਨੂੰ ਸੂਰਜ ਗ੍ਰਹਿਣ ਦਾ ਦਿਨ ਹੈ। ਢਾਡੀ ਨੱਥਮਾਲ ਦੀ ਫਾਰਸੀ ਦੀ ਰਚਨਾ ਅਮਰਨਾਮੇ ਦੇ ਮੁਤਾਬਕ ਜਦੋਂ ਗੁਰੂ ਸਾਹਿਬ ਪਹੁੰਚਦੇ ਨੇ ਪੰਚਵਟੀ ਦੇ ਸਥਾਨ ਤੇ, ਜਿੱਥੇ ਬੰਦਾ ਸਿੰਘ ਬਹਾਦਰ ਦਾ ਉਸ ਵੇਲੇ ਆਸ਼ਰਮ ਹੈ, ਜਦੋਂ ਇਹ ਮਾਧੋ ਦਾਸ ਦੇ ਨਾਮ ਚੱਲਦਾ ਤੇ 8 ਨੂੰ ਕਲਗੀਧਰ ਪਾਤਸ਼ਾਹ 8 ਅਕਤੂਬਰ ਨੂੰ ਜੋਤੀ ਜੋਤ ਸਮਾ ਜਾਂਦੇ ਨੇ। 6 ਤਰੀਕ ਨੂੰ 6 ਸਤੰਬਰ ਤੋਂ ਲੈ ਕੇ 7 ਸਤੰਬਰ ਸਾਡੇ ਕੋਲ 2 ਤਰੀਕਾਂ ਨੇ ਜਦੋਂ ਬੰਦਾ ਸਿੰਘ ਬਹਾਦਰ ਨੂੰ ਖੰਡੇ ਬਾਟੇ ਦੀ ਪਾਹੁਲ ਦਿੱਤੀ ਜਾਂਦੀ ਹੈ। ਇਹ ਜਿਹੜੇ 3 ਦਿਨ ਨੇ, ਇਹਨਾਂ 3 ਦਿਨਾਂ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਸਿੱਖੀ ਦੀ ਵਿਚਾਰਧਾਰਾ ਤੋਂ ਕਿੰਨਾ ਪ੍ਰਭਾਵਿਤ ਹੁੰਦਾ ਹੈ, ਉਹਦੀ ਬੈਕਗ੍ਰਾਉਂਡ ਕਿੱਥੇ ਪਈ ਹੈ। ਮੈਂ ਉਹਨਾਂ ਵਿਸ਼ਿਆਂ ਨੂੰ ਟੱਚ ਕਰੂੰਗਾ ਕਿ ਉਹਦੀ ਬੈਕਗ੍ਰਾਉਂਡ ਕਿੱਥੇ ਪਈ ਹੈ, ਉਹਦਾ ਇਤਿਹਾਸਕ ਪਿਛੋਕੜ ਕੀ ਹੈ, ਬੰਦਾ ਸਿੰਘ ਬਹਾਦਰ ਦਾ ਜੀਵਨ ਕੀ ਹੈ ਕਿ ਇੰਨੀ ਛੇਤੀ ਹੀ ਉਹ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਪ੍ਰਭਾਵਿਤ ਹੋ ਜਾਂਦਾ ਹੈ। ਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਲਵੇ ਤੋਂ ਚੱਲਣ ਲੱਗਦੇ ਨੇ, ਜਿਹੜਾ ਭਾਈ ਰੂਪੇ ਕਿਆਂ ਦੇ ਨਾਮ ਇੱਕ ਹੁਕਮਨਾਮਾ ਮਿਲਦਾ ਹੈ, ਉਸ ਹੁਕਮਨਾਮੇ 'ਚ ਹੈ ਕਿ ਅਸੀਂ ਦੱਖਣ ਨੂੰ ਜਾ ਰਹੇ ਹਾਂ, ਛੇਤੀ ਕਹਿਲੂਰ ਆਵਾਂਗੇ, ਹਥਿਆਰ ਬੰਨ ਆਵਣਾ ਕਹਿਲੂਰ ਵਿਖੇ। ਇਹਦਾ ਮਤਲਬ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਿਸ਼ਾਨਾ ਦੁਬਾਰਾ ਅਨੰਦਪੁਰ ਸਾਹਿਬ ਵੀ ਆਉਣਾ ਹੈ। ਇੱਕ ਗੱਲ ਫਿਰ ਉੱਥੇ ਹੋਰ ਪੈਦਾ ਹੁੰਦੀ ਹੈ ਕਿ ਜਦੋਂ ਨਰਾਇਣ ਦਾਸ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿੰਦਾ ਹੈ ਕਿ ਤੁਸੀਂ ਅੱਗੇ ਨਾ ਜਾਓ, ਜਿਹੜਾ ਕਿ ਜੈਤ ਰਾਮ ਪਰੰਪਰਾ ਦੇ ਵਿੱਚੋਂ ਉਹ ਵੀ ਵੈਰਾਗੀ ਨੇ, ਉਹ ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਤੁਸੀਂ ਅੱਗੇ ਨਾ ਜਾਓ ਕਿਉਂਕਿ ਪੰਚਵਟੀ ਦੇ ਸਥਾਨ ਤੇ ਇੱਕ ਮਾਧੋ ਦਾਸ ਨਾਮਕ ਜੋਗੀ ਰਹਿੰਦਾ। ਹੁਣ ਇਹਨੂੰ ਵੀ ਸਮਝਣ ਦੀ ਬੜੀ ਲੋੜ ਹੈ ਕਿਉਂਕਿ ਅੱਜ ਸਾਰੇ ਹਿੰਦੁਸਤਾਨ ਦੇ ਵੈਰਾਗੀ ਮਤ ਨੂੰ ਧਾਰਨ ਕਰ ਰਹੇ ਲੋਕ ਬੰਦਾ ਵੈਰਾਗੀ ਸਿੱਧ ਕਰਨ ਤੇ ਲੱਗੇ ਨੇ, ਜਦੋਂ ਕਿ ਬੰਦਾ ਸਿੰਘ ਬਹਾਦਰ ਜਦੋਂ ਖੰਡੇ ਬਾਟੇ ਦੀ ਪਾਹੁਲ ਲੈਂਦਾ ਹੈ ਤੇ ਉਹਦੇ ਤੋਂ ਪਹਿਲਾਂ ਹੀ ਉਹ ਵੈਰਾਗ ਮਤ ਨੂੰ ਤਿਆਗ ਕੇ ਜੋਗ ਮਤ 'ਚ ਆ ਚੁੱਕਾ ਹੈ। ਇਹ ਬੜੀ ਇੱਕ ਅਹਿਮ ਗੱਲ ਹੈ ਕਿ ਜਦੋਂ ਬੰਦਾ ਸਿੰਘ ਬਹਾਦਰ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖੰਡੇ ਬਾਟੇ ਦੀ ਪਾਹੁਲ ਦਿੱਤੀ ਹੈ, ਉਹ ਵੈਰਾਗੀ ਸੀ ਨਹੀਂ, ਵੈਰਾਗ ਮਤ ਤਾਂ ਉਹ ਛੱਡ ਚੁੱਕਾ ਹੈ ਜਾਨਕੀ ਪ੍ਰਸਾਦ ਦੀ ਮੌਤ ਦੇ ਨਾਲ ਹੀ 1683 ਦੇ ਵਿੱਚ। ਸੋ ਕਲਗੀਧਰ ਪਾਤਸ਼ਾਹ ਨੂੰ ਜਿਸ ਵੇਲੇ ਜੈਤ ਰਾਮ ਉਸ ਦਾ ਚੇਲਾ ਨਰਾਇਣ ਦਾਸ ਇਹ ਕਹਿੰਦਾ ਹੈ ਕਿ ਉੱਥੇ ਨਾ ਜਾਓ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਿਹੜੇ ਸ਼ਬਦ ਨੇ, ਅਸੀਂ ਉਸ ਨੂੰ ਪਹਿਲਾਂ ਵੀ ਮਿਲ ਚੁੱਕੇ ਹਾਂ, ਅਸੀਂ ਉੱਥੇ ਜ਼ਰੂਰ ਜਾਣਾ ਹੈ, ਕਈ ਕੰਮ ਸਵਰਨਗੇ। ਸੋ ਇਸ ਦਾ ਮਤਲਬ ਹੈ ਕਿ ਬੰਦਾ ਸਿੰਘ ਬਹਾਦਰ ਦਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮਿਲਾਪ ਪਹਿਲਾਂ ਵੀ ਹੋ ਚੁੱਕਾ ਹੈ। ਦੂਸਰੀ ਗੱਲ, ਕਈ ਕੰਮ ਸਵਰਨਗੇ। ਇੱਕ ਸਵਾਲ ਪੈਦਾ ਹੁੰਦਾ, ਮੈਨੂੰ ਕੀਤਾ ਵੀ ਗਿਆ ਸੀ ਇੰਗਲੈਂਡ ਦੇ ਵਿੱਚ, ਦਇਆ ਸਿੰਘ, ਧਰਮ ਸਿੰਘ, ਬਾਜ ਸਿੰਘ, ਵਿਨੋਦ ਸਿੰਘ, ਭਗਵੰਤ ਸਿੰਘ, ਇੰਨੇ ਜਰਨੈਲ ਜਿਹੜੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਪਹਿਲਾਂ ਵੀ ਜੰਗਾਂ 'ਚ ਅਹਿਮ ਭੂਮਿਕਾ ਨਿਭਾ ਚੁੱਕੇ ਨੇ, ਉਹਨਾਂ ਦੇ ਹੁੰਦਿਆਂ ਬੰਦਾ ਸਿੰਘ ਬਹਾਦਰ ਦੀ ਚੋਣ ਕਿਉਂ ਕੀਤੀ ਗਈ? ਇਹ ਬੜਾ ਅਹਿਮ ਸਵਾਲ ਹੈ। 5 ਪਿਆਰਿਆਂ ਦੇ ਵਿੱਚੋਂ ਉਦੋਂ ਦਿਆ ਸਿੰਘ, ਧਰਮ ਸਿੰਘ, ਮਾਨ ਸਿੰਘ, ਦਿਆ ਸਿੰਘ ਪ੍ਰੋਹਿਤ, ਇਹ 4 ਜਣੇ ਤੇ ਚਮਕੌਰ ਦੀ ਗੜੀ ਚੋਂ ਨਿਕਲ ਕੇ ਆਏ ਸੀ। ਭਾਈ ਰਾਮ ਸਿੰਘ ਉਹ ਵੀ ਜਿਉਂਦੇ ਸੀ ਅਜੇ।
ਬੰਦਾ ਸਿੰਘ ਬਹਾਦਰ ਦੀ ਚੋਣ ਕਿਉਂ ਕੀਤੀ ਗਈ? ਦਰਅਸਲ ਮੈਦਾਨੇ ਜੰਗ 'ਚ ਲੜਨ ਵਾਲੇ ਸਿਪਾਹੀ ਤੇ ਜਰਨੈਲ ਦੀ ਮਾਨਸਿਕ ਯੁੱਧ ਨੀਤਿਕ ਮਿਆਰ ਦੇ ਵਿੱਚ ਬਹੁਤ ਅੰਤਰ ਹੁੰਦਾ ਹੈ। ਜਿੰਨੇ ਇਹ ਸਿੰਘ ਨੇ ਇਹ ਸਾਰੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਮਾਂਡ ਹੇਠ ਲੜ ਚੁੱਕੇ ਨੇ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਮਾਂਡ ਕਰਨ ਵਾਲੇ ਦੀ ਲੋੜ ਹੈ। ਇਹ ਬਹੁਤ ਵੱਡਾ ਅੰਤਰ ਹੈ। ਸਿਪਾਹੀ ਚੰਗੇ ਹੋਣਾ ਤੇ ਚੰਗੇ ਜਰਨੈਲ ਹੋਣਾ, ਇਹ ਬਹੁਤ ਅਹਿਮ ਗੱਲ ਹੁੰਦੀ ਹੈ। ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਪਹਿਲਾਂ ਬੰਦਾ ਸਿੰਘ ਬਹਾਦਰ ਦਾ ਜੀਵਨ, ਉਸ ਹਿਰਨੀ ਦੀ ਮੌਤ ਤੋਂ ਬਾਅਦ ਮਨੋਦਸ਼ਾ ਵੈਰਾਗ ਦੇ ਵਿੱਚ, ਮਾਂ ਜਾਦੂ ਟੂਣੇ ਮੰਤਰ, ਇਹ ਸਾਡੀ ਉਸ ਵੇਲੇ ਦੀ ਆਮ ਪਰੰਪਰਾ ਰਹੀ ਹੈ ਕਿ ਮਾਨਸਿਕ ਬਿਮਾਰੀਆਂ ਦੇ ਇਲਾਜ ਦੇ ਵਾਸਤੇ ਅਸੀਂ ਬਾਬਿਆਂ ਦੇ ਕੋਲ ਜਾਂਦੇ ਹਾਂ, ਜਿਹੜੀ ਅੱਜ ਵੀ ਹੈ। ਅੱਜ ਵੀ ਪੰਜਾਬ ਦੇ ਵਿੱਚ ਬੱਚੇ ਦਾ 4 ਦਿਨ ਬੁਖਾਰ ਨਾ ਲੱਥੇ ਨਾ ਤੇ ਉਸਨੂੰ ਬਾਬੇ ਕੋਲ ਜਾਇਆ ਜਾਂਦਾ। ਅਜੇ ਵੀ ਸਾਡੇ ਵਿੱਚੋਂ ਇਹ ਕੁਝ ਨਹੀਂ ਗਿਆ। ਉਹਨਾਂ ਸਮਿਆਂ ਵਿੱਚ ਤੇ ਬਹੁਤ ਜ਼ਿਆਦਾ ਹੋਵੇਗਾ। ਸੋ ਪਿੰਡ ਦੇ ਵਿੱਚ ਕੁਦਰਤਨ ਇੱਕ ਵੈਰਾਗੀ ਆ ਗਏ ਉਸ ਵੇਲੇ, ਜਿਨ੍ਹਾਂ ਦਾ ਨਾਮ ਜਾਨਕੀ ਪ੍ਰਸਾਦ ਸੀ। ਜਾਨਕੀ ਪ੍ਰਸਾਦ ਦੇ ਨਾਲ ਮੁਲਾਕਾਤ ਹੋਈ ਹੈ ਇਸ ਲక్ష్మణ ਦੇਵ ਦੀ ਮਾਤਾ ਦੀ, ਔਰ ਲక్ష్మణ ਦੇਵ ਦੀ ਮਾਤਾ ਜਾਨਕੀ ਪ੍ਰਸਾਦ ਨੂੰ ਇੱਕ ਸਵਾਲ ਕਰਦੀ ਹੈ ਕਿ ਮੇਰਾ ਬੇਟਾ ਮਾਨਸਿਕ ਤੌਰ ਤੇ ਬੜਾ ਪਰੇਸ਼ਾਨ ਹੈ, ਮੈਂ ਕੀ ਕਰਾਂ? ਉਹ ਕਹਿੰਦਾ ਹੈ ਕਿ ਇਸ ਨੂੰ ਮੇਰੇ ਨਾਲ ਭੇਜ ਦੇ। ਜਾਨਕੀ ਪ੍ਰਸਾਦ ਵੈਰਾਗੀ ਹੈ। ਜਾਨਕੀ ਪ੍ਰਸਾਦ ਇਸ ਲక్ష్మణ ਦੇਵ ਨੂੰ ਆਪਣੇ ਨਾਲ ਲੈ ਆਉਂਦਾ ਹੈ ਰਾਮਥੰਮਣ, ਪਾਕਿਸਤਾਨ ਦਾ ਜ਼ਿਲ੍ਹਾ ਕਸੂਰ। ਸਿੰਧੀ ਲੋਕ ਅੱਜ ਵੀ ਉੱਥੇ ਵਿਸਾਖੀ ਦਾ ਬਹੁਤ ਵੱਡਾ ਮੇਲਾ ਮਨਾਉਂਦੇ ਨੇ। ਹੁਣ ਇਹ ਜਿਹੜਾ ਜਾਨਕੀ ਪ੍ਰਸਾਦ ਹੈ, ਇਹਦਾ ਜਿਹੜਾ ਅਧਿਆਤਮਿਕ ਗੁਰੂ ਰਾਮਥੰਮਣ ਹੈ, ਉਹ ਕੌਣ ਸੀ ਜਿੱਥੋਂ ਕਿਤੇ ਨਾ ਕਿਤੇ ਇਸ ਲక్ష్మణ ਦੇਵ ਦੇ ਮਨ ਦੇ ਵਿੱਚ ਗੁਰਮਤਿ ਵਿਚਾਰਧਾਰਾ ਦਾ ਪ੍ਰਭਾਵ ਪਿਆ। ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਇੱਕ ਮਾਮਾ ਸੀ ਕਾਨ੍ਹਾ ਤੇ ਇੱਕ ਮਾਸੀ ਸੀ ਲੱਖੋ। ਗੁਰੂ ਨਾਨਕ ਸਾਹਿਬ ਦੀ ਮਾਤਾ ਦੀ ਇੱਕ ਭੈਣ ਦਾ ਨਾਮ ਸੀ ਲੱਖੋ ਤੇ ਭਰਾ ਦਾ ਨਾਮ ਸੀ ਕਾਨ੍ਹਾ। ਪੁਰਾਤਨ ਜਨਮ ਸਾਖੀਆਂ 'ਚ ਸਾਨੂੰ ਇਸ ਦਾ ਜ਼ਿਕਰ ਮਿਲਦਾ ਹੈ। ਜਿਹੜੀ ਬੀਬੀ ਲੱਖੋ ਹੈ, ਉਹਦਾ ਬੇਟਾ ਵੈਰਾਗੀ ਬਣ ਗਿਆ ਸੀ, ਜਿਹਦਾ ਨਾਮ ਰਾਮਥੰਮਣ ਸੀ। ਕਸੂਰ ਉਸ ਦਾ ਸਥਾਨ ਬਣਿਆ ਹੋਇਆ ਹੈ। ਇਹ ਜਿਹੜਾ ਜਾਨਕੀ ਪ੍ਰਸਾਦ ਹੈ, ਇਹ ਗੁਰੂ ਨਾਨਕ ਸਾਹਿਬ ਦੀ ਮਾਸੀ ਦੇ ਪੁੱਤ ਲੱਖੋ ਦੇ ਵੈਰਾਗ ਮੱਤ ਦੇ ਨਾਲ ਜੁੜਿਆ ਹੋਇਆ ਸੀ। ਕੁਦਰਤਨ ਇੱਕ ਪਰਿਵਾਰ ਸੀ, ਮਾਸੀ ਦਾ ਪੁੱਤ ਸੀ। ਉੱਥੇ ਥੋੜਾ ਬਹੁਤਾ ਸਿੱਖੀ ਦਾ ਪ੍ਰਚਾਰ, ਪ੍ਰਭਾਵ ਤੇ ਵਿਚਾਰਧਾਰਕ ਤੌਰ ਤੇ ਚਰਚਾ ਜ਼ਰੂਰ ਹੁੰਦੀ ਹੋਵੇਗੀ। ਸੋ ਇਹ ਲక్ష్మణ ਦੇਵ ਜਿਹੜਾ ਹੈ, ਕੁਝ ਸਮਾਂ ਉੱਥੇ ਰਿਹਾ। 1683 ਦੀ ਵਿਸਾਖੀ ਦੇ ਮੌਕੇ ਉੱਥੇ ਬਹੁਤ ਵੱਡਾ ਮੇਲਾ ਲੱਗਾ। ਉਸ ਮੇਲੇ ਦੇ ਵਿੱਚ ਦੂਰੋਂ ਵੱਖ-ਵੱਖ ਮੱਤਾਂ ਦੇ ਜੋਗੀ ਆਏ ਨੇ। ਉਹਨਾਂ ਜੋਗੀਆਂ ਦੇ ਵਿੱਚ ਇੱਕ ਜੋਗੀ ਆਇਆ ਹੈ ਸਵਾਮੀ ਰਾਮਦਾਸ। ਇਹ ਜਿਹੜਾ ਸਵਾਮੀ ਰਾਮਦਾਸ ਹੈ, ਇਹਦੀ ਔਰ ਇਹ ਜਿਹੜਾ ਜਾਨਕੀ ਪ੍ਰਸਾਦ ਹੈ, ਇਹਨਾਂ ਦੀ ਚਰਚਾ ਹੋਈ ਹੈ। ਜਿਹੜਾ ਸਵਾਮੀ ਰਾਮਦਾਸ ਹੈ, ਇਹ ਉਦਾਸੀ ਹੈ। ਜਿਹੜਾ ਜਾਨਕੀ ਪ੍ਰਸਾਦ ਹੈ, ਉਹ ਵੈਰਾਗੀ ਹੈ। ਇਹਨਾਂ ਦੇ ਵਿੱਚ ਅਧਿਆਤਮਿਕ ਚਰਚਾ ਹੋਈ। ਉਸ ਅਧਿਆਤਮਿਕ ਚਰਚਾ ਦੇ ਵਿੱਚ ਸਵਾਮੀ ਰਾਮਦਾਸ ਦੇ ਸਵਾਲਾਂ ਦੇ ਜਵਾਬ ਜਿਹੜੇ ਸੀ, ਉਹ ਜਾਨਕੀ ਪ੍ਰਸਾਦ ਦੇ ਕੋਲੋਂ ਦਿੱਤੇ ਲੱਗੇ। ਉਹਨਾਂ ਸਮਿਆਂ ਦੇ ਵਿੱਚ ਚਰਚਾ ਹੁੰਦੀ ਸੀ। ਵੱਖਰੀ ਗੱਲ ਹੈ, ਸਿੱਖਾਂ ਦੇ ਵਿੱਚ ਹੁਣ ਲੜਾਈ ਝਗੜੇ ਦਾ, ਪੱਗਾਂ ਲਾਉਣ ਦਾ ਰੁਝਾਨ ਜ਼ਿਆਦਾ ਹੈ। ਕੰਸਟਰਕਟਿਵ ਡਿਬੇਟ ਸਾਡੇ ਚੋਂ, ਉਹ ਸਾਧੂ ਚਰਚਾ ਦਾ ਜਿਹੜਾ ਅੰਸ਼ ਹੈ, ਖਤਮ ਹੋ ਗਿਆ। ਜਿਸ ਨੂੰ ਅਸੀਂ ਗੋਸ਼ਟ ਕਰਨ ਸਭੇ ਉੱਠ ਆਏ, ਜਿਹੜੀ ਸਾਡੀ ਇਹ ਵਿਚਾਰਧਾਰਾ ਸੀ ਨਾ, ਉਹ ਖਤਮ ਹੋ ਗਈ ਸਾਡੇ ਚੋਂ। ਸੋ ਉਸ ਸਮੇਂ ਇਹ ਚਰਚਾ ਹੋਈ। ਉਸ ਚਰਚਾ ਦੇ ਵਿੱਚ ਸਮਰੱਥ ਰਾਮਦਾਸ ਜੇਤੂ ਰਿਹਾ ਤੇ ਇਹ ਲక్ష్మణ ਦੇਵ ਸੋਚਦਾ ਹੈ ਕਿ ਮੈਂ ਹਾਰੇ ਗੁਰੂ ਦਾ ਚੇਲਾ ਕਿਉਂ ਬਣਾ, ਮੈਂ ਜਿੱਤੇ ਗੁਰੂ ਦੇ ਨਾਲ ਜਾਵਾਂ। ਹੁਣ ਇਹ ਜਿਹੜਾ ਗੁਰੂ ਜਿੱਤਿਆ ਹੈ, ਇਸ ਚਰਚਾ ਦੇ ਵਿੱਚ ਲక్ష్మణ ਦੇਵ ਉਹਦੇ ਨਾਲ ਤੁਰ ਪਿਆ ਹੈ। ਉਸ ਤੋਂ 1 ਸਾਲ ਬਾਅਦ ਮੌਤ ਹੋ ਗਈ ਹੈ ਜਾਨਕੀ ਪ੍ਰਸਾਦ ਦੀ 1684 ਦੇ ਵਿੱਚ, ਤੇ 1686 ਤੱਕ ਇਹਦਾ ਚੇਲਾ ਰਿਹਾ। ਤੇ ਇਹ ਜਿਹੜਾ ਸਮਰੱਥ ਰਾਮਦਾਸ ਹੈ, ਇਹਦੇ ਕੋਲ ਇੰਨਾ ਗਿਆਨ ਕਿੱਥੋਂ ਆਇਆ ਕਿ ਇਸ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਉਸ ਪਰਿਵਾਰ ਦੇ ਵਿੱਚੋਂ ਜਿਹੜੀ ਸ਼ਾਖਾ ਚੱਲ ਰਹੀ ਸੀ, ਉਹਦੇ ਜਿਹੜਾ ਅਧਿਆਤਮਿਕ ਗੁਰੂ ਸੀ, ਉਹਨੂੰ ਹਰਾ ਦਿੱਤਾ। ਇੱਕ ਮਰਾਠੀ ਭਾਸ਼ਾ ਦੀ ਕਿਤਾਬ ਹੈ ਪੱਖਰ ਸਵਾਮੀ ਰਾਮਦਾਸ, ਹੇਮੰਤ ਸਵਾਮੀ ਦੀ ਲਿਖੀ ਹੋਈ। ਔਰ ਪੱਖਰ ਮਰਾਠੀ ਭਾਸ਼ਾ 'ਚ ਖਬਰ ਨੂੰ ਕਿਹਾ ਜਾਂਦਾ ਹੈ, ਨਿਊਜ਼। ਮਰਾਠੀ ਭਾਸ਼ਾ ਵਿੱਚ ਪੱਖਰ ਕਿਹਾ ਜਾਂਦਾ ਹੈ।
ਕਿ ਸਵਾਮੀ ਰਾਮਦਾਸ ਦੀਆਂ ਖਬਰਾਂ, ਉਹਨਾਂ ਖਬਰਾਂ ਦੇ ਵਿੱਚ ਇੱਕ ਖਬਰ ਬੜੀ ਅਹਿਮ ਹੈ ਕਿ ਸਿੱਖਾਂ ਦਾ ਗੁਰੂ ਜਿਸ ਵੇਲੇ ਨਾਨਕ ਮਤੇ ਤੋਂ ਵਾਪਸ ਪੰਜਾਬ ਨੂੰ ਆ ਰਿਹਾ ਸੀ ਤੇ ਉਸ ਵੇਲੇ ਸਿੱਖਾਂ ਦੇ 6ਵੇਂ ਗੁਰੂ ਦੇ ਨਾਲ ਸਾਡੇ ਸਮਰੱਥ ਸਵਾਮੀ ਰਾਮਦਾਸ ਦਾ ਮਿਲਾਪ ਹੋਇਆ 3 ਅਪ੍ਰੈਲ 1632 ਨੂੰ, ਜਦੋਂ 6ਵੇਂ ਪਾਤਸ਼ਾਹ ਨਾਨਕ ਮਤੇ ਤੋਂ ਪੰਜਾਬ ਆ ਰਹੇ ਸੀ। ਇਹ ਮਿਲਾਪ ਹੋਇਆ ਸ਼੍ਰੀਨਗਰ ਗੜਵਾਲ, ਜਿਹੜਾ ਅੱਜ ਉੱਤਰਾਖੰਡ ਦੇ ਵਿੱਚ ਹੈ। ਸ਼੍ਰੀਨਗਰ 2 ਨੇ, ਇੱਕ ਜੰਮੂ ਕਸ਼ਮੀਰ ਵਾਲਾ, ਇੱਕ ਜਿਹੜਾ ਜੰਮੂ ਕਸ਼ਮੀਰ ਤੋਂ ਇਲਾਵਾ ਦੂਸਰਾ ਜਿਹੜਾ ਜਦੋਂ ਅਸੀਂ ਨਾਨਕ ਮਤੇ ਤੋਂ ਵਾਪਸ ਆਉਣੇ, ਉਸ ਜਗ੍ਹਾ ਦੇ ਉੱਪਰ ਮੁਲਾਕਾਤ ਹੋਈ ਹੈ। ਇਹ ਉਹੀ ਮੁਲਾਕਾਤ ਹੈ ਜਿਹੜੀ ਇਤਿਹਾਸ ਦੇ ਵਿੱਚ ਬੜੀ ਮਸ਼ਹੂਰ ਹੈ ਕਿ ਇੱਕ ਸਾਧੂ ਨੇ ਗੁਰੂ ਸਾਹਿਬ ਨੂੰ ਕਿਹਾ ਸੀ ਕਿ ਤੁਸੀਂ ਗੁਰੂ ਨਾਨਕ ਸਾਹਿਬ ਦੇ ਰਾਹ ਨੂੰ ਤਿਆਗ ਕੇ ਸ਼ਸਤਰ ਕਿਉਂ ਧਾਰਨ ਕੀਤੇ ਨੇ, ਤੇ ਗੁਰੂ ਸਾਹਿਬ ਨੇ ਜਿਹੜਾ ਜਵਾਬ ਦਿੱਤਾ ਸੀ, ਸ਼ਸਤਰਨ ਜਰਵਾਣੇ ਕੀ ਭਖਿਆ, ਗਰੀਬ ਕੀ ਰਸ਼ਿਆ, ਗੁਰੂ ਨਾਨਕ ਨੇ ਸੰਸਾਰ ਨਹੀਂ ਮਾਇਆ ਤਿਆਗੀ ਸੀ। ਸੋ ਇਹ ਜਿਹੜੀ ਵਾਰਤਾਲਾਪ ਹੈ ਇਹ ਇਸ ਸਵਾਮੀ ਰਾਮਦਾਸ ਦੇ ਨਾਲ ਹੋਈ ਸੀ। ਇਹਦਾ ਮਤਲਬ ਹੈ ਕਿ ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਵਿਚਾਰਧਾਰਾ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਜਦੋਂ ਸ਼ਿਵਾਜੀ ਮਰਾਠਾ ਇੱਕ ਤਰ੍ਹਾਂ ਦੇ ਨਾਲ ਹਾਰ ਮੰਨ ਚੁੱਕਾ ਸੀ, ਉਸ ਸਮੇਂ ਸ਼ਿਵਾਜੀ ਮਰਾਠੇ ਨੂੰ ਸ਼ਸਤਰ ਚੁੱਕਣ ਦੀ ਪ੍ਰੇਰਨਾ ਇਹਨੇ ਦਿੱਤੀ ਸੀ ਕਿ ਸਿੱਖਾਂ ਦੇ 6ਵੇਂ ਗੁਰੂ ਨੇ ਵੀ ਸ਼ਸਤਰਧਾਰੀ ਯੁੱਧ ਜਿਹੜਾ ਉਹ ਜ਼ੁਲਮ ਦੇ ਖਿਲਾਫ ਸ਼ੁਰੂ ਕੀਤਾ ਹੈ। ਸੋ ਇਹਦਾ ਮਤਲਬ ਕਿ ਬੰਦਾ ਸਿੰਘ ਬਹਾਦਰ ਦਾ ਜਿਹੜਾ ਇਹ ਗੁਰੂ ਬਣਦਾ ਹੈ, ਇਹ ਵੀ ਕਿਤੇ ਨਾ ਕਿਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਵਿਚਾਰਧਾਰਾ ਨਾਲ ਜੁੜਿਆ ਹੈ। ਇਹ ਉਹਦਾ ਦੂਜਾ ਗੁਰੂ ਹੈ। ਹੁਣ ਉਹਦਾ ਤੀਸਰਾ ਗੁਰੂ ਆ ਜਾਂਦਾ ਹੈ ਲੂਣੀਆ ਸਿੱਧ। ਜਿਹੜਾ ਲੂਣੀਆ ਸਿੱਧ ਹੈ ਉਹ ਜੇਕਰ ਤੁਸੀਂ ਪਿਆਰਾ ਸਿੰਘ ਪਦਮ ਦੀਆਂ ਐਡਿਟ ਕੀਤੀਆਂ ਗੁਰੂ ਕੀਆਂ ਸਾਖੀਆਂ ਦੇ ਸਾਰੇ ਖਰੜੇ ਵੇਖੋ ਤੇ ਉਹਨਾਂ ਦੇ ਵਿੱਚ ਲੂਣੀਏ ਸਿੱਧ ਨੇ ਪਟਨਾ ਸਾਹਿਬ ਵਿਖੇ 5 ਸਾਲ ਦੀ ਆਯੂ 'ਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕੀਤੇ ਹੋਏ ਨੇ। ਹੁਣ ਉਹ ਬਜ਼ੁਰਗ ਹੈ। ਇਹਦਾ ਮਤਲਬ ਬੰਦਾ ਸਿੰਘ ਬਹਾਦਰ ਦਾ ਜਿਹੜਾ ਤੀਜਾ ਗੁਰੂ ਹੈ ਉਹ ਵੀ ਜੁੜਿਆ ਹੋਇਆ ਹੈ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੇ ਨਾਲ। ਹੁਣ ਉਹਦੇ ਆ ਜਾਂਦੇ ਚੌਥੇ ਗੁਰੂ ਤੇ, ਜਿਹੜਾ ਔਗੜਨਾਥ ਹੈ। ਜਿਹੜਾ ਔਗੜਨਾਥ ਹੈ ਇਹ ਜੋਗੀ ਹੈ ਤੇ ਜੋਗੀਆਂ ਤੋਂ ਪਹਿਲਾਂ ਇਹ ਨਰਾਇਣ ਦਾਸ ਹੋਣਾ ਦੇ ਕੋਲ ਸੀ ਤੇ ਨਰਾਇਣ ਦਾਸ ਦੀ ਚਰਚਾ, ਜਿਹੜਾ ਜੈਤ ਰਾਮ ਦਾ ਗੁਰੂ ਸੀ, ਉਹਦੀ ਚਰਚਾ ਗੁਰੂ ਨਾਨਕ ਸਾਹਿਬ ਦੇ ਨਾਲ ਹੋਈ ਸੀ। ਅੱਜ ਵੀ ਉਸ ਸਥਾਨ ਦੇ ਉੱਪਰ ਜਿੱਥੇ ਨਰਾਇਣ ਦਾਸ ਦਾ ਪੁਰਾਣਾ ਮੱਠ ਹੈ ਉਹਦੇ ਨਾਲ ਇੱਕ ਪਿੱਪਲ ਹੈ ਜਿਹਨੂੰ ਗੁਰੂ ਨਾਨਕ ਦਾ ਪਿੱਪਲ ਕਿਹਾ ਜਾਂਦਾ ਹੈ। ਸੋ ਇਹਦਾ ਮਤਲਬ ਬੰਦਾ ਸਿੰਘ ਬਹਾਦਰ ਦਾ ਜਿਹੜਾ ਚੌਥਾ ਗੁਰੂ ਹੈ ਉਹਦੇ ਨਾਲ ਵੀ ਕਿਤੇ ਨਾ ਕਿਤੇ ਸਿੱਖੀ ਦੇ ਅੰਸ਼ ਜੁੜਦੇ ਨੇ। ਉਸ ਤੋਂ ਬਾਅਦ ਇਹ ਜਿਹੜਾ ਗੁਰੂ ਹੈ ਇਹ ਸੀ ਜੋਗੀ। ਬੰਦਾ ਸਿੰਘ ਬਹਾਦਰ ਨੇ ਉਹ ਲక్ష్మణ ਦੇਵ ਤੋਂ ਵਿਰਾਗ ਮਤ ਦੇ ਵਿੱਚ ਆਇਆ ਤੇ ਮਾਧੋ ਦਾਸ ਬਣਿਆ। ਮਾਧੋ ਦਾਸ ਵਿਰਾਗੀ ਸੀ। ਉਸ ਤੋਂ ਬਾਅਦ ਉਹ ਉਦਾਸੀ ਦਾ ਚੇਲਾ ਰਿਹਾ ਸਮਰੱਥ ਰਾਮਦਾਸ ਦਾ, ਤੇ ਸਮਰੱਥ ਰਾਮਦਾਸ ਦੀ ਮੌਤ ਤੋਂ ਬਾਅਦ ਜਦੋਂ ਉਹ ਔਗੜਨਾਥ ਦਾ ਚੇਲਾ ਬਣਿਆ ਤੇ ਔਗੜਨਾਥ ਨਾ ਵਿਰਾਗੀ ਹੈ ਨਾ ਉਦਾਸੀ ਹੈ, ਉਹ ਜੋਗੀ ਹੈ। ਸੋ ਅੱਜ ਜਦੋਂ RSS ਵਰਗੀਆਂ ਸੰਸਥਾਵਾਂ ਬੰਦਾ ਵਿਰਾਗੀ ਸਿੱਧ ਕਰਨ ਦੇ ਵਿੱਚ ਯਤਨਸ਼ੀਲ ਨੇ ਤੇ ਸਾਡਾ ਪਹਿਲਾ ਜਵਾਬ ਇਹ ਹੋਣਾ ਚਾਹੀਦਾ ਹੈ ਕਿ ਜਿਸ ਸਮੇਂ ਬੰਦਾ ਸਿੰਘ ਬਹਾਦਰ ਸਿੱਖੀ ਦੇ ਵਿੱਚ ਆਇਆ ਉਹ ਸਿੱਖੀ 'ਚ ਆਉਣ ਤੋਂ ਪਹਿਲਾਂ ਹੀ ਵਿਰਾਗ ਤੇ ਉਦਾਸੀ ਮਤ ਛੱਡ ਚੁੱਕਾ ਸੀ। ਜਿਸ ਵੇਲੇ ਬੰਦਾ ਸਿੰਘ ਬਹਾਦਰ ਸਿੱਖੀ 'ਚ ਆਉਂਦਾ ਉਹ ਔਗੜਨਾਥ ਜੋਗੀ ਦਾ ਚੇਲਾ ਹੈ। ਸੋ ਉਸ ਤੋਂ ਬਾਅਦ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਮਿਲਾਪ ਹੁੰਦਾ ਹੈ। ਇਹਦਾ ਆਪਣਾ ਡੇਰਾ ਉੱਥੇ ਬਣ ਚੁੱਕਾ ਹੈ ਪੰਚਵਟੀ ਦੇ ਸਥਾਨ ਤੇ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੇ ਨਾਲ ਜਿਸ ਵੇਲੇ ਮਿਲਾਪ ਹੁੰਦਾ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਨੂੰ ਸਾਰੀ ਵਾਰਤਾਲਾਪ ਦੱਸਦੇ ਨੇ ਜੋ ਕੁਝ ਹੋਇਆ। ਹੁਣ ਸਵਾਲ ਉੱਥੇ ਪੈਦਾ ਹੋ ਜਾਂਦਾ ਹੈ ਜਦੋਂ ਗੁਰੂ ਸਾਹਿਬ ਜੈਤ ਰਾਮ ਨੂੰ ਕਹਿੰਦੇ ਨੇ ਕਿ ਅਸੀਂ ਬੰਦਾ ਸਿੰਘ ਨੂੰ ਪਹਿਲਾਂ ਮਿਲ ਚੁੱਕੇ ਹਾਂ, ਮਾਧੋ ਦਾਸ ਨੂੰ ਅਸੀਂ ਜਾਣਦੇ ਹਾਂ। ਉਹਦੇ ਵਾਸਤੇ ਸਾਡੇ ਕੋਲ 2 ਸਰੋਤ ਨੇ। ਤਵਾਰੀਖ ਗਿਆਨੀ ਗਿਆਨ ਸਿੰਘ ਦਾ ਪੁਰਾਤਨ ਖਰੜਾ ਤਵਾਰੀਖ ਗੁਰੂ ਖਾਲਸਾ, ਉਹਦੇ ਵਿੱਚ ਜ਼ਿਕਰ ਮਿਲਦਾ ਹੈ ਕਿ ਅਨੰਦਪੁਰ ਸਾਹਿਬ ਦੀਵਾਲੀ ਦੇ ਮੌਕੇ ਵੈਰਾਗੀਆਂ ਦਾ ਇੱਕ ਬਹੁਤ ਵੱਡਾ ਜਥਾ ਆਇਆ। ਉਸ ਜਥੇ ਦਾ ਆਗੂ ਜਿਹੜਾ ਤੀਰ ਅੰਦਾਜ਼ੀ 'ਚ ਬੜਾ ਮਾਹਰ ਸੀ, ਉਹਦਾ ਨਾਮ ਮਾਧੋ ਦਾਸ ਸੀ। ਮਾਧੋ ਦਾਸ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਿੱਚ ਤੀਰ ਅੰਦਾਜ਼ੀ ਦੇ ਮੁਕਾਬਲੇ ਦਾ ਜ਼ਿਕਰ ਤਵਾਰੀਖ ਗੁਰੂ ਖਾਲਸਾ 'ਚ ਮਿਲਦਾ ਹੈ ਕਿ ਤੀਰ ਅੰਦਾਜ਼ੀ ਦਾ ਮੁਕਾਬਲਾ ਹੋਇਆ
ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਰਾਬਰ ਜੇਕਰ ਕਿਸੇ ਦਾ ਤੀਰ ਜਾਂਦਾ ਸੀ ਤੇ ਉਹ ਇਸ ਵੈਰਾਗੀਆਂ ਦੇ ਗੁਰੂ ਮਾਧੋ ਦਾਸ ਦਾ ਜਾਂਦਾ ਸੀ। ਇੱਕ ਗੱਲ ਤਾਂ ਇਹ ਹੋ ਗਈ ਕਿ ਇੱਕ ਮਿਲਾਪ ਇਹ ਹੋ ਚੁੱਕਾ ਹੈ। ਦੂਜੇ ਮਿਲਾਪ ਦਾ ਜ਼ਿਕਰ ਸਾਨੂੰ ਮਿਲਦਾ ਹੈ ਸਰੂਪ ਸਿੰਘ ਕੋਸ਼ਿਸ਼ ਦੀਆਂ ਭੱਟ ਵਈਆਂ ਤੇ ਆਧਾਰਿਤ ਰਚਨਾ ਗੁਰੂ ਕੀਆਂ ਸਾਖੀਆਂ ਦੇ ਵਿੱਚ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਸ ਵੇਲੇ ਦੇਹਰਾਦੂਨ ਤੋਂ ਮਸੰਦਾਂ ਨੂੰ ਸਜ਼ਾ ਦੇਣ ਤੋਂ ਬਾਅਦ ਵਾਪਸ ਅਨੰਦਪੁਰ ਸਾਹਿਬ ਆ ਰਹੇ ਸੀ ਤੇ ਹਰਿਦੁਆਰ ਦੇ ਕੋਲ ਕਨਖਲ ਮਿਲੇ, ਜਿੱਥੇ ਇੱਕ ਮਾਧੋ ਦਾਸ ਨਾਮ ਦੇ ਵੈਰਾਗੀ ਦੇ ਨਾਲ ਉਹਨਾਂ ਦੀ ਲੰਬੀ ਵਾਰਤਾਲਾਪ ਹੋਈ। ਇਹ ਦੋ ਸਬੂਤ ਸਾਨੂੰ ਨੇ ਕਿ ਗੁਰੂ ਸਾਹਿਬ ਦਾ ਮਿਲਾਪ ਜਿਹੜਾ ਮਾਧੋ ਦਾਸ ਦੇ ਨਾਲ ਪਹਿਲਾਂ ਵੀ ਹੋ ਚੁੱਕਾ ਹੈ ਤੇ ਸ਼ਸਤਰ ਵਿੱਦਿਆ ਔਰ ਤੀਰ ਅੰਦਾਜ਼ੀ ਦੇ ਵਿੱਚ ਇਹ ਮਾਹਰ ਹੈ। ਇਹ ਗੱਲਾਂ ਬੜੀਆਂ ਸਪਸ਼ਟ ਹੋ ਜਾਂਦੀਆਂ ਨੇ ਇਤਿਹਾਸਕ ਸਰੋਤਾਂ ਦੇ ਵਿੱਚੋਂ। ਹੁਣ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਬੰਦਾ ਸਿੰਘ ਬਹਾਦਰ ਨੂੰ ਆਪਣੇ ਕੋਲੋਂ ਸ਼ਸਤਰ, 5 ਤੀਰ, ਨਗਾਰਾ ਤੇ ਇੱਕ ਸਾਨੂੰ ਬਾਰ-ਬਾਰ ਜ਼ਿਕਰ ਆਉਂਦਾ ਹੈ ਕਿ ਬੰਦਾ ਸਿੰਘ ਬਹਾਦਰ ਦੇ ਕੋਲ ਇੱਕ ਪੋਥੀ ਸੀ। ਦਰਅਸਲ ਉਹ ਪੋਥੀ ਜੇਕਰ ਅਸੀਂ ਅਗਲੇ ਇਤਿਹਾਸ ਨੂੰ ਵਾਚੀਏ ਤੇ ਉਹ ਪੋਥੀ ਸੀ ਜਦੋਂ ਬੰਦਾ ਸਿੰਘ ਬਹਾਦਰ ਦੇ ਕੋਲ ਕਿਸੇ ਸਮੇਂ ਦਾ ਕੋਈ ਸਰੋਤ, ਕੋਈ ਪੈਸਾ, ਕੋਈ ਮਾਇਕ ਵਸੀਲਾ ਨਾ ਰਹਿ ਗਿਆ ਤਾਂ ਉਸ ਵੇਲੇ ਉਸਨੇ ਸਿਹਰ ਖੰਡੇ ਦੇ ਅਸਥਾਨ ਦੇ ਉੱਪਰ ਉਸ ਪੋਥੀ ਦਾ ਪ੍ਰਕਾਸ਼ ਕੀਤਾ ਸੀ ਤੇ ਅਰਦਾਸ ਕੀਤੀ ਸੀ। ਇਸ ਦਾ ਮਤਲਬ ਕਿ ਜਿਹੜੀ ਪੋਥੀ ਉਸ ਵੇਲੇ ਉਸਦੇ ਕੋਲ ਸੀ ਉਹ ਜ਼ਰੂਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੋਈ ਨਾ ਕੋਈ ਖਰੜਾ ਜਾਂ ਕੋਈ ਉਤਾਰਾ ਸੀ। ਕੋਈ ਜਾਦੂ ਵਾਲੀ ਪੋਥੀ ਨਹੀਂ, ਜਿਸ ਤਰ੍ਹਾਂ ਸਾਨੂੰ ਦੱਸਿਆ ਜਾਂਦਾ ਹੈ ਕਿ ਉਹਦੇ ਕੋਲ ਇੱਕ ਪੋਥੀ ਸੀ ਜਿਸ ਦੇ ਵਿੱਚ ਜਾਦੂ ਦੀਆਂ ਕਿਰਿਆਵਾਂ ਸਨ। ਇਵੇਂ ਦੀ ਕੋਈ ਗੱਲ ਨਹੀਂ, ਕਿਉਂਕਿ ਜਿਹੜੀ ਪਹਿਲੀ ਅਰਦਾਸ ਉਹ ਸਿਹਰ ਖੰਡੇ ਦੇ ਸਥਾਨ ਤੇ ਕਰਦਾ ਹੈ, ਉੱਥੇ ਉਹ ਇਸ ਪੋਥੀ ਦੇ ਅੱਗੇ ਕਰਦਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਮੂੰਹ ਪ੍ਰਕਾਸ਼ ਕਰਕੇ, ਔਰ ਬਕਾਇਦਾ ਇਸ ਦਾ ਹੁਕਮਨਾਮਾ ਲਿਆ ਜਾਂਦਾ ਹੈ। ਇਸ ਤੋਂ ਸਪਸ਼ਟ ਹੈ ਕਿ ਉਹ ਕੋਈ ਜਾਦੂ ਵਾਲੀ ਪੋਥੀ ਨਹੀਂ, ਬਲਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੋਈ ਖਰੜਾ ਜ਼ਰੂਰ ਹੋਵੇਗਾ। ਸੋ ਉਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੋਤੀ ਜੋਤ ਸਮਾਉਣੇ ਦੇ ਸਾਡੇ ਕੋਲ ਇਤਿਹਾਸ ਦੇ ਜਿੰਨੇ ਵੀ ਸਰੋਤ ਨੇ ਉਹ ਦੋ ਹਿੱਸਿਆਂ 'ਚ ਵੰਡੇ ਹੋਏ ਨੇ। ਇੱਕ ਸਰੋਤ ਕਹਿੰਦਾ ਹੈ ਕਿ ਬੰਦਾ ਸਿੰਘ ਬਹਾਦਰ ਦੇ ਹੁੰਦਿਆਂ ਹੀ ਗੁਰੂ ਸਾਹਿਬ ਦੇ ਉੱਪਰ ਹਮਲਾ ਕੀਤਾ ਗਿਆ। ਜਿਹਨੇ ਹਮਲਾ ਕੀਤਾ ਉਹ ਅਤਾਉੱਲਾ ਖਾਨ ਤੇ ਜਮਸ਼ੇਦ ਖਾਨ, ਜਿਹੜਾ 6ਵੇਂ ਪਾਤਸ਼ਾਹ ਦੇ ਵੇਲੇ ਪੈਂਦੇ ਖਾਨ ਹੋਇਆ, ਉਹਦਾ ਪੁੱਤਰ। ਇਹਨਾਂ ਨੂੰ ਪਤਾ ਕਿਵੇਂ ਲੱਗਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਥੇ ਨੇ? ਇਹ ਮਾਤਾ ਸੁੰਦਰੀ ਜੀ ਨੂੰ ਦਿੱਲੀ ਮਿਲੇ। ਉੱਥੋਂ ਇਹਨਾਂ ਨੇ ਸ਼ਰਧਾਲੂ ਦੇ ਰੂਪ 'ਚ ਪਤਾ ਲਿਆ ਕਿ ਅਸੀਂ ਗੁਰੂ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦੇ। ਬਹਾਦਰ ਸ਼ਾਹ ਦੀ ਦੋਗਲੀ ਨੀਤੀ ਕਿ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੋਤੀ ਜੋਤ ਸਮਾ ਜਾਂਦੇ ਨੇ, ਉਸ ਵੇਲੇ ਅਖਬਾਰ ਅਤੇ ਦਰਬਾਰੇ ਮੌਲਾ ਦੇ ਪਹਿਲੇ ਪੰਨੇ ਦੇ ਉੱਪਰ ਹੀ ਜਿਹੜੀ ਕੋਟੇਸ਼ਨ ਹੈ, ਬਹਾਦਰ ਸ਼ਾਹ ਇਹ ਕਹਿ ਰਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਧਾਰਮਿਕ ਫਕੀਰ ਸੀ, ਉਹਦੀ ਜਾਇਦਾਦ ਜਿਹੜੀ ਹੈ ਉਹ ਸ਼ਾਹੀ ਖਜ਼ਾਨੇ ਦੇ ਵਿੱਚ ਸ਼ਾਮਲ ਨਾ ਕੀਤੀ ਜਾਵੇ, ਪਰ ਜਿਸ ਨੇ ਗੁਰੂ ਸਾਹਿਬ ਤੇ ਹਮਲਾ ਕੀਤਾ ਉਹਦੀ ਬਹਾਦਰੀ ਦੀ ਸਿਫਤ ਕਰਦਾ ਵੀ ਕਹਿ ਰਿਹਾ ਕਿ ਉਸ ਨੂੰ ਸ਼ਾਹੀ ਖਿੱਲਤ ਦਿੱਤੀ ਜਾਵੇ। ਇਹਦਾ ਮਤਲਬ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉੱਪਰ ਹਮਲਾ ਕਰਾਉਣ ਦੇ ਵਿੱਚ ਬਹਾਦਰ ਸ਼ਾਹ ਦੀ ਜਿਹੜੀ ਨੀਤੀ ਜਾਂ ਪਾਲਿਸੀ ਆ ਉਸ ਨੂੰ ਨਜ਼ਰ ਅੰਦਾਜ਼ ਕਰਕੇ ਨਹੀਂ ਵੇਖਿਆ ਜਾ ਸਕਦਾ। ਉਹਦਾ ਕਾਰਨ ਇਹ ਸੀ ਕਿ ਜਿੰਨਾ ਚਿਰ ਤੱਕ ਉਸ ਨੂੰ ਇਹ ਸੀ ਕਿ ਮੈਂ ਤਾਰਾ ਆਜ਼ਮ ਦੇ ਨਾਲ ਉਹਨਾਂ ਚਿਰ ਤੱਕ ਜੰਗ ਨਹੀਂ ਜਿੱਤ ਸਕਦਾ ਜਿੰਨਾ ਚਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਫੌਜ ਮਦਦ ਨਹੀਂ ਕਰਦੀ, ਉਹਨੇ ਉਹਨਾਂ ਚਿਰ ਤੱਕ ਗੁਰੂ ਸਾਹਿਬ ਦਾ ਸਤਿਕਾਰ ਵੀ ਕੀਤਾ ਔਰ ਸ਼ੈਖੁਲ ਹਿੰਦ ਦਾ ਰੁਤਬਾ ਵੀ ਦਿੱਤਾ। ਪਰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀਆਂ ਸ਼ਰਤਾਂ ਉਹਦੇ ਅੱਗੇ ਰੱਖੀਆਂ ਕਿ ਪੰਜਾਬ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਇੰਨੇ ਜ਼ਿਆਦਾ ਜ਼ੁਲਮ ਕੀਤੇ ਨੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਤੇ ਉਹਨਾਂ ਨੂੰ ਉਹਨਾਂ ਦੇ ਅਹੁਦਿਆਂ ਤੋਂ ਫਾਰਗ ਕੀਤਾ ਜਾਵੇ, ਉਸ ਵੇਲੇ ਇਹ ਜਿਹੜਾ ਬਹਾਦਰ ਸ਼ਾਹ ਸੀ ਇਹ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਤੋਂ ਲਾਂਭੇ ਹੋਇਆ। ਸੋ ਇਹ ਜਿਹੜਾ ਇੱਕ ਅੰਸ਼ ਹੈ ਕਿ ਇੱਕੋ ਹੀ ਸਮੇਂ ਦੇ ਉੱਪਰ ਜਿਸ ਦੇ ਉੱਪਰ ਹਮਲਾ ਹੁੰਦਾ ਹੈ ਉਹਨਾਂ ਨੂੰ ਵੀ ਖਿੱਲਤ ਦੀ ਗੱਲ ਕਰਨੀ ਤੇ ਜਿਹੜਾ ਹਮਲਾਵਰ ਹੈ ਉਹਨੂੰ ਵੀ ਖਿੱਲਤ ਦੀ ਗੱਲ ਕਰਨੀ। ਇਸ ਦਾ ਮਤਲਬ ਹੈ ਕਿਤੇ ਨਾ ਕਿਤੇ ਜਿਹੜੀ ਬਹਾਦਰ ਸ਼ਾਹ ਦੀ ਨੀਤੀ ਹੈ ਉਹ ਦੋਗਲੀ ਜ਼ਰੂਰ ਹੈ। ਬੰਦਾ ਸਿੰਘ ਬਹਾਦਰ ਸ਼ੇਰ ਖੰਡੇ ਦੇ ਸਥਾਨ ਤੇ ਪਹੁੰਚਦਾ ਹੈ। ਸਾਡੇ ਕੋਲ ਇੱਕ ਸਰੋਤ ਹੈ ਜਿਸ ਦਾ ਜ਼ਿਕਰ ਸਾਨੂੰ ਮਿਲਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਨੂੰ ਇੱਕ ਫਰਮਾਨ ਜਾਰੀ ਕੀਤਾ ਸੀ, ਲੇਵਨ ਤੇ ਬਦਲਾ ਤੁਰਕਨ ਤੇ ਮੋਹੇ ਪਠਾਇਓ, ਗੁਰੂ ਸਵੈ ਕਰ ਬੰਦਾ ਮਾਰ ਤੁਕੇ ਕਰ ਖਵਾਰ ਵਜ਼ੀਦੇ ਦੇਹੋ ਉਜਾੜ ਲੱਟੀ ਹੋ ਸਰੰਦਾ। ਹੁਣ ਇੱਥੇ ਸ਼ਬਦ ਜਿਹੜਾ ਪ੍ਰਾਚੀਨ ਪੰਥ ਪ੍ਰਕਾਸ਼ ਦੇ ਵਿੱਚ ਰਤਨ ਸਿੰਘ ਭੰਗੂ ਹੁਣਾਂ ਨੇ ਵਰਤਿਆ, ਲੇਵਨ ਤੇ ਬਦਲਾ ਤੁਰਕਨ ਤੇ, ਉੱਥੇ ਬਦਲਾ ਸ਼ਬਦ ਨੂੰ ਪਰਿਭਾਸ਼ਿਤ ਕਰਨਾ ਸਾਨੂੰ ਬਹੁਤ ਜ਼ਰੂਰੀ ਹੈ
ਕਿ ਜਿਹੜੀ ਸਿੱਖ ਧਰਮ ਦੇ ਵਿੱਚ ਬਦਲੇ ਦੀ ਪਰੰਪਰਾ ਹੈ ਉਹ ਕਰਨੀ ਦੇ ਫਲ ਤੱਕ ਸੀਮਤ ਹੈ। ਨਹੀਂ ਤੇ ਜਿਹੜੀ ਬਦਲੇ ਦੇ ਅਰਥ ਅਸੀਂ ਲੈਨੇ ਆ, ਜੇ ਅਸੀਂ ਉਹ ਲਵਾਂਗੇ ਤੇ ਫਿਰ ਸਾਡੇ ਸਿੱਖੀ ਦੇ ਨੈਤਿਕ ਕਦਰਾਂ ਕੀਮਤਾਂ ਦੇ ਉੱਚ ਮਿਆਰੀ ਜਿਹੜੇ ਰੂਪ ਨੇ ਉਹ ਪ੍ਰਭਾਵਿਤ ਨਹੀਂ ਹੁੰਦੇ। ਅਸੀਂ ਆਪਣੇ ਸਿੱਖੀ ਦੇ ਉੱਚ ਮਿਆਰੀ ਕਦਰਾਂ ਕੀਮਤਾਂ ਦੇ ਰੂਪਾਂ ਨੂੰ ਵੀ ਪਰਿਭਾਸ਼ਿਤ ਕਰਨਾ ਹੈ। ਬੰਦਾ ਸਿੰਘ ਬਹਾਦਰ ਨੇ ਵਜ਼ੀਰ ਖਾਨ ਨੂੰ ਸਜ਼ਾ ਦਿੱਤੀ ਹੈ ਚੱਪੜਚਿੜੀ ਦੇ ਮੈਦਾਨ ਦੇ ਵਿੱਚ, ਤੇ ਵਜ਼ੀਰ ਖਾਨ ਦਾ ਦੋਸ਼ ਇਹ ਹੈ ਕਿ ਵਜ਼ੀਰ ਖਾਨ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਫਰਜ਼ੰਦਾਂ ਨੂੰ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕੀਤਾ ਹੈ। ਪਰ ਵਜ਼ੀਰ ਖਾਨ ਦਾ ਪੁੱਤਰ ਸਬੁੰਦ ਖਾਨ ਬੰਦਾ ਸਿੰਘ ਬਹਾਦਰ ਨੇ ਉਸ ਨੂੰ ਕਤਲ ਨਹੀਂ ਕੀਤਾ। ਉਹਦਾ ਕਾਰਨ ਬਦਲਾ ਹੁੰਦਾ ਹੈ, ਬਦਲ ਦੇ ਵਿੱਚ ਕਤਲ, ਬਦਲ ਦੇ ਵਿੱਚ ਪ੍ਰਕਿਰਿਆ। ਕਿਸੇ ਨੇ ਮੇਰਾ ਬਾਪ ਕਤਲ ਕੀਤਾ ਹੈ, ਉਹਦੇ ਇਵਜ਼ਾਨੇ 'ਚ ਮੈਂ ਉਹਦਾ ਬਾਪ ਕਤਲ ਕਰ ਦੇਵਾਂ, ਕਸੂਰ ਭਾਵੇਂ ਕੋਈ ਵੀ ਨਾ ਹੋਵੇ। ਸੋ ਜਿਹੜੀ ਸਾਡੇ ਧਰਮ ਦੇ ਵਿੱਚ ਬਦਲੇ ਦੀ ਪਰਿਭਾਸ਼ਾ ਹੈ ਉਹ ਕਰਨੀ ਦਾ ਫਲ ਹੈ ਕਿ ਜਿਸ ਨੇ ਜ਼ੁਲਮ ਕੀਤਾ ਹੈ ਉਹਨੂੰ ਕਰਨੀ ਦਾ ਫਲ ਭੁਗਤਾਉਣਾ ਹੈ, ਨਾ ਕਿ ਬਦਲ ਦੇ ਵਿੱਚ ਕਤਲ ਕਰਨਾ ਹੈ। ਉਹ ਬੰਦਾ ਸਿੰਘ ਬਹਾਦਰ ਨੇ ਨਹੀਂ ਕੀਤਾ। ਦੂਸਰੀ ਗੱਲ, ਮੋਹੇ ਪਠਾਇਓ ਗੁਰੂ ਸਵੈ ਕਰ ਬੰਦਾ, ਦਿਹੋ ਉਜਾੜ ਲਟਿਹੋ ਸਰਹੰਦਾ। ਜਿਹੜੀ ਅਗਲੀ ਗੱਲ ਹੈ ਉਹ ਕਹਿੰਦਾ ਕਿ ਅਸਾਂ ਸਤਜੁਗ ਵਰਤਾਉਣਾ ਹੈ। ਜਿਹੜਾ ਸਤਜੁਗ ਵਰਤਾਉਣਾ ਸ਼ਬਦ ਹੈ ਉੱਥੋਂ ਪਤਾ ਲੱਗ ਜਾਂਦਾ ਹੈ ਕਿ ਬੰਦਾ ਸਿੰਘ ਬਹਾਦਰ ਦੀ ਆਮਦ ਕੇਵਲ ਤੇ ਕੇਵਲ ਕਰਨੀ ਦਾ ਫਲ ਭੁਗਤਾਉਣ ਤੱਕ ਸੀਮਤ ਨਹੀਂ ਹੈ, ਬਲਕਿ ਪੰਜਾਬ ਦੇ ਵਿੱਚ ਐਸੇ ਰਾਜ ਦੀ ਸਥਾਪਨਾ ਤੱਕ ਸੀਮਤ ਹੈ ਜਿਸ ਰਾਜ ਦੇ ਵਿੱਚ ਅਸੀਂ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਸੰਕਲਪ ਨੂੰ ਪ੍ਰਵਾਹਿਤ ਕਰ ਸਕਦੇ ਹਾਂ। ਸਭ ਸੁਖਾਲੀ ਉਠੀਆਂ ਇਹ ਹੋਆ ਹਲੇਮੀ ਰਾਜ ਜੀਓ। ਰਾਜ ਦੇ ਵਿੱਚ ਅੰਤਰ ਕੀ ਹੈ ਬਾਕੀਆਂ ਦੇ ਨਾਲ? ਮੈਂ ਕਈ ਵਾਰੀ ਕਹਿੰਦਾ ਹੁੰਦਾ ਕਿ ਬੰਦਾ ਸਿੰਘ ਬਹਾਦਰ ਦੁਨੀਆ ਦਾ ਪਹਿਲਾ ਬਾਦਸ਼ਾਹ। ਕਿਸ ਰੂਪ 'ਚ ਪਹਿਲਾ ਬਾਦਸ਼ਾਹ ਹੈ? ਉਹ ਬਾਦਸ਼ਾਹ ਬਣਦਾ ਹੈ, ਆਪਣੇ ਨਾਮ ਦਾ ਸਿੱਕਾ ਜਾਰੀ ਨਹੀਂ ਕਰਦਾ। ਉਹ ਲਿਖਦਾ ਹੈ ਸਿੱਕਾ ਜਦ ਬਰ ਹਰ ਦੋ ਆਲਮ ਤੇਗ ਨਾਨਕ ਵਾਹਬ ਅਸਤ। ਉਹ ਬਾਦਸ਼ਾਹ ਬਣਦਾ ਹੈ, ਆਪਣੇ ਨਾਮ ਦੀ ਮੁਹਰ ਜਾਰੀ ਨਹੀਂ ਕਰਦਾ। ਉਹ ਲਿਖਦਾ ਦੇਗ ਤੇਗ ਫਤਿਹ ਨੁਸਰਤ ਬੇਦਰੰਗ ਯਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ। ਰਾਜ ਦੀ ਤੀਜੀ ਗੱਲ ਉਹ ਹੁੰਦੀ ਹੈ ਕਿ ਰਾਜ ਦਾ ਖੁਤਬਾ ਪੜ੍ਹਨਾ, ਰਾਜ ਦਾ ਉਹਨਾਂ ਸਮਿਆਂ ਦੇ ਵਿੱਚ ਸਿੱਧ ਸੰਮਤ ਜਾਂ ਕੈਲੰਡਰ ਜਾਰੀ ਕਰਨਾ, ਜਿਵੇਂ ਬਹਾਦਰ ਸ਼ਾਹੀ ਸੰਮਤ, ਔਰੰਗਜ਼ੇਬੀ ਸੰਮਤ, ਇਸੇ ਤਰ੍ਹਾਂ ਫਰਖਸਿਆਰੀ ਸੰਮਤ। ਬੰਦਾ ਸਿੰਘ ਬਹਾਦਰ ਦੀਆਂ ਦੋ ਚਿੱਠੀਆਂ ਸਾਨੂੰ ਮਿਲਦੀਆਂ ਨੇ, ਇੱਕ ਹੈ ਜੌਨਪੁਰ ਦੀ ਸੰਗਤ ਦੇ ਨਾਮ, ਇੱਕ ਹੈ ਭਾਈ ਰੂਪੇ ਦੇ ਨਾਮ। ਉਹਦੇ ਥੱਲੇ ਜਿਹੜੀ ਬੰਦਾ ਸਿੰਘ ਬਹਾਦਰ ਨੇ ਸੰਮਤ ਲਿਖੀ ਹੈ ਨਾ, ਉਸ ਤੋਂ ਪਤਾ ਲੱਗਦਾ ਹੈ ਕਿ ਬੰਦਾ ਸਿੰਘ ਬਹਾਦਰ ਨੇ ਸਿੱਖਾਂ ਦੇ ਵਾਸਤੇ ਪਹਿਲੇ ਨਾਨਕ ਸ਼ਾਹੀ ਕੈਲੰਡਰ ਦੀ ਆਰੰਭਤਾ ਆਪਣੇ ਰਾਜ ਤੋਂ ਕਰ ਦਿੱਤੀ। ਉਹਦੇ ਥੱਲੇ ਲਿਖਿਆ ਸੰਮਤ ਨਾਨਕ 1। ਇਹ ਬੜੀ ਅਹਿਮ ਗੱਲ ਹੈ। ਤਿੰਨ ਚੀਜ਼ਾਂ ਰਾਜ ਦੀ ਐਸਟੈਬਲਿਸ਼ ਵਾਸਤੇ ਹੁੰਦੀਆਂ ਨੇ, ਸਥਾਪਤੀ ਵਾਸਤੇ ਤਿੰਨ ਚੀਜ਼ਾਂ ਦੀ ਲੋੜ ਹੁੰਦੀ ਹੈ, ਸਿੱਕਾ, ਮੋਹਰ ਤੇ ਸੰਮਤ। ਬੰਦਾ ਸਿੰਘ ਬਹਾਦਰ ਦੀਆਂ ਤਿੰਨੇ ਹੀ ਗੁਰੂ ਨਾਨਕ ਸਾਹਿਬ ਦੇ ਨਾਮ ਦੇ ਉੱਪਰ ਨੇ। ਸੋ ਇਹਦਾ ਮਤਲਬ ਕੁਝ ਰਾਜਸੀ ਖਿੱਤੇ ਦੇ ਵਿੱਚ ਰਾਜ ਕਰਨ ਲਈ ਬਣਾਏ ਜਾਂਦੇ ਨੇ, ਪਰ ਜਿਹੜਾ ਬੰਦਾ ਸਿੰਘ ਬਹਾਦਰ ਨੇ ਰਾਜਸੀ ਖਿੱਤਾ ਸਥਾਪਿਤ ਕੀਤਾ ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਵਿਚਾਰਧਾਰਾ ਨੂੰ ਪ੍ਰਗਟ ਰੂਪ ਦੇ ਵਿੱਚ ਲੋਕਾਂ ਤੱਕ ਪਹੁੰਚਾਉਣ ਵਾਸਤੇ ਕੀਤਾ ਹੈ। ਇਹ ਬੰਦਾ ਸਿੰਘ ਬਹਾਦਰ ਦੇ ਰਾਜ ਦੇ ਵਿੱਚ ਤੇ ਆਮ ਲੋਕਾਂ ਦੇ ਰਾਜ ਦੇ ਵਿੱਚ ਜਾਂ ਰਜਵਾੜੇ ਸ਼ਾਹੀਆਂ ਦੇ ਵਿੱਚ ਅੰਤਰ ਹੈ। ਬੰਦਾ ਸਿੰਘ ਬਹਾਦਰ ਜਿਸ ਵੇਲੇ ਪਹੁੰਚਦਾ ਹੈ ਸ਼ੇਰਖੰਡੇ ਤੋਂ ਹੁਕਮ ਜਾਰੀ ਕੀਤੇ ਜਾਂਦੇ ਨੇ ਤੇ ਉਸ ਨੂੰ ਸਭ ਤੋਂ ਪਹਿਲਾਂ ਮੁਸਤਫਾਬਾਦ ਫਤਿਹ ਕਰਨਾ ਪੈਂਦਾ ਹੈ। ਮੁਸਤਫਾਬਾਦ ਫਤਿਹ ਕਿਉਂ ਕਰਨਾ ਪੈਂਦਾ ਹੈ? ਬੰਦਾ ਸਿੰਘ ਬਹਾਦਰ ਨੂੰ ਸ਼ੇਰਖੰਡੇ ਆ ਕੇ ਇਹ ਪਤਾ ਲੱਗਦਾ ਹੈ ਕਿ ਸਰਹੰਦ ਦੇ ਜਿਹੜੇ 28 ਪਰਗਣੇ ਨੇ ਸਰਹੰਦ ਦੇ ਅਧੀਨ, ਉਹਨਾਂ ਦੇ ਕੋਲ 49,000 ਜਿਹੜੀ ਫੌਜ ਹੈ ਉਹਦੇ ਵਿੱਚ 132 ਤੋਂ ਉੱਪਰ ਤੋਪਾਂ ਨੇ, ਤੇ ਬੰਦਾ ਸਿੰਘ ਬਹਾਦਰ ਜਦੋਂ ਨੰਦੇੜ ਤੋਂ ਇੱਧਰ ਨੂੰ ਆ ਰਿਹਾ ਉਹਦੇ ਕੋਲ ਇੱਕ ਵੀ ਤੋਪ ਨਹੀਂ। ਸ਼ੇਰਖੰਡੇ ਆ ਕੇ ਇਹ ਪਤਾ ਲੱਗਦਾ ਹੈ ਕਿ ਇਸ ਮੈਦਾਨੇ ਜੰਗ ਦੇ ਵਿੱਚ ਤੋਪਾਂ ਦੀ ਬਹੁਤ ਲੋੜ ਹੈ, ਤੇ ਮੁਸਤਫਾਬਾਦ ਦੇ ਨਵਾਬ ਦੇ ਕੋਲ ਵਧੀਆ ਤੋਪ ਸੀ। ਜਿਹੜੀ ਪਹਿਲੀ ਤੋਪ ਸਿੱਖਾਂ ਦੇ ਹੱਥ ਆਉਂਦੀ ਹੈ ਉਹ ਮੁਸਤਫਾਬਾਦ ਦੇ ਨਵਾਬ ਦੇ ਕੋਲੋਂ ਸਿੱਖਾਂ ਦੇ ਹੱਥ ਆਉਂਦੀ ਹੈ। ਭਾਵੇਂ ਕਿ ਇਸ ਤੋਪ ਨੂੰ ਖੋਹਣ ਦੇ ਵਿੱਚ ਕਈ ਜਿਹੜੇ ਸਿੱਖ ਨੇ ਉਹਨਾਂ ਦੀਆਂ ਸ਼ਹੀਦੀਆਂ ਵੀ ਹੁੰਦੀਆਂ ਨੇ, ਪਰ ਅਗਲੀ ਰਣਨੀਤੀ ਦੇ ਵਾਸਤੇ ਚੰਗੇ ਸ਼ਸਤਰਾਂ ਦੀ ਲੋੜ ਨੂੰ ਮਹਿਸੂਸ ਕਰਦਿਆਂ ਮੁਸਤਫਾਬਾਦ ਜਿਹੜੀ ਹੈ ਇਹ ਤੋਪ ਜਿਹੜੀ ਸਿੱਖਾਂ ਦੇ ਹੱਥ ਆਉਂਦੀ ਹੈ। ਅੱਜ ਵੀ ਤੁਸੀਂ ਮੁਸਤਫਾਬਾਦ ਜਾ ਕੇ ਕਿਤੇ ਵੇਖੋ ਤੇ ਸਾਰਾ ਸ਼ਹਿਰ ਜਿਹੜਾ ਉੱਤੇ ਕਿਤੇ ਨਾ ਕਿਤੇ ਤੁਹਾਨੂੰ ਖੰਡਰ ਨਜ਼ਰ ਆ ਜਾਂਦੇ ਨੇ, ਜਿਹੜੇ ਇਲਾਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਫਤਿਹ ਕੀਤੇ ਸੀ। ਹੁਣ ਇੱਕ ਪੁਰਾਣੇ ਖੰਡਰ ਦੇ ਛੋਟੇ ਜਿਹੇ ਇਲਾਕੇ ਦੇ ਸਿੱਖਾਂ ਨੇ ਛੋਟਾ ਜਿਹਾ ਗੁਰਦੁਆਰਾ ਸਾਹਿਬ ਸਥਾਪਿਤ ਕੀਤਾ ਹੈ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਦੇ ਵਿੱਚ।
ਸੋ ਇਹ ਉਹ ਸ਼ਹਿਰ ਸੀ ਜਦੋਂ ਸਿੱਖਾਂ ਦੇ ਹੱਥ ਪਹਿਲੀ ਤੋਪ, ਮੈਂ ਕਹਾਂ ਕਿ 18ਵੀਂ ਸਦੀ ਦਾ ਜਿਹੜਾ ਸੰਘਰਸ਼ ਆਰੰਭ ਹੁੰਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ, ਜਿਹੜੀ ਪਹਿਲੀ ਤੋਪ ਸਿੱਖਾਂ ਦੇ ਕੋਲ ਹੱਥ ਆਉਂਦੀ ਉਹ ਇਹ ਹੈ। ਜਦੋਂ ਇਹ ਤੋਪ ਸਿੱਖਾਂ ਦੇ ਹੱਥ ਹੁੰਦੀ ਹੈ, ਉਸ ਤੋਂ ਬਾਅਦ ਫਿਰ ਕਪੂਰੀ ਦੇ ਬ੍ਰਾਹਮਣ ਆ ਕੇ ਬੰਦਾ ਸਿੰਘ ਬਹਾਦਰ ਨੂੰ ਇਹ ਦਰਖਾਸਤ ਕਰਦੇ ਨੇ ਕਿ ਕਪੂਰੀ ਦਾ ਹਾਕਮ ਕਦਮੁਦੀਨ, ਜਿਹੜਾ ਕਿ ਬੰਗਾਲ ਦੇ, ਗੁਜਰਾਤ ਦੇ ਉਸ ਵੇਲੇ ਦੇ ਸੂਬੇ ਦੇ ਰਿਸ਼ਤੇਦਾਰੀ ਦੇ ਵਿੱਚੋਂ ਹੈ, ਉਸ ਨੇ ਸਾਨੂੰ ਬੜਾ ਤੰਗ ਕੀਤਾ ਹੈ। ਹੁਣ ਜਿਹੜਾ ਕਪੂਰੀ ਦਾ ਹਾਕਮ ਹੈ, ਉਹਦਾ ਉਸ ਵੇਲੇ ਸ਼ਹਿਰ ਦੇ ਵਿੱਚ ਅਸੂਲ ਕੀ ਹੈ ਕਿ ਜਿਹੜੀ ਵੀ ਬੱਚੀ ਜਵਾਨ ਹੁੰਦੀ ਹੈ, ਵਿਆਹ ਦੇ ਕਾਬਲ ਹੁੰਦੀ ਹੈ, ਪਹਿਲਾਂ ਉਸ ਨੂੰ ਚੁੱਕ ਕੇ ਲਿਆ ਜਾਂਦਾ ਆਪਣੇ ਮਹਿਲ ਦੇ ਵਿੱਚ। ਕਪੂਰੀ ਦੇ ਮਹਿਲ ਦੇ ਕੁਝ ਰਮੇਨੈਂਟ ਉੱਥੇ ਹੈ ਨੇ, ਅਸੀਂ ਕੁਝ ਰਮੇਨੈਂਟ ਲੈ ਕੇ ਕੰਪਿਊਟਰ ਦੇ ਨਾਲ ਤਿਆਰ ਕੀਤਾ ਸੀ ਕਿ ਉਸ ਸਮੇਂ ਦੇ ਵਿੱਚ ਇਹ ਮਹਿਲ ਜਿਹੜਾ ਇਵੇਂ ਦਾ ਹੋਵੇਗਾ, ਜਿੱਥੇ ਇੱਕ ਵੱਡਾ ਹਾਲ ਸੀ ਅੰਦਰ, ਜਿੱਥੇ ਮੁਜਰੇ ਲਗਾਏ ਜਾਂਦੇ ਸੀ ਔਰ ਹਿੰਦੂਆਂ ਦੀਆਂ ਬੱਚੀਆਂ ਜਿਹੜੀਆਂ ਉਹਨਾਂ ਨੂੰ ਨਚਾਇਆ ਜਾਂਦਾ ਸੀ। ਬੰਦਾ ਸਿੰਘ ਬਹਾਦਰ ਦੀ ਪੰਜਾਬ ਆਉਣ ਤੋਂ ਪਹਿਲਾਂ, ਪੰਜਾਬ ਦਾਖਲ ਹੋਣ ਤੋਂ ਪਹਿਲਾਂ, ਇਹ ਪਹਿਲੀ ਐਸੀ ਮੁਹਿੰਮ ਹੈ ਜਿਹਦੇ ਵਿੱਚ ਇੱਕ ਬਲਾਤਕਾਰੀ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ। ਇਹ ਜਿਹੜਾ ਕਦਮੁਦੀਨ ਹੈ, ਇਸ ਦਾ ਜਿਹੜਾ ਸਿਰ ਧੜ ਤੋਂ ਜੁਦਾ ਕਰ ਦਿੱਤਾ ਜਾਂਦਾ ਹੈ। ਕਪੂਰੀ ਇਹ ਵੀ ਸਿੱਖਾਂ ਦੇ ਕਬਜ਼ੇ ਹੇਠ ਆ ਜਾਂਦਾ ਹੈ। ਔਰ ਸਭ ਤੋਂ ਵੱਡੀ ਖੂਬੀ ਹੈ ਕਿ ਜਿਹੜਾ ਵੀ ਇਲਾਕਾ ਬੰਦਾ ਸਿੰਘ ਬਹਾਦਰ ਦੇ ਕਬਜ਼ੇ ਹੇਠ ਹੁੰਦਾ ਹੈ, ਉੱਥੋਂ ਦੇ ਲੋਕਾਂ ਨੂੰ ਉੱਥੋਂ ਦੇ ਸ਼ਾਸਕ ਬਣਾ ਦਿੱਤਾ ਜਾਂਦਾ ਹੈ। ਇਹ ਬੜੀ ਅਹਿਮ ਗੱਲ ਹੈ। ਉਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਸਮਾਣੇ ਪਹੁੰਚਦਾ ਹੈ। ਹੁਣ ਸਮਾਣਾ ਜਿਹੜਾ ਹੈ, ਇਹ ਸਭ ਤੋਂ ਅਹਿਮ ਸ਼ਹਿਰ ਹੈ ਉਸ ਵੇਲੇ। ਜਿਸ ਤਰ੍ਹਾਂ ਅੱਜ ਦੇ ਸਮੇਂ ਦੇ ਵਿੱਚ ਜੈਟ ਸੁਰੱਖਿਆ ਹੁੰਦੀ ਹੈ ਨਾ, ਜੈਟ ਸਿਕਿਉਰਿਟੀ, ਉਹਨਾਂ ਸਮਿਆਂ ਦੇ ਵਿੱਚ ਸਮਾਣੇ ਦੇ ਵਿੱਚ 22 ਲੋਕ ਐਸੇ ਨੇ, 22 ਪਰਿਵਾਰ, ਜਿਹੜੇ 22 ਲੋਕਾਂ ਨੂੰ ਆਪਣੀ ਸਿਕਿਉਰਿਟੀ, ਆਪਣੀ ਪਾਲਕੀ ਔਰ ਆਪਣੇ ਅੰਗ ਰੱਖਿਅਕ ਰੱਖਣ ਦਾ ਅਧਿਕਾਰ ਹੈ ਸਰਕਾਰ ਦੇ ਵੱਲੋਂ। ਹੁਣ ਇਹ ਇੰਨੀ ਜ਼ਿਆਦਾ ਉਹਨਾਂ ਨੂੰ ਸਿਕਿਉਰਿਟੀ ਕਿਉਂ ਦਿੱਤੀ ਗਈ? ਅੱਜ ਵੀ ਤੁਸੀਂ ਵੇਖਦੇ ਹੋ, ਜਿਹੜਾ ਵੀ ਬੰਦਾ ਸਰਕਾਰ ਦੇ ਨਾਲ ਮਿਲ ਕੇ ਕਿਸੇ ਵੀ ਘੱਟ ਗਿਣਤੀ ਦਾ ਜ਼ਿਆਦਾ ਘਾਣ ਕਰਦਾ ਜਾਂ ਕਰਾਉਂਦਾ ਹੈ, ਉਹਨੂੰ ਹਮੇਸ਼ਾ ਜ਼ਿਆਦਾ ਸਿਕਿਉਰਿਟੀ ਤੇ ਸੁਰੱਖਿਆ ਦਿੱਤੀ ਜਾਂਦੀ ਹੈ। ਇਹ ਜਿਹੜਾ ਸਮਾਣਾ ਹੈ, ਇਹ ਸੈਯਦ ਲੋਕਾਂ ਦਾ ਸ਼ਹਿਰ ਸੀ। ਜਿਹੜੇ ਸੈਯਦ ਨੇ, ਇਹਨਾਂ ਦੇ ਬਾਰੇ ਗਿਣਿਆ ਜਾਂਦਾ ਹੈ ਕਿ ਸੱਲੱਲਾਹੁ ਅਲੈਹਿ ਵਸੱਲਮ ਹਜ਼ਰਤ ਮੁਹੰਮਦ ਸਾਹਿਬ ਦੀ ਬੇਟੀ ਫਾਤਿਮਾ ਦੀ ਵੰਸ਼ਜ ਨੇ। ਇਸੇ ਕਰਕੇ ਇਸਲਾਮ ਦੀ ਰਾਜ ਪ੍ਰਣਾਲੀ ਦੇ ਵਿੱਚ 2 ਤਰ੍ਹਾਂ ਦੇ ਜਲਾਦ ਰੱਖੇ ਜਾਂਦੇ ਨੇ। ਇੱਕ ਹੁੰਦੇ ਨੇ ਆਮ ਜਲਾਦ, ਜਿਹੜੇ ਆਮ ਜ਼ੁਲਮ ਕਰਨ ਵਾਲੇ ਲੋਕਾਂ ਨੂੰ ਸਜ਼ਾਏ ਮੌਤ ਦਿੰਦੇ ਨੇ। ਇੱਕ ਸੈਯਦ ਜਲਾਦ ਹੁੰਦੇ ਨੇ। ਜਿਹੜੇ ਸੈਯਦ ਜਲਾਦ ਹੁੰਦੇ ਨੇ, ਉਹ ਜਲਾਦ ਹੁੰਦੇ ਨੇ ਜਿਹੜੇ ਧਾਰਮਿਕ ਵਿਅਕਤੀਆਂ ਨੂੰ ਮੌਤ ਦੀ ਸਜ਼ਾ ਦਿੰਦੇ ਨੇ। ਜਿਹੜਾ ਇਸਲਾਮ ਦੇ ਵਿੱਚ ਸੈਯਦ ਦਾ ਦਰਜਾ ਇੰਨਾ ਉੱਚਾ ਹੈ ਕਿ ਰਾਜੇ ਦੇ ਹਾਥੀ ਦਾ ਜਿਹੜਾ ਮੁਹਾਵਤ ਹੁੰਦਾ, ਇਸਲਾਮ ਦੇ ਬਾਦਸ਼ਾਹ ਦੇ ਹਾਥੀ ਦਾ ਮੁਹਾਵਤ ਜਿਹੜਾ ਹੁੰਦਾ ਹੈ, ਉਹ ਹਮੇਸ਼ਾ ਸੈਯਦ ਹੁੰਦਾ ਹੈ। ਉਹਦਾ ਕਾਰਨ ਇਹ ਹੁੰਦਾ ਹੈ ਕਿ ਜਿਹੜਾ ਹਾਥੀ ਦਾ ਮੁਹਾਵਤ ਹੁੰਦਾ ਹੈ, ਉਹਦੀ ਰਾਜੇ ਵੱਲ ਪਿੱਠ ਹੋਣੀ ਹੁੰਦੀ ਹੈ। ਤੇ ਕੇਵਲ ਇਸਲਾਮ ਦੇ ਵਿੱਚ ਹਜ਼ਰਤ ਫਾਤਿਮਾ ਦੇ ਪਰਿਵਾਰ ਨੂੰ ਐਸਾ ਧਾਰਮਿਕ ਰੁਤਬਾ ਹਾਸਲ ਹੈ ਜਿਹੜਾ ਰਾਜੇ ਵੱਲ ਆਪਣੀ ਪਿੱਠ ਕਰ ਸਕਦਾ ਹੈ। ਰਾਜੇ ਦੇ ਹਾਥੀ ਦਾ ਮੁਹਾਵਤ ਸੈਯਦ ਤੋਂ ਬਿਨਾਂ ਕੋਈ ਨਹੀਂ ਹੁੰਦਾ, ਸਿਰਫ ਸੈਯਦ ਖਾਨਦਾਨ ਦੇ ਵਿੱਚ ਹੁੰਦਾ। ਸੈਯਦ ਜਲਾਦ ਕਿਉਂ ਹੁੰਦੇ ਨੇ? ਇਸ ਕਰਕੇ ਕਿ ਜੇਕਰ ਧਾਰਮਿਕ ਵਿਅਕਤੀ ਆਪਣੀ ਨੀਤੀ ਦੇ ਮੁਤਾਬਕ ਦੀਨ ਇਸਲਾਮ ਨੂੰ ਕਬੂਲ ਕਰ ਲਵੇ ਤੇ ਉਸੇ ਵੇਲੇ ਦੀਨ ਇਸਲਾਮ ਦੇ ਵਿੱਚ ਲਿਆਉਣ ਦੀਆਂ ਰਸਮਾਂ ਦਾ ਧਾਰਮਿਕ ਹੱਕ ਸੈਯਦ ਦੇ ਕੋਲ ਹੁੰਦਾ ਹੈ। ਇਸੇ ਕਰਕੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਜਾਂਦਾ ਤੇ ਜਲਾਦ ਹੈ ਸੈਯਦ ਜਲਾਲੂਦੀਨ। ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਜਾਂਦਾ ਹੈ ਤੇ ਸੈਯਦ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ, ਸੈਯਦ ਜਲਾਲੂਦੀਨ ਦੇ ਭਰਾ ਦੇ ਪੁੱਤਰ। ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਜਾਂਦਾ ਸੈਯਦ ਅਮੀਨ ਖਾਨ। ਤੁਸੀਂ ਜਿੰਨੇ ਵੀ ਸਿੱਖ ਜਰਨੈਲ ਵੇਖੋਗੇ ਜਿਨ੍ਹਾਂ ਨੂੰ ਮੌਤ ਤੋਂ ਪਹਿਲਾਂ ਦੀਨ ਇਸਲਾਮ ਕਬੂਲ ਕਰਨ ਦੀ ਪੇਸ਼ਕਸ਼ ਕੀਤੀ ਗਈ ਹੈ, ਉਹ ਜਿੰਨੇ ਵੀ ਜਲਾਦ ਹੋਣਗੇ ਉਹ ਸਾਰੇ ਸੈਯਦ ਖਾਨਦਾਨ ਦੇ ਵਿੱਚੋਂ ਹੋਣਗੇ। ਔਰ ਸਮਾਣਾ ਜਿਹੜਾ ਹੈ, ਇਹ ਸੈਯਦ ਲੋਕਾਂ ਦਾ ਸ਼ਹਿਰ ਸੀ ਔਰ ਇੱਥੇ ਸਾਰੇ ਸੈਯਦ ਵਸਦੇ ਸੀ। 4 ਸੈਯਦ ਉਹ ਸੀ ਜਿਨ੍ਹਾਂ ਨੂੰ ਸਜ਼ਾ ਦੇਣੀ ਬੜੀ ਜ਼ਰੂਰੀ ਸੀ। ਇੱਕ ਤੇ ਸੈਯਦ ਜਲਾਲੂਦੀਨ, ਜਿਸ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਸੀ, ਉਹ ਵੀ ਇੱਥੇ ਰਹਿੰਦਾ ਸੀ। ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਸੈਯਦ ਸਾਸ਼ਲ ਬੇਗ ਤੇ ਬਾਸ਼ਲ ਬੇਗ, ਉਹ ਵੀ ਇੱਥੇ ਰਹਿੰਦੇ ਸੀ। ਤੇ ਚੌਥਾ ਕਾਜ਼ੀ, ਜਿਹੜਾ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਔਰੰਗਜ਼ੇਬ ਦੀ ਲਿਖੀ ਹੋਈ ਕੁਰਾਨ ਲੈ ਕੇ ਗਿਆ ਸੀ, ਜਿਸ ਤੇ ਲਿਖਿਆ ਸੀ ਕਿ ਤਸ਼ਰੀਫ ਦਰ ਕਸਬੇ ਕਾਂਗੜ ਕੁਨਦ ਵਜ਼ਨ ਪਸ ਮੁਲਾਕਾਤ ਬਹਮ ਸ਼ਬਦ, ਉਹ ਸੈਯਦ ਵਲੀ ਹਸਨ ਵੀ ਸਮਾਣੇ ਦਾ ਰਹਿਣ ਵਾਲਾ ਸੀ।
ਸੋ ਇਹ 4 ਐਸੇ ਦੋਸ਼ੀ ਸੀ ਜਿਨ੍ਹਾਂ ਨੂੰ ਸਜ਼ਾ ਦੇਣੀਆਂ ਬਹੁਤ ਜ਼ਰੂਰੀ ਸੀ। ਸੋ ਇਹਨਾਂ ਨੂੰ ਸਜ਼ਾ ਦੇਣ ਦੇ ਵਾਸਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਮਾਣੇ ਨੂੰ ਫਤਿਹ ਕੀਤਾ। ਜਿਹੜੀ ਸਮਾਣੇ ਦੀ ਲੜਾਈ ਹੈ ਉਹ ਬੜੀ ਖੂਨ ਡੋਲਵੀਂ ਹੋਈ, ਕਿਉਂਕਿ ਇਹਨਾਂ ਲੋਕਾਂ ਦੇ ਕੋਲ ਆਪਣੇ ਅੰਗ ਰੱਖਿਅਕ ਸੀ। ਇਸ ਲੜਾਈ ਦੇ ਵਿੱਚ ਕਾਫੀ ਜ਼ਿਆਦਾ ਸਿੱਖ ਵੀ ਸ਼ਹੀਦ ਹੋਏ। ਪਰ ਇਹ ਲੜਾਈ ਸਿੱਖ ਇਤਿਹਾਸ ਦੇ ਵਿੱਚ ਅਹਿਮੀਅਤ ਇਸ ਕਰਕੇ ਰੱਖਦੀ ਹੈ ਕਿ ਉਹਨਾਂ ਲੋਕਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ ਜਿਨ੍ਹਾਂ ਲੋਕਾਂ ਨੇ ਗੁਰੂ ਸਾਹਿਬਾਨ ਤੇ ਗੁਰੂ ਸਾਹਿਬ ਦੇ ਫਰਜ਼ੰਦਾਂ ਨੂੰ ਸ਼ਹੀਦ ਕੀਤਾ ਸੀ। ਉਸ ਤੋਂ ਅਗਲੀ ਗੱਲ ਆ ਜਾਂਦੀ ਹੈ ਸਡੌਰੇ ਦੀ। ਸਡੌਰੇ ਦਾ ਹਾਕਮ ਉਸਮਾਨ ਖਾਨ ਸੀ। ਸਡੌਰੇ ਦਾ ਜਿਹੜਾ ਪੁਰਾਣਾ ਨਾਮ ਹੈ ਉਹ ਸਾਧੂਵਾੜਾ ਹੈ। ਦਿੱਲੀ ਦੇ ਵਿੱਚ ਕੁਤਬ ਮੀਨਾਰ ਦੇ ਕੋਲ ਇੱਕ ਬੜਾ ਮਸ਼ਹੂਰ ਮਕਬਰਾ ਹੈ, ख्वाजा बख्तियार काकी। शेख फरीद इसे सिलसिले ਦੇ ਵਿੱਚੋਂ ਨੇ ਜਿਨ੍ਹਾਂ ਦੀ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਹੈ। ख्वाजा बख्तियार काकी ਦਾ ਇੱਕ ਬੇਟਾ ਸੀ ਅਬਦੁਲ ਵਹੀਦ। ਅਬਦੁਲ ਵਹੀਦ ਦਾ ਬੇਟਾ ਸੀ ਅਬਦੁਲ ਵਹਾਬ। ਉਹਨਾਂ ਦੋਹਾਂ ਦੇ ਮਕਬਰੇ ਜਿਹੜੇ ਨੇ ਉਹ ਸਡੌਰੇ ਪਿੰਡ ਦੇ ਵਿੱਚ ਸੀ। ਪੁਰਾਣਾ ਨਾਮ ਅਸ਼ੋਕ ਦੇ ਵੇਲੇ ਸਾਨੂੰ ਇਸ ਦਾ ਸਾਧੂਵਾੜਾ ਮਿਲਦਾ ਹੈ ਕਿ ਬੜੇ ਤਰ੍ਹਾਂ ਦੇ ਸਾਧੂ ਆ ਕੇ ਇੱਥੇ ਇਕੱਤਰ ਹੋਇਆ ਕਰਦੇ ਸੀ। ਉਸ ਤੋਂ ਬਾਅਦ ਬਦਲਦਾ ਨਾਮ ਸਾਧੂਵਾੜੇ ਤੋਂ ਸਡੌਰਾ ਬਣ ਗਿਆ। ਅੱਜ ਵੀ ਕਿਤੇ ਤੁਹਾਨੂੰ ਜਾਣ ਦਾ ਮੌਕਾ ਮਿਲੇ, ਬਹੁਤ ਸਾਰੇ ਮਕਬਰੇ, ਬਹੁਤ ਸਾਰੀਆਂ ਪੁਰਾਣੀਆਂ ਇਮਾਰਤਾਂ, ਤੇ ਇੱਥੋਂ ਤੱਕ ਕਿ ਇਸਲਾਮ ਦਾ ਇੱਕ ਬਹੁਤ ਵੱਡਾ ਕੇਂਦਰ ਅੱਜ ਵੀ ਉੱਥੇ ਹੈ ਜਲਾਲੁਦੀਨ ਹੋਣਾ ਦੇ ਨਾਲ ਸੰਬੰਧਿਤ। ਅੱਜ ਵੀ ਉੱਥੇ ਉਹਨਾਂ ਦੇ ਮਕਬਰੇ ਦੇ ਵਿੱਚ ਕਵਾਲੀਆਂ, ਜ਼ਿਆਰਤ, ਇਸਲਾਮ ਧਰਮ ਦੇ ਲੋਕੀ ਅੱਜ ਵੀ ਉੱਥੇ ਬਹੁਤ ਜ਼ਿਆਦਾ ਜਾਂਦੇ ਨੇ। ਸਡੌਰੇ ਦੇ ਵਿੱਚ ਗੰਜੇ ਇਲਮ ਤੇ ਕੁਤਬਲ ਅਕਤਾਬ, ਇਹਨਾਂ ਦੋਵਾਂ ਦੇ ਮਕਬਰੇ ਉੱਥੇ ਸੀ। ਔਰ ਇਹਨਾਂ ਦੋਵਾਂ ਦੀ 6ਵੀਂ ਪੀੜ੍ਹੀ ਦੇ ਵਿੱਚ ਹੋਏ ਨੇ ਸੈਯਦ ਬਦਰੁਦੀਨ ਗੁਲਾਮੁਦੀਨ ਦਾ ਬੇਟਾ, ਜਿਨ੍ਹਾਂ ਨੂੰ ਅਸੀਂ ਪੀਰ ਬੁੱਧੂ ਸ਼ਾਹ ਦੇ ਨਾਮ ਦੇ ਨਾਲ ਜਾਣਦੇ ਹਾਂ। ਇਹ ਵੀ ਸੈਯਦ ਖਾਨਦਾਨ ਦੇ ਵਿੱਚੋਂ ਸੀ। ਉਸਮਾਨ ਖਾਨ ਨੂੰ ਜਿਸ ਵੇਲੇ ਪਤਾ ਲੱਗਾ ਕਿ ਸੈਯਦ ਬਦਰੁਦੀਨ ਪੀਰ ਬੁੱਧੂ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਦਦ ਕੀਤੀ ਹੈ ਭਗਾਣੀ ਦੇ ਜੰਗ ਦੇ ਵਿੱਚ, ਜਿਸ ਜੰਗ ਦੇ ਵਿੱਚ ਪੀਰ ਜੀ ਦੇ ਪੁੱਤਰ, ਭਤੀਜੇ, ਮਰੀਦ, ਭਰਾ ਔਰ ਇੱਕ ਸਰੋਤ ਦੇ ਮੁਤਾਬਕ ਉਹਨਾਂ ਦਾ ਪਿਤਾ ਵੀ ਸ਼ਹੀਦ ਹੋਇਆ। ਇਸ ਇੰਨੀ ਵੱਡੀ ਕੁਰਬਾਨੀ ਤੋਂ ਬਾਅਦ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੀਰ ਜੀ ਨੂੰ ਦਸਤਾਰ ਦੀ ਬਖਸ਼ਿਸ਼ ਕੀਤੀ। ਸਾਡੇ ਇਤਿਹਾਸਕ ਸਰੋਤਾਂ ਦੇ 239 ਸਾਲ ਦੇ ਸਮੇਂ ਦੇ ਵਿੱਚ ਸਾਨੂੰ 2 ਸਿਰਪਾਓ ਦਾ ਜ਼ਿਕਰ ਮਿਲਦਾ। ਇਹ ਗੱਲ ਵੱਖਰੀ ਹੈ ਕਿ ਅੱਜ ਅਸੀਂ ਸਿਰਪਾਓ ਦੀ ਅਹਿਮੀਅਤ ਰੋਲ ਕੇ ਰੱਖ ਦਿੱਤੀ ਹੈ। ਕੋਈ ਅਕਾਲੀਆਂ ਚੋਂ ਕਾਂਗਰਸ 'ਚ ਆ ਜਾਵੇ ਤਾਂ ਸਰੋਪੇ, ਕੋਈ ਕਾਂਗਰਸ ਚੋਂ ਅਕਾਲੀਆਂ 'ਚ ਚਲਾ ਜਾਵੇ ਤਾਂ ਸਰੋਪੇ। ਸਾਨੂੰ 239 ਸਾਲ ਦੇ ਸਮੇਂ 'ਚ 2 ਸਰੋਪਿਆਂ ਦਾ ਜ਼ਿਕਰ ਮਿਲਦਾ। ਇੱਕ ਜ਼ਿਕਰ ਮਿਲਦਾ ਹੈ ਸਾਨੂੰ ਭਾਈ ਗੋਪਾਲਾ ਜੀ ਨੂੰ 6ਵੇਂ ਪਾਤਸ਼ਾਹ ਨੇ ਪੂਰੀ ਖਿਲਤ ਤੇ ਸਰਪਾਓ ਬਖਸ਼ਿਸ਼ ਕੀਤਾ ਸੀ, ਜਿਨ੍ਹਾਂ ਨੇ ਸ਼ੁੱਧ ਜਪਜੀ ਸਾਹਿਬ ਦਾ ਉਚਾਰਨ ਕੀਤਾ ਸੀ। ਦੂਸਰਾ ਜ਼ਿਕਰ ਸਾਨੂੰ ਮਿਲਦਾ ਹੈ ਭੰਗਾਣੀ ਦੀ ਜੰਗ ਤੋਂ ਬਾਅਦ ਪੀਰ ਬੁੱਧੂ ਸ਼ਾਹ ਔਰ ਮਹੰਤ ਕਿਰਪਾਲ ਦਾਸ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਅੱਧੀ ਦਸਤਾਰ ਦਾ ਸਿਰਪਾਓ ਦਿੱਤਾ। 2 ਮੌਕੇ ਮਿਲਦੇ ਨੇ ਸਿਰਫ। ਇਹਦਾ ਮਤਲਬ ਸਿਰਪਾਓ ਦਾ ਅਧਿਕਾਰੀ ਹੈ ਜਾਂ ਤਾਂ ਬਹੁਤ ਵੱਡਾ ਸਿਮਰਨ ਦਾ ਮੁਜੱਸਮਾ, ਤੇ ਜਾਂ ਫਿਰ ਆਪਣਾ ਆਪਾ ਕੁਰਬਾਨ ਕਰਨ ਵਾਲਾ ਸ਼ਹਾਦਤ ਦਾ ਮੁਜੱਸਮਾ। 2 ਅਧਿਕਾਰੀ ਨੇ ਸਿਰਪਾਓ ਦੇ। ਮੈਂ ਇਸੇ ਕਰਕੇ ਮੈਨੂੰ ਸਵਾਲ ਪੁੱਛਿਆ ਜਾਂਦਾ ਕਿ ਵੀ ਤੂੰ ਕਿਸੇ ਸੰਤ ਨੂੰ ਮੰਨਦਾ ਹੈ? ਮੈਂ ਕਹਿੰਦਾ ਬਿਲਕੁਲ ਮੰਨਦਾ। ਮੇਰੀ ਜ਼ਿੰਦਗੀ ਦੇ ਵਿੱਚ ਇਸ ਸਦੀ 'ਚ 2 ਸੰਤ ਨੇ, ਭਗਤ ਪੂਰਨ ਸਿੰਘ ਪਿੰਗਲਵਾੜੇ ਵਾਲੇ ਤੇ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ। ਜਾਂ ਸੇਵਾ ਹੋਵੇ ਜਾਂ ਸ਼ਹਾਦਤ ਹੋਵੇ, ਹੋਰ ਕਿਸੇ ਡੇਰੇਦਾਰ ਨੂੰ ਮੈਂ ਕੁਛ ਨਹੀਂ ਮੰਨਦਾ। ਖੈਰ, ਪੀਰ ਬੁੱਧੂ ਸ਼ਾਹ ਇੱਕ ਗੱਲ ਕਹਿੰਦੇ ਨੇ, ਪਾਤਸ਼ਾਹ ਇੰਨੀ ਵੱਡੀ ਬਖਸ਼ਿਸ਼ ਦੇ ਕਾਬਿਲ ਮੈਂ ਨਹੀਂ ਹੈਗਾ, ਸਿਰਪਾਓ ਦੀ ਬਖਸ਼ਿਸ਼ ਦੇ ਕਾਬਿਲ ਮੈਂ ਨਹੀਂ ਹੈਗਾ। ਪਾਤਸ਼ਾਹ ਕਹਿੰਦੇ ਤੂੰ ਨਹੀਂ ਮੰਗ ਰਿਹਾ, ਮੈਂ ਦੇ ਰਿਹਾ, ਫਿਰ ਦੱਸ ਤੇਰੀ ਇੱਛਾ ਕੀ ਹੈ? ਪਾਤਸ਼ਾਹ ਜਿਸ ਕੰਗੇ ਦੇ ਨਾਲ ਤੁਸੀਂ ਕੇਸ ਹਰੇ ਕਰਦੇ ਹੋ, ਇਹ ਮੇਰੀ ਝੋਲੀ 'ਚ ਪਾ ਦਿਓ। ਪੀਰ ਬੁੱਧੂ ਸ਼ਾਹ ਨੂੰ ਉਹ ਕੰਗਾ ਦੇ ਦਿੱਤਾ ਕਲਗੀਧਰ ਪਾਤਸ਼ਾਹ ਨੇ। ਪਤਾ ਨਹੀਂ ਤੁਸੀਂ ਇੱਥੇ ਗਏ ਹੋ ਕਿ ਨਹੀਂ। ਪੀਰ ਬੁੱਧੂ ਸ਼ਾਹ ਦੀ 8ਵੀਂ ਪੀੜ੍ਹੀ ਦੇ ਵਿੱਚੋਂ ਨੀਮ ਹੈਦਰ ਸਾਹਿਬ ਤੁਹਾਡੇ ਇੱਥੇ ਰਹਿੰਦੇ ਨੇ, ਪਹਿਲਾਂ ਮਿਸ਼ੀਗਨ ਸੀ, ਹੁਣ ਉਹਨਾਂ ਨੇ ਆਪਣਾ ਸ਼ਹਿਰ ਬਦਲਿਆ। ਉਹਨਾਂ ਦੇ ਘਰ ਦੇ ਵਿੱਚ ਇੱਕ ਕੰਗਾ ਔਰ 18ਵੀਂ ਸਦੀ ਦੇ ਸਿੱਖਾਂ ਦਾ ਹੁਕਮਨਾਮਾ ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਛੋਟੀ ਕਿਰਪਾਨ ਪਈ ਹੋਈ ਹੈ ਤੁਹਾਡੇ ਅਮਰੀਕਾ ਦੇ ਵਿੱਚ ਹੀ। ਪਿੱਛੇ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਨਗਰ ਕੀਰਤਨ ਕੱਢਿਆ ਸੀ, ਉਹਦੇ ਵਿੱਚ ਜਿਹੜਾ ਕੰਗਾ ਵਗੈਰਾ ਵਿਖਾਇਆ ਗਿਆ ਸੀ ਕਿ ਪੀਰ ਬੁੱਧੂ ਸ਼ਾਹ ਦਾ ਬਿਲਕੁਲ ਨਕਲੀ ਸੀ। ਔਰ ਸਭ ਜਾਣਿਓ, ਨਕਲੀ ਕੰਗਾ, ਨਕਲੀ ਸ਼ਸਤਰ ਤੇ ਇੱਕ ਚਾਬਕ ਵਿਖਾ ਦਿੱਤੀ ਗਈ।
ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘੋੜੇ ਦੀ ਚਾਬਕ। ਹੈਰਾਨਗੀ ਦੀ ਗੱਲ ਹੈ ਕਿ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉੱਤਰਾਧਿਕਾਰੀ ਸਿੱਖ ਇਹ ਨਾ ਸਮਝ ਸਕੇ ਕਿ ਮੈਦਾਨੇ ਜੰਗ ਦੇ ਵਿੱਚ ਕਲਗੀਧਰ ਵਰਗੇ ਸ਼ਾਹ ਸਵਾਰ ਸੂਰਮੇ ਜਿਹੜੇ ਨੇ ਘੋੜੇ ਦੇ ਚਾਬਕ ਦੀ ਵਰਤੋਂ ਕਰਦੇ ਹੋਣਗੇ। ਕੋਈ ਟਾਂਗਾ ਤਾਂ ਬਹੁਤੇ ਨਹੀਂ ਸੀ। ਜਿਹੜੀ ਘੋੜ ਸਵਾਰੀ ਹੈ ਉਹਦਾ ਜਿਹੜਾ ਘੋੜੇ ਦਾ ਕੰਟਰੋਲ ਹੈ ਉਹ ਥਾਪ ਦੇ ਵਿੱਚ, ਅੱਡੀ ਦੇ ਵਿੱਚ ਤੇ ਲਗਾਮ ਦੇ ਵਿੱਚ ਹੁੰਦਾ ਹੈ। ਘੋੜੇ ਤੇ ਚਾਬਕ ਦੀ ਵਰਤੋਂ ਨਹੀਂ ਕੀਤੀ ਜਾਂਦੀ। ਮੈਦਾਨੇ ਜੰਗ 'ਚ ਤਾਂ ਬਿਲਕੁਲ ਹੀ ਨਹੀਂ। ਇੱਕ ਚਾਬਕ, ਨਕਲੀ ਕੰਘਾ ਤੇ ਨਕਲੀ ਕਿਰਪਾਨ ਵਿਖਾ ਕੇ ਪੰਜਾਬ ਦੇ ਵਿੱਚੋਂ 16.5 ਕਰੋੜ ਰੁਪਈਆ ਚੜਾਵੇ ਦੇ ਰੂਪ 'ਚ ਇਕੱਠਾ ਕੀਤਾ ਗਿਆ। ਜਦੋਂ ਕਿ ਅਸਲੀ ਜਿਹੜਾ ਉਹਨਾਂ ਦੇ ਪਰਿਵਾਰ ਦੀ 8ਵੀਂ ਪੀੜ੍ਹੀ ਇੱਥੇ ਅਮਰੀਕਾ ਦੇ ਵਿੱਚ ਹੈ। ਨੀਮ ਹੈਦਰ ਸਾਹਿਬ YouTube ਦੇ ਉੱਪਰ ਵੀ ਸਰਚ ਕਰ ਸਕਦੇ ਹੋ। ਐਡਰੈਸ ਉਹਨਾਂ ਨੇ ਬਦਲਿਆ, ਜ਼ਰੂਰ ਵੇਖਿਓ। ਇੰਨੀ ਦੂਰ ਅਸੀਂ ਪੰਜਾਬ 'ਚ ਜਾਂਦੇ ਹਾਂ ਆਪਣੀਆਂ ਚੀਜ਼ਾਂ ਦੇ, ਆਪਣੇ ਜਿਹੜੇ ਤਬਰੁਕਾਤ ਨੇ, ਜਿਹੜੇ ਆਰਟੀਫੈਕਟ ਨੇ, ਉਹਨਾਂ ਦੇ ਦਰਸ਼ਨ ਕਰਨ ਦੇ ਵਾਸਤੇ। ਤੇ ਇਹ ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਤੁਹਾਡੇ ਅਮਰੀਕਾ ਦੇ ਵਿੱਚ ਹੀ ਪਈ ਹੋਈ ਹੈ। ਬੰਦਾ ਸਿੰਘ ਬਹਾਦਰ ਨੂੰ ਜਿਸ ਵੇਲੇ ਸਡੌਰੇ ਗਿਆ ਤੇ ਉਸ ਵੇਲੇ ਪੀਰ ਬੁੱਧੂ ਸ਼ਾਹ ਦੇ ਬੇਟੇ ਨੇ ਦੱਸਿਆ ਕਿ ਪੀਰ ਜੀ ਦੇ ਨਾਲ ਕੀ ਵਾਪਰਿਆ। ਜਦੋਂ ਉਸਮਾਨ ਖਾਨ ਨੂੰ ਇਹ ਪਤਾ ਲੱਗਾ ਕਿ ਪੀਰ ਬੁੱਧੂ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਧਰਮ ਯੁੱਧ 'ਚ ਮਦਦ ਕੀਤੀ ਹੈ, ਤੇ ਸੱਚ ਜਾਣਿਓ ਉਸਮਾਨ ਖਾਨ ਨੇ ਜਿੰਨੇ ਤਸ਼ੱਦਦ ਤੇ ਤਸੀਹੇ ਦੇ ਨਾਲ ਪੀਰ ਬੁੱਧੂ ਸ਼ਾਹ ਨੂੰ ਸ਼ਹੀਦ ਕੀਤਾ, ਉਹ ਆਪਣੇ ਆਪ ਦੇ ਵਿੱਚ ਇੱਕ ਵਿਲੱਖਣ ਘਟਨਾ ਹੈ। ਇਸਲਾਮ ਦੇ ਵਿੱਚ ਜਿਹੜੀ ਤਸੀਹਿਆਂ ਦੀ ਫਰਿਸ਼ਤ ਹੈ ਉਹ 3 ਕਿਤਾਬਾਂ 'ਚੋਂ ਲਈ ਜਾਂਦੀ ਹੈ। ਮੁਕੱਦਸ ਹਦੀਸ ਦੇ ਵਿੱਚੋਂ, ਫਜ਼ਾਇਲ ਅਮਾਲ ਦੇ ਵਿੱਚੋਂ ਤੇ ਫੈਜ਼ਾਨੇ ਸੁਨਨਤ ਦੇ ਵਿੱਚੋਂ। ਇਹ 3 ਕਿਤਾਬਾਂ ਨੇ ਜਿਨ੍ਹਾਂ 'ਚੋਂ ਤਸੀਹੇ ਦੀ ਚੋਣ ਕੀਤੀ ਜਾਂਦੀ ਹੈ ਵੀ ਕਿਹੜਾ ਤਸੀਹਾ ਦਿੱਤਾ ਜਾਏਗਾ। ਕਈ ਵਾਰੀ ਸਾਡੇ ਪ੍ਰਚਾਰਕ ਕਹਿੰਦੇ ਜੀ ਕਾਜ਼ੀ ਨੇ ਕੁਰਾਨ ਖੋਲ ਕੇ ਫਤਵਾ ਲਿਆ। ਕੁਰਾਨ ਦੇ ਵਿੱਚ ਤਸੀਹੇ ਦੇ ਬਾਰੇ ਕੋਈ ਜ਼ਿਕਰ ਨਹੀਂ ਹੈ। ਫਜ਼ਾਇਲ ਅਮਾਲ ਤੇ ਫਜ਼ਾਇਲ ਸੁਨਨਤ ਦੇ ਵਿੱਚ ਸਾਨੂੰ ਇਸ ਦਾ ਜ਼ਿਕਰ ਮਿਲਦਾ ਹੈ। ਔਰ ਮੈਂ ਇੱਕ ਹੋਰ ਵੀ ਬੇਨਤੀ ਕਰ ਦਵਾਂ, ਤਸੀਹਾ ਦੀ ਗੱਲ ਚੱਲ ਰਹੀ ਹੈ। ਇਸਲਾਮ ਦੀ ਮੁਕੱਦਸ ਕੁਰਾਨ ਸ਼ਰੀਫ ਦੀ ਸੂਰਾ ਬਕਰ ਦੀ 195 ਨੰਬਰ ਆਇਤ 'ਚ ਜ਼ਿਕਰ ਆਉਂਦਾ ਹੈ ਤਨਮੁਲ ਹਜ਼ੁਲ ਉਮਰਤਾ ਲਿਲਾਹਿ ਫਾਇਨ ਉਇਸਰ। ਇਹ ਮੁਸਲਮਾਨੋ ਜੋ ਮਰਜ਼ੀ ਕਰੋ ਪਰ ਧਾਰਮਿਕ ਤੌਰ ਤੇ ਆਪਣੇ ਜਾਂ ਕਿਸੇ ਦੇ ਕੇਸਾਂ ਦੀ ਬੇਅਦਬੀ ਨਹੀਂ ਕਰਨੀ। ਇਸੇ ਕਰਕੇ ਇਸਲਾਮ ਵਿੱਚ ਕੇਸ ਕਤਲ ਕਰਨ ਦਾ ਫਤਵਾ ਵੀ ਹੈ। ਚਾਹੇ ਉਹ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦੇ ਸੀ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ, ਤੇ ਚਾਹੇ ਸਭ ਤੋਂ ਵੱਡੀ ਉਮਰ ਦੇ ਸ਼ਹੀਦ ਸੀ ਭਾਈ ਮਨੀ ਸਿੰਘ, ਕਦੀ ਵੀ ਕਿਸੇ ਨੂੰ ਕੇਸ ਕਤਲ ਕਰਨ ਦਾ ਫਤਵਾ ਨਹੀਂ ਜਾਰੀ ਕੀਤਾ ਗਿਆ। ਪਰ ਸਾਡੇ ਜਿਹੜੇ ਕਹਿ ਸਕਦੇ ਹਾਂ ਕਿ ਸਾਡਾ ਇੱਕ ਪ੍ਰਚਾਰਕ ਤਬਕਾ ਜਿਹੜੇ ਇਸਲਾਮ ਦੇ ਇਤਿਹਾਸਕ ਸਰੋਤਾਂ ਦੀ ਨਹੀਂ ਖੋਜ ਕਰਦੇ, ਉਹਨਾਂ ਨੇ ਆਪਣੇ ਕੋਲੋਂ ਭਾਈ ਤਾਰੂ ਸਿੰਘ ਦੇ ਬਾਰੇ ਇੱਕ ਕਹਾਣੀ ਪੜ੍ਹੀ ਜੀ। ਉਹਨਾਂ ਨੂੰ ਕੇਸ ਕਤਲ ਕਰਨ ਦਾ ਫਤਵਾ ਜਾਰੀ ਕੀਤਾ ਗਿਆ। ਕੇਸ ਕੱਟੇ ਨਾ ਗਏ ਤੇ ਉਹਨਾਂ ਕਿਹਾ ਖੋਪਰੀ ਲਾ ਦਿਓ। ਨਹੀਂ, ਇਸਲਾਮ ਦੇ ਵਿੱਚ ਕੇਸ ਕਤਲ ਕਰਨੇ ਗੁਨਾਹ ਹੈ, ਜਿਸ ਦੇ ਬਾਰੇ ਬਿਦਅਤ ਕਿਹਾ ਜਾਂਦਾ ਹੈ ਕਿ ਖੁਦਾ ਕਦੀ ਮਾਫ ਨਹੀਂ ਕਰੇਗਾ ਜੇ ਤੁਸੀਂ ਕਿਸੇ ਦੇ ਕੇਸ ਕਤਲ ਕਰੋਗੇ। ਸੋ ਫਤਵਾ ਹੀ ਖੋਪਰ ਉਤਾਰਨਾ ਸੀ, ਨਾ ਕਿ ਕੇਸ ਕੱਟਣਾ। ਇਸਲਾਮ ਦੇ ਵਿੱਚ ਇਹ ਫਤਵਾ ਨਹੀਂ ਹੈ। ਸੋ ਜਿਹੜੇ ਪੀਰ ਬੁੱਧੂ ਸ਼ਾਹ ਨੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ, ਜ਼ਮੀਨ ਦੇ ਵਿੱਚ ਗੱਡਿਆ ਗਿਆ, ਸਿਰ ਤੱਕ ਸਾਰਾ ਧੜ ਜ਼ਮੀਨ ਦੇ ਵਿੱਚ। ਇਸਲਾਮ ਵਿੱਚ ਸੰਗਸ਼ਾਰ ਵੀ ਕੀਤਾ ਜਾਂਦਾ ਹੈ। ਇਹਨਾਂ ਨੂੰ ਸੰਗਸਾਰ ਨਹੀਂ ਕੀਤਾ ਗਿਆ। ਕੋਈ ਸੈਯਦ ਖਾਨਦਾਨ ਦੇ ਵਿੱਚੋਂ ਸੀ, ਇਹਨਾਂ ਦਾ ਖੂਨ ਨਹੀਂ ਸੀ ਵਹਾਉਣਾ। ਪੱਥਰ ਮਾਰ ਕੇ ਇਹਨਾਂ ਨੂੰ ਕਿਵੇਂ ਮਾਰਿਆ ਗਿਆ, ਸ਼ਹੀਦ ਕੀਤਾ ਗਿਆ। ਇਹਨਾਂ ਦੇ ਉੱਪਰ ਗੁੜ ਸਿਰ ਦੇ ਉੱਪਰ ਤੇ ਦਹੀਂ ਪਾ ਦਿੱਤਾ ਗਿਆ ਤੇ ਉੱਪਰ ਜੰਗਲੀ ਕੁੱਤੇ ਛੱਡ ਦਿੱਤੇ ਗਏ, ਜਿਨ੍ਹਾਂ ਨੇ ਨੋਚ ਕੇ ਪੀਰ ਬੁੱਧੂ ਸ਼ਾਹ ਨੂੰ ਸ਼ਹੀਦ ਕੀਤਾ। ਇਹ ਇੱਕ ਮੁਸਲਮਾਨ ਸ਼ਰਧਾਲੂ ਦੇ ਵੱਲੋਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਧਰਮ ਯੁੱਧ ਦੇ ਵਿੱਚ ਦਿੱਤੀ ਗਈ ਸ਼ਹਾਦਤ ਦਾ ਇੱਕ ਸਿਖਰ ਹੈ ਕਿ ਕਿਸ ਤਰ੍ਹਾਂ ਦੇ ਨਾਲ ਉਹਨਾਂ ਦੀ ਸ਼ਹਾਦਤ ਹੋਈ। ਬੰਦਾ ਸਿੰਘ ਬਹਾਦਰ ਨੇ ਜਿਸ ਵੇਲੇ ਸਡੌਰੇ ਨੂੰ ਫਤਿਹ ਕੀਤਾ ਤੇ ਪੀਰ ਬੁੱਧੂ ਸ਼ਾਹ ਦੇ ਬੇਟੇ ਨੂੰ ਆਪਣੇ ਕੋਲ ਬੁਲਾਇਆ। ਇਲਾਕਾ ਫਤਿਹ ਹੋ ਚੁੱਕਾ ਸੀ, ਉਸਮਾਨ ਖਾਨ ਮਾਰਿਆ ਜਾ ਚੁੱਕਾ ਸੀ, ਤੇ ਪੁੱਛਿਆ ਕਿ ਤੁਹਾਨੂੰ ਕੀ ਚਾਹੀਦਾ। ਹੁਣ ਸੱਚ ਜਾਣਿਓ ਉਸ ਪਰਿਵਾਰ ਦੀ ਗੁਰੂ ਦੇ ਨਾਲ ਸ਼ਰਧਾ। ਉਸਨੇ ਕਿਹਾ ਕਿ ਮੇਰੇ ਪਿਤਾ ਜੀ ਸ਼ਹੀਦ ਹੋਣ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਜਿਹੜਾ ਕੰਘਾ ਸੀ ਨਾ, ਉਹ ਆਪਣੀ ਹਵੇਲੀ ਦੇ ਵਿੱਚ ਕਿਸੇ ਕੰਧ ਦੇ ਵਿੱਚ ਦਬਾ ਗਏ ਨੇ। ਤੁਹਾਡੇ ਕੋਲ ਫੌਜ ਦੇ ਆਦਮੀ ਬਹੁਤ ਨੇ, ਤੁਸੀਂ ਸਾਡੀ ਉਸ ਪੁਰਾਣੀ ਹਵੇਲੀ ਨੂੰ ਪੁੱਟ ਕੇ ਉਹ ਕੰਘਾ ਕੱਢ ਕੇ ਜਿਹੜਾ ਸਾਡੀ ਝੋਲੀ 'ਚ ਪਾ ਦਿਓ। ਇਹ ਮੰਗ ਕੀਤੀ ਪੀਰ ਬੁੱਧੂ ਸ਼ਾਹ ਦੇ ਪੁੱਤਰ ਨੇ, ਜਿਹੜਾ ਕੰਘਾ ਅੱਜ ਵੀ ਉਹਨਾਂ ਦੇ ਪਰਿਵਾਰ ਦੇ ਕੋਲ ਹੈ। ਉਹ ਕੰਘਾ ਜਿਹੜਾ ਸੀ ਉਹ ਕੱਢਿਆ ਗਿਆ। ਅੱਜ ਵੀ ਤੁਸੀਂ ਕਿਤੇ ਜਾਓ, ਫਰਜ਼ ਤਾਂ ਸਾਡਾ ਵੀ ਬਣਦਾ ਹੈ, ਸਾਰਿਆਂ ਦਾ ਹੀ। ਸਡੌਰੇ ਪਿੰਡ ਦੇ ਵਿੱਚ ਉਸ ਹਵੇਲੀ ਨੂੰ ਵੇਖੀਏ। ਗੁਰਦੁਆਰਾ ਸਾਹਿਬ ਬਹੁਤ ਸੁੰਦਰ ਬਣਿਆ ਹੋਇਆ, ਪਰ ਉਹ ਹਵੇਲੀ ਜਿਹੜੀ ਹੈ ਉਹ ਵੀ ਬੜੀ ਅਹਿਮ ਹੈ। ਉੱਥੇ ਅੱਜ ਵੀ ਉਹ ਪੁੱਟੀਆਂ ਹੋਈਆਂ ਦੀਵਾਰਾਂ ਨੇ ਜਿਨ੍ਹਾਂ ਵਿੱਚ ਪੀਰ ਜੀ ਨੇ ਉਹ ਕੰਘਾ ਦਬਾਇਆ ਹੋਇਆ ਸੀ।
ਪਰ ਇੰਨਾ ਬੁਰਾ ਹਾਲ ਹੈ, ਭੰਗ ਬੂਟੀ ਔਰ ਗੰਦ ਇੰਨਾ ਉੱਗਿਆ ਹੋਇਆ ਕਿ ਅੰਦਰ ਵੜਨਾ ਵੀ ਔਖਾ, ਨੱਕ ਫੜ ਕੇ ਅੰਦਰ ਵੜਨਾ ਪੈਂਦਾ। ਉਹ ਹਵੇਲੀ ਇੰਨੀ ਜ਼ਿਆਦਾ ਬੁਰੀ ਹਾਲਤ ਦੇ ਵਿੱਚ ਕੀਤੀ ਹੋਈ ਹੈ। ਸੰਭਾਲ ਕਰਨੀ ਉਹਦੀ ਕੋਈ ਔਖੀ ਨਹੀਂ ਹੈ, ਬੜਾ ਸੌਖਾ ਉਸ ਨੂੰ ਸੰਭਾਲਿਆ ਜਾ ਸਕਦਾ ਹੈ। ਸੋ ਪੀਰ ਬੁੱਧੂ ਸ਼ਾਹ ਦਾ ਬੇਟਾ ਬੰਦਾ ਸਿੰਘ ਬਹਾਦਰ ਨੂੰ ਕਹਿੰਦਾ ਹੈ ਕਿ ਉਹ ਕੰਘਾ ਦੁਬਾਰਾ ਸਾਡੀ ਝੋਲੀ 'ਚ ਪਾ ਦਿਓ। ਬੰਦਾ ਸਿੰਘ ਬਹਾਦਰ ਉਹ ਕੰਘਾ ਦੁਬਾਰਾ ਪੀਰ ਬੁੱਧੂ ਸ਼ਾਹ ਦੇ ਪਰਿਵਾਰ ਨੂੰ ਸੌਂਪ ਦਿੰਦੇ ਨੇ। ਉਸ ਤੋਂ ਬਾਅਦ ਬੜੀ ਇੱਕ ਅਹਿਮ ਘਟਨਾ ਦੱਸ ਦੇਵਾਂ ਕਿ ਮਾਝੇ ਤੇ ਮਾਲਵੇ ਦੇ ਸਿੱਖ, ਇਹਨਾਂ ਨੂੰ ਜਦੋਂ ਹੁਕਮਨਾਮੇ ਮਿਲੇ ਨੇ ਤੇ ਇਹ ਬੰਦਾ ਸਿੰਘ ਬਹਾਦਰ ਨੂੰ ਇਹਨਾਂ ਨੇ ਚਾਲੇ ਪਾ ਦਿੱਤੇ ਨੇ। ਹੁਣ ਬੰਦਾ ਸਿੰਘ ਬਹਾਦਰ ਨੂੰ ਸਰਦਾਰ ਅਮਰ ਸਿੰਘ ਤੇ ਬਾਜ ਸਿੰਘ ਇੱਕ ਸਵਾਲ ਬਾਰ-ਬਾਰ ਕਰਦੇ ਨੇ। ਮੈਂ ਅੱਜ ਦੀ ਲੀਡਰਸ਼ਿਪ ਤੇ ਸਵਾਲ ਕਰੂੰਗਾ। ਬੰਦਾ ਸਿੰਘ ਬਹਾਦਰ ਨੂੰ ਸਰਦਾਰ ਅਮਰ ਸਿੰਘ ਤੇ ਬਾਜ ਸਿੰਘ ਇੱਕ ਸਵਾਲ ਬਾਰ-ਬਾਰ ਕਰਦੇ ਨੇ ਕਿ ਵਜ਼ੀਰ ਖਾਨ ਨੂੰ ਪਤਾ ਲੱਗ ਗਿਆ ਸੀ ਆ ਗਏ ਆ, ਉਹ ਜਹਾਦ ਦੇ ਨਾਮ ਦੇ ਉੱਪਰ ਫੌਜਾਂ ਇਕੱਠੀਆਂ ਕਰ ਰਿਹਾ, ਸਾਡੇ ਕੋਲ ਮਾਝੇ ਮਾਲਵੇ ਦੇ ਸਿੱਖ ਤਕਰੀਬਨ ਆ ਚੁੱਕੇ ਨੇ, ਅਸੀਂ ਹੁਣ ਸਰਹੰਦ ਤੇ ਹਮਲਾ ਕਿਉਂ ਨਹੀਂ ਕਰਦੇ? ਤੇ ਬੰਦਾ ਸਿੰਘ ਦਾ ਜਵਾਬ ਬੜਾ ਪਿਆਰਾ, ਕਹਿੰਦਾ ਮੈਂ ਸਰਹੰਦ ਤੇ ਹਮਲਾ ਤੇ ਕਰਨਾ ਹੈ, ਪਰ ਕਰਨਾ ਉਦੋਂ ਹੈ ਜਦੋਂ ਸਾਰੇ ਮਾਝੇ ਮਾਲਵੇ ਦੁਆਬੇ ਦੇ ਸਿੰਘਾਂ ਨੂੰ, ਜਿਨ੍ਹਾਂ ਨੂੰ ਮੇਰੇ ਫਰਮਾਨ ਕਲਗੀਧਰ ਪਾਤਸ਼ਾਹ ਨੇ ਦਿੱਤੇ ਸੀ, ਉਹ ਪਹੁੰਚੇ ਨੇ। ਜਦੋਂ ਉਹ ਸਾਰੇ ਆ ਜਾਣਗੇ ਨਾ, ਮੈਂ ਸਰਹੰਦ ਨੂੰ ਉਦੋਂ ਫਤਿਹ ਕਰਨਾ ਹੈ, ਕਿਉਂਕਿ ਸਰਹੰਦ ਨੂੰ ਫਤਿਹ ਕਰਕੇ ਮੈਂ ਇਕੱਲਾ ਕ੍ਰੈਡਿਟ ਨਹੀਂ ਲੈਣਾ ਚਾਹੁੰਦਾ। ਸਰਹੰਦ ਦੇ ਬਾਰੇ ਸਾਰੀ ਕੌਮ ਦੇ ਮਨਾਂ ਦੇ ਵਿੱਚ ਬਰਾਬਰ ਦਾ ਰੋਹ ਹੈ, ਤੇ ਮੈਂ ਚਾਹੁੰਦਾ ਹਾਂ ਕਿ ਸਾਰੀ ਕੌਮ ਇਕੱਠੀ ਹੋ ਕੇ ਉਸ ਦਾ ਬਦਲਾ ਲਏ। ਮੈਂ ਇਕੱਲਾ ਉਸ ਦਾ ਕ੍ਰੈਡਿਟ ਨਹੀਂ ਲੈਣਾ ਚਾਹੁੰਦਾ। ਇਸ ਦਾ ਜ਼ਿਕਰ ਸਰਦਾਰ ਨਰਿੰਦਰਪਾਲ ਸਿੰਘ ਦੀ ਕਿਤਾਬ ਵਿੱਚ ਸਾਨੂੰ ਬੜਾ ਬਖੂਬੀ ਮਿਲਦਾ ਹੈ। ਬੰਦਾ ਸਿੰਘ ਬਹਾਦਰ ਦੇ ਤੇੜੇ ਬਾਜ ਸਿੰਘ ਦੇ ਸਵਾਲ ਜਵਾਬ ਨੇ। ਸੋ ਇਹ ਜਿਹੜੇ ਮਾਝੇ ਮਾਲਵੇ ਦੁਆਬੇ ਤੋਂ ਇਕੱਠੇ ਹੋ ਕੇ ਸਿੱਖ ਆ ਰਹੇ ਨੇ, ਇਹਨਾਂ ਨੂੰ ਰੋਪੜ ਦੇ ਕੋਲ ਮਲੇਰਕੋਟਲੇ ਦੇ ਨਵਾਬ ਨੇ ਘੇਰ ਲਿਆ। ਹੁਣ ਮੈਂ ਇੱਕ ਬੇਨਤੀ ਕਰਾਂ, ਮਲੇਰਕੋਟਲੇ ਦੇ ਜਿਹੜੇ ਨਵਾਬ ਨੇ ਇਹ ਪਠਾਨ ਨੇ, ਪਠਾਨ ਖਾਨਦਾਨ ਦੇ ਵਿੱਚੋਂ, ਔਰ ਇਹਨਾਂ ਨੂੰ ਅਸੀਂ 1947 ਦੇ ਵਿੱਚ ਮਲੇਰਕੋਟਲੇ ਦੇ ਕਿਸੇ ਇੱਕ ਵੀ ਬਸ਼ਿੰਦੇ ਦਾ ਨੁਕਸਾਨ ਨਹੀਂ ਹੋਇਆ ਉਸ ਇੰਨੇ ਵੱਡੇ ਘੱਲੂਘਾਰੇ ਦੇ 1947 ਦੇ ਵਿੱਚ। ਕਾਹਦੇ ਕਰਕੇ? ਕਿਉਂਕਿ ਸਾਡੇ ਮਨ ਦੇ ਵਿੱਚ ਹੈ ਕਿ ਇਹਨਾਂ ਨੇ ਹਾ ਦਾ ਨਾਰਾ ਮਾਰਿਆ। ਔਰ ਉਹ ਬਿਲਕੁਲ ਠੀਕ ਹੈ ਕਿ ਉਸ ਵੇਲੇ ਵਜ਼ੀਰ ਖਾਨ ਦੀ ਕਚਹਿਰੀ ਦੇ ਵਿੱਚ ਇਸ ਸ਼ੇਰ ਮੁਹੰਮਦ ਖਾਨ ਨੇ, ਉਹਦਾ ਪੁਰਾਣਾ ਸਕੈਚ ਹੈ, शेर मोहम्मद खान ने कहा सीगा कि बदला ही लेना होगा तो हम लेंगे बाप से, महफूज रखे खुदा हमें ऐसे पाप से। हुण एक गल दा ख्याल करिए, पर सिख कौम के नैतिक असूल इन्ने उच्चे ने कि मैदाने जंग दे विच वो साडे नाल लड़िया भी, वो मारिया भी गया, पर जिहड़ा उहदा एक हा दे नारे दा अंश है सिखां ने अजे तक याद रखिया है कि 1947 ਦੇ ਵਿੱਚ ਇਸ ਸ਼ਹਿਰ ਦੇ ਇੱਕ ਵੀ ਮੁਸਲਮਾਨ ਦਾ ਨੁਕਸਾਨ ਨਹੀਂ ਹੋਣ ਦਿੱਤਾ ਗਿਆ। ਹਾਲਾਂਕਿ ਇੱਕ ਬਹੁਤ ਵੱਡਾ ਗੁਨਾਹ ਵੀ ਸ਼ੇਰ ਮੁਹੰਮਦ ਨੇ ਕੀਤਾ ਸੀ। ਖਾਫੀ ਖਾਨ ਦੀ ਇੱਕ ਫਾਰਸੀ ਦੀ ਕਿਤਾਬ ਹੈ ਮੁੰਤਖਿਬ ਉਲ ਲਬਾਬ। ਮੁੰਤਖਿਬ ਉਲ ਲਬਾਬ ਦੇ ਵਿੱਚ ਇੱਕ ਬੰਦਾ ਸਿੰਘ ਬਹਾਦਰ ਦੇ ਉੱਪਰ ਦੋਸ਼ ਲੱਗਾ। ਉਸ ਦੋਸ਼ ਨੂੰ ਅੱਜ ਵੀ ਬੜਾ ਉਭਾਰਿਆ ਜਾਂਦਾ ਹੈ ਗੈਰ ਸਿੱਖ ਇਤਿਹਾਸਕਾਰਾਂ ਤੇ ਲੇਖਕਾਂ ਦੇ ਵੱਲੋਂ ਕਿ ਬੰਦਾ ਸਿੰਘ ਬਹਾਦਰ ਇੰਨਾ ਜ਼ੁਲਮੀ, ਕਲਮੂਹਾ ਤੇ ਇੰਨਾ ਜ਼ਿਆਦਾ ਉਹ ਭੈੜੇ ਸੁਭਾਅ ਦਾ ਸੀ, ਉਹਦੇ ਵਾਸਤੇ ਦੋਜਕੀ ਸ਼ਬਦ ਵਰਤੇ ਨੇ, ਕਲਮੂਹਾ ਸ਼ਬਦ ਵਰਤੇ ਨੇ, ਕੁੱਤਾ ਸ਼ਬਦ ਵਰਤੇ ਨੇ, ਮਨਹੂਸ ਸ਼ਬਦ ਵਰਤੇ ਨੇ। ਇਹਨਾਂ ਸਾਰੇ ਸ਼ਬਦਾਂ ਨੂੰ ਵਰਤਣ ਤੋਂ ਬਾਅਦ ਕਿਹਾ ਜਾਂਦਾ ਕਿ ਬੰਦਾ ਸਿੰਘ ਬਹਾਦਰ ਨੇ ਮੁਸਲਮਾਨਾਂ ਦੀਆਂ ਕਬਰਾਂ ਪੁੱਟੀਆਂ। ਮਲੇਰਕੋਟਲੇ ਦੀ ਇਹ ਘਟਨਾ ਹੈ, ਬਿਲਕੁਲ ਕਬਰ ਪੁੱਟੀ। ਉਹਦਾ ਕਾਰਨ ਕੀ ਸੀ ਕਿ ਸਰਸਾ ਦੇ ਕੰਢੇ ਦੇ ਉੱਪਰ ਜਦੋਂ ਪਰਿਵਾਰ ਵਿਛੋੜਾ ਪਿਆ ਹੈ ਤੇ ਸਰਸਾ ਦੇ ਕੰਢੇ ਦੇ ਉੱਪਰ ਜਿਹੜਾ ਮਲਕਪੁਰ ਰੰਗੜਾ ਵਾਲਾ ਇਲਾਕਾ ਹੈ, ਸਰਸਾ ਦਾ ਇੱਕ ਹੈ ਅਨੰਦਪੁਰ ਸਾਹਿਬ ਵਾਲਾ ਪਾਸਾ, ਉਹਨੂੰ ਕਹਿੰਦੇ ਚੱਖੀਆਂ ਵਾਲਾ ਪਾਸਾ, ਦੂਜਾ ਹਿੱਸਾ ਜਿਹੜਾ ਇੱਧਰ ਵਾਲੇ ਪਾਸਿਓਂ ਉਧਰ ਰੋਪੜ ਦੀ ਫੌਜ ਨੇ ਘੇਰਿਆ ਹੋਇਆ ਸੀ ਤੇ ਰੋਪੜ ਦੀ ਫੌਜ ਦੀ ਅਗਵਾਈ ਕਰ ਰਹੇ ਸੀ ਸ਼ੇਰ ਮੁਹੰਮਦ ਖਾਨ ਮਲੇਰਕੋਟਲੇ ਵਾਲਾ। ਉੱਥੇ ਇੱਕ ਸਿੱਖ ਬੱਚੀ ਅਨੂਪ ਕੌਰ ਜਿਹੜੀ ਸੀ ਸ਼ੇਰ ਮੁਹੰਮਦ ਖਾਨ ਮਲੇਰਕੋਟਲੇ ਵਾਲੇ ਦੇ ਹੱਥ ਆ ਗਈ। ਇਸ ਨੇ ਉਸ ਨੂੰ ਮਲੇਰਕੋਟਲੇ ਲੈ ਆਂਦਾ। ਮਲੇਰਕੋਟਲੇ ਲਿਆ ਕੇ ਇਸ ਨੂੰ ਮਜਬੂਰ ਕੀਤਾ ਕਿ ਤੂੰ ਮੁਸਲਮਾਨ ਬਣ ਕੇ ਮੇਰੇ ਨਾਲ ਨਿਕਾਹ ਕਰ। ਉਸ ਬੱਚੀ ਨੇ ਨਿਕਾਹ ਨਾ ਕੀਤਾ, ਆਪਣੇ ਪੇਟ ਦੇ ਵਿੱਚ ਖੰਜਰ ਮਾਰ ਕੇ ਆਤਮ ਹੱਤਿਆ ਕਰ ਦਿੱਤੀ। ਉਸ ਬੱਚੀ ਨੂੰ ਇਸ ਨੇ ਆਪਣੇ ਮਹਿਲ ਦੇ ਪਿਛਵਾੜੇ ਦਫਨ ਕਰ ਦਿੱਤਾ। ਜਦੋਂ ਬੰਦਾ ਸਿੰਘ ਬਹਾਦਰ ਮਲੇਰਕੋਟਲੇ ਪਹੁੰਚਿਆ ਤੇ ਕਿਸ਼ਨ ਚੰਦ ਅਰੋੜੇ ਨਾਮ ਦੇ ਇੱਕ ਬ੍ਰਾਹਮਣ ਨੇ ਦੱਸਿਆ ਉਸ ਅਰੋੜੇ ਨੇ ਕਿ ਸ਼ੇਰ ਮੁਹੰਮਦ ਇੱਕ ਸਿੱਖ ਬੱਚੀ ਨੂੰ ਚੁੱਕ ਕੇ ਲੈ ਕੇ ਆਇਆ ਸੀ ਤੇ ਉਸ ਨੇ ਆਤਮ ਹੱਤਿਆ ਕਰ ਲਈ ਸੀ ਤੇ ਉਸ ਬੱਚੀ ਨੂੰ ਮਹਿਲ ਦੇ ਪਿੱਛੇ ਦਫਨ ਕੀਤਾ ਗਿਆ। ਬੰਦਾ ਸਿੰਘ ਬਹਾਦਰ ਨੇ ਕੇਵਲ ਉਸ ਕਬਰ ਨੂੰ ਪੁੱਟਿਆ, ਉਸ ਬੱਚੀ ਦੇ ਜਿਹੜੇ ਸਕੈਲਟਨ ਸੀ, ਜਿਹੜੇ ਰਿਮੇਨੈਂਟ ਸੀ, ਜਿਹੜਾ ਪਿੰਜਰ ਸੀ, ਉਹਨੂੰ ਕੱਢ ਕੇ
ਉਸ ਤੋਂ ਬਾਅਦ ਉਹਦਾ ਅੰਤਮ ਸੰਸਕਾਰ ਸਿੱਖ ਮਰਿਆਦਾ ਦੇ ਮੁਤਾਬਕ ਕੀਤਾ। ਆਹ ਸੀ ਕਬਰ ਨੂੰ ਪੁੱਟਣ ਦਾ ਕਾਰਨ, ਜਿਹੜਾ ਦੋਸ਼ ਬੰਦਾ ਸਿੰਘ ਬਹਾਦਰ ਦੇ ਉੱਪਰ ਲਗਾਇਆ ਜਾਂਦਾ ਹੈ। ਸੋ ਇਸ ਇਲਾਕੇ ਨੂੰ ਫਤਿਹ ਕਰਨ ਤੋਂ ਬਾਅਦ ਬੰਦਾ ਸਿੰਘ ਬਹਾਦਰ ਦੀ ਸਾਰੇ ਸਿੱਖਾਂ ਦੇ ਨਾਲ ਮਿਲਾਪ ਹੋਇਆ। ਚੱਪੜਚਿੜੀ ਦਾ ਅੱਜ ਉਹ ਨਹੀਂ ਰਿਹਾ, ਪਰ ਅਸੀਂ ਕੋਸ਼ਿਸ਼ ਕੀਤੀ ਸੀ ਗ੍ਰਾਫਿਕਸ ਦੇ ਨਾਲ, ਜਿਹੜੇ ਸਾਨੂੰ ਪੁਰਾਣੇ ਅਖਬਾਰਾਂ ਤੇ ਦਰਬਾਰੇ ਮੌਲਾਂ ਚੋਂ ਕਿਵੇਂ ਦੀ ਹੋਵੇਗੀ ਚੱਪੜਚਿੜੀ, ਉਹ ਅਸੀਂ ਬਣਾਏ ਸੀ ਕਿ ਉਹ ਇਵੇਂ ਦਾ ਇਲਾਕਾ ਸੀ। ਬਹੁਤ ਛੋਟੀਆਂ ਪਹਾੜੀਆਂ ਨੇ, ਪਾਣੀ ਦਾ ਸਰੋਤ ਸੀ, ਦੋ ਚੀਜ਼ਾਂ ਸੀ, ਛੱਪੜ ਔਰ ਝਿੜੀ, ਸੰਘਣੇ ਰੁੱਖ ਤੇ ਛੱਪੜ, ਜਿਹਦੇ ਕਰਕੇ ਛੱਪੜ ਝਿੜੀ ਨਾਮ ਤੋਂ ਬਦਲਦਾ ਨਾਮ ਚੱਪੜਚਿੜੀ ਪੈ ਗਿਆ। ਉੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਫੌਜ ਨੂੰ ਤਿਆਰ ਕੀਤਾ। ਮੈਂ ਥੋੜਾ ਜਿਹਾ ਹੁਣ ਇਸ ਨੂੰ ਸੰਖੇਪ ਚ ਲੈ ਕੇ ਆਵਾਂ। ਬੰਦਾ ਸਿੰਘ ਬਹਾਦਰ ਨੇ ਸਰਹੰਦ ਨੂੰ ਫਤਿਹ ਕੀਤਾ। ਸਰਹੰਦ ਦੀ ਫਤਿਹ ਦੇ ਦੌਰਾਨ ਜਿਹੜਾ ਉੱਥੋਂ ਦਾ ਹਾਕਮ ਸੀ ਵਜ਼ੀਰ ਖਾਨ, ਉਹ ਮਾਰਿਆ ਗਿਆ। ਬੰਦਾ ਸਿੰਘ ਬਹਾਦਰ ਉਸ ਵੇਲੇ ਇੱਕ ਰਾਖਵੀਂ ਟੁਕੜੀ ਦੇ ਨਾਲ ਸੀ। ਵਜ਼ੀਰ ਖਾਨ ਨੂੰ ਮਾਰਿਆ ਬਾਬਾ ਫਤਿਹ ਸਿੰਘ ਔਰ ਬਾਬਾ ਬਾਜ ਸਿੰਘ ਨੇ। ਸਰਹੰਦ ਦੇ ਉੱਪਰ ਕਬਜ਼ਾ ਕੀਤਾ। ਸਰਹੰਦ ਦੇ ਉੱਪਰ ਕਬਜ਼ਾ ਕਰਨ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਉੱਥੋਂ ਦਾ ਬਾਦਸ਼ਾਹ ਬਣਿਆ। ਜਿਸ ਪਰੰਪਰਾ ਦੇ ਵਿੱਚ ਬਾਦਸ਼ਾਹ ਨੂੰ ਜਿਸ ਤਰ੍ਹਾਂ ਉਸਨੇ ਪੈਦਾ ਕੀਤਾ, ਉਸ ਦਾ ਜ਼ਿਕਰ ਅਸੀਂ ਪਹਿਲਾਂ ਕਰ ਚੁੱਕੇ ਹਾਂ। ਉਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਦੀ ਸਭ ਤੋਂ ਵੱਡੀ ਨੀਤੀ ਸੀ ਲੋਹਗੜ੍ਹ ਦਾ ਕਿਲ੍ਹਾ, ਜਿਹੜਾ ਕਿ ਸ਼ਾਹਜਹਾਨ ਦੇ ਜਰਨੈਲ ਮੁਖਲਿਸ ਖਾਨ ਦੀ ਯਾਦ ਦੇ ਵਿੱਚ ਬਣਿਆ ਹੋਇਆ ਸੀ। ਔਰ ਬੰਦਾ ਸਿੰਘ ਬਹਾਦਰ ਨੇ ਉਸ ਢੱਠੇ ਹੋਏ ਕਿਲ੍ਹੇ ਨੂੰ ਦੁਬਾਰਾ ਮੁੜ ਉਸਾਰੀ ਕਰਵਾ ਕੇ ਲੋਹਗੜ੍ਹ ਦਾ ਕਿਲ੍ਹਾ ਬਣਾ ਕੇ ਖਾਲਸੇ ਦੀ ਰਾਜਧਾਨੀ ਦਾ ਰੂਪ ਦਿੱਤਾ। ਉਹਦਾ ਕਾਰਨ ਇਹ ਸੀ ਕਿ ਸਰਹੰਦ ਜਿਹੜਾ ਹੈ, ਇਹ ਇੰਨਾ ਜ਼ਿਆਦਾ ਉਸ ਵੇਲੇ ਅਹਿਮੀਅਤ ਵਾਲਾ ਸ਼ਹਿਰ ਹੈ ਕਿ ਇਸਲਾਮ ਦੇ ਸਰੋਤਾਂ ਦੇ ਵਿੱਚ ਸੈਯਦ ਜਲਾਲੁਦੀਨ ਲਿਖਦੇ ਨੇ ਕਿ ਸਰਹੰਦ ਨੂੰ ਸਿਰ ਪੀੜ ਹੋਵੇ, ਦਿੱਲੀ ਨੂੰ ਬੁਖਾਰ ਚੜ ਜਾਂਦਾ ਸੀ, ਇੰਨਾ ਜ਼ਿਆਦਾ ਅਹਿਮ ਸੀ। ਔਰ ਜਿਹੜਾ ਸਰਹੰਦ ਸੀ, ਇਹਦੀ ਅਹਿਮੀਅਤ ਇਹ ਸੀ ਕਿ ਸਰਹੰਦ ਦੇ ਵਿੱਚ ਕੇਵਲ ਠੰਡਾ ਬੁਰਜ ਇੱਕ ਨਹੀਂ ਸੀ। ਇਹ ਕਿਤੇ ਵਿਸਾਖਾ ਸਿੰਘ ਹੁਣਾਂ ਦੀ ਮਾਲਵਾ ਇਤਿਹਾਸ ਪੜ੍ਹੋ ਕਿਤਾਬ, 40 ਬੁਰਜ ਸੀ। ਜਿਸ ਤਰ੍ਹਾਂ ਲੋਕਾਂ ਨੇ ਹੋਲੀਡੇ ਹੋਮ ਬਣਾਏ ਹੁੰਦੇ ਨੇ ਨਾ, ਸਰਹੰਦ ਇਵੇਂ ਦਾ ਵਧੀਆ ਸ਼ਹਿਰ ਸੀ ਜਿੱਥੇ ਜਿੰਨੇ ਵੀ ਅਮੀਰ ਨਵਾਬ ਸੀ, ਉਹਨਾਂ ਨੇ ਆਪਣੇ ਛੁੱਟੀਆਂ ਗੁਜ਼ਾਰਨ ਵਾਸਤੇ ਬੜੇ ਚੰਗੇ ਬੁਰਜ ਔਰ ਮਹਿਲ ਬਣਾਏ ਹੁੰਦੇ ਸੀ। ਉਹਨਾਂ ਸਮਿਆਂ ਦੇ ਵਿੱਚ ਹਾਥੀ ਦੰਦ ਦੀ ਕਸੀਦਾਕਾਰੀ ਦਾ ਸਭ ਤੋਂ ਵੱਧ ਕੰਮ ਸਰਹੰਦ ਦੇ ਵਿੱਚ ਹੁੰਦਾ ਸੀ। ਪਰ ਬੰਦਾ ਸਿੰਘ ਬਹਾਦਰ ਨੇ ਸਰਹੰਦ ਨੂੰ ਆਪਣੀ ਰਾਜਧਾਨੀ ਨਹੀਂ ਬਣਾਇਆ। ਉਹਦਾ ਕਾਰਨ ਇਹ ਸੀ ਕਿ ਇੱਕ ਪਾਸੇ ਲਾਹੌਰ, ਇੱਕ ਪਾਸੇ ਜੰਮੂ ਕਸ਼ਮੀਰ, ਇੱਕ ਪਾਸੇ ਪਸ਼ਾਵਰ ਤੇ ਪਿਛਲੇ ਪਾਸੇ ਦਿੱਲੀ, ਸਾਰੇ ਇਲਾਕਿਆਂ ਤੋਂ ਜਿਹੜਾ ਸਰਹੰਦ ਹੈ ਉਹ ਬਿਲਕੁਲ ਸ਼ਾਹਰਾਗ ਦੇ ਉੱਪਰ ਮੇਨ ਲਾਈਨ ਦੇ ਉੱਪਰ ਪੈਂਦਾ ਸੀ। ਇਹਨਾਂ ਚੌਵੇਂ ਪਾਸੇ ਬੰਦਾ ਸਿੰਘ ਬਹਾਦਰ ਦੇ ਦੁਸ਼ਮਣ ਬੈਠੇ ਸੀ। ਇਹ ਉਹਦੀ ਯੁੱਧ ਨੀਤੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੋ ਗੱਲਾਂ ਸਮਝਾਈਆਂ ਸੀ ਬੰਦਾ ਸਿੰਘ ਬਹਾਦਰ ਨੂੰ, ਔਰ ਉਸਨੇ ਬਹੁਤ ਜ਼ਿਆਦਾ ਉਸ ਤੇ ਅਮਲ ਕੀਤਾ। ਇੱਕ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ ਮੈਦਾਨੇ ਜੰਗ ਦੀ ਚੋਣ ਆਪ ਕਰਨੀ ਹੈ। ਬੰਦਾ ਸਿੰਘ ਬਹਾਦਰ ਨੇ ਮੈਦਾਨੇ ਜੰਗ ਦੀ ਚੋਣ ਇੰਨੇ ਵਧੀਆ ਤਰੀਕੇ ਨਾਲ ਕੀਤੀ ਕਿ ਉਸਨੇ ਸਰਹੰਦ ਤੇ ਹਮਲਾ ਨਹੀਂ ਕੀਤਾ, ਬਲਕਿ ਵਜ਼ੀਰ ਖਾਨ ਨੂੰ ਉਕਸਾਇਆ ਹੈ ਕਿ ਉਹ ਚੱਪੜਚਿੜੀ ਦੇ ਮੈਦਾਨ 'ਚ ਆ ਕੇ ਲੜੇ। ਕਿਉਂਕਿ ਜੇ ਹਮਲਾ ਸਰਹੰਦ ਤੇ ਕੀਤਾ ਜਾਂਦਾ ਤੇ ਸਰਹੰਦ ਦੇ 40 ਮਨਾਰਾਂ ਦੀ ਕਿਲ੍ਹੇਬੰਦੀ ਇੰਨੀ ਸਟਰੋਂਗ ਸੀ, ਇੰਨੀਆਂ ਜ਼ਿਆਦਾ ਤੋਪਾਂ ਸੀ ਕਿ ਉੱਥੇ ਸਾਡਾ ਨੁਕਸਾਨ ਵੱਧ ਹੋਣਾ ਸੀ ਤੇ ਹੋ ਸਕਦਾ ਸੀ ਇੰਨੇ ਥੋੜੇ ਸਮੇਂ 'ਚ ਕਬਜ਼ਾ ਨਾ ਹੁੰਦਾ। ਇਹ ਬੰਦਾ ਸਿੰਘ ਬਹਾਦਰ ਦੀ ਅਹਿਮ ਯੁੱਧ ਨੀਤੀ ਸੀ ਕਿ ਉਸ ਨੇ ਬਾਰ-ਬਾਰ ਵਜ਼ੀਰ ਖਾਨ ਨੂੰ ਉਕਸਾਇਆ, ਪ੍ਰਵੋਕ ਕੀਤਾ ਕਿ ਉਹ ਬਾਹਰ ਆ ਕੇ ਉਸ ਨਾਲ ਲੜੇ, ਤੇ ਚੱਪੜਚਿੜੀ ਦੇ ਮੈਦਾਨ ਦੇ ਵਿੱਚ ਉਹ ਲੜਿਆ। ਦੂਸਰੀ ਗੱਲ ਸੀ ਕਿ ਬੰਦਾ ਸਿੰਘ ਬਹਾਦਰ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ ਕਿਸੇ ਦੇ ਵੀ ਧਰਮ ਅਸਥਾਨ ਦੀ ਬੇਅਦਬੀ ਨਹੀਂ ਕਰਨੀ। ਅੱਜ ਵੀ ਤੁਸੀਂ ਫਤਿਹਗੜ੍ਹ ਸਾਹਿਬ ਜਾਓ, ਗੁਰਦੁਆਰਾ ਸਾਹਿਬ ਤੋਂ ਪਹਿਲਾਂ ਇੱਕ ਮਕਬਰਾ ਹੈ ਜਿਸ ਨੂੰ ਰੋਜ਼ਾ ਸ਼ਰੀਫ ਕਿਹਾ ਜਾਂਦਾ ਹੈ, ਸ਼ੇਖ ਅਹਿਮਦ ਸਰਹੰਦੀ ਦਾ। ਉਹ ਸ਼ੇਖ ਅਹਿਮਦ ਸਰਹੰਦੀ ਜਿਸ ਦੀ ਕਿਤਾਬ ਹੈ ਮਕਤੂਬਾਤ ਇਮਾਮ ਰਬਾਨੀ, ਅਸਲ ਜਿਹੜੀ ਕਿਤਾਬ ਦੀ ਕਾਪੀ ਹੈ ਲਬਨਾਨ ਦੀ ਲਾਇਬ੍ਰੇਰੀ ਦੇ ਵਿੱਚ ਪਈ ਹੈ। ਉਹਦੀਆਂ ਦੋ ਚਿੱਠੀਆਂ 71 ਨੰਬਰ ਤੇ 74 ਨੰਬਰ, ਜਿਸ ਨੂੰ ਸਰਦਾਰ ਕਪੂਰ ਸਿੰਘ ਹੋਣਾ ਨੇ ਸਾਚੀ ਸਾਖੀ ਦੇ ਵਿੱਚ ਵੀ ਕੋਟ ਕੀਤਾ ਹੈ, ਉਹ ਬੜੀਆਂ ਅਹਿਮ ਨੇ। ਉਹ ਕਹਿੰਦਾ ਉਹਨਾਂ ਚਿਰ ਤੱਕ ਪੰਜਾਬ ਦੇ ਵਿੱਚ ਸਮੁੱਚੇ ਖਿੱਤੇ ਨੂੰ ਇਸਲਾਮ ਦੇ ਰੰਗ 'ਚ ਨਹੀਂ ਰੰਗਿਆ ਜਾ ਸਕਦਾ ਜਿੰਨਾ ਚਿਰ ਅਰਜਨ ਨੂੰ ਨਹੀਂ ਕਤਲ ਕੀਤਾ ਜਾਂਦਾ, ਗੁਰੂ ਅਰਜਨ ਸਾਹਿਬ ਦੇ ਬਾਰੇ। ਤੇ ਜਦੋਂ ਗੁਰੂ ਅਰਜਨ ਸਾਹਿਬ ਸ਼ਹੀਦ ਹੋ ਜਾਂਦੇ ਨੇ, ਫਿਰ ਉਹ ਅਗਲੀ ਚਿੱਠੀ 'ਚ ਲਿਖਦਾ ਹੈ ਇਮਾਮ ਰਬਾਨੀ ਸ਼ੇਖ ਅਹਿਮਦ ਸਰਹੰਦੀ, ਕਹਿੰਦਾ ਕਿ ਬੜੀ ਚੰਗੀ ਖਬਰ ਮਿਲੀ ਹੈ ਕਿ ਅੱਜ ਅਰਜਨ ਨਾਮ ਦੇ ਕਾਫਰ ਦਾ ਸਿਰ ਕਲਮ ਕਰ ਦਿੱਤਾ ਗਿਆ। ਗੁਰੂ ਘਰ ਦਾ ਸਭ ਤੋਂ ਵੱਡਾ ਵਿਰੋਧੀ, ਉਹਦੇ ਮਕਬਰੇ ਦੀ ਵੀ ਇੱਟ ਨੂੰ ਨਹੀਂ ਛੇੜਿਆ ਬੰਦਾ ਸਿੰਘ ਬਹਾਦਰ ਨੇ। ਸਿੱਖਾਂ ਦੇ ਮਨ 'ਚ ਥੋੜਾ ਜਿਹਾ ਗੁੱਸਾ ਆਇਆ ਕਿ ਮਕਬਰੇ ਦਾ ਜਿਹੜਾ ਕਿਸੇ ਸਮੇਂ ਆਗੂ ਰਿਹਾ ਸ਼ੇਖ ਅਹਿਮਦ ਸਰਹੰਦੀ, ਗੁਰੂ ਸਾਹਿਬ ਦੀ ਸ਼ਹਾਦਤ ਦੇ ਵਿੱਚ ਸਭ ਤੋਂ ਵੱਡਾ ਇਸ ਦਾ ਹੱਥ ਹੈ, ਬੰਦਾ ਸਿੰਘ ਬਹਾਦਰ ਨੇ ਅੱਗੇ ਆ ਕੇ ਰੋਕ ਦਿੱਤਾ। ਬਿਲਕੁਲ ਨਹੀਂ, ਕਿਸੇ ਦੇ ਵੀ ਧਾਰਮਿਕ ਅਸਥਾਨ ਦੀ ਬੇਅਦਬੀ ਨਹੀਂ ਕੀਤੀ ਜਾਵੇਗੀ। ਸੋ ਸਰਹੰਦ ਨੂੰ ਫਤਿਹ ਕਰਨ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਲੋਹਗੜ੍ਹ ਦਾ ਕਿਲ੍ਹਾ, ਲੋਹਗੜ੍ਹ ਦੇ ਕਿਲ੍ਹੇ ਦੀ ਫਤਿਹ ਦੇ ਸਮੇਂ
ਜਿਹੜਾ ਬਹਾਦਰ ਸ਼ਾਹ ਸੀ ਉਸਨੇ ਖੁਦ ਆ ਕੇ ਘੇਰਾ ਪਾਇਆ। ਬਹਾਦਰ ਸ਼ਾਹ ਪੰਜਾਬ ਦੇ ਵਿੱਚ ਆਇਆ। 1712 ਤੱਕ ਬਹਾਦਰ ਸ਼ਾਹ ਪੰਜਾਬ ਦੇ ਵਿੱਚ ਰਿਹਾ ਔਰ ਪੰਜਾਬ ਦੇ ਵਿੱਚ ਜਦੋਂ ਬਹਾਦਰ ਸ਼ਾਹ ਰਿਹਾ ਉਦੋਂ ਸਭ ਤੋਂ ਵੱਡੀ ਘਟਨਾ ਇਹ ਵਾਪਰੀ ਹੈ ਕਿ ਬੰਦਾ ਸਿੰਘ ਬਹਾਦਰ ਨੇ ਇੰਨੇ ਜ਼ਿਆਦਾ ਇਲਾਕੇ ਫਤਿਹ ਕੀਤੇ, ਠਸਕਾ, ਕਪੂਰੀ, ਕੁੜਾਮ, ਕਿ ਬਹਾਦਰ ਸ਼ਾਹ ਮਾਨਸਿਕ ਤੌਰ ਤੇ ਪਾਗਲ ਹੋ ਗਿਆ। ਡਾਕਟਰ ਗੰਡਾ ਸਿੰਘ ਦੀ ਅੰਗਰੇਜ਼ੀ ਦੀ ਕਿਤਾਬ ਬੰਦਾ ਸਿੰਘ ਬਹਾਦਰ ਦੇ ਵਿੱਚ ਉਹਦੀ ਮੌਤ ਤੋਂ ਪਹਿਲਾਂ ਦੇ 3 ਫਰਮਾਨ ਸਾਨੂੰ ਮਿਲਦੇ ਨੇ। ਉਹਨਾਂ 3 ਫਰਮਾਨਾਂ ਤੋਂ ਪਤਾ ਲੱਗਦਾ ਹੈ ਕਿ ਬਹਾਦਰ ਸ਼ਾਹ ਕਿੰਨਾ ਡਰ ਚੁੱਕਾ ਸੀ। ਇਹ 3 ਸ਼ਾਹੀ ਫਰਮਾਨ ਨੇ ਔਰ ਡੇਟ ਵਾਈਜ਼ ਨੇ ਫਾਰਸੀ ਦੇ ਵਿੱਚ। ਪਹਿਲਾ ਫਰਮਾਨ ਹੈ ਕਿ ਸਾਰੇ ਸ਼ਹਿਰ ਦੇ ਕੁੱਤੇ ਜਿਹੜੇ ਨੇ ਉਹ ਮਾਰ ਦਿਓ, ਜਦੋਂ ਰਾਤ ਨੂੰ ਭੌਂਕਦੇ ਨੇ ਮੈਨੂੰ ਡਰ ਆਉਂਦਾ ਹੈ ਕਿ ਕਿਸੇ ਨੇ ਹਮਲਾ ਨਾ ਕਰ ਦਿੱਤਾ। ਸੋ ਮਾਨਸਿਕ ਤੌਰ ਤੇ ਉਹ ਕਿੰਨਾ ਡਰ ਚੁੱਕਾ ਸੀ। ਉਹਦਾ ਦੂਜਾ ਫਰਮਾਨ ਹੈ ਕਿ ਸਾਰੇ ਸ਼ਹਿਰ ਦੇ ਦਾੜੀ ਵਾਲੇ ਫਕੀਰ ਸ਼ਹਿਰ ਤੋਂ ਬਾਹਰ ਕੱਢ ਦਿਓ, ਇਹਨਾਂ ਦੇ ਸਰੂਪ ਨੂੰ ਵੇਖ ਕੇ ਮੈਨੂੰ ਸਿੱਖ ਚੇਤੇ ਆਉਂਦੇ ਨੇ। ਤੇ ਤੀਸਰਾ ਉਹਦਾ 12 ਫਰਵਰੀ ਦਾ ਮੌਤ ਤੋਂ ਪਹਿਲਾਂ ਦਾ ਫਰਮਾਨ ਹੈ, ਕਹਿੰਦਾ ਕਿ ਸਾਰੇ ਸ਼ਹਿਰ ਦੇ ਗਧੇ ਮਾਰ ਦਿਓ, ਜਦੋਂ ਇਹ ਰਾਤ ਨੂੰ ਸੜਕਾਂ ਦੇ ਵਿੱਚ ਦੌੜਦੇ ਨੇ ਤੇ ਮੈਨੂੰ ਇੰਜ ਲੱਗਦਾ ਹੈ ਕਿ ਬੰਦਾ ਸਿੰਘ ਬਹਾਦਰ ਦੇ ਘੋੜੇ ਦੀਆਂ ਟਾਪਾਂ ਨਾਲ। ਸੋ ਇਹ ਜਿਹੜੇ 3 ਫਰਮਾਨ ਨੇ, ਇਹਨਾਂ ਤੋਂ ਪਤਾ ਲੱਗਦਾ ਹੈ ਕਿ ਬੰਦਾ ਸਿੰਘ ਬਹਾਦਰ ਤੋਂ ਕਿੰਨਾ ਜ਼ਿਆਦਾ ਡਰ ਚੁੱਕਾ ਸੀ ਬਹਾਦਰ ਸ਼ਾਹ ਔਰ ਕਿੰਨਾ ਜ਼ਿਆਦਾ ਉਹ ਭੈ ਦੇ ਵਿੱਚ ਸੀ। ਸੋ ਬੰਦਾ ਸਿੰਘ ਬਹਾਦਰ ਲੋਹਗੜ੍ਹ ਦੇ ਕਿਲੇ ਦੇ ਵਿੱਚ, ਇਸ ਕਿਲੇ ਨੂੰ ਘੇਰਾ ਪਾਇਆ ਗਿਆ। ਬੰਦਾ ਸਿੰਘ ਬਹਾਦਰ ਇਸ ਘੇਰੇ ਦੇ ਵਿੱਚੋਂ ਨਿਕਲ ਗਿਆ ਔਰ ਜਦੋਂ ਘੇਰੇ ਦੇ ਵਿੱਚੋਂ ਨਿਕਲਿਆ ਉਸ ਵੇਲੇ ਜਿਹੜੇ ਸ਼ਬਦ ਵਰਤੇ ਨੇ ਅਖਬਾਰ ਆਤੇ ਦਰਬਾਰੇ ਮੌਲਾ ਦੇ ਸ਼ਾਹੀ ਰੋਜ਼ਨਾਮਚੇ ਦੇ ਵਿੱਚ ਕਿ ਬੰਦਾ ਸਿੰਘ ਬਹਾਦਰ ਨੇ ਆਪਣੀ ਸ਼ਾਹੀ ਪੋਸ਼ਾਕ ਗੁਲਾਬ ਸਿੰਘ ਮੀਰ ਬਖਸ਼ੀ, ਜਿਹੜੇ ਸਿੱਖਾਂ ਨੂੰ ਤਨਖਾਹਾਂ ਵੰਡਣ ਦਾ ਕੰਮ ਕਰਦੇ ਸੀ, ਉਹਨਾਂ ਨੂੰ ਆਪਣੀ ਪੋਸ਼ਾਕ ਪਵਾ ਦਿੱਤੀ ਤੇ ਉਹ ਸ਼ਾਹੀ ਫੌਜਾਂ ਦੇ ਹੱਥ ਆ ਗਏ। ਤੇ ਜਿਹੜੀ ਕੋਟੇਸ਼ਨ ਹੈ ਉਹਨਾਂ ਦੀ ਗ੍ਰਿਫਤਾਰੀ ਦੀ ਉਹ ਹੈ ਬਾਜ ਉੱਡ ਗਿਆ ਉੱਲੂ ਹੱਥ ਆ ਗਿਆ। ਇਹ ਅਖਬਾਰ ਆਤੇ ਦਰਬਾਰੇ ਮੌਲਾ 'ਚ ਲਿਖਿਆ। ਹੁਣ ਤੁਸੀਂ ਇਹ ਵੇਖੋ ਕਿ ਸਟੇਟ ਦੇ ਵਾਸਤੇ ਬੰਦਾ ਸਿੰਘ ਬਹਾਦਰ ਦਾ ਡਰ ਕਿੰਨਾ ਸੀ ਔਰ ਬੰਦਾ ਸਿੰਘ ਬਹਾਦਰ ਦਾ ਇਹੀ ਭੈ ਸੀ ਕਿ ਉਹ ਜਿਹੜੀਆਂ ਫੌਜਾਂ ਸੀ ਉਹ ਬੰਦਾ ਸਿੰਘ ਬਹਾਦਰ ਦੇ ਨੇੜੇ ਆਉਣ ਤੋਂ ਵੱਧ ਨਮਾਜ਼ਾਂ ਪੜ੍ਹਦੀਆਂ ਨੇ। ਉਸ ਵੇਲੇ ਦੀ ਇੱਕ ਕਿਤਾਬ ਹੈ ਅਹਿਵਾਲ ਉਲ ਖਵਾਕੀਨ। ਅਹਿਵਾਲ ਉਲ ਖਵਾਕੀਨ ਦੇ ਵਿੱਚ ਜ਼ਿਕਰ ਮਿਲਦਾ ਹੈ ਕਿ ਜਦੋਂ ਬੰਦਾ ਸਿੰਘ ਬਹਾਦਰ ਨੂੰ ਘੇਰਾ ਪਾਇਆ ਹੋਇਆ ਸੀ ਨਾ, ਉਸ ਵੇਲੇ ਸ਼ਾਹੀ ਫੌਜਾਂ ਦੇ ਜਿਹੜੇ ਕਾਜੀ ਸੀ ਨਮਾਜ਼ ਪੜ੍ਹਦੇ ਸੀ ਕਿ ਬੰਦਾ ਸਿੰਘ ਬਹਾਦਰ ਘੇਰੇ ਚੋਂ ਨਿਕਲ ਜਾਵੇ ਤੇ ਸਾਡੀ ਜਾਨ ਖਲਾਸੀ ਹੋਵੇ। ਇੰਨਾ ਵੱਡਾ ਉਸ ਸਮੇਂ ਦੀ ਸਭ ਤੋਂ ਵੱਡੀ ਕਹਿ ਸਕਦੇ ਹੋ ਕਿ ਇੱਕ ਐਸਟੈਬਲਿਸ਼ਮੈਂਟ ਦੇ ਸਾਹਮਣੇ ਬੰਦਾ ਸਿੰਘ ਬਹਾਦਰ ਦਾ ਇੰਨਾ ਜ਼ਿਆਦਾ ਜਿਹੜਾ ਉਹ ਭੈ ਬਣਿਆ ਹੋਇਆ ਸੀ। ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ, ਜਿਹੜੀ ਬੜੀ ਅਹਿਮ ਗੱਲ ਹੈ ਜਿੱਤੇ ਅੱਜ ਵੀ ਸਾਨੂੰ ਵੇਖਣਾ ਪਵੇਗਾ, 3 ਫਰਮਾਨ ਨੇ ਅਖਬਾਰ ਆਤੇ ਦਰਬਾਰੇ ਮੌਲਾ ਦੇ ਚ ਭਰਤਰੀ ਦਾਸ ਹਰਕਾਰੇ ਦੇ, ਜਿਹੜਾ ਰੋਜ਼ ਦੀਆਂ ਖਬਰਾਂ ਭੇਜਦਾ ਕਿ ਅੱਜ ਬੰਦਾ ਸਿੰਘ ਬਹਾਦਰ ਨੇ ਆਹ ਇਲਾਕਾ ਫਤਿਹ ਕੀਤਾ, ਅੱਜ ਆਹ ਇਲਾਕਾ ਫਤਿਹ ਕੀਤਾ, ਅੱਜ ਆਹ ਇਲਾਕਾ ਫਤਿਹ ਕੀਤਾ। ਉਹਨਾਂ 'ਚ 3 ਬੜੀਆਂ ਅਹਿਮ ਨੇ। ਕਹਿੰਦਾ ਕਿ ਬਾਦਸ਼ਾਹ ਸਲਾਮਤ ਅੱਜ ਇੱਕ ਬੜੀ ਵੱਖਰੀ ਗੱਲ ਵਾਪਰੀ ਹੈ ਕਿ ਬੰਦਾ ਸਿੰਘ ਬਹਾਦਰ ਨੇ ਜਿਹੜੇ ਵੀ ਪਰਗਣੇ ਜਿੱਤੇ ਨੇ, ਉਹਨਾਂ ਪਰਗਣਿਆਂ ਦੇ ਵਿੱਚ ਜਿਹੜੀਆਂ ਸਰਕਾਰੀ ਜ਼ਮੀਨਾਂ ਮਜ਼ਾਰਿਆਂ ਦੇ ਕੋਲ ਸੀ, ਉਸਨੇ ਜ਼ਮੀਨਾਂ ਦੇ ਹੱਕ ਉਹਨਾਂ ਲੋਕਾਂ ਨੂੰ ਦੇ ਦਿੱਤੇ ਨੇ। ਕਿ ਜਿਹੜੇ ਲੋਕ ਜ਼ਮੀਨਾਂ ਵਾਹ ਰਹੇ ਸੀ, ਕਿਉਂਕਿ ਜਿਹੜਾ ਟੋਡਰਮਲ ਹੋਇਆ, ਟੋਡਰਮਲ 2 ਹੋਏ ਨੇ। ਸਾਡੇ ਕਈ ਇਤਿਹਾਸਕਾਰਾਂ ਨੂੰ ਬੜੀ ਗਲਤੀ ਲੱਗੀ ਹੈ ਤੇ ਉਹਨਾਂ ਨੇ ਸਰਹੰਦ ਵਾਲਾ ਟੋਡਰਮਲ ਵੀ ਰੱਦ ਕਰ ਦਿੱਤਾ, ਖਾਸ ਕਰਕੇ ਡਾਕਟਰ ਦਲਗੀਰ। ਉਹਨਾਂ ਨੂੰ ਪਤਾ ਨਹੀਂ ਹੈ, ਸ਼ਾਇਦ ਉਹਨਾਂ ਨੇ ਅਕਬਰ ਦੇ 9 ਰਤਨ ਨਹੀਂ ਪੜ੍ਹੇ ਜਾਂ ਫਾਰਸੀ ਨਹੀਂ ਜਾਣਦੇ। ਟੋਡਰਮਲ 2 ਹੋਏ ਨੇ। ਇੱਕ ਟੋਡਰਮਲ ਹੈ ਜਿਹੜਾ ਅਕਬਰ ਦੇ 9 ਰਤਨਾਂ ਦੇ ਵਿੱਚੋਂ ਹੈ। ਉਹ ਬੰਦਾ ਇੰਨਾ ਇੰਟੈਲੀਜੈਂਟ ਸੀ ਜਿਸਨੇ ਜ਼ਮੀਨੀ ਬੰਦੋਬਸਤ ਸਾਰਾ ਲਿਖਿਆ ਔਰ ਜਿਹੜਾ ਜ਼ਮੀਨੀ ਬੰਦੋਬਸਤ ਲਿਖਿਆ ਗਿਆ ਉਹਦੇ ਵਿੱਚ ਜ਼ਮੀਨ ਦੀਆਂ ਕਿਸਮਾਂ ਨੇ ਪਰਲ, ਪਲੋਤੀ, ਬੰਜਰ, ਸ਼ਸ਼ਰ ਤੇ ਖਾਲਸਾ। ਇਹ ਜਿਹੜੀ ਜ਼ਮੀਨ ਸ਼ਜ਼ਰ, ਬੰਜਰ ਤੇ ਖਾਲਸਾ, ਇਹਦੇ ਉੱਪਰ ਕੋਈ ਮਜ਼ਾਰਾ ਕਾਬਜ਼ ਨਹੀਂ ਹੁੰਦਾ। ਪਰਲ ਔਰ ਪਰੌਤੀ ਦੇ ਉੱਪਰ ਮਜ਼ਾਰੇ ਕਾਬਜ਼ ਹੁੰਦੇ ਨੇ। ਉਹ ਜਿੰਨੀ ਵੀ ਉਪਜ ਹੁੰਦੀ ਹੈ ਉਹਦਾ ਕੁਝ ਹਿੱਸਾ ਜਿਹੜਾ ਸਟੇਟ ਨੂੰ ਦਿੰਦੇ ਸੀ। ਬੰਦਾ ਸਿੰਘ ਬਹਾਦਰ ਨੇ ਕਿਹਾ ਕਿ ਜਿਹੜੀਆਂ ਜ਼ਮੀਨਾਂ ਜਿਸ ਦੇ ਕੋਲ ਹੈ ਉਹੀ ਮਾਲਕ ਹੈ, ਮੈਂ ਤੁਹਾਡੇ ਕੋਲੋਂ ਕੁਝ ਨਹੀਂ ਲੈਣਾ, ਨਾ ਤੁਸੀਂ ਸਟੇਟ ਨੂੰ ਕੁਝ ਦੇਣਾ। ਸੋ ਇਸ ਕਰਕੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੇ ਸਮਾਜਵਾਦ ਦੀ ਨੀਂਹ ਦਾ ਜਿਹੜਾ ਸਾਰਾ ਕਹਿ ਸਕਦੇ ਹੋ ਕਿ ਜਿਹੜਾ ਕ੍ਰੈਡਿਟ ਹੈ ਉਹ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਾਂਦਾ ਹੈ ਕਿ ਉਸ ਨੇ ਉਸ ਵੇਲੇ ਲੋਕਾਂ ਨੂੰ ਜ਼ਮੀਨਾਂ ਦੇ ਹੱਕ ਦੇ ਦਿੱਤੇ ਜਿਹੜੇ ਲੋਕ ਉਸ ਵੇਲੇ ਮਜ਼ਾਰੇ ਸੀ। ਦੂਜੀ ਖਬਰ ਪਹੁੰਚੀ ਹੈ ਕਿ ਬੰਦਾ ਸਿੰਘ ਬਹਾਦਰ ਦੀ ਫੌਜ ਦੇ ਵਿੱਚ ਬਹੁਤ ਸਾਰੇ ਮੁਸਲਮਾਨ ਸ਼ਾਮਲ ਹੋ ਗਏ ਨੇ। ਬੰਦਾ ਸਿੰਘ ਬਹਾਦਰ ਉਹਨਾਂ ਨੂੰ ਆਪਣੇ ਫੌਜੀਆਂ ਤੋਂ ਵੱਧ ਤਨਖਾਹ ਦਿੰਦਾ ਹੈ ਤੇ ਉਹਨਾਂ ਨੂੰ 5 ਵਕਤ ਨਮਾਜ਼ ਪੜ੍ਹਨ ਦੀ ਇਜਾਜ਼ਤ ਦਿੱਤੀ ਹੋਈ ਹੈ। ਅਖਬਾਰ ਆਤੇ ਦਰਬਾਰੇ ਮੌਲਾ ਵਿੱਚ
ਇਹਦਾ ਮਤਲਬ ਕਿ ਬੰਦਾ ਸਿੰਘ ਬਹਾਦਰ ਨੂੰ ਬੇਸ਼ੱਕ ਇਸਲਾਮ ਦੇ ਤਸਵੀ ਇਤਿਹਾਸਕਾਰ ਇਸਲਾਮ ਦਾ ਵਿਰੋਧੀ ਸ਼ੋਅ ਕਰਦੇ ਨੇ, ਪਰ ਬੰਦਾ ਸਿੰਘ ਬਹਾਦਰ ਨੇ ਫੌਜੀ ਪ੍ਰਬੰਧ ਨੂੰ ਕਿੰਨਾ ਤਰਤੀਬ ਦੇ ਵਿੱਚ ਰੱਖਿਆ ਕਿ ਮੁਸਲਮਾਨ ਸਿਪਾਹੀ ਉਸ ਦੀ ਫੌਜ ਦੇ ਵਿੱਚ ਨੇ, ਤਨਖਾਹ ਉਹਨਾਂ ਨੂੰ ਜ਼ਿਆਦਾ ਦਿੱਤੀ ਜਾਂਦੀ ਹੈ ਤੇ 5 ਵਕਤ ਨਮਾਜ਼ ਪੜ੍ਹਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਤੇ ਸਭ ਤੋਂ ਅਗਲੀ ਬੜੀ ਅਹਿਮ ਕੋਟੇਸ਼ਨ ਹੈ ਕਿ ਬੰਦਾ ਸਿੰਘ ਬਹਾਦਰ ਦਾ ਨੈਤਿਕ ਜੀਵਨ ਤੇ ਅਖਲਾਕ ਕਿਵੇਂ ਦਾ ਹੋਵੇਗਾ ਕਿ ਜਿਹੜੀ ਫੌਜ ਦੇ ਮੁਸਲਮਾਨ ਨਸੀਰੁਦੀਨ ਦੀ ਕਮਾਂਡ ਹੇਠੋਂ ਦੀ ਫੌਜ ਦੇ ਵਿੱਚ ਆਏ ਸੀ, ਤੀਜੀ ਕੋਟੇਸ਼ਨ ਦੇ ਵਿੱਚ ਲਿਖਿਆ ਕਿ ਅੱਜ ਬੜਾ ਕਹਿਰ ਵਾਪਰਿਆ ਹੈ ਕਿ ਮੁਸਲਮਾਨਾਂ ਦੀ ਫੌਜ ਦਾ ਮੁਖੀ ਨਸੀਰੁਦੀਨ ਬੰਦਾ ਸਿੰਘ ਬਹਾਦਰ ਦੇ ਕੋਲੋਂ ਅੰਮ੍ਰਿਤ ਛਕ ਕੇ ਨਸੀਰ ਸਿੰਘ ਬਣ ਗਿਆ। ਸੋ ਇਹ ਬੜੀ ਅਹਿਮ ਗੱਲ ਹੈ। ਇਸਲਾਮ ਦੇ ਲੋਕਾਂ ਦਾ ਆਉਣਾ, ਉਹਨਾਂ ਨੂੰ ਧਰਮ ਤਬਦੀਲੀ ਵਾਸਤੇ ਬਿਲਕੁਲ ਮਜਬੂਰ ਨਾ ਕਰਨਾ, ਪਰ ਬੰਦਾ ਸਿੰਘ ਬਹਾਦਰ ਦੇ ਜੀਵਨ ਨੂੰ ਇੰਜ ਵੇਖਣਾ ਕਿ ਉਹਨਾਂ ਨੇ ਆਪਣੇ ਆਪ ਹੀ ਸਿੱਖੀ ਨੂੰ ਪ੍ਰਵਾਨ ਕਰ ਲੈਣਾ। ਇਹ ਬੜੀ ਅਹਿਮ ਗੱਲ ਹੈ। ਸੋ ਇਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲੋਂ ਲੋਹਗੜ੍ਹ ਦਾ ਕਿਲ੍ਹਾ ਖੁੱਸ ਗਿਆ। ਬਹਾਦਰ ਸ਼ਾਹ ਦੀ ਲਾਹੌਰ ਦੇ ਵਿੱਚ ਮੌਤ ਹੋ ਗਈ। 43 ਦਿਨ ਬਾਅਦ ਬਹਾਦਰ ਸ਼ਾਹ ਨੂੰ ਦਿੱਲੀ ਜਾ ਕੇ ਦਫਨ ਕੀਤਾ ਗਿਆ। ਅੱਜ ਵੀ ਤੁਸੀਂ ਕਿਤੇ ਮੋਤੀ ਮਹਿਲ ਜਾਓ, ਖਵਾਜਾ ਬਖਤਿਆਰ ਕਾਕੀ ਦੀ ਦਰਗਾਹ ਦੇ ਖੱਬੇ ਪਾਸੇ ਤੇ ਉੱਥੇ 4 ਕਬਰਾਂ ਨੇ। ਉਹਨਾਂ 4 ਕਬਰਾਂ ਚੋਂ ਖੱਬੇ ਪਾਸੇ ਤੋਂ ਤੀਸਰੀ ਕਬਰ ਬਹਾਦਰ ਸ਼ਾਹ ਦੀ ਕਬਰ ਹੈ, ਕੁਤਬ ਮੀਨਾਰ ਦੇ ਬਿਲਕੁਲ ਕੋਲ ਹੈ। ਉਸ ਦੇ ਬਿਲਕੁਲ ਸਾਹਮਣੇ ਉਹ ਅਥਾਨ ਹੈ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਗਿਆ, ਖਵਾਜਾ ਬਖਤਿਆਰ ਕਾਕੀ ਦੀ ਦਰਗਾਹ ਦੇ ਸਾਹਮਣੇ। ਸੋ ਬੰਦਾ ਸਿੰਘ ਬਹਾਦਰ ਇਸ ਤੋਂ ਬਾਅਦ ਰਿਆਸੀ ਦੇ ਸਥਾਨ ਤੇ ਗਿਆ। ਰਿਆਸੀ ਜਾ ਕੇ ਬੰਦਾ ਸਿੰਘ ਬਹਾਦਰ ਪਹਾੜਾਂ ਦੇ ਵਿੱਚ ਉਹ ਇਲਾਕਾ ਸੀ, ਉਸ ਜਗ੍ਹਾ ਦੇ ਉੱਪਰ ਬਾਬਾ ਬੰਦਾ ਸਿੰਘ ਬਹਾਦਰ ਨੇ ਦੁਬਾਰਾ ਫੌਜ ਨੂੰ ਲਾਮਬੰਦ ਕੀਤਾ। ਦੁਬਾਰਾ ਫੌਜ ਨੂੰ ਲਾਮਬੰਦ ਕਰਨ ਤੋਂ ਬਾਅਦ ਜਿਹੜੇ ਗਏ ਹੋਏ ਇਲਾਕੇ ਸੀ ਦੁਬਾਰਾ ਜਿੱਤੇ ਨੇ। ਉਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਬਟਾਲਾ, ਕਲਾਨੌਰ, ਕੋਟ ਮਿਰਜ਼ਾਜਾਨ ਇਹ ਇਲਾਕੇ ਜਿੱਤੇ। ਅਖੀਰ 15 ਦਸੰਬਰ 1715 ਨੂੰ ਗੁਰਦਾਸ ਸਿੰਘ ਦੀ ਗੜੀ ਦੇ ਵਿੱਚ ਘੇਰਾ ਪੈ ਗਿਆ। ਇਹ ਜਿਹੜਾ ਘੇਰਾ ਹੈ 15 ਦਸੰਬਰ 1715 ਤੱਕ ਰਿਹਾ ਤੇ 11 ਅਪ੍ਰੈਲ 1715 ਨੂੰ ਪਿਆ ਸੀ। 8.5 ਮਹੀਨੇ ਦਾ ਘੇਰਾ ਹੈ। ਇਸ ਘੇਰੇ ਦੇ ਦੌਰਾਨ ਡਾਕਟਰ ਵਿਲੀਅਮ ਇਰਵਿਨ ਨੇ ਆਪਣੀ ਕਿਤਾਬ ਦਾ ਲੇਟਰ ਮੁਗਲਸ ਦੇ ਵਿੱਚ ਖਾਫੀ ਖਾਨ ਔਰ ਗੁਲਾਮ ਹੁਸੈਨ ਦੇ ਹਵਾਲੇ ਦੇ ਕੇ ਦੱਸਿਆ ਕਿ ਸਿੱਖਾਂ ਦੇ ਕੋਲ ਖਾਣ ਨੂੰ ਕੁਝ ਨਾ ਰਿਹਾ, ਰੋਟੀ ਮੁੱਕ ਗਈ, ਅੰਨ ਮੁੱਕ ਗਿਆ। ਇਹਨਾਂ ਨੇ ਰੁੱਖਾਂ ਦੇ ਪੱਤੇ ਖਾ ਕੇ ਗੁਜ਼ਾਰਾ ਕੀਤਾ, ਉਹ ਵੀ ਮੁੱਕ ਗਏ। ਇਹਨਾਂ ਨੇ ਘਾਹ ਖਾਧਾ, ਉਹ ਵੀ ਮੁੱਕ ਗਿਆ। ਇਹਨਾਂ ਨੇ ਰੁੱਖਾਂ ਦੀਆਂ ਛਿੱਲਾਂ ਪੀਸ ਕੇ ਖਾਧੀਆਂ। ਜਦੋਂ ਗੜੀ ਦੇ ਵਿੱਚੋਂ ਉਹ ਵੀ ਮੁੱਕ ਗਏ, ਉਸ ਤੋਂ ਬਾਅਦ ਇਹਨਾਂ ਨੂੰ ਪੇਚਿਸ਼ ਦੀਆਂ ਬਿਮਾਰੀਆਂ ਲੱਗ ਗਈਆਂ। ਪੇਚਿਸ਼ ਦੀਆਂ ਬਿਮਾਰੀਆਂ ਲੱਗਣ ਤੋਂ ਬਾਅਦ ਇਹਨਾਂ ਦੀਆਂ ਮੌਤਾਂ ਹੋਈਆਂ। ਇੱਕ ਜ਼ਿਕਰ ਉਸਨੇ ਫਾਰਸੀ ਦੀ ਕਿਤਾਬ 'ਚੋਂ ਕੀਤਾ ਹੈ। ਮੈਂ ਇਹ ਨਹੀਂ ਕਹਿ ਸਕਦਾ ਕਿ ਉਹ ਘਟਨਾ ਸੱਚੀ ਹੋਵੇਗੀ, ਪਰ ਉਸ ਘਟਨਾ ਦੇ ਵਿੱਚ ਸਿੱਖ ਦੀ ਕੁਰਬਾਨੀ ਦਾ ਜਜ਼ਬਾ ਤੇ ਆਪਣੇ ਨਾਲ ਪਿਆਰ ਕਿਵੇਂ ਦਾ ਉਹ ਜ਼ਿਕਰ ਮਿਲਦਾ ਹੈ। ਇੱਕ ਸਿੱਖ ਪੇਚਿਸ਼ ਦੇ ਨਾਲ ਬਿਮਾਰ ਹੈ, ਮਰ ਰਿਹਾ ਹੈ ਤੇ ਬਾਜ ਸਿੰਘ ਨੂੰ ਬੁਲਾਉਂਦਾ ਹੈ। ਕਹਿੰਦਾ, ਬਾਜ ਸਿੰਘ ਮੇਰੀ ਗੱਲ ਸੁਣ। ਬਾਜ ਸਿੰਘ ਲਾਗੇ ਆਉਂਦਾ, ਕਹਿੰਦਾ, ਬਾਜ ਸਿੰਘ ਮੈਂ ਬਿਮਾਰ ਹਾਂ, ਮੈਂ ਮਰ ਜਾਣਾ ਤੇ ਤੁਸੀਂ ਭੁੱਖ ਦੇ ਨਾਲ ਮਰ ਜਾਣਾ। ਇਹ ਨਹੀਂ ਹੋ ਸਕਦਾ ਕਿ ਤੁਸੀਂ ਮੇਰੇ ਪੱਟ ਦਾ ਮਾਸ ਕੱਢ ਕੇ ਖਾ ਲਓ, ਕਮ ਸੇ ਕਮ ਮੈਂ ਤੇ ਮਰਨਾ, ਤੁਸੀਂ ਤੇ ਜ਼ਿੰਦਗੀ ਜੀ ਕੇ ਦੁਸ਼ਮਣ ਦਾ ਮੁਕਾਬਲਾ ਕਰ ਸਕੋ। ਮੈਂ ਇਹ ਨਹੀਂ ਕਹਿੰਦਾ ਕਿ ਉਹ ਮਾਸ ਖਾਧਾ ਗਿਆ ਹੋਵੇਗਾ। ਸਿੱਖ ਦੀ ਪੇਸ਼ਕਸ਼ ਕਿਸ ਪੱਧਰ ਦੀ ਹੈ? ਸਿੱਖ ਆਪਣੇ ਸਰੀਰ ਨੂੰ ਪੇਸ਼ ਕਰ ਰਿਹਾ ਕਿ ਮੈਂ ਮਰ ਜਾਣਾ, ਪਰ ਜੇ ਮੇਰਾ ਮਰਨ ਤੋਂ ਬਾਅਦ ਮਾਸ ਵੀ ਤੁਹਾਡੇ ਕੰਮ ਆਉਂਦਾ ਕਿ ਤੁਸੀਂ ਮੈਦਾਨੇ ਜੰਗ 'ਚ ਦੁਸ਼ਮਣ ਦੇ ਨਾਲ ਜੂਝ ਸਕੋ, ਤੇ ਮੈਂ ਆਪਣਾ ਆਪਾ ਤੁਹਾਨੂੰ ਸੌਂਪਦਾ ਹਾਂ। ਉਸ ਘੇਰੇ ਦੇ ਬਾਰੇ ਫਿਰ ਇੱਕ ਸਵਾਲ ਪੈਦਾ ਹੁੰਦਾ ਹੈ ਔਰ ਇੰਟਰਨੈਟ ਦੇ ਉੱਪਰ ਅਕਸਰ ਪੁੱਛਿਆ ਜਾਂਦਾ ਹੈ ਕਿ ਜੇਕਰ 40 ਸਿੰਘਾਂ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗਲੀ ਦੇ ਵਿੱਚ ਮੁਕਾਬਲਾ ਕਰਦੇ ਹੋਏ ਸਾਰੇ ਸਿੱਖ ਸ਼ਹੀਦ ਹੋ ਜਾਂਦੇ ਨੇ, ਤੇ ਬੰਦਾ ਸਿੰਘ ਬਹਾਦਰ ਗ੍ਰਿਫਤਾਰ ਕਿਉਂ ਹੋਇਆ, ਜਦੋਂ ਕਿ ਉਹਦੇ ਨਾਲ ਸਿੱਖਾਂ ਦੀ ਗਿਣਤੀ 350 ਸੀ? ਇਹ ਸਵਾਲ ਉਹ ਲੋਕ ਕਰਦੇ ਨੇ ਜਿਨ੍ਹਾਂ ਨੂੰ ਬੰਦਾ ਸਿੰਘ ਬਹਾਦਰ ਦੇ ਸਮੇਂ ਦੀ ਗੁਰਦਾਸ ਨੰਗਲ ਦੀ ਗੜੀ ਤੇ ਚਮਕੌਰ ਦੀ ਗੜੀ ਦੀ ਭੂਗੋਲਿਕ ਸਥਿਤੀ ਦਾ ਨਹੀਂ ਪਤਾ ਔਰ ਯੁੱਧ ਨੀਤੀ ਤੋਂ ਅਣਜਾਣ ਨੇ। ਚਮਕੌਰ ਦੀ ਗੜੀ ਬੜੀ ਛੋਟੀ ਸੀ, ਘੇਰਾ ਬਹੁਤ ਤੰਗ ਸੀ, ਬਹੁਤ ਨੇੜੇ ਤੋਂ ਸੀ। ਲੜਾਈ ਕੇਵਲ ਇੱਕ ਦਿਨ ਹੋਈ ਹੈ ਤੇ ਲੜਾਈ ਦੇ ਵਿੱਚ ਜਿਹੜੇ ਸਿੰਘ ਸੀ ਉਹ ਜੂਰੀ ਦੇ ਹੋਏ ਸ਼ਹਾਦਤਾਂ ਪ੍ਰਾਪਤ ਕਰ ਗਏ। ਜਿੰਨੇ ਸ਼ਸਤਰ ਸੀ ਉਹਨਾਂ ਦੀ ਵਰਤੋਂ ਮੌਕੇ ਦੇ ਉੱਪਰ ਕੀਤੀ ਗਈ ਹੈ। ਦੂਸਰੇ ਪਾਸੇ ਜਿਹੜੀ ਗੁਰਦਾਸ ਨੰਗਲ ਦੀ ਗੜੀ ਹੈ, ਇਹਦਾ ਘੇਰਾ ਬਹੁਤ ਵੱਡਾ ਸੀ। ਦੁਸ਼ਮਣ ਦਾ ਨਿਸ਼ਾਨਾ, ਸਭ ਤੋਂ ਵੱਡੀ ਗੱਲ, ਦੁਸ਼ਮਣ ਦਾ ਨਿਸ਼ਾਨਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰਨਾ ਸੀ। ਜਿਹੜੀ ਫੌਜ ਸੀ, ਘੇਰਾ ਪਾਉਣ ਵਾਲੀ ਫੌਜ ਦੀ ਗਿਣਤੀ ਜਿਹੜੀ ਸੀ, ਜਿਹਦੇ ਵਿੱਚ ਉਦਤ ਸਿੰਘ ਬੰਦੇਲਾ, ਕਮਰੂਦੀਨ ਮੀਰ ਆਤਸ਼, ਖਾਨ ਬਹਾਦਰ ਜ਼ਕਰੀਆ ਖਾਨ, ਦਲੇਰੇ ਚੰਦ ਅਬਦੁਲ ਸਮਦ ਖਾਨ, ਛਤਰਸਾਲ। ਮੈਂ ਛਤਰਸਾਲ ਦੇ ਬਾਰੇ ਦੱਸ ਦੇਵਾਂ,
ਬੜੀਆਂ ਕਿਤਾਬਾਂ RSS ਦੇ ਵੱਲੋਂ ਪਬਲਿਸ਼ ਕੀਤੀਆਂ ਜਾ ਰਹੀਆਂ ਨੇ ਰਾਜੇ ਛਤਰਸਾਲ ਦੇ ਬਾਰੇ, ਇਹ ਦੱਸਣ ਦੇ ਵਾਸਤੇ ਕਿ ਛਤਰਸਾਲ ਹਿੰਦੂਆਂ ਦਾ ਬਹੁਤ ਜ਼ਿਆਦਾ ਨੀਤੀਵਾਨ ਰਾਜਾ ਸੀ। ਤੇ ਜਿੰਨੀਆਂ ਵੀ ਕਹਾਣੀਆਂ ਹਰੀ ਸਿੰਘ ਨਲੂਏ ਦੇ ਨਾਲ ਨੀਤੀ ਦੀਆਂ ਤੇ ਉਹਦੇ ਅਖਲਾਕ ਦੀਆਂ ਜੁੜੀਆਂ ਹੋਈਆਂ ਸੀ ਨਾ, ਕਿ ਉਸਨੇ ਇੱਕ ਮੁਸਲਮਾਨ ਔਰਤ ਨੂੰ ਆਪਣੀ ਬੇਟੀ ਨੂੰ ਮਾਂ ਦੇ ਬਰਾਬਰ ਦਰਜਾ ਦਿੱਤਾ ਸੀ, ਉਹ ਸਾਰੀਆਂ ਕਹਾਣੀਆਂ ਛਤਰਸਾਲ ਦੇ ਨਾਲ ਜੋੜ ਕੇ RSS ਨੇ ਇੱਕ ਕਿਤਾਬ ਛਾਪ ਦਿੱਤੀ ਹੈ। ਔਰ ਉਹ ਛਤਰਸਾਲ ਉਹ ਹੈ ਜਿਹੜਾ ਬੰਦਾ ਸਿੰਘ ਬਹਾਦਰ ਦੇ ਘੇਰਾ ਪਾਉਣ ਦੇ ਵਿੱਚ ਸ਼ਾਮਲ ਸੀ। ਇਹ 60,000 ਫੌਜ ਦਾ ਘੇਰਾ, ਇਹ ਘੇਰਾ ਲਗਾਤਾਰ 8.5 ਮਹੀਨੇ ਰਿਹਾ। ਇਸ 60 ਮਹੀਨੇ ਦੇ ਦੌਰਾਨ 8 ਮਹੀਨੇ ਦੇ ਦੌਰਾਨ ਸਿੱਖਾਂ ਦੇ ਕੋਲ ਸ਼ਸਤਰ ਮੁੱਕ ਗਏ, ਖਾਣ ਨੂੰ ਕੁਝ ਨਾ ਰਿਹਾ, ਬਿਲਕੁਲ ਨਿਢਾਲ ਨੇ। ਤੇ ਜਦੋਂ ਨਿਢਾਲ ਹੋਏ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ, ਫਿਰ ਦੁਸ਼ਮਣ ਦੀ ਮਰਜ਼ੀ ਹੈ ਕਿ ਕਤਲ ਕਰਨਾ ਹੈ ਜਾਂ ਜਿਉਂਦੇ ਰੱਖਣਾ। ਪਰ ਇੱਥੇ ਦੁਸ਼ਮਣ ਦਾ ਨਿਸ਼ਾਨਾ ਸੀ ਜਿਉਂਦੇ ਰੱਖਣਾ। ਉਹ ਬੰਦਾ ਸਿੰਘ ਬਹਾਦਰ ਨੂੰ ਮਕਾਉਣਾ ਨਹੀਂ, ਝੁਕਾਉਣਾ ਚਾਹੁੰਦੇ ਸੀ, ਕਿਉਂਕਿ ਮਕਾਉਣ ਦੇ ਵਿੱਚ ਉਹਦੀ ਜਿਹੜੀ ਸ਼ਹਾਦਤ ਹੈ ਕੌਮ ਦੀ ਰਹਿਨਮਾਈ ਕਰਦੀ ਹੈ। ਪਰ ਜੇ ਕਿਤੇ ਬੰਦਾ ਸਿੰਘ ਬਹਾਦਰ ਝੁਕ ਜਾਂਦਾ ਤੇ ਮਾਫ ਕਰਨਾ, ਕੀ ਅੱਜ ਅਸੀਂ ਬੰਦਾ ਸਿੰਘ ਬਹਾਦਰ ਦੀ ਗੱਲ ਕਰਨ ਦੇ ਕਾਬਿਲ ਹੁੰਦੇ? ਨਹੀਂ ਹੋਣਾ ਸੀ ਅਸੀਂ। ਸੋ ਬੰਦਾ ਸਿੰਘ ਬਹਾਦਰ ਨੂੰ ਉੱਥੋਂ ਨਿਢਾਲ ਅਵਸਥਾ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰ ਕੀਤੇ ਇਹਨਾਂ ਵਿਅਕਤੀਆਂ ਦੇ ਵਿੱਚ 2 ਔਰਤਾਂ ਔਰ 1 ਬੱਚਾ ਹੈ। 3.25 ਸਾਲ ਦੀ ਉਮਰ ਬੰਦਾ ਸਿੰਘ ਬਹਾਦਰ ਦਾ ਬੇਟਾ ਅਜੇ ਸਿੰਘ, ਉਸ ਦੀ ਪਤਨੀ ਸੁਸ਼ੀਲ ਕੌਰ ਔਰ 1 ਕੰਮ ਕਰਨ ਵਾਲੀ ਬੀਬੀ ਪ੍ਰਤਾਪੋ ਦਾ ਜ਼ਿਕਰ ਸਿਰਫ ਗਿਆਨੀ ਤਰਲੋਕ ਸਿੰਘ ਉਹਨਾਂ ਨੇ ਕੀਤਾ, ਹੋਰ ਸਾਨੂੰ ਕਿਸੇ ਇਤਿਹਾਸਕ ਸਰੋਤ ਦੇ ਵਿੱਚ ਉਸ ਦਾ ਜ਼ਿਕਰ ਨਹੀਂ ਮਿਲਦਾ। ਇਹਨਾਂ ਸਾਰਿਆਂ ਨੂੰ ਲਾਹੌਰ ਲਿਆਂਦਾ ਗਿਆ। ਲਾਹੌਰ ਦਲੇਰੇ ਚੰਦ ਅਬਦੁਲ ਸਮਦ ਖਾਨ ਨੇ ਫਰਕਸੀਅਰ ਨੂੰ ਚਿੱਠੀ ਲਿਖੀ ਹੈ। ਮੈਂ ਇੱਕ ਗੱਲ ਤੋਂ ਬੜਾ ਹੈਰਾਨ ਹਾਂ ਕਿ ਫਰਕਸੀਅਰ ਦੀ ਜਦੋਂ ਚਿੱਠੀ ਮਿਲਦੀ ਹੈ ਫਰਕਸੀਅਰ ਨੂੰ ਕਿ ਬੰਦਾ ਸਿੰਘ ਬਹਾਦਰ ਗ੍ਰਿਫਤਾਰ ਹੋ ਗਿਆ, ਅਖਬਾਰਾਂ ਤੇ ਦਰਬਾਰੇ ਮੌਲਾ ਕੋਈ ਸਾਡਾ ਆਪਣਾ ਸਰੋਤ ਨਹੀਂ ਹੈ, ਮੁਸਲਮਾਨਾਂ ਦਾ ਸਰੋਤ ਹੈ, ਜਿੱਥੇ ਰੋਜ਼ ਦੀਆਂ ਖਬਰਾਂ ਦਰਜ ਨੇ। ਜੈਪੁਰ ਰਿਕਾਰਡ ਦੇ ਵਿੱਚ ਸੀ, ਇਸ ਨੂੰ ਸਭ ਤੋਂ ਪਹਿਲਾਂ ਡਾਕਟਰ ਗੁਰਪਤ ਸਿੰਘ ਉਹਨਾਂ ਨੇ ਆਪਣੀ ਇੱਕ ਕਿਤਾਬ ਦੇ ਵਿੱਚ ਦਿੱਤਾ ਸੀ। ਤੁਸੀਂ ਹੈਰਾਨ ਹੋਵੋਗੇ ਕਿ ਜਦੋਂ ਚਿੱਠੀ ਮਿਲੀ ਕਿ ਬੰਦਾ ਸਿੰਘ ਬਹਾਦਰ ਫੜਿਆ ਗਿਆ, ਉਸ ਦਿਨ ਫਰਕਸੀਅਰ ਨੇ 7 ਨਮਾਜ਼ਾਂ ਪੜ੍ਹੀਆਂ, ਜ਼ਿਕਰ ਹੈ ਉਹਦੇ ਚ। ਅੱਜ ਬਾਦਸ਼ਾਹ ਸਲਾਮਤ ਇੰਨੇ ਖੁਸ਼ ਨੇ, ਉਹਨਾਂ 2 ਫਜਰ ਦੀਆਂ ਨਮਾਜ਼ਾਂ ਵੱਧ ਪੜ੍ਹੀਆਂ ਨੇ ਤੇ 2 ਇਸ਼ਾ ਦੀਆਂ ਨਮਾਜ਼ਾਂ ਵੱਧ ਪੜ੍ਹੀਆਂ ਨੇ। 5 ਦੀ ਜਗ੍ਹਾ ਤੇ 7 ਨਮਾਜ਼ਾਂ ਪੜ੍ਹੀਆਂ ਨੇ, ਇੰਨੀ ਖੁਸ਼ੀ ਹੈ। ਤੇ ਨਾਲ ਕੀ ਕਿਹਾ ਹੈ ਕਿ ਖਜ਼ਾਨੇ ਦੇ ਵਿੱਚ ਜਿੰਨੀ ਵੀ ਮਾਇਆ ਹੈ ਅੱਜ ਗਰੀਬਾਂ ਦੇ ਵਿੱਚ ਵੰਡ ਦਿੱਤੀ ਜਾਵੇ। ਮੈਂ ਇੰਨਾ ਖੁਸ਼ ਹਾਂ ਬੰਦਾ ਸਿੰਘ ਬਹਾਦਰ ਫੜਿਆ ਗਿਆ। ਇਹਦਾ ਮਤਲਬ ਸਟੇਟ ਦੇ ਵਾਸਤੇ ਕਿੰਨਾ ਵੱਡਾ ਖਤਰਾ ਸੀ ਬੰਦਾ ਸਿੰਘ ਬਹਾਦਰ। ਸੋ ਬੰਦਾ ਸਿੰਘ ਬਹਾਦਰ ਦੀ ਬਾਰੇ ਚਿੱਠੀ ਪਹੁੰਚੀ ਤੇ ਚਿੱਠੀ ਦੇ ਵਿੱਚ ਸੀ ਕਿ ਇੱਕ ਬੰਦਾ ਸਿੰਘ ਬਹਾਦਰ ਨੂੰ ਲਾਹੌਰ ਕਤਲ ਕਰ ਦਿੱਤਾ ਜਾਵੇ ਕਿ ਦਿੱਲੀ ਭੇਜਿਆ ਜਾਵੇ। ਉਸਨੇ ਕਿਹਾ ਨਹੀਂ, ਦਿੱਲੀ ਭੇਜਿਆ ਜਾਵੇ। ਸਿੰਘਾਂ ਦੀ ਗਿਣਤੀ 350 ਦੇ ਕਰੀਬ। ਜਦੋਂ ਇਹਨਾਂ ਨੂੰ ਦਿੱਲੀ ਭੇਜੇ ਜਾਣ ਲੱਗਾ ਤੇ ਇਸ ਜਲੂਸ ਦੀ ਅਗਵਾਈ, ਇਹਨਾਂ ਸਿੰਘਾਂ ਦੀ ਅਗਵਾਈ ਕਰ ਰਿਹਾ ਸੀ ਦਲੇਰੇ ਚੰਦ ਅਬਦੁਲ ਸਮਦ ਖਾਨ ਦਾ ਪੁੱਤਰ ਜ਼ਕਰੀਆ ਖਾਨ ਬਹਾਦਰ, ਤੇ ਨਾਲ ਦਿੱਲੀ ਦਾ ਇੱਕ ਜਰਨੈਲ ਸੀ ਕਮਰੂਦੀਨ ਮੀਰ ਆਤਸ਼। ਕਮਰੂਦੀਨ ਮੀਰ ਆਤਸ਼ ਕਹਿੰਦਾ ਬੰਦਾ ਸਿੰਘ, ਜਦੋਂ ਆ 350 ਸਿੱਖਾਂ ਨੂੰ ਅਸੀਂ ਪੇਸ਼ ਕਰਾਂਗੇ ਫਰਕਸੀਅਰ ਦੇ ਸਾਹਮਣੇ ਤੇ ਲਾਹਨਤਾਂ ਪੈਣਗੀਆਂ ਸਾਨੂੰ। 60,000 ਫੌਜ ਦਾ ਘੇਰਾ, 8 ਮਹੀਨੇ ਦਾ ਸਮਾਂ, ਆ 350 ਸਿੱਖ, ਉਹ ਵੀ ਭੁੱਖ ਦਾ ਮਾਰਿਆ ਹੋਇਆ, ਇੰਨਾ ਚਿਰ ਤੁਹਾਡੇ ਅੱਗੇ ਅੜ ਗਿਆ, ਤੁਸੀਂ ਕਾਹਦੇ ਬਹਾਦਰ ਹੋ? ਕਹਿੰਦਾ ਫਿਰ ਕੀ ਕੀਤਾ ਜਾਵੇ? ਕਹਿੰਦਾ ਤੂੰ ਸੂਬੇ ਦੇ ਗਵਰਨਰ ਦਾ ਪੁੱਤ ਹੈ, ਤੇਰੇ ਕੋਲ ਇੱਕ ਅਧਿਕਾਰ ਹੈ ਕਿ ਤੂੰ ਜਨਤਕ ਕਤਲੇਆਮ ਦਾ ਫਰਮਾਨ ਜਾਰੀ ਕਰ ਸਕਦਾ। ਉਸੇ ਵੇਲੇ ਫਰਮਾਨ ਜਾਰੀ ਕੀਤਾ ਗਿਆ, ਨਾਨਕ ਪ੍ਰਸਤਾਂ ਬਾ ਬੇਅੰਤ ਬਾ ਕਤਲ ਰਸਾਨੰਦ। ਜਿੱਥੇ ਵੀ ਗੁਰੂ ਨਾਨਕ ਨੂੰ ਮੰਨਣ ਵਾਲਾ ਸਿੱਖ ਮਿਲਦਾ ਹੈ ਉਹਦਾ ਸਿਰ ਵੱਢ ਕੇ ਲਿਆਂਦਾ ਜਾਵੇ। ਇੱਕ ਹੁਣ ਤਾਂ ਰਵਾਇਤ ਖਤਮ ਹੋ ਗਈ, ਹੁਣ ਤਾਂ ਸਾਡੇ ਮੁੰਡੇ ਸ਼ੌਕ ਦੇ ਨਾਲ ਕੰਨਾਂ 'ਚ ਮੁੰਦਰਾਂ ਪਾਉਂਦੇ ਨੇ। ਪੁਰਾਣੇ ਬਜ਼ੁਰਗਾਂ ਨੂੰ ਪਤਾ, ਆਪਣੇ ਕਈ ਬਜ਼ੁਰਗਾਂ ਦੇ ਕੰਨਾਂ 'ਚ ਵੀ ਪਾਈਆਂ ਹੁੰਦੀਆਂ ਸੀ। ਕਿਹਾ ਜਾਂਦਾ ਸੀ ਕਿ ਜੇ ਪਰਿਵਾਰ ਦੇ ਵਿੱਚ ਪੁੱਤਰਾਂ ਦੀ ਮੌਤ ਹੁੰਦੀ ਹੋਵੇ ਨਾ, ਤੇ ਕੰਨ ਦੇ ਵਿੱਚ ਉਹ ਪਾ ਦਿੱਤੀ ਜਾਂਦੀ ਸੀ। ਜੇ ਪੁੱਤਰ ਬਚ ਜਾਂਦੇ ਨੇ, ਮੁੰਡੇ ਮਰਦੇ ਨਹੀਂ। ਉਹਦੇ ਪਿੱਛੇ ਇੱਕ ਬੜੀ ਵੱਡੀ ਗੱਲ ਸੀ। ਉਹ ਕਿੱਥੋਂ ਸ਼ੁਰੂ ਹੋਈ ਸਾਡੇ 'ਚ ਰਵਾਇਤ? ਉਹ ਰਵਾਇਤ ਇੱਥੋਂ ਸ਼ੁਰੂ ਹੋਈ ਕਿ ਜਦੋਂ ਇਹ ਪਤਾ ਲੱਗਾ ਕਮਰੂਦੀਨ ਮੀਰ ਆਤਸ਼ ਦੇ ਫਰਮਾਨ ਦਾ ਆਮ ਛੋਟੇ ਅਹਿਲਕਾਰਾਂ ਨੂੰ ਕਿ ਜੇ ਸਿਰ ਵੱਢ ਕੇ ਲੈ ਕੇ ਜਾਈਏ ਤੇ ਉਹਨਾਂ ਸਮੇਂ 'ਚ 16 ਮੋਹਰਾਂ ਮਿਲਦੀਆਂ ਨੇ, ਉਹਨਾਂ ਨੇ ਕਈ ਨੌਜਵਾਨ ਬੱਚੀਆਂ ਦੇ ਵੀ ਸਿਰ ਕੱਟ ਲਏ। ਨੌਜਵਾਨ ਬੱਚੀਆਂ ਦੇ ਸਿਰ ਕੱਟ ਲਏ ਗਏ, ਕਿਉਂਕਿ ਜਿਹੜੀਆਂ ਬੱਚੀਆਂ ਨੌਜਵਾਨ ਹੁੰਦੀਆਂ ਨੇ, ਕੁਦਰਤੀ ਨੌਜਵਾਨ ਲੜਕੇ ਤੇ ਲੜਕੀ ਕਈ ਵਾਰੀ ਇੱਕੋ ਜਿਹੀ ਸ਼ਕਲ ਲੱਗਦੀ ਹੈ। ਪਰ ਜਦੋਂ ਸਾਹਮਣੇ ਜਾ ਕੇ ਸਿਰ ਰੱਖੇ, ਮੀਰ ਆਤਸ਼ ਜਿਹੜਾ ਹੈ ਇਹ ਮੀਰ ਮਨੂ ਦਾ ਰਿਸ਼ਤੇਦਾਰ ਵੀ ਸੀਗਾ ਤੇ ਥੋੜਾ ਧਾਰਮਿਕ ਸੁਭਾਅ ਦਾ ਸੀ। ਜਦੋਂ ਉਹਨੂੰ ਪਤਾ ਲੱਗਾ ਕਿ ਇਹ ਸਿਰ ਕੁੜੀਆਂ ਦੇ ਨੇ, ਉਹਨੇ ਉਸ ਵੇਲੇ ਤਾੜਨਾ ਕੀਤੀ ਕਿ ਹੁਣ ਮੈਂ ਤੁਹਾਨੂੰ ਇੱਕ ਮੋਹਰ ਵੀ ਨਹੀਂ ਦੇਣੀ। ਮੈਂ ਮੁੰਡਿਆਂ ਦੇ ਸਿਰ ਕੱਟਣ ਨੂੰ ਕਿਹਾ ਸੀ, ਮੈਂ ਕੁੜੀਆਂ ਦੇ ਸਿਰ ਕੱਟਣ ਨੂੰ ਕਿਹਾ ਨਹੀਂ ਸੀ ਕਿਹਾ। ਇਹ ਇਸਲਾਮ ਦੇ ਫਤਵੇ ਦੀ ਨਾਫਰਮਾਨੀ ਹੈ। ਉਦੋਂ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਗੱਲ ਫੈਲ ਗਈ ਵੀ ਜਿਹੜੇ ਮੁਸਲਮਾਨ ਹਮਲਾਵਰ ਨੇ ਨਾ, ਜਦੋਂ ਸਿਰ ਵੱਢਦੇ ਨੇ ਨਾ, ਕੁੜੀਆਂ ਦਾ ਨਹੀਂ ਵੱਢਦੇ। ਤੇ ਇਹਨਾਂ ਕੁਝ ਜਿਹੜੇ ਡਰਪੋਕ ਪਰਿਵਾਰ ਹੁੰਦੇ ਆ, ਉਹਨਾਂ ਮੁੰਡਿਆਂ ਦੇ ਕੰਨਾਂ ਦੇ ਵਿੱਚ ਵੀ ਮੁੰਦਰਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ
ਕਿ ਕਮ ਸੇ ਕਮ ਕੁੜੀ ਸਮਝ ਕੇ ਇਹਨਾਂ ਦੀ ਜਾਨ ਬਖਸ਼ ਦਿੱਤੀ ਜਾਵੇਗੀ। ਇਹ ਪਰੰਪਰਾ ਉੱਥੋਂ ਸ਼ੁਰੂ ਹੋਈ ਸੀ ਸਾਡੇ ਵਿੱਚ। ਇਸ ਦਾ ਜ਼ਿਕਰ ਸਾਨੂੰ ਇਸਲਾਮੀ ਸਰੋਤਾਂ 'ਚ ਮਿਲਦਾ ਹੈ। ਸੋ ਉਸ ਨੇ ਕਿਹਾ ਕਿ ਸਿਰ ਇਹਨਾਂ ਦੇ ਨੇਜਿਆਂ ਤੇ ਟੰਗ ਕੇ ਲਿਆਂਦੇ ਜਾਣ। ਗਿਣਤੀ ਦਾ ਕੇਵਲ 350 ਜਿਹੜਾ ਬੰਦਾ ਸਿੰਘ ਬਹਾਦਰ ਦੇ ਨਾਲ ਗ੍ਰਿਫਤਾਰ ਕੀਤੇ ਸਿੱਖ ਸੀ, ਪਿੰਡਾਂ ਦੇ ਵਿੱਚੋਂ ਜਿਹੜੇ ਸਿੱਖਾਂ ਦੇ ਸਿਰ ਸੀ ਉਹ ਇਕੱਠੇ ਕੀਤੇ ਗਏ। ਇਹ ਸਿਰ ਜਿਹੜੇ ਸੀ ਸਾਰੇ ਪਿੰਡਾਂ 'ਚੋਂ ਇਕੱਠੇ ਕਰਨ ਤੋਂ ਬਾਅਦ ਜਦੋਂ ਲਾਲ ਕਿਲੇ ਪਹੁੰਚੇ ਤੇ ਲਾਲ ਕਿਲੇ ਪਹੁੰਚਣ ਤੱਕ 3000 ਜਿਹੜਾ ਸਿੱਖਾਂ ਦਾ ਸਿਰ ਸੀ ਉਹ ਨੇਜਿਆਂ ਤੇ ਟੰਗਿਆ ਹੋਇਆ ਸੀ। 700 ਗੱਡੇ ਸਿੱਖਾਂ ਦੇ ਧੜਾਂ ਦੇ ਭਰੇ ਹੋਏ ਸੀ। 724 ਸਿੱਖ ਘੋੜਿਆਂ ਦੇ ਉੱਪਰ ਬੰਨੇ ਹੋਏ ਸੀ ਤੇ ਬੰਦਾ ਸਿੰਘ ਬਹਾਦਰ ਨੂੰ ਇੱਕ ਹਾਥੀ ਦੇ ਉੱਪਰ ਬੰਨਿਆ ਹੋਇਆ ਸੀ। 5 ਮਾਰਚ ਦੀ ਇੱਕ ਘਟਨਾ ਤੁਹਾਡੇ ਨਾਲ ਸਾਂਝੀ ਕਰਦਾ। ਵਕਤ ਕਾਫੀ ਜ਼ਿਆਦਾ ਹੁੰਦਾ ਜਾ ਰਿਹਾ, ਮੈਂ ਥੋੜਾ ਸ਼ਾਰਟ 'ਚ ਸ਼ਹਾਦਤ ਤੇ ਆ ਜਾਣਾ ਸਿੱਧਾ। ਆ ਜਿਹੜੀ 5 ਮਾਰਚ ਦੀ ਘਟਨਾ, ਇਹਦਾ ਜ਼ਿਕਰ ਕਿਸੇ ਵੀ ਸਿੱਖ ਸਰੋਤ ਨੇ ਨਹੀਂ ਕੀਤਾ। ਇਹਦਾ ਜ਼ਿਕਰ ਕੀਤਾ ਖਾਫੀ ਖਾਨ ਨੇ ਮੁੰਤਖਬ ਉਲ ਲਬਾਬ ਦੇ ਵਿੱਚ। ਇਸ ਬੱਚੇ ਦਾ ਨਾਮ ਭੀਮ ਸਿੰਘ ਸੀ, ਉਮਰ 17 ਸਾਲ ਸੀ। ਇਸ ਨੂੰ ਬੰਦਾ ਸਿੰਘ ਬਹਾਦਰ ਦੇ ਜਿਹੜੇ ਪਿੰਡਾਂ ਦੇ ਵਿੱਚੋਂ ਸਿੱਖ ਗ੍ਰਿਫਤਾਰ ਕੀਤੇ ਗਏ, ਆਮ ਸਿੱਖ, ਉਹਨਾਂ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ। ਜਦੋਂ ਆਮ ਸਿੱਖਾਂ ਦੇ ਨਾਲ ਇਸ ਬੱਚੇ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਦੀ ਮਾਂ ਜਿਹੜੀ ਸੀ ਉਹ ਦਿੱਲੀ ਪਹੁੰਚੀ। ਦਿੱਲੀ ਪਹੁੰਚ ਕੇ ਉਸਨੇ ਫਰਕਸੀਅਰ ਨੂੰ ਕਿਹਾ ਕਿ ਮੇਰਾ ਬੇਟਾ ਸਿੱਖ ਨਹੀਂ। ਉਸ ਨੂੰ ਬੰਦਾ ਸਿੰਘ ਬਹਾਦਰ ਦੇ ਸਾਥੀਆਂ ਨੇ ਬੰਦੀ ਬਣਾਇਆ ਸੀ ਤੇ ਉਹਦੇ ਨਾਲ ਤੁਹਾਡੇ ਮੁਸਲਮਾਨ ਸਿਪਾਹੀ ਫੜ ਕੇ ਲਿਆਏ ਨੇ। ਰਤਨ ਚੰਦ, ਮੈਂ ਇੱਥੇ ਫਿਰ ਇੱਕ ਬੇਨਤੀ ਕਰਾਂ, ਰਤਨ ਚੰਦ ਨਾਮ ਗਲਤ ਹੈ। ਬੇਸ਼ੱਕ ਇਸ ਦਾ ਜ਼ਿਕਰ ਤਵਾਰੀਖ ਗੁਰੂ ਖਾਲਸਾ ਚ ਗਿਆਨੀ ਗਿਆਨ ਸਿੰਘ ਨੇ ਕੀਤਾ, ਪਰ ਅਸਲ ਨਾਮ ਰਾਜ ਕੌਲ ਹੈ, ਜਿਹੜਾ ਪੰਡਿਤ ਨਹਿਰੂ ਦਾ ਵਡੇਰਾ ਸੀ। ਪੰਡਿਤ ਨਹਿਰੂ ਦੀ ਆਟੋਬਾਇਓਗ੍ਰਾਫੀ ਪੜ੍ਹੋ ਤੇ ਉਹਨਾਂ ਨੇ ਸਪਸ਼ਟ ਲਿਖਿਆ ਹੈ ਕਿ ਸਾਡਾ ਵਡੇਰਾ ਰਾਜ ਕੌਲ ਫਰਕਸੀਅਰ ਦੇ ਰਾਜ ਦੇ ਵਿੱਚ ਦਰਬਾਰੀ ਸੀ। ਉਹ ਰਾਜ ਕੌਲ ਹੈ, ਪੰਡਿਤ ਨਹਿਰੂ ਦਾ ਵਡੇਰਾ। ਸੋ ਪੰਡਿਤ ਨਹਿਰੂ ਦੇ ਵਡੇਰੇ ਰਾਜ ਕੌਲ ਨੂੰ ਆ ਕੇ ਇਹ ਬੀਬੀ ਮਿਲੀ। ਉਸਨੇ ਇਸ ਨੂੰ ਫਰਕਸੀਅਰ ਨੂੰ ਮਿਲਾਇਆ ਤੇ ਫਰਕਸੀਅਰ ਨੇ ਫਰਮਾਨ ਜਾਰੀ ਕਰ ਦਿੱਤਾ ਕਿ ਜੇ ਤੇਰਾ ਬੇਟਾ ਕਹਿ ਦੇਵੇ ਮੈਂ ਸਿੱਖ ਨਹੀਂ, ਉਹਦੀ ਜਾਨ ਬਖਸ਼ੀ ਜਾ ਸਕਦੀ ਹੈ। ਜਦੋਂ ਮਾਂ ਕੁਦਰਤਨ ਉਸ ਜਗ੍ਹਾ ਤੇ ਪਹੁੰਚੀ ਜਿੱਥੇ ਬੱਚੇ ਦਾ ਕਤਲੇਆਮ ਹੋਣ ਵਾਲਾ ਸੀ ਤੇ ਇਸੇ ਬੱਚੇ ਦੀ ਵਾਰੀ ਸੀ। ਜਦੋਂ ਸ਼ਾਹੀ ਪਰਵਾਨਾ ਸਰਬਰਾ ਖਾਨ ਨੂੰ ਦਿੱਤਾ ਗਿਆ ਤੇ ਸਰਬਰਾ ਖਾਨ ਨੇ ਕਿਹਾ ਕਿ ਨਹੀਂ, ਬੱਚੇ ਦਾ ਕਤਲੇਆਮ ਰੋਕ ਦਿੱਤਾ ਜਾਵੇ। ਸ਼ਾਹੀ ਫਰਮਾਨ ਆ ਗਿਆ ਕਿ ਬੱਚੇ ਨੂੰ ਕਤਲ ਨਹੀਂ ਕਰਨਾ। ਫਰਮਾਨ ਦੇ ਵਾਸਤੇ ਜਦੋਂ ਬੱਚੇ ਨੂੰ ਪੇਸ਼ ਕੀਤਾ ਗਿਆ ਤੇ ਨਾਲ ਹੀ ਕਹਿ ਦਿੱਤਾ ਗਿਆ ਕਿ ਬੇਟਾ, ਸ਼ਰਤ ਇੱਕ ਹੈ ਕਿ ਤੈਨੂੰ ਕਹਿਣਾ ਪਵੇਗਾ ਕਿ ਮੈਂ ਸਿੱਖ ਨਹੀਂ ਹਾਂ। ਉਸ ਬੱਚੇ ਨੇ ਉੱਚੀ ਆਵਾਜ਼ 'ਚ ਕੀ ਕਿਹਾ, ਮੈਂ ਸਿੱਖ ਹਾਂ, ਇਹ ਮੇਰੀ ਮਾਂ ਹੀ ਨਹੀਂ, ਇਹ ਝੂਠ ਬੋਲਦੀ ਹੈ, ਮੇਰੀ ਮਾਂ ਮਾਤਾ ਸਾਹਿਬ ਕੌਰ ਹੈ। ਤੇ ਇਸ ਬੱਚੇ ਨੂੰ ਉਸ ਜਗ੍ਹਾ ਦੇ ਉੱਪਰ ਸ਼ਹੀਦ ਕਰ ਦਿੱਤਾ ਗਿਆ। ਇਸ ਬੱਚੇ ਦੀ ਸ਼ਹਾਦਤ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦਾ ਜਿਹੜਾ ਟਾਈਮ ਹੈ ਉਹ ਮਾਰਚ ਤੋਂ ਲੈ ਕੇ ਜੂਨ ਤੱਕ ਕੁਝ ਮਹੀਨਿਆਂ ਦਾ ਫਰਕ ਹੈ। ਬੰਦਾ ਸਿੰਘ ਬਹਾਦਰ ਨੂੰ ਇੰਨੇ ਸਮਿਆਂ ਦੇ ਵਿੱਚ, ਇਹ ਜਿਹੜੇ 2-3 ਮਹੀਨੇ ਦਾ ਫਰਕ ਹੈ, ਅਪ੍ਰੈਲ, ਮਈ ਤੇ ਜੂਨ, ਇਹਨਾਂ 3 ਮਹੀਨਿਆਂ ਦੇ ਸਲੀਮਗੜ੍ਹ ਦੇ ਕਿਲੇ ਦੇ ਵਿੱਚ ਬਹੁਤ ਤਸ਼ੱਦਦ ਕੀਤਾ ਗਿਆ, ਜਿਹਦੇ ਬਾਰੇ ਸਾਡੇ ਇਤਿਹਾਸਕ ਸਰੋਤ ਚੁੱਪ ਨੇ। ਕਿਉਂਕਿ ਕਮਰੂਦੀਨ ਮੀਰਾ ਤੇ ਸਰਬਰਾ ਖਾਨ ਤੇ ਅਮੀਨ ਖਾਨ ਦਾ ਇੱਕੋ ਨਿਸ਼ਾਨਾ ਸੀ ਕਿ ਬੰਦਾ ਸਿੰਘ ਬਹਾਦਰ ਨੂੰ ਦੀਨ-ਏ ਇਸਲਾਮ 'ਚ ਲੈ ਕੇ ਆਉਣਾ ਹੈ। ਅਖੀਰ 9 ਜੂਨ 1716 ਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਲੀਮਗੜ੍ਹ ਦੇ ਕਿਲੇ 'ਚੋਂ ਕੱਢ ਕੇ ਲਿਆਂਦਾ ਗਿਆ। ਸਲੀਮਗੜ੍ਹ ਦੇ ਕਿਲੇ 'ਚੋਂ ਕੱਢਣ ਤੋਂ ਬਾਅਦ ਉਸ ਨੂੰ ਪੇਸ਼ ਕੀਤਾ ਗਿਆ ਖਵਾਜਾ ਬਖਤਿਆਰ ਕਾਕੀ ਦੀ ਦਰਗਾਹ ਦੇ ਸਾਹਮਣੇ। ਹੁਣ ਇੱਕ ਸਵਾਲ ਫਿਰ ਸਾਡੇ ਸਾਹਮਣੇ ਕਿ ਬੰਦਾ ਸਿੰਘ ਬਹਾਦਰ ਦੇ ਨਾਲ ਜਿਹੜੇ 700 ਸਿੱਖ ਗ੍ਰਿਫਤਾਰ ਕੀਤੇ ਸੀ ਉਹ ਸਾਰੇ ਕੋਤਵਾਲੀ ਕਤਲ ਕੀਤੇ ਗਏ, ਜਿੱਥੇ ਅੱਜ ਦਿੱਲੀ ਦੀ ਪਬਲਿਕ ਲਾਇਬ੍ਰੇਰੀ ਹੈ। ਪਰ ਬੰਦਾ ਸਿੰਘ ਬਹਾਦਰ ਤੇ ਉਸਦੇ 25 ਜਰਨੈਲਾਂ ਨੂੰ ਸ਼ਹੀਦ ਕਰਨ ਦੇ ਵਾਸਤੇ ਜਗ੍ਹਾ ਚੁਣੀ ਗਈ ਹੈ ਖਵਾਜਾ ਬਖਤਿਆਰ ਕਾਕੀ ਦੀ ਦਰਗਾਹ। ਉਹਦਾ ਕਾਰਨ ਇਹ ਹੈ ਕਿ ਖਵਾਜਾ ਬਖਤਿਆਰ ਕਾਕੀ ਦੀ ਦਰਗਾਹ ਦੇ ਕੋਲ ਬਹਾਦਰ ਸ਼ਾਹ ਨੂੰ ਦਫਨ ਕੀਤਾ ਸੀ। ਮੈਂ ਪਹਿਲਾਂ ਵੀ ਆਪ ਨੂੰ ਦੱਸ ਚੁੱਕਾ। ਤੇ ਬਹਾਦਰ ਸ਼ਾਹ ਦੇ ਬਾਰੇ ਇਸਲਾਮ ਦੇ ਵਿੱਚ ਇਹ ਪ੍ਰਚਲਿਤ ਸੀ ਕਿ ਬਹਾਦਰ ਸ਼ਾਹ ਸਿੱਖਾਂ ਦੇ ਜਰਨੈਲ ਬੰਦਾ ਸਿੰਘ ਬਹਾਦਰ ਤੋਂ ਡਰਦਾ ਮਾਰਾ ਪਾਗਲ ਹੋ ਗਿਆ, ਉਹਦੀ ਮੌਤ ਤਾਂ ਹੋਈ ਹੈ। ਤੇ ਜੇ ਉਹਦੀ ਕਬਰ ਦੇ ਸਾਹਮਣੇ ਉਹਦੇ ਕਾਤਲ ਨੂੰ, ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਜਾਵੇਗਾ ਤਾਂ ਉਹਦੀ ਆਤਮਾ ਨੂੰ ਸ਼ਾਂਤੀ ਮਿਲੇਗੀ। ਇੱਕ ਕਾਰਨ ਇਹ ਸੀ। ਦੂਜਾ ਕਾਰਨ ਸੀ ਕਿ ਇਸਲਾਮ ਦੇ ਮਨ ਦੇ ਵਿੱਚ ਬੜਾ ਡਰ ਸੀ ਕਿ ਬੰਦਾ ਸਿੰਘ ਬਹਾਦਰ ਦੇ ਕੋਲ ਰੂਹਾਨੀ ਤਾਕਤਾਂ ਬਹੁਤ ਨੇ ਤੇ ਜੇ ਇਹਨੂੰ ਖਵਾਜਾ ਬਖਤਿਆਰ ਕਾਕੀ ਦੀ ਦਰਗਾਹ ਦੇ ਸਾਹਮਣੇ ਕਤਲ ਕੀਤਾ ਜਾਵੇਗਾ ਤਾਂ ਉਹਦੇ 'ਚ ਇੰਨੀਆਂ ਰੂਹਾਨੀ ਤਾਕਤਾਂ ਸੀ ਕਿ ਉਹਦੇ ਸਾਹਮਣੇ ਬੰਦਾ ਸਿੰਘ ਬਹਾਦਰ ਦੀਆਂ ਤਾਕਤਾਂ ਨਹੀਂ ਚੱਲ ਸਕਣਗੀਆਂ।
ਸੋ ਉਸ ਸਮੇਂ ਬੰਦਾ ਸਿੰਘ ਬਹਾਦਰ ਨੂੰ ਖਵਾਜਾ ਬਖਤਿਆਰ ਕਾਕੀ ਦੀ ਦਰਗਾਹ ਦੇ ਸਾਹਮਣੇ ਲਿਜਾਇਆ ਗਿਆ। ਇੱਕ ਘਟਨਾ ਉੱਥੇ ਵਾਪਰੀ ਹੈ ਬੰਦਾ ਸਿੰਘ ਬਹਾਦਰ ਦੇ 25 ਜਰਨੈਲਾਂ ਦੇ ਵਿੱਚੋਂ ਜਿਹੜੀ ਬਾਜ ਸਿੰਘ ਦੀ ਘਟਨਾ ਉਹ ਬੜੀ ਅਹਿਮ ਹੈ, ਕਿਉਂਕਿ ਤੁਸੀਂ ਦਰਬਾਰ ਸਾਹਿਬ ਵੀ ਜਾਂਦੇ ਹੋ ਤਾਂ ਉੱਥੇ ਇੱਕ ਤਸਵੀਰ ਲੱਗੀ ਹੈ ਕਿ ਫਰਕਸੀਰ ਆਪਣੇ ਤਖਤ ਤੋਂ ਉੱਠ ਕੇ ਭੱਜ ਗਿਆ, ਜਿਸ ਵੇਲੇ ਬਾਜ ਸਿੰਘ ਦੇ ਨਾਲ ਉਸ ਦੀ ਵਾਰਤਾਲਾਪ ਹੋਈ। ਉਹ ਜਿਹੜੀ ਸਾਰੀ ਵਾਰਤਾਲਾਪ ਹੈ ਉਹ ਵਾਰਤਾਲਾਪ ਇਹ ਸੀ। ਬੰਦਾ ਸਿੰਘ ਤੇਰਾ ਜਰਨੈਲ ਬਾਜ ਸਿੰਘ ਹੈ, ਜਿਸ ਨੂੰ ਤੂੰ ਸਰਹੰਦ ਦਾ ਗਵਰਨਰ ਥਾਪਿਆ ਸੀ। ਸੁਣੇ ਬੜਾ ਬਹਾਦਰ ਹੈ, ਉਹ ਜੋ ਕੀਤੀ ਹੈ मैं तो गोरसन का सखा मयू के जने वासे अच्छा अब तेरी तेरी इन्हें महीनों तो पुट्ठा ये भी पैरों के बीच बैठ गया ते हाथों के बीच हाथ कर गए जे मेरी दलेरी रखनी है तो जा मेरे पैर की एक बड़ी खोल दे, जो हाथों की एक नहीं खोल दे, मेरा कोई समझ आएगा बहुत सकती दलेरी नूं। 25,000 फौज का किला इन्ने दिनों तो एक काफर भुखा है, की कर सकता है जिदे पैरों में बेड़ियां हथों में हथकड़ियां ऐसी खड़ी खोल दी जावे। ਬਾਜ ਸਿੰਘ ਦੀ ਸ਼ਹਾਦਤ ਦੀ ਘਟਨਾ ਹੈ, ਇਸ ਦਾ ਜ਼ਿਕਰ ਵੀ ਅਹਿਵਾਲ ਖਵਾਕੀਨ ਦੇ ਵਿੱਚ ਮੁਹੰਮਦ ਕਾਸਮ ਔਰੰਗਾਬਾਦੀ ਨੇ ਕੀਤਾ। ਇਹ ਐਸੀ ਘਟਨਾ ਹੈ ਕਿ ਇੱਕ ਕੈਦੀ ਜਿਹੜਾ ਉਸ ਸਮੇਂ ਬੇੜੀਆਂ ਵਿੱਚ ਜਕੜਿਆ ਹੋਇਆ, ਉਸਨੇ ਫਰਕਸੀਰ ਦੇ ਸਮੇਂ ਉਸ ਤੇ 13 ਸਿਪਾਹੀਆਂ ਦੇ ਸਿਰ ਧੜ ਤੋਂ ਜੁਦਾ ਕਰ ਦਿੱਤੇ ਤੇ ਦਿੱਲੀ ਦਾ ਬਾਦਸ਼ਾਹ ਫਰਕਸੀਰ 25,000 ਫੌਜ ਦੇ ਹੁੰਦਿਆਂ ਆਪਣੇ ਤਖਤ ਨੂੰ ਛੱਡ ਕੇ ਭੱਜ ਗਿਆ। ਸੋ ਇਹ ਆਪਣੇ ਆਪ ਵਿੱਚ ਬਹੁਤ ਵੱਡੀ ਘਟਨਾ ਹੈ। ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਤੇ ਸਾਰੇ ਜਰਨੈਲਾਂ ਦੇ ਸਿਰ 25 ਜਰਨੈਲਾਂ ਦੇ ਸਿਰ ਧੜ ਤੋਂ ਜੁਦਾ ਕੀਤੇ ਗਏ। ਟੰਗੇ ਹੋਏ ਨੇ, ਹੁਣ ਤੁਸੀਂ ਕਿਹੜੇ ਰਾਹ ਦੀ ਹੋ? ਹੁਣ ਤਾਂ ਇਸਲਾਮ ਦਾ ਜ਼ੋਰ ਕਰੋ। ਹੁਣ ਕਦੋਂ ਕੁਝ ਕरेंगे ਆਪਣੀ ਕੌਮ ਦੇ ਜਰਨੈਲਾਂ ਦਾ ਖੂਨ ਦੇ ਕੇ ਡਰਾਉਂਦੇ। ਇਹ ਬੜਾ ਅਹਿਮ ਸਵਾਲ ਹੈ ਜਿਸ ਦਾ ਜ਼ਿਕਰ ਸਾਨੂੰ ਹਾਜ਼ੀ ਕਾਮਵਾਰ ਦੀ ਰਚਨਾ ਦੇ ਵਿੱਚ ਮਿਲਦਾ ਹੈ ਕਿ ਬੰਦਾ ਸਿੰਘ ਬਹਾਦਰ ਨੂੰ ਫਰਕਸੀਰ ਨੇ ਕਿਹਾ ਸੀ ਕਿ ਤੇਰੇ 25 ਜਰਨੈਲਾਂ ਦੇ ਸਿਰ ਨੇਜਿਆਂ ਦੇ ਉੱਪਰ ਟੰਗੇ ਹੋਏ ਨੇ, ਅੱਖਾਂ ਕਿਉਂ ਬੰਦ ਕਰ ਲਈਆਂ? ਆਪਣੇ ਜਰਨੈਲਾਂ ਦੇ ਨੇਜਿਆਂ ਦੇ ਉੱਪਰ ਟੰਗੇ ਹੋਏ ਸਿਰ ਤੜਫਦੇ ਧੜ ਤੇ ਖੂਨ ਦੇ ਨਾਲ ਰੰਗੇ ਹੋਏ ਨੇਜੇ ਵੇਖ ਕੇ ਹੁਣ ਤੈਨੂੰ ਡਰ ਆਉਂਦਾ? ਬੰਦਾ ਸਿੰਘ ਬਹਾਦਰ ਦਾ ਜਵਾਬ ਬੜਾ ਕਮਾਲ ਦਾ। ਕਹਿੰਦਾ ਫਰਕਸੀਰ ਮੈਂ ਆਪਣੇ ਜਰਨੈਲਾਂ ਦੇ ਨੇਜਿਆਂ ਦੇ ਉੱਪਰ ਟੰਗੇ ਹੋਏ ਸਿਰਾਂ ਨੂੰ ਵੇਖ ਸਕਦਾ, ਮੈਂ ਤੜਫਦੇ ਧੜਾਂ ਨੂੰ ਵੇਖ ਸਕਦਾ। ਜ਼ਮੀਨ ਦੇ ਉੱਪਰ ਲਾਲ ਖੂਨ ਦਾ ਗਲੀਚਾ ਵਿਛਿਆ ਹੋਇਆ ਮੇਰੇ ਮਨ ਦੇ ਜਿਸ ਦਾ ਕੋਈ ਭੈ ਨਹੀਂ। ਮੈਂ ਅੱਖਾਂ ਇਸ ਕਰਕੇ ਬੰਦ ਨਹੀਂ ਕੀਤੀਆਂ ਕਿ ਮੈਂ ਵਗਦੇ ਹੋਏ ਖੂਨ ਨੂੰ ਵੇਖ ਨਹੀਂ ਸਕਦਾ, ਮੈਂ ਤੇ ਅੱਖਾਂ ਬੰਦ ਕਰਕੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਕਰ ਰਿਹਾ ਸੀ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਮੇਰੇ ਤੋਂ ਬਾਅਦ ਦੇ ਵਿੱਚ ਧਰਮ ਯੁੱਧ 'ਚ ਆਏ, ਉਹ ਪਹਿਲਾਂ ਤੇਰੀ ਗੋਦ ਦੇ ਵਿੱਚ ਚਲੇ ਗਏ, ਮੈਨੂੰ ਦੇਰੀ ਕਿਉਂ ਕੀਤੀ ਜਾ ਰਹੀ ਹੈ? ਸੋ ਬਾਬਾ ਬੰਦਾ ਸਿੰਘ ਬਹਾਦਰ ਦਾ ਇਹ ਜਵਾਬ ਸੁਣਨ ਤੋਂ ਬਾਅਦ ਫਰਕਸੀਰ ਨੇ ਕਿਹਾ, ਫਰਕਸੀਰ ਕਹਿੰਦਾ ਨਹੀਂ ਬੰਦਾ ਸਿੰਘ ਬਹਾਦਰ, ਮੈਂ ਤੈਨੂੰ ਮਕਾਉਣਾ ਨਹੀਂ, ਮੈਂ ਤੈਨੂੰ ਝੁਕਾਉਣਾ।
ਮੈਂ ਦੁਨੀਆ ਦੀ ਤਵਾਰੀਖ ਨੂੰ ਦੱਸਣਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਭੇਜੇ ਜਿਸ ਜਰਨੈਲ ਨੇ ਪੰਜਾਬ ਦੀ ਧਰਤੀ ਦੇ ਉੱਪਰ ਲਗਾਤਾਰ 6 ਸਾਲ ਸਿੱਖਾਂ ਦੇ ਰਾਜ ਦਾ ਝੰਡਾ ਗੱਡਿਆ, ਮੈਂ ਉਸ ਨੂੰ ਦੀਨ ਇਸਲਾਮ ਦੇ ਵਿੱਚ ਲਿਆਂਦਾ। ਬਾਬਾ ਬੰਦਾ ਸਿੰਘ ਬਹਾਦਰ ਦਾ ਪੌਣੇ 4 ਸਾਲ ਦਾ ਬੇਟਾ, ਕਿਉਂਕਿ 8 ਮਹੀਨੇ ਬੀਤ ਚੁੱਕੇ ਨੇ ਜਦੋਂ ਗ੍ਰਿਫਤਾਰੀ ਹੋਈ, ਉਦੋਂ 3 ਸਾਲ 2 ਮਹੀਨੇ ਦਾ ਸੀ ਅਜੇ ਸਿੰਘ। ਹੁਣ ਉਸ ਦੀ ਉਮਰ ਪੌਣੇ 4 ਸਾਲ ਹੋ ਚੁੱਕੀ ਹੈ। ਉਸ ਬੱਚੇ ਨੂੰ ਲਿਆ ਕੇ ਬੰਦਾ ਸਿੰਘ ਬਹਾਦਰ ਦੀ ਗੋਦ ਦੇ ਵਿੱਚ ਲਿਟਾ ਦਿੱਤਾ ਗਿਆ ਤੇ ਸੈਯਦ ਅਮੀਨ ਖਾਨ, ਇਹ ਵੀ ਸਮਾਣੇ ਦਾ ਰਹਿਣ ਵਾਲਾ ਸੀ, ਕਹਿੰਦਾ ਬੰਦਾ ਸਿੰਘ ਬਹਾਦਰ, ਤੇਰੀ ਇੱਕ ਹੱਥਕੜੀ ਨੂੰ ਖੋਹ ਦਿੱਤਾ ਜਾਂਦਾ, ਆਪਣੇ ਪੁੱਤਰ ਨੂੰ ਆਪ ਜ਼ਿਬਾ ਕਰ। ਇਸਲਾਮ ਦੇ ਵਿੱਚ ਕਤਲ ਕਰਨ ਦੇ 3 ਤਰੀਕੇ ਨੇ। ਗਲੇ ਨੂੰ ਸਿੱਧਾ ਇਸ ਤਰ੍ਹਾਂ ਕੱਟਿਆ ਜਾਵੇ, ਹਲਕ ਨੂੰ, ਉਸ ਨੂੰ ਹਲਾਲ ਕਿਹਾ ਜਾਂਦਾ, ਹਲਕੂਮ ਨੂੰ ਕੱਟਣਾ। ਛਾਤੀ ਨੂੰ ਸਿੱਧਾ ਚੀਰਿਆ ਜਾਵੇ, ਵਰਟੀਕਲ, ਉਸ ਨੂੰ ਕਿਹਾ ਜਾਂਦਾ ਜ਼ਿਬਾ ਕਰਨਾ। ਤੇ ਛਾਤੀ ਦੇ ਆਰ-ਪਾਰ ਖੰਜਰ ਮਾਰਿਆ ਜਾਵੇ, ਉਸ ਨੂੰ ਕਿਹਾ ਜਾਂਦਾ ਜ਼ਰਹਰਾ ਕਰਨਾ। ਸੋ ਜ਼ਿਬਾ ਕਰਨ ਦਾ ਫਰਮਾਨ ਜਾਰੀ ਕਰ ਦਿੱਤਾ ਗਿਆ ਕਿ ਬੰਦਾ ਸਿੰਘ ਬਹਾਦਰ, ਤੂੰ ਆਪਣੇ ਬੱਚੇ ਦੀ ਛਾਤੀ ਨੂੰ ਚੀਰ ਦੇ। ਗੋਦੀ ਦੇ ਵਿੱਚ ਬੱਚਾ ਔਰ ਬੰਦਾ ਸਿੰਘ ਬਹਾਦਰ ਦੇ ਹੱਥ ਦੇ ਵਿੱਚ ਖੰਜਰ। ਬੰਦਾ ਸਿੰਘ ਬਹਾਦਰ ਨੇ ਜਵਾਬ ਦਿੱਤਾ, ਕਹਿੰਦਾ ਫਰਕਸੀਰ, ਮੇਰੀ ਗੋਦੀ 'ਚ ਮੇਰਾ ਪੁੱਤ ਪਿਆ ਹੈ, ਸੱਚ ਜਾਣੀ ਤੂੰ ਮੇਰਾ ਦੁਸ਼ਮਣ ਹੈ। ਮੈਂ ਜਿਸ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਖੰਡੇ ਬਾਟੇ ਦੀ ਪਹੁੰਚ ਲਈ ਸੀ, ਮੇਰੇ ਗੁਰੂ ਨੇ ਕਿਹਾ ਸੀ ਮਜ਼ਲੂਮ ਔਰ ਮਾਸੂਮ ਦੇ ਉੱਪਰ ਜ਼ੁਲਮ ਨਹੀਂ ਕਰਨਾ, ਵਾਰ ਨਹੀਂ ਕਰਨਾ। ਤੂੰ ਮੇਰਾ ਦੁਸ਼ਮਣ ਹੈ, ਜੇ ਕਿਤੇ ਮੇਰੀ ਗੋਦੀ 'ਚ ਤੇਰਾ ਪੁੱਤ ਪਿਆ ਹੁੰਦਾ ਮੈਂ ਤਾਂ ਵੀ ਜ਼ਿਬਾ ਨਾ ਕਰਦਾ। ਜਲਾਦ ਨੇ ਉਸ ਬੱਚੇ ਨੂੰ ਧੂ ਲਿਆ। ਇਬਰਤਨਾਮਾ ਮੁਹੰਮਦ ਕਾਸਮ ਹਾਰਸੀ ਦਾ ਲਿਖਿਆ ਹੋਇਆ, ਉਸ ਦੇ ਮੁਤਾਬਕ ਬੱਚੇ ਦੀ ਛਾਤੀ ਨੂੰ ਜ਼ਿਬਾ ਕਰ ਦਿੱਤਾ ਗਿਆ, ਬੱਚੇ ਦੀ ਛਾਤੀ ਨੂੰ ਚੀਰ ਦਿੱਤਾ ਗਿਆ। ਛਾਤੀ ਚੀਰਨ ਤੋਂ ਬਾਅਦ ਬੰਦਾ ਸਿੰਘ ਬਹਾਦਰ ਦੇ ਪੁੱਤਰ ਦੀ ਪ੍ਰਾਣ ਨਿਕਲ ਗਏ। ਉਸ ਦਾ ਧੜਕਦਾ ਹੋਇਆ ਦਿਲ ਉਸ ਦੀ ਛਾਤੀ ਚੋਂ ਕੱਢ ਕੇ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਵਿੱਚ ਤੁੰਨ ਦਿੱਤਾ ਗਿਆ। ਇਹ ਦੁਨੀਆ ਦਾ ਪਹਿਲਾ ਜਰਨੈਲ ਸੀ ਜਿਸ ਦੇ ਬੱਚੇ ਦੇ ਟੁਕੜੇ ਟੁਕੜੇ ਕਰਕੇ ਇੱਕ ਹਾਰ ਪਰੋ ਕੇ ਉਸ ਦੇ ਗਲ ਦੇ ਵਿੱਚ ਪਾ ਦਿੱਤਾ ਗਿਆ, ਜਿਸ ਦੇ ਬੱਚੇ ਦਾ ਕੱਟਿਆ ਹੋਇਆ ਸਿਰ ਉਸ ਦੀ ਗੋਦੀ ਦੇ ਵਿੱਚ ਰੱਖ ਦਿੱਤਾ ਗਿਆ, ਜਿਸ ਦੇ ਬੱਚੇ ਦਾ ਖੂਨ ਉਸ ਦੇ ਚਿਹਰੇ ਦੇ ਉੱਪਰ ਮਲ ਦਿੱਤਾ ਗਿਆ। ਤੇ ਇਹ ਸਭ ਕਰਨ ਤੋਂ ਬਾਅਦ ਫਰਕਸ਼ੀਰ ਕਹਿੰਦਾ, ਬੰਦਾ ਸਿੰਘ ਬਹਾਦਰ, ਹੁਣ ਤੇ ਦੀਨ ਇਸਲਾਮ ਕਬੂਲ ਕਰ ਲਾ, ਤੇਰੀ ਕੁਲ ਦਾ ਆਖਰੀ ਚਿਰਾਗ ਬੁਝ ਚੁੱਕਾ ਹੈ। ਇਸ ਘਟਨਾ ਦਾ ਜ਼ਿਕਰ ਮੁਹੰਮਦ ਕਾਸਮ ਔਰੰਗਾਬਾਦੀ ਨੇ ਅਹਵਾਲ ਉਲ ਖਵਾਕੀਨ ਦੇ ਵਿੱਚ ਕੀਤਾ। ਕਹਿੰਦਾ ਬੰਦਾ ਸਿੰਘ ਬਹਾਦਰ ਦੀ ਗੋਦੀ 'ਚ ਪੁੱਤਰ ਦਾ ਸਿਰ ਪਿਆ ਸੀ ਤੇ ਬੰਦਾ ਸਿੰਘ ਬਹਾਦਰ ਮੁਸਕਰਾ ਪਿਆ। ਫਰਕਸ਼ੀਰ ਕਹਿੰਦਾ ਕੀ ਗੱਲ ਬੰਦਾ ਸਿੰਘ ਬਹਾਦਰ, ਮੁਸਕਰਾ ਪਿਆ, ਪਾਗਲ ਹੋ ਗਿਆ? ਕਹਿੰਦਾ ਨਹੀਂ, ਪਾਗਲ ਨਹੀਂ ਹੋਇਆ। ਖੁਸ਼ੀ ਇਸ ਗੱਲ ਦੀ ਇੱਕ ਕਰਜ਼ਾ ਰਹਿੰਦਾ ਸੀ, ਤੂੰ ਉਹ ਵੀ ਲਾ ਦਿੱਤਾ। ਜਿਸ ਗੁਰੂ ਨੇ ਮੈਨੂੰ ਖੰਡੇ ਬਾਟੇ ਦੀ ਪਹੁ ਦਿੱਤੀ ਸੀ, ਉਸ ਨੇ ਮੇਰੀ ਝੋਲੀ ਦੇ ਵਿੱਚ ਆਪਣੇ 4 ਪੁੱਤਰਾਂ ਦੇ ਸਿਰ ਪਾਏ ਸੀ। ਅੱਜ ਮੈਂ ਸੁਰਖਰੂ ਹੋ ਗਿਆ ਕਿ ਆਪਣੇ ਪੁੱਤਰ ਦਾ ਸਿਰ ਆਪਣੀ ਗੋਦ 'ਚ ਲੈ ਕੇ ਗੁਰੂ ਦੀ ਗੋਦ 'ਚ ਜਾ ਰਿਹਾ। ਬੰਦਾ ਸਿੰਘ ਬਹਾਦਰ ਸਭ ਤੋਂ ਜ਼ਿਆਦਾ ਦਰਦਨਾਕ ਤਸੀਹਿਆਂ ਦੇ ਨਾਲ ਸ਼ਹੀਦ ਕੀਤਾ ਗਿਆ। ਗਰਮ ਜਮੂਰ ਕਰਕੇ ਉਸ ਦਾ ਸਾਰਾ ਮਾਸ ਹੱਡੀਆਂ ਤੋਂ ਵੱਖ ਕੀਤਾ ਗਿਆ। ਗਰਮ ਜਮੂਰਾਂ ਦੇ ਨਾਲ ਉਸ ਦੇ ਮਾਸ ਨੂੰ ਕੋਹ ਕੇ ਲਾ ਦਿੱਤਾ ਗਿਆ। ਗਰਮ ਸਲਾਖਾਂ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਦੋਵੇਂ ਅੱਖਾਂ ਕੱਟ ਦਿੱਤੀਆਂ ਗਈਆਂ, ਉਸ ਦੀ ਜ਼ੁਬਾਨ ਕੱਟ ਦਿੱਤੀ ਗਈ, ਉਸ ਦੇ ਹੱਥ ਪੈਰ ਕੱਟ ਦਿੱਤੇ ਗਏ। ਤੇ ਦੁਨੀਆ ਦਾ ਇਹ ਜਰਨੈਲ 9 ਜੂਨ 1716 ਨੂੰ, ਅੱਜ ਦੇ ਗ੍ਰੈਗੋਰੀਅਨ ਕੈਲੰਡਰ ਦੇ ਮੁਤਾਬਕ 26 ਜੂਨ 1716 ਨੂੰ ਇੰਨੇ ਤਸੀਹੇ ਸਹਿੰਦਾ ਹੋਇਆ ਸ਼ਹਾਦਤ ਪ੍ਰਾਪਤ ਕਰ ਗਿਆ। 9 ਜੂਨ 1716 ਜੂਲੀਅਨ ਤਰੀਕ ਹੈ, 26 ਜੂਨ 1716 ਗ੍ਰੈਗੋਰੀਅਨ ਟ੍ਰੋਪੀਕਲ ਈਅਰ ਦੀ ਤਰੀਕ ਬਣਦੀ ਹੈ। ਉਸ ਤੋਂ ਬਾਅਦ 1726 ਦੇ ਵਿੱਚ ਸਿੱਖਾਂ ਦਾ ਪਹਿਲਾ ਸਰਬੱਤ ਖਾਲਸਾ ਹੁੰਦਾ ਹੈ। ਸਰਬੱਤ ਖਾਲਸੇ ਦੇ ਪਿੱਛੇ ਜਿਹੜੇ ਕਾਰਨ ਨੇ ਉਹ ਹੈ ਭਾਈ ਤਾਰਾ ਸਿੰਘ ਵਾਨ ਦੀ ਸ਼ਹਾਦਤ। ਤੇ ਭਾਈ ਤਾਰਾ ਸਿੰਘ ਵਾਨ ਦੀ ਸ਼ਹਾਦਤ ਦੇ ਪਿੱਛੇ ਕਾਰਨ ਨੇ ਉਸ ਵੇਲੇ ਦੇ ਜ਼ੁਲਮੀ ਰਾਜ ਦੇ ਵੱਲੋਂ ਕਿਸਾਨਾਂ ਦਾ ਉਜਾੜਾ ਕਰਨਾ। ਜਿਸ ਵੇਲੇ ਅਮਰ ਸਿੰਘ ਝਬਾਲੀਏ ਉਹਨਾਂ ਦੇ ਕੋਲ ਖੇਤਾਂ ਦੀ ਉਜਾੜੇ ਦੀ ਸ਼ਿਕਾਇਤ ਪਹੁੰਚਦੀ ਹੈ ਕਿ ਪੱਟੀ ਦੇ ਹਾਕਮ ਸਾਹਿਬ ਰਾਏ ਨੇ ਸਾਡੇ ਖੇਤਾਂ ਨੂੰ ਉਜਾੜ ਦਿੱਤਾ। ਸੋ ਹੁਣ ਵੇਖਣ ਵਾਲੀ ਗੱਲ ਹੈ, 2-3 ਗੱਲਾਂ ਵੱਲ ਧਿਆਨ ਦੇਣਾ ਪਵੇਗਾ ਕਿ ਇਹ ਸਰਬੱਤ ਖਾਲਸਾ ਲੋਕਾਂ ਦੀਆਂ ਆਰਥਿਕ ਤੇ ਧਾਰਮਿਕ ਤੌਰ ਤੇ ਹੋ ਰਹੀਆਂ ਵਧੀਕੀਆਂ ਚੋਂ ਪੈਦਾ ਹੁੰਦਾ ਹੈ। ਤੇ ਸਰਬੱਤ ਖਾਲਸੇ ਵੱਲੋਂ ਜਿਹੜੇ ਫੈਸਲੇ ਲਏ ਜਾਂਦੇ ਨੇ ਉਹ ਬੜੇ ਅਹਿਮ ਨੇ। ਸਰਬੱਤ ਖਾਲਸਾ ਹੁਣ ਵੀ ਹੋਇਆ, ਨਾ ਚੰਗੇ ਫੈਸਲੇ ਲਏ ਜਾ ਸਕੇ ਤੇ ਨਾ ਕੌਮ 'ਚ ਲਾਗੂ ਹੋ ਸਕੇ। ਪਰ ਉਸ ਸਮੇਂ ਜਿਹੜੇ ਸਰਬੱਤ ਖਾਲਸੇ ਦੇ ਫੈਸਲੇ ਨੇ, ਕੌਮ ਪਾਬੰਦ ਕਿੰਨੀ ਹੈ ਉਹਦੇ ਤੇ। ਸਰਬੱਤ ਖਾਲਸੇ ਦਾ ਪਹਿਲਾ ਖਾਸ ਫੈਸਲਾ ਸੀ ਸਰਕਾਰੀ ਖਜ਼ਾਨੇ ਲੁੱਟੇ ਜਾਣਗੇ। ਦੂਸਰਾ ਸੀ ਸਰਕਾਰੀ ਤਬੇਲੇ, ਘੋੜੇ ਔਰ ਹਥਿਆਰ ਲੁੱਟੇ ਜਾਣਗੇ। ਤੀਸਰਾ ਸੀ ਮੁਖਬਰਾਂ ਨੂੰ ਸੋਧਿਆ ਜਾਵੇਗਾ।
ਪਰ ਕੌਮ ਸਰਬੱਤ ਖਾਲਸਾ ਦੇ ਫੈਸਲਿਆਂ ਦੇ ਉੱਪਰ ਕਿੰਨੀ ਜ਼ਿਆਦਾ ਅਡੋਲਤਾ ਦੇ ਨਾਲ ਪਹਿਰਾ ਦਿੰਦੀ ਹੈ। ਮੈਂ ਤੁਹਾਨੂੰ ਇੱਕ ਉਦਾਹਰਨ ਦੇਣ ਲੱਗਾ, ਜਿਸ ਦਾ ਜ਼ਿਕਰ ਸਾਨੂੰ ਪੰਥ ਪ੍ਰਕਾਸ਼ ਦੇ ਵਿੱਚ ਮਿਲਦਾ ਹੈ, ਗਿਆਨੀ ਗਿਆਨ ਸਿੰਘ ਵਾਲੇ 'ਚ। ਸਰਦਾਰ ਕਪੂਰ ਸਿੰਘ, ਜਿਹੜੇ ਬਾਅਦ ਦੇ ਵਿੱਚ ਨਵਾਬ ਕਪੂਰ ਸਿੰਘ ਬਣਦੇ ਨੇ, ਉਹਨਾਂ ਨੂੰ ਖਬਰ ਮਿਲਦੀ ਹੈ ਕਿ ਸਿਆਲਕੋਟ ਦਾ ਹਾਕਮ ਪ੍ਰਤਾਪ ਚੰਦ ਇੱਕ ਬੜਾ ਵੱਡਾ ਸੇਠ ਹੈ, ਜਿਹੜਾ ਇੱਕ ਬੜੇ ਵੱਡੇ ਕਾਫਲੇ ਦੇ ਨਾਲ ਦਿੱਲੀ ਦੇ ਬਾਦਸ਼ਾਹ ਨੂੰ ਆਪਣਾ ਸਮਾਨ ਵੇਚਣ ਜਾ ਰਿਹਾ। ਰਿਆੜਕੀ ਦਾ ਇਲਾਕਾ, ਕਿਉਂਕਿ ਸਿਆਲਕੋਟ ਤੋਂ ਕਸ਼ਮੀਰ ਤੋਂ ਇਹਨੇ ਪਸ਼ਮੀਨੇ ਦਾ ਸਮਾਨ ਖਰੀਦਿਆ, ਡਰਾਈ ਫਰੂਟ ਖਰੀਦਿਆ, ਇਹ ਲੈ ਕੇ ਇਸਨੇ ਦਿੱਲੀ ਜਾਣਾ ਸੀ। ਰਸਤਾ ਇਹੀ ਬਣਦਾ ਸੀ ਪਠਾਨਕੋਟ ਤੋਂ ਰਿਆੜਕੀ ਦਾ ਇਲਾਕਾ ਤੇ ਅੱਗੋਂ ਦਿੱਲੀ ਹਰਗੋਬਿੰਦਪੁਰ ਸਾਹਿਬ ਦਾ ਇਲਾਕਾ, ਜਿਸ ਨੂੰ ਅਸੀਂ ਰਿਆੜਕੀ ਦਾ ਇਲਾਕਾ ਕਹਿੰਦੇ। ਰਿਆੜਕੀ ਦੇ ਇਲਾਕੇ 'ਚ ਸਰਦਾਰ ਕਪੂਰ ਸਿੰਘ ਹੋਣਾ ਨੇ ਆਪਣੀਆਂ ਫੌਜਾਂ ਤਾਇਨਾਤ ਕਰ ਦਿੱਤੀਆਂ। ਸੇਠ ਪ੍ਰਤਾਪ ਚੰਦ ਆਇਆ ਤੇ ਉਸਦੇ ਕਾਫਲੇ ਨੂੰ ਲੁੱਟ ਲਿਆ ਗਿਆ। ਹੁਣ ਖਿਆਲ ਕਰਿਓ, ਸਰਬੱਤ ਖਾਲਸੇ ਦਾ ਫਰਮਾਨ ਤੇ ਕੌਮ ਦੇ ਜਰਨੈਲਾਂ ਦੀ ਉਸ ਫੈਸਲੇ ਦੇ ਉੱਪਰ ਫੁੱਲ ਚੜਾਉਣ ਦੀ ਨੀਤੀ। ਸੇਠ ਪ੍ਰਤਾਪ ਚੰਦ, ਕਾਫਲਾ ਲੁੱਟ ਲਿਆ ਗਿਆ, ਡਰਦਾ ਮਾਰਾ ਕਿਸੇ ਦੇ ਘਰ 'ਚ ਲੁਕ ਗਿਆ। ਇਹ ਜਿੰਨਾ ਕਾਫਲਾ ਲੁੱਟਿਆ ਗਿਆ, ਸਰਦੀਆਂ ਦੇ ਦਿਨ ਸੀ, ਦਸੰਬਰ ਦੀ ਗੱਲ ਹੈ 1726 ਦੀ। ਇਹ ਸਾਰਾ ਸਮਾਨ ਜਿਹੜਾ ਸੀ ਸਿੱਖ ਜਥਿਆਂ ਨੇ ਆਪਸ ਦੇ ਵਿੱਚ ਵੰਡ ਲਿਆ। ਸਰਦਾਰ ਕਪੂਰ ਸਿੰਘ ਨੇ ਦੀਵਾਨ ਲਾਇਆ। ਦੀਵਾਨ ਦੇ ਵਿੱਚ ਉਸਦੇ ਗੱਡਿਆਂ ਨੂੰ ਹਿੱਕਣ ਵਾਲੇ ਇੱਕ ਵਿਅਕਤੀ ਨੂੰ ਪੇਸ਼ ਕੀਤਾ ਗਿਆ ਤੇ ਪੁੱਛਿਆ ਗਿਆ ਕਿ ਸਮਾਨ ਕਿਸ ਦਾ ਸੀ। ਕਹਿੰਦਾ ਸੇਠ ਪ੍ਰਤਾਪ ਚੰਦ ਦਾ। ਕਹਿੰਦੇ ਉਹ ਕਿੱਥੇ ਹੈ? ਕਹਿੰਦਾ ਕਿਸੇ ਦੇ ਘਰ ਦੇ ਵਿੱਚ ਲੁਕਿਆ ਹੋਇਆ। ਕਹਿੰਦੇ ਉਹਨੂੰ ਲੱਭ ਕੇ ਲਿਆਓ। ਉਹਨੂੰ ਲੱਭ ਕੇ ਲਿਆਂਦਾ ਗਿਆ। ਉਹਨੂੰ ਲੱਭ ਕੇ ਲਿਆਉਣ ਤੋਂ ਬਾਅਦ ਸਰਦਾਰ ਕਪੂਰ ਸਿੰਘ ਪੁੱਛਦੇ ਨੇ, ਕਹਿੰਦੇ ਸੇਠ ਜੀ ਇਹ ਸਮਾਨ ਕਿਹਦਾ ਸੀ? ਕਹਿੰਦੇ ਦਿੱਲੀ ਲੈ ਕੇ ਜਾ ਰਿਹਾ ਸੀ। ਕਹਿੰਦੇ ਕਿੰਨੇ 'ਚ ਵੇਚਿਆ? ਕਹਿੰਦਾ ਅਜੇ ਵੇਚਿਆ ਨਹੀਂ ਸੀ, ਅਜੇ ਤੇ ਦਿੱਲੀ ਦੇ ਬਾਦਸ਼ਾਹ ਨੂੰ ਵੇਚਣਾ ਸੀ ਤੇ ਫਿਰ ਪੈਸੇ ਮਿਲਣੇ ਸੀ। ਕਹਿੰਦਾ ਇਸ ਦਾ ਮਤਲਬ ਇਹ ਸਾਰਾ ਪੈਸਾ ਤੁਹਾਡਾ ਲੱਗਾ ਸੀ? ਕਹਿੰਦਾ ਹਾਂ। ਉਸੇ ਵੇਲੇ ਜਥਿਆਂ ਨੂੰ ਸੁਨੇਹਾ ਭੇਜਿਆ ਕਿ ਜਿੰਨਾ ਵੀ ਸਮਾਨ ਇਸ ਦਾ ਲੁੱਟਿਆ ਹੈ ਸਾਰਾ ਲਿਆ ਕੇ ਮੇਰੇ ਸਾਹਮਣੇ ਢੇਰੀ ਕਰ ਦਿਓ। ਅਸੀਂ ਸਰਬੱਤ ਖਾਲਸੇ 'ਚ ਫੈਸਲਾ ਕੀਤਾ ਸੀ ਸਰਕਾਰੀ ਖਜ਼ਾਨਾ ਲੁੱਟਣਾ, ਇਹ ਅਜੇ ਸਰਕਾਰੀ ਖਜ਼ਾਨਾ ਨਹੀਂ ਸੀ ਬਣਿਆ, ਕਿਸੇ ਦਾ ਨਿੱਜੀ ਖਜ਼ਾਨਾ ਸੀ। ਹੈਰਾਨ ਹੋਵੋਗੇ, ਪੰਥ ਪ੍ਰਕਾਸ਼ ਨੂੰ ਪੜ੍ਹ ਕੇ ਵੇਖਿਓ, ਸੇਠ ਪ੍ਰਤਾਪ ਚੰਦ ਦੇ ਸਾਹਮਣੇ ਸਾਰੇ ਸਮਾਨ ਦਾ ਢੇਰ ਲਾ ਦਿੱਤਾ ਗਿਆ, ਇੱਕ ਚਾਦਰ ਵੀ ਘੱਟ ਨਹੀਂ ਸੀ। ਜਿੰਨਾ ਸਮਾਨ ਉਸਨੇ ਲੈ ਕੇ ਗਿਆ ਸੀ ਸਾਰਾ ਸਮਾਨ ਪੂਰਾ ਨਿਕਲਿਆ, ਕਿਸੇ ਸਿੱਖ ਨੇ ਇੱਕ ਕੱਪੜੇ ਦਾ ਟੁਕੜਾ ਵੀ ਨਹੀਂ ਰੱਖਿਆ। ਇਹ ਸੀ ਸਰਬੱਤ ਖਾਲਸਾ 'ਚ ਕਿਵੇਂ ਫੈਸਲੇ ਲਏ ਜਾਂਦੇ ਸੀ ਤੇ ਕਿਵੇਂ ਕੌਮ ਉਹਨਾਂ ਦੇ ਉੱਪਰ ਅਮਲ ਕਰਦੀ ਸੀ। ਉਸ ਤੋਂ ਬਾਅਦ 1733 ਦੇ ਵਿੱਚ ਸਿੱਖਾਂ ਨੂੰ ਨਵਾਬੀ ਦੀ ਪੇਸ਼ਕਸ਼ ਹੁੰਦੀ ਹੈ। 40 ਦੇ ਵਿੱਚ ਸਿੱਖਾਂ ਦੇ ਉੱਪਰ ਛੋਟਾ ਘੱਲੂਘਾਰਾ ਵਾਪਰਦਾ ਹੈ। ਛੋਟੇ ਘੱਲੂਘਾਰੇ ਦੇ ਔਰ ਵੱਡੇ ਘੱਲੂਘਾਰੇ ਦੇ ਵਿੱਚ ਇੱਕ ਬੜੀ ਅਹਿਮ ਗੱਲ ਹੈ ਕਿ ਦੋਵਾਂ ਦੇ ਵਿੱਚ ਜਿਹੜੀ ਅਗਵਾਈ ਕੀਤੀ ਹੈ ਕੌਮ ਦੇ ਜੱਸਾ ਸਿੰਘ ਆਹਲੂਵਾਲੀਆ ਨੇ, ਜਿਨ੍ਹਾਂ ਨੂੰ ਸੁਲਤਾਨ ਕੌਮ ਦਾ ਖਿਤਾਬ ਦਿੱਤਾ ਜਾਂਦਾ ਹੈ। ਇਸੇ ਸਾਲ ਦੇ ਵਿੱਚ ਉਹਨਾਂ ਦੇ ਜਨਮ ਦਿਵਸ ਦਾ ਅਸੀਂ 300 ਸਾਲਾ ਵੀ ਮਨਾ ਰਹੇ ਹਾਂ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦਾ ਜਿਹੜਾ ਜੀਵਨ ਹੈ ਉਹ ਬੜਾ ਅਹਿਮ ਹੈ। ਪਿਤਾ ਸਰਦਾਰ ਬਦਰ ਸਿੰਘ, ਮੌਤ ਹੋ ਗਈ ਮੈਦਾਨੇ ਜੰਗ 'ਚ ਜੂਝਦਿਆਂ ਸ਼ਹਾਦਤ, ਤੇ ਮਾਤਾ ਤੇ ਮਾਮਾ ਸਰਦਾਰ ਬਾਗ ਸਿੰਘ ਆਹਲੂਵਾਲੀਆ ਇਹ ਮਾਤਾ ਸੁੰਦਰੀ ਦੇ ਕੋਲ ਲੈ ਕੇ ਦਿੱਲੀ ਚਲੇ ਗਏ। ਜਦੋਂ 5 ਸਾਲ ਦੀ ਉਮਰ 'ਚ ਮਾਤਾ ਸੁੰਦਰ ਕੌਰ ਦੇ ਕੋਲ ਇਹ ਜੱਸਾ ਸਿੰਘ ਆਹਲੂਵਾਲੀਆ ਜਿਹੜੇ ਬਾਅਦ ਸੁਲਤਾਨ ਕੌਮ ਬਣਦੇ ਨੇ ਗਏ, ਤੇ 5 ਸਾਲ ਦੀ ਉਮਰ 'ਚ ਮਾਤਾ ਜੀ ਨੂੰ ਆਸਾ ਦੀ ਵਾਰਤਾ ਕੀਰਤਨ ਸੁਣਾ ਦਿੱਤਾ। ਤੇ ਮਾਤਾ ਜੀ ਨੇ ਸ਼ਬਦ ਪਤਾ ਕੀ ਵਰਤੇ? ਤੁਸੀਂ ਘਰ ਚਲੇ ਜਾਓ। ਮਾਂ ਤੇ ਮਾਮੇ ਨੂੰ ਕਿਹਾ ਤੁਸੀਂ ਘਰ ਚਲੇ ਜਾਓ, ਇਹ ਮੇਰਾ ਪਤਰੇਲਾ ਹੈ। ਡਾਕਟਰ ਗੰਡਾ ਸਿੰਘ ਦੀ ਇੱਕ ਅੰਗਰੇਜ਼ੀ ਦੀ ਕਿਤਾਬ ਹੈ ਸਰਦਾਰ ਜੱਸਾ ਸਿੰਘ, ਉਹਦੇ 'ਚ ਬੜਾ ਪਿਆਰਾ ਜ਼ਿਕਰ ਉਹ ਪੁਰਾਤਨ ਸਰੋਤਾਂ ਦਾ ਹਵਾਲਾ ਦੇ ਕੇ ਕਰਦੇ ਨੇ ਕਿ ਬੱਚੇ ਨੂੰ 5 ਸਾਲ ਦੀ ਉਮਰ ਦੇ ਵਿੱਚ ਇੰਨਾ ਕੀਰਤਨ ਕਿਉਂ ਆਉਂਦਾ ਸੀ? ਉਹਦਾ ਜਵਾਬ ਕੀ ਹੈ? ਕਹਿੰਦੇ ਕਿਉਂਕਿ ਬੱਚੇ ਦੀ ਮਾਂ ਜਿਹੜੀ ਬਾਗ ਸਿੰਘ ਆਹਲੂਵਾਲੀਆ ਦੀ ਭੈਣ ਸੀ, ਉਸਨੂੰ ਸਾਰਾ ਗ੍ਰੰਥ ਕੰਠ ਸੀ। ਹੁਣ ਮਾਂ ਦੀ ਧਾਰਮਿਕ ਭਾਵਨਾ ਤੇ ਮਾਂ ਦਾ ਧਾਰਮਿਕ ਮਿਆਰ ਅਸੀਂ ਵੇਖੀ। ਤੇ ਸਰਦਾਰ ਬਾਗ ਸਿੰਘ ਆਹਲੂਵਾਲੀਆ ਜਾਂ ਜੱਸਾ ਸਿੰਘ ਦਾ ਜਿਹੜਾ ਮਾਮਾ ਹੈ, ਇਹ ਉਹ ਸੀ ਜਿਹਨੇ ਬਲਾਕਾ ਸਿੰਘ ਕੰਗ ਦੇ ਨਾਲ ਮਿਲ ਕੇ ਕਰਤਾਰਪੁਰ ਸਾਹਿਬ ਦੀ ਬੇਅਦਬੀ ਕਰਨ ਵਾਲੇ ਨਸੀਰ ਖਾਨ ਨੂੰ ਸੋਧਿਆ ਸੀ। ਬਹੁਤ ਵੱਡਾ ਪੰਥਕ ਪਰਿਵਾਰ ਸੀ। ਸੋ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਛੋਟੇ ਘੱਲੂਘਾਰੇ ਦੇ ਵਿੱਚ ਇਤਿਹਾਸ ਦੀ ਔਰ ਸੱਭਿਆਚਾਰ ਦੀ ਇੱਕ ਨਵੀਂ ਟਰਮ ਡਿਫਾਈਨ ਕੀਤੀ ਹੈ। ਅਕਸਰ ਅਸੀਂ ਕਹਿੰਦੇ ਹਾਂ, ਜਿੰਨੇ ਵੀ ਅਸੀਂ ਬੈਠੇ, ਕਹਿੰਦੇ ਲੜਾਈ ਦੇ 2.5 ਫੁੱਟ ਹੁੰਦੇ। ਸਾਡੀ ਆਮ ਹੀ ਪੰਜਾਬ ਦੀ ਭਾਸ਼ਾ ਦੇ ਵਿੱਚ ਮੁਹਾਵਰਾ ਵਰਤਿਆ ਜਾਂਦਾ, ਲੜਾਈ ਦੇ 2.5 ਫੁੱਟ। ਮੈਂ ਬਜ਼ੁਰਗਾਂ ਨੂੰ ਵੀ ਪੁੱਛਿਆ, ਮੈਨੂੰ ਮਿਲ ਨਹੀਂ ਸਕਿਆ ਦਫ਼ਤਰ ਕਿ 2.5 ਫੁੱਟ ਕਿਹੜੇ ਹੁੰਦੇ ਨੇ, ਕਿਤੇ ਨਹੀਂ ਮਿਲ ਸਕਿਆ। ਮੈਨੂੰ ਮਿਲਿਆ ਰਤਨ ਸਿੰਘ ਭੰਗੂ ਦੇ ਪੰਥ ਪ੍ਰਕਾਸ਼ ਦੇ ਵਿੱਚ। ਪਹਿਲਾ ਫੁੱਟ ਹੁੰਦਾ ਕਿ ਦੁਸ਼ਮਣ ਤੋਂ ਭੱਜ ਜਾਓ, 1 ਫੁੱਟ ਪੂਰਾ ਜ਼ਿੰਦਗੀ ਬਚਾ ਲਓ। ਦੂਜਾ ਫੁੱਟ ਹੁੰਦਾ ਦੁਸ਼ਮਣ ਦੀ ਗੱਲ ਮੰਨ ਕੇ ਅਧੀਨਗੀ ਸਵੀਕਾਰ ਕਰ ਲਓ, ਤਾਂ ਵੀ ਜ਼ਿੰਦਗੀ ਬਚ ਗਈ। ਇਹ 2 ਫੁੱਟ ਨੇ ਪੂਰੇ।
ਤੀਜਾ ਫੱਟ ਹੁੰਦਾ ਹੈ ਕਿ ਦੁਸ਼ਮਣ ਦੇ ਨਾਲ ਸਿੱਧਾ ਮੁਕਾਬਲਾ ਕਰੋ, ਜਾਂ ਬਾਜੀ ਉਹਦੇ ਹੱਥ ਜਾਂ ਤੁਹਾਡੇ ਹੱਥ, ਜਦੋਂ ਅੱਧਾ ਫੱਟ ਗਿਣਿਆ ਜਾਂਦਾ। ਇਹ 2.5 ਫੱਟ ਹੁੰਦੇ। ਉਸ ਰਾਤ ਜਦੋਂ 10,000 ਕੌਮ ਦੇ ਵਿੱਚ ਸ਼ਹੀਦੀਆਂ ਹੋ ਚੁੱਕੀਆਂ ਨੇ ਤੇ ਸੁੱਖਾ ਸਿੰਘ ਮਾੜੀ ਕੰਬੋਕੇ ਨੂੰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਕਹਿੰਦੇ ਨੇ, ਕਹਿੰਦੇ ਅੱਜ ਅਸੀਂ 1.5 ਫੱਟ ਦੀ ਲੜਾਈ ਲੜਨੀ। ਇਹ ਨਵੀਂ ਟਰਮੀਨੋਲੋਜੀ। ਕਹਿੰਦਾ ਅੱਜ ਅਸੀਂ 1.5 ਫੱਟ ਦੀ ਲੜਾਈ ਲੜਨੀ। ਕਹਿੰਦਾ ਜਥੇਦਾਰ ਜੀ 2.5 ਫੱਟ ਦੀ ਲੜਾਈ ਤਾਂ ਹੁੰਦੀ ਹੈ, ਆ 1.5 ਫੱਟ ਦੀ ਲੜਾਈ ਦੀ ਤੁਸੀਂ ਕਿਹੜੀ ਗੱਲ ਕਰ ਲੱਗੇ ਹੋ? ਕਹਿੰਦੇ ਹਾਂ ਅੱਜ ਦੀ ਜਿਹੜੀ ਸਾਡੀ ਨੀਤੀ ਹੈ 1.5 ਫੱਟ ਨੀਤੀ ਹੋਵੇਗੀ। ਕਹਿੰਦਾ ਉਹ ਕਿਵੇਂ ਦੀ? ਕਹਿੰਦੇ ਅਸੀਂ ਅੱਧਾ ਫੱਟ ਦੁਸ਼ਮਣ ਦੀ ਸਿੱਧਾ ਹਿੱਕ ਦੇ ਵਿੱਚ ਵੱਜਾਂਗੇ, ਅੱਜ ਰਾਤ ਨੂੰ ਸਿੱਧਾ ਮੁਕਾਬਲਾ ਕਰਾਂਗੇ, ਪਰ ਸਾਡਾ ਨਿਸ਼ਾਨਾ ਮਰਨਾ ਨਹੀਂ, ਸਾਡਾ ਨਿਸ਼ਾਨਾ ਘੇਰੇ ਚੋਂ ਨਿਕਲਣਾ ਹੋਵੇਗਾ 1 ਫੱਟ। ਅੱਧਾ ਫੱਟ ਸਾਡਾ ਮੁਕਾਬਲਾ ਲੜਨਾ ਹੋਵੇਗਾ, 1 ਫੱਟ ਸਾਡੀ ਸੋਚ ਮਰਨਾ ਨਹੀਂ ਨਿਕਲਣਾ ਹੋਵੇਗੀ। ਉਹ 1.5 ਫੱਟ ਦੀ ਜਿਹੜੀ ਪਰਿਭਾਸ਼ਿਤ ਟਰਮੀਨੋਲੋਜੀ ਉਹ ਪਹਿਲੀ ਵਾਰੀ ਛੋਟੇ ਘੱਲੂਘਾਰੇ ਦੇ ਵਿੱਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਤੈਅ ਕਰਦੇ ਨੇ। ਸੋ ਇਹ ਯੁੱਧ ਨੀਤੀ ਦੀ ਇੱਕ ਨਵੀਂ ਪਰਿਭਾਸ਼ਾ ਸੀ। ਦੂਸਰੀ ਗੱਲ, ਵੱਡੇ ਘੱਲੂਘਾਰੇ ਦੇ ਵਿੱਚ ਮਿਸਲਾਂ ਨੇ, ਔਰ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਸਰਦਾਰ ਚੜ੍ਹ ਸਿੰਘ ਵੀ ਉਹਨਾਂ ਦੇ ਨਾਲ ਨੇ, ਸਰਦਾਰ ਹਰੀ ਸਿੰਘ ਭੰਗੀ ਨਾਲ ਨੇ, ਸਰਦਾਰ ਕਰਮ ਸਿੰਘ ਨਾਲ ਨੇ, ਬਘੇਲ ਸਿੰਘ ਨਾਲ ਨੇ। ਸਰਦਾਰ ਚੜ੍ਹ ਸਿੰਘ ਕਹਿੰਦੇ ਨੇ, ਕਹਿੰਦੇ ਮਿਸਲਾਂ ਵੰਡ ਕੇ ਲੜਾਈ ਲੜੀਏ। ਤੇ ਉਸ ਵੇਲੇ ਸਰਦਾਰ ਜੱਸਾ ਸਿੰਘ ਕਹਿੰਦੇ ਨੇ, ਮਿਸਲ ਵੰਡ ਅਬ ਕਭੇ ਨਾ ਪਾਵੋ, ਰਲ ਮਿਲ ਖੜ ਤੁਰ ਪੰਥ ਬਚਾਓ। ਹੁਣ ਮਿਸਲ ਦੀ ਵੰਡ ਨਹੀਂ ਕਰਾਂਗੇ, ਹੁਣ ਸਾਰੇ ਇਕੱਠੇ ਲੜਾਂਗੇ। ਪਰ ਇਕੱਠੇ ਲੜਨ ਦੇ ਵਿੱਚ ਜਿਹੜੀ ਆਗੂ ਦੀ ਅਹਿਮੀਅਤ ਹੈ ਉਹ ਸਾਹਮਣੇ ਆਉਂਦੀ ਹੈ ਜਿਸ ਵੇਲੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਘੇਰੇ ਦੇ ਵਿੱਚ ਘਿਰ ਜਾਂਦਾ ਹੈ। ਪੰਥ ਪ੍ਰਕਾਸ਼ ਦੇ ਸ਼ਬਦ ਬੜੇ ਪਿਆਰੇ ਨੇ। ਘੇਰੇ ਦੇ ਵਿੱਚ ਘਿਰ ਕੇ ਇਹਨਾਂ ਦਾ ਜਿਹੜਾ ਅੰਗ ਰੱਖਿਅਕ ਬਾਡੀਗਾਰਡ ਸਾਥੀ ਸੀ ਜਿਹੜਾ, ਉਹਦਾ ਨਾਮ ਗੁਰਮੁਖ ਸਿੰਘ ਸੀ। ਗੁਰਮੁਖ ਸਿੰਘ ਨੇ ਸੋਚਿਆ ਕਿ ਕੌਮ ਤਾਂ ਅੱਗੇ ਬੜੀ ਸ਼ਹੀਦ ਹੋ ਚੁੱਕੀ ਹੈ। ਪੰਥ ਪ੍ਰਕਾਸ਼ ਦੇ ਮੁਤਾਬਕ ਲੋਕ ਕਹੇ ਸਿੰਘ ਸਭ ਗਿਆ ਮਾਰਾ, ਬਚਿਓ 50 ਔਰ ਖੱਪ ਗਿਓ ਸਾਰਾ। 50 ਲੜਨ ਵਾਲੇ ਆਗੂ ਰਹਿ ਗਏ, ਬਾਕੀ ਸਾਰੀ ਕੌਮ ਦੀਆਂ ਲਾਸ਼ਾਂ ਮੈਦਾਨੇ ਜੰਗ 'ਚ ਖਿਲ ਰਹੀਆਂ ਪਈਆਂ ਨੇ। ਉਹਨੇ ਸੋਚਿਆ ਜੇ ਇੰਨੇ ਘਮਸਾਨ ਦੇ ਜੰਗ ਦੇ ਵਿੱਚ ਸਰਦਾਰ ਜੱਸਾ ਸਿੰਘ ਵੀ ਦੁਸ਼ਮਣ ਦਾ ਫੱਟ ਲੱਗਣ ਦੇ ਨਾਲ ਜ਼ਮੀਨ ਤੇ ਡਿੱਗ ਪਏ ਤੇ ਸਾਡੀ ਕੌਮ ਦੇ ਪੈਰ ਹਿੱਲ ਜਾਣਗੇ। ਜੱਸਾ ਸਿੰਘ ਘੇਰੇ ਦੇ ਵਿੱਚ ਫਸਿਆ ਹੋਇਆ ਸੀ। ਗੁਰਮੁਖ ਸਿੰਘ ਨੇ ਆਪਣੀ ਕਿਰਪਾਨ ਦੇ ਮਿਆਨ ਦੇ ਨਾਲ ਘੋੜੇ ਨੂੰ ਛੇੜਨ ਦੀ ਕੋਸ਼ਿਸ਼ ਕੀਤੀ। ਜੱਸਾ ਸਿੰਘ ਨੇ ਅੱਗੇ ਹੱਥ ਕਰ ਦਿੱਤਾ। ਜੱਸਾ ਸਿੰਘ ਨੇ ਕੀ ਕਿਹਾ? ਉਸਨੇ ਕਿਹਾ, ਵੇਖੀ ਗੁਰਮੁਖ ਸਿਆ, ਮੇਰੇ ਘੋੜੇ ਨੂੰ ਇਸ ਘੇਰੇ ਚੋਂ ਦੜਾ ਕੇ ਬਾਹਰ ਨਾ ਕੱਢੀ, ਮੈਂ ਮੈਦਾਨੇ ਜੰਗ 'ਚ ਲੜ ਕੇ ਬਾਹਰ ਨਿਕਲੂੰਗਾ। ਕਿਉਂ? ਕਿਉਂਕਿ ਮੈਂ ਸੁਲਤਾਨ ਕੌਮ ਹੈ ਤੇ ਮੇਰੀ ਇੱਕ ਜ਼ਿੰਮੇਵਾਰੀ ਹੈ। ਸਿੰਘ ਸੁਨੇ ਹਮ ਕੋ ਕਰੇ ਠੱਠਾ, ਘੋੜਾ ਕੁਧਾਏ ਜੱਸਾ ਸਿੰਘ ਨੱਠ। ਕੱਲ ਨੂੰ ਮੇਰੀ ਕੌਮ ਕੀ ਕਵੇਗੀ ਕਿ ਮੌਤ ਸਾਹਮਣੇ ਵੇਖ ਕੇ ਜੱਸਾ ਸਿੰਘ ਘੋੜਾ ਭਜਾ ਕੇ ਘੇਰੇ ਚੋਂ ਨਿਕਲ ਆਇਆ ਸੀ। ਮੈਂ ਲੜ ਕੇ ਨਿਕਲੂੰਗਾ, ਭੱਜ ਕੇ ਨਹੀਂ ਨਿਕਲਣਾ। ਲੀਡਰਸ਼ਿਪ ਦੀ ਹੁਣ ਵੀ ਵੇਖਿਆ 84 ਦੇ ਵਿੱਚ ਲਾਸ਼ਾਂ ਪ੍ਰਕਰਮਾਂ 'ਚ ਪਈਆਂ ਸੀ ਤੇ ਲੀਡਰਸ਼ਿਪ ਹੱਥ ਖੜੇ ਕਰਕੇ ਬਾਹਰ ਆ ਰਹੀ ਸੀ। ਪਰ ਆਹ ਲੀਡਰਸ਼ਿਪ ਵੇਖੋ, ਕਹਿੰਦਾ ਸਿੰਘ ਸੁਨੇ ਹਮ ਕੋ ਕਰੇ ਠੱਠਾ, ਘੋੜਾ ਕੁਧਾਏ ਜੱਸਾ ਸਿੰਘ ਨੱਠਾ, ਕਿਆ ਮੁਖ ਲਾਏ ਬੈਠੇ ਦੀਵਾਨ ਕਰੇ ਸਿੱਖ ਮਸ਼ਕਰੀਆਂ। ਮੈਂ ਕਿਹੜੇ ਮੂੰਹ ਨਾਲ ਸਿੱਖਾਂ ਦੇ ਸਾਹਮਣੇ ਜਾਊਂਗਾ? ਇੱਕ ਸਿੱਖ ਉੱਠ ਕੇ ਮੈਨੂੰ ਕਹੇਗਾ, ਜੱਸਾ ਸਿੰਘ ਤੈਨੂੰ ਤੇ ਕੌਮ ਦਾ ਸੁਲਤਾਨ ਕੌਮ ਬਣਾਇਆ ਸੀ ਤੇ ਮੈਦਾਨੇ ਜੰਗ 'ਚ ਘੋੜਾ ਭਜਾ ਕੇ ਨੱਠ ਆਇਆ। ਪੰਥ ਹਮ ਕੋ ਪਾਤਸ਼ਾਹ ਬਣਾਇਓ, ਤੁਮ ਚਾਹਤ ਗੀਦੀ ਅਖਵਾਏ। ਕੌਮ ਨੇ ਮੈਨੂੰ ਸੁਲਤਾਨ ਕੌਮ ਦਾ ਰੁਤਬਾ ਦਿੱਤਾ ਔਰ ਉਸ ਰੁਤਬੇ ਦੀ ਮੈਨੂੰ ਹਰ ਹਾਲਤ ਦੇ ਵਿੱਚ ਲਾਜ ਰੱਖਣੀ ਪਵੇਗੀ। ਤੁਸੀਂ ਮੈਨੂੰ ਗਿੱਦੜ ਬਣਾਉਣਾ ਚਾਹੁੰਦੇ? ਸੋ ਇਹ ਸੀ ਉਸ ਵੇਲੇ ਦੀ ਸਾਡੀ ਲੀਡਰਸ਼ਿਪ। ਉਸ ਲੀਡਰਸ਼ਿਪ ਤੋਂ ਬਾਅਦ ਮਿਸਲਾਂ ਦੇ ਵਿੱਚੋਂ ਜਿਸ ਤਰ੍ਹਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੋਣ ਚਾਹੁੰਦਾ ਹੈ, ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਮਿਸਾਲ ਹੈ। ਵਕਤ ਮੈਂ ਜ਼ਿਆਦਾ ਲੈ ਗਿਆ, ਖਿਮਾ ਦਾ ਜਾਚਕ। ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਅੱਜ ਤੱਕ ਦਾ ਜਿਹੜਾ ਸਾਰਾ ਸਫ਼ਰ ਹੈ ਉਹ ਤੁਹਾਡੇ ਨਾਲ ਸਾਂਝਾ ਕਰਨਗੇ ਡਾਕਟਰ ਅਮਰਜੀਤ ਸਿੰਘ ਜੀ। ਸੋ ਮੇਰੇ ਵੱਲੋਂ ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਫਤਿਹ ਦੀ ਸਾਂਝ ਕੱਜ ਕੇ ਆਖਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰਾਂ ਨੂੰ ਬੇਨਤੀ ਹੈ ਕਿ ਜੋ ਆਪ ਜੀ ਨੇ ਇਤਿਹਾਸ ਦੇਖਿਆ ਹੈ, ਉਸ ਇਤਿਹਾਸ ਨੂੰ ਦੇਖ ਕੇ ਆਪਾਂ ਥੋੜਾ ਜਿਹਾ ਉਹਨਾਂ ਦਾ ਇਤਿਹਾਸ ਸਰਵਣ ਕਰਕੇ ਕੋਸ਼ਿਸ਼ ਕਰੀਏ ਕਿ ਅੱਜ ਆਪਾਂ ਟਾਈਮ ਜਿਹੜਾ ਥੋੜਾ ਜਿਹਾ ਹੋਰ ਲੱਗੇਗਾ। ਸੋ ਆਪ ਦੇ ਚਰਨਾਂ 'ਚ ਬੇਨਤੀ ਹੈ, ਜਿਵੇਂ ਆਪ ਸਜੇ ਉਵੇਂ ਸਜੇ ਰਹਿਣਾ। ਅਤੀ ਧੰਨਵਾਦੀ ਹਾਂ ਡਾਕਟਰ ਸੁਖਪ੍ਰੀਤ ਸਿੰਘ ਜੀ ਉਦੋਕੇ ਉਹਨਾਂ ਦੇ। ਬਹੁਤ ਸਮਾਂ ਘੱਟ ਸਾਡੇ ਇਤਿਹਾਸ ਦੇ ਵਿੱਚ ਆਇਆ ਹੈ ਕਿ ਇਹੋ ਜਿਹੇ ਖੋਜੀ ਵਿਦਵਾਨ ਸਾਡੀ ਕੌਮ ਦੇ ਵਿੱਚ ਹੋਏ ਹੋਣ। ਸੋ ਅਤੀ ਧੰਨਵਾਦੀ ਹਾਂ, ਉਹਨਾਂ ਨੇ ਆਪ ਜੀ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਅਸਲੀਅਤ ਉਹਨਾਂ ਦਾ ਜੀਵਨ ਕੀ ਸੀ, ਕੀ ਉਹਨਾਂ ਦੇ ਉੱਤੇ ਵਾਪਰਿਆ, ਉਹ ਆਪ ਜੀ ਨੂੰ ਦੱਸਿਆ ਹੈ। ਸੋ ਮੈਂ ਬੇਨਤੀ ਕਰਾਂਗਾ ਸਾਡੇ ਇੱਥੋਂ ਦੇ ਪ੍ਰਬੰਧਕ ਸੇਵਾਦਾਰ ਜਿਨ੍ਹਾਂ ਨੇ ਪਿਛਲੇ 5 ਸਾਲ ਤੋਂ ਬਹੁਤ ਹੀ ਅਣਥੱਕ ਸੇਵਾ ਕੀਤੀ ਹੈ, ਉਹਨਾਂ ਦੇ ਵਿੱਚ ਸਾਡੇ ਸਤਿਕਾਰਯੋਗ ਵੀਰ ਬਚਿੱਤਰ ਸਿੰਘ ਜੀ ਸੰਘਾ,
ਜਿਹੜੇ ਪਿਛਲੇ 5 ਸਾਲ ਤੋਂ ਲਗਾਤਾਰ ਜਿਨ੍ਹਾਂ ਨੇ ਦਿਨ ਰਾਤ ਤੈਅ ਕੀਤਾ ਹੋਇਆ ਹੈ, ਉਹਨਾਂ ਨੂੰ ਬੇਨਤੀ ਹੈ ਕਿ ਉਹ ਸਟੇਜ ਦੇ ਮੂਹਰੇ ਆ ਜਾਣ। ਨਾਲ ਹੀ ਬੇਨਤੀ ਹੈ ਕਿ ਮਹਿੰਦਰ ਸਿੰਘ ਜੀ ਮਾਨ ਵਕੀਲ ਜੋ ਸਾਡੇ ਗੁਰੂ ਘਰ ਸੈਨੋਜੇ ਤੋਂ ਲਾ ਕੇ ਅੱਜ ਤੱਕ ਸਾਡੇ ਨਾਲ ਨੇ, ਉਹਨਾਂ ਨੂੰ ਬੇਨਤੀ ਹੈ ਕਿ ਉਹ ਅੱਗੇ ਆ ਜਾਣ। ਉਹਨਾਂ ਦਾ ਮਾਨ ਸਨਮਾਨ ਕਰਨਾ ਹੈ ਬਚਿੱਤਰ ਸਿੰਘ ਜੀ ਸੰਘਾ ਉਹਨਾਂ ਦਾ, ਨਾਲ ਸਾਡੇ ਵੀਰ ਜੰਗ ਸਿੰਘ ਜੀ ਔਰ ਪ੍ਰਿਤਪਾਲ ਸਿੰਘ ਜੀ ਬੁੱਟਰ, ਜਸਪਾਲ ਸਿੰਘ ਜੀ ਸੈਣੀ, ਜਸਜੀਤ ਸਿੰਘ ਜੀ, ਅਜਮੇਰ ਸਿੰਘ ਬਿੱਟੂ, ਡਾਕਟਰ ਪ੍ਰਿਤਪਾਲ ਸਿੰਘ ਜੀ, ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਆ ਜਾਓ। ਉਹਨਾਂ ਤੋਂ ਉਪਰੰਤ ਆਪਾਂ ਡਾਕਟਰ ਸੁਖਪ੍ਰੀਤ ਸਿੰਘ ਜੀ ਉਦੋਕੇ, ਡਾਕਟਰ ਅਮਰਜੀਤ ਸਿੰਘ ਜੀ ਉਹਨਾਂ ਦਾ ਮਾਨ ਸਨਮਾਨ, ਗੁਰਦੁਆਰਾ ਸਾਹਿਬ ਫਰੀਮੌਂਟ ਦੇ ਪ੍ਰਬੰਧਕ ਕਮੇਟੀ ਉੱਥੋਂ ਦੇ ਸਮੂਹ ਵੀਰ ਆਏ ਹੋਏ ਨੇ, ਉਹਨਾਂ ਨੇ ਰਲ ਮਿਲ ਕੇ ਕਰਨਾ ਹੈ। ਸੋ 2 ਮਿੰਟ ਨੇ ਸਾਰੇ ਵੀਰ ਜੀ ਉਹਨਾਂ ਦਾ ਨਾਮ ਲਿਆ, ਆ ਜਾਓ, ਆ ਜਾਓ। ਚਿੱਤਰ ਸਿੰਘ ਜੀ ਬੋਲੇ ਸੋ ਨਿਹਾਲ। ਸੋ ਆਓ ਅਗਲਾ ਪ੍ਰੋਗਰਾਮ ਅਸੀਂ ਸ਼ੁਰੂਆਤ ਕਰੀਏ ਡਾਕਟਰ ਅਮਰਜੀਤ ਸਿੰਘ ਜੀ ਉਹਨਾਂ ਦਾ, ਕਿਉਂਕਿ ਵਕੀਲ ਸਾਹਿਬ ਨੇ ਕਿਤੇ ਜਾਣਾ ਸੀ, ਜ਼ਰੂਰੀ ਕੰਮ ਹੈ ਉਹਨਾਂ ਨੂੰ। ਸੋ ਆਓ ਮੈਂ ਬੇਨਤੀ ਕਰਾਂ 2 ਮਿੰਟ ਲਈ ਮਹਿੰਦਰ ਸਿੰਘ ਜੀ ਨਾਲ। We just heard our historical perspective on sacrifice the Sikhism has. It is our history. Today, we're grateful for the speakers who came and reminded us of what a sacrifice our community has made historically. And that's why today was kind of important for us to recognize our own volunteers who sacrifice every day to continue on that tradition of helping other people, to helping our community, to build our community. And Bachittar Singh Sangha has been a big part of that. This operation of a Gurdwara, sometimes we take it for granted. It's 24 hours, 7 days a week, and so many of you have volunteered, know exactly what it takes. So we're grateful for Bachittar Singh, and particularly his family, to allow us to borrow him for the work he is doing. We're very grateful for the entire Sangha family for serving the community. And it's a reminder today, if you look at our own history on how we as Sikhs have protected others, and if you think about it, what's going on today in America is very important why we continue to participate. The biggest punishment anybody can give anybody, you've seen this in our history, is to take your children away and to sacrifice them in front of you. That is the biggest punishment. Yet today in America, it's happening right here on our border. So we got to remind ourselves that we as Sikhs, our volunteerism, our Sikhism, we still have a lot to do. So when Mexican American children are taken away, it is our community who should be and is in the forefront to say, no, this is wrong, stop it. So today we're reminded of our sacrifice, and particularly to all the committee members here in Milpitas, in the San Jose area, thank you so much to the Sangha family. ਮੈਂ ਬੇਨਤੀ ਕਰਾਂਗਾ ਕਿ ਸਾਡੇ ਪਾਲ ਸਿੰਘ ਸਾਹਿਬ, ਗਿਆਨੀ ਜਸਵਿੰਦਰ ਸਿੰਘ ਜੀ ਪਹੁੰਚੇ ਹੋਏ ਨੇ, ਉਹਨਾਂ ਨੂੰ ਵੀ ਜਿਉ ਆਇਆ। ਮੈਂ ਬੇਨਤੀ ਕਰਾਂਗਾ ਕਿ ਅਸੀਂ ਮਾਨ ਸਨਮਾਨ ਦਾ ਜਿਹੜਾ ਪ੍ਰੋਗਰਾਮ ਉਹ ਸ਼ੁਰੂਆਤ ਕਰੀਏ। ਡਾਕਟਰ ਪ੍ਰਿਤਪਾਲ ਸਿੰਘ ਜੀ ਜਿਹੜੇ ਇਹੋ ਜਿਹੇ ਸੈਮੀਨਾਰ ਆਯੋਜਨ ਕਰਦੇ ਨੇ, ਉਹਨਾਂ ਨੂੰ ਬੇਨਤੀ ਹੈ ਕਿ 2 ਮਿੰਟ ਲਿਆ ਕੇ ਸੰਗਤਾਂ ਦਾ ਧੰਨਵਾਦ ਕਰਨ। ਉਹਨਾਂ ਤੋਂ ਉਪਰੰਤ ਤੁਸੀਂ ਆ ਸੋ ਆਈਆਂ ਹੋਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਹੈ। ਮੈਂ ਬੇਨਤੀ ਕਰਾਂਗਾ ਕਿ 2 ਅਨਾਉਂਸਮੈਂਟਾਂ ਨੇ। ਸਭ ਤੋਂ ਪਹਿਲਾਂ ਜੋ ਕੀਤੀ ਸੀ ਕਿ ਸਾਡੀ ਕੌਮ ਦੇ ਵਿਦਵਾਨ ਭਾਈ ਸਾਹਿਬ ਭਾਈ ਅਜਮੇਰ ਸਿੰਘ ਜੀ, ਜਿਨ੍ਹਾਂ ਨੇ ਕਾਫੀ ਕਿਤਾਬਾਂ ਲਿਖੀਆਂ ਨੇ ਸਿੱਖ ਰਾਜਨੀਤੀ ਦੇ ਉੱਤੇ, ਇਹ ਟੇਬਲ ਤੇ ਪਈਆਂ ਨੇ। ਆਪ ਨੂੰ ਬੇਨਤੀ ਹੈ ਕਿ ਜ਼ਰੂਰ ਇਹ ਕਿਤਾਬਾਂ ਲੈ ਕੇ ਘਰ ਜਾਓ, ਆਪ ਵੀ ਪੜ੍ਹੋ, ਬੱਚਿਆਂ ਨੂੰ ਵੀ ਪੜ੍ਹਾਓ। ਔਰ ਨਾਲ ਹੀ ਜੋ ਬਲੈਕ ਪ੍ਰਿੰਸ ਮੂਵੀ ਹੈ ਮਹਾਰਾਜਾ ਦਲੀਪ ਸਿੰਘ ਦੇ ਉੱਤੇ ਬਣਾਈ ਹੈ, ਉਹ ਵੀ DVDਆਂ ਪਈਆਂ ਨੇ, ਉਹ ਵੀ ਆਪ ਨੂੰ ਬੇਨਤੀ ਹੈ ਲੈ ਕੇ ਜਾਣਾ। ਔਰ ਕੱਲ੍ਹ ਦੇ ਪ੍ਰੋਗਰਾਮ ਦੀ ਅਨਾਉਂਸਮੈਂਟ ਜੋ ਹੈ ਉਹ ਡਾਕਟਰ ਸਾਹਿਬ ਨੇ ਕਰ ਦਿੱਤੀ ਹੈ ਕਿ ਡਾਕਟਰ ਅਮਰਜੀਤ ਸਿੰਘ ਜੀ, ਡਾਕਟਰ ਉਦੋਕੇ ਜੀ, ਤਰਲੋਚਨ ਸਿੰਘ ਜੀ, ਦਪਾਲਪੁਰੀ, ਧਰਮਵੀਰ ਗਾਂਧੀ ਜੀ, ਸਾਰੇ ਕੱਲ੍ਹ ਨੂੰ ਜੋ ਬੁਲਾਰੇ ਨੇ ਉਹ ਹੇਬੜ ਵਿਖੇ 2:30 ਵਜੇ ਤੋਂ ਲਾ ਕੇ 6 ਵਜੇ ਤੱਕ ਆਪਣਾ ਪ੍ਰੋਗਰਾਮ ਦੇਣਗੇ। ਆਪ ਨੂੰ ਬੇਨਤੀ ਹੈ ਉੱਥੇ ਜਾਣਾ।
ਔਰ ਅਖੀਰ ਦੇ ਵਿੱਚ ਬੇਨਤੀ ਹੈ ਸਾਡੇ ਪਾਸ ਭਾਈ ਸਾਹਿਬ ਭਾਈ ਅਮਰਦੀਪ ਸਿੰਘ ਜੀ ਹੋਣੀ, ਭਾਈ ਸਾਹਿਬ ਭਾਈ ਮੇਜਰ ਸਿੰਘ ਜੀ ਹੋਣੀ ਔਰ ਸੁਖਵਿੰਦਰ ਸਿੰਘ ਜੀ ਠਾਣਾ, ਉਸ 2020 ਵਾਲੇ ਸਮੂਹ ਵੀਰ ਪਹੁੰਚੇ ਹੋਏ ਨੇ। ਉਹਨਾਂ ਵੱਲੋਂ ਬੇਨਤੀ ਹੈ ਕਿ 12 ਅਗਸਤ ਨੂੰ ਇੰਗਲੈਂਡ ਦੇ ਵਿੱਚ ਜੋ ਉਹਨਾਂ ਨੇ ਰੈਫਰੈਂਡਮ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ, ਉਹ 12 ਅਗਸਤ ਨੂੰ ਇੰਗਲੈਂਡ ਦੇ ਵਿੱਚ ਹੋ ਰਿਹਾ ਹੈ। ਆਪ ਸਮੁੱਚੀਆਂ ਸਿੱਖ ਸੰਗਤਾਂ ਦੇ ਚਰਨਾਂ 'ਚ ਹੈ। ਬੇਨਤੀ ਹੈ ਕਿ ਆਪ ਨੂੰ ਹਾਰਦਿਕ ਸੱਦਾ ਦਿੰਦੇ ਨੇ, ਉਹ ਵੀ ਆਪ ਜੀ ਨੇ ਜਿਹੜੇ ਜਿਹੜੇ ਜਾ ਸਕਦੇ ਨੇ ਜ਼ਰੂਰ ਪਹੁੰਚਣ ਦੀ ਖੇਚਲ ਕਰੋ। ਆਓ ਮੈਂ ਬੇਨਤੀ ਕਰਾਂ ਫਰੀਮੌਂਟ ਦੇ ਪ੍ਰਬੰਧਕ ਵੀਰ ਜਸਵਿੰਦਰ ਸਿੰਘ ਜੀ ਜੰਡੀ, ਐਲਸਬਰੈਂਟੇ ਤੋਂ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਸੰਧੂ ਔਰ ਇੱਥੋਂ ਦੇ ਸਮੂਹ ਮੈਂਬਰ ਜਿੰਨੇ ਵੀ ਆਏ ਹੋਏ ਨੇ, ਉਹਨਾਂ ਨੂੰ ਬੇਨਤੀ ਹੈ ਕਿ ਆਪਾਂ ਮਾਣ ਸਨਮਾਨ ਕਰਨ ਤੋਂ ਉਪਰੰਤ ਹਰ ਵਾਰ ਦੀ ਤਰ੍ਹਾਂ ਇਹ ਗਰੁੱਪ ਪਿਕਚਰ ਲੈਣੀ ਹੈ, ਕਿਉਂਕਿ ਇਕੱਲੀ ਇਕੱਲੀ ਸ਼ਖਸੀਅਤ ਸਾਡੇ ਲਈ ਸਨਮਾਨਯੋਗ ਹੈ। ਸੋ ਹਮੇਸ਼ਾ ਹੀ ਇਹ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਸਭ ਨੂੰ ਇੱਕ ਕਲਾਵੇ ਦੇ ਵਿੱਚ ਲੈ ਕੇ ਉਹਨਾਂ ਨੂੰ ਜਿਉਂ ਆਖਿਆ ਜਾਵੇ। ਸੋ ਮੈਂ ਬੇਨਤੀ ਕਰਾਂਗਾ ਸਭ ਤੋਂ ਪਹਿਲਾਂ ਕਿ ਡਾਕਟਰ ਅਮਰਜੀਤ ਸਿੰਘ ਜੀ, ਡਾਕਟਰ ਸੁਖਪ੍ਰੀਤ ਸਿੰਘ ਜੀ ਉਦੋਕੇ ਉਹ ਇੱਥੇ ਆਉਣ ਔਰ ਉਹਨਾਂ ਨੂੰ ਡਾਕਟਰ ਸਾਹਿਬ ਨੂੰ ਬੇਨਤੀ ਹੈ ਜਸਵਿੰਦਰ ਸਿੰਘ ਜੰਡੀ ਔਰ ਸਮੂਹ ਉਹਨਾਂ ਦੇ ਪ੍ਰਬੰਧਕ ਵੀਰਾਂ ਨੂੰ ਜਸਦੇਵ ਸਿੰਘ ਜੀ, ਗੁਰਜੀਤ ਸਿੰਘ ਜੀ ਬਰਾੜ, ਜਿੰਨੇ ਵੀ ਪ੍ਰਬੰਧਕ ਵੀਰ ਨੇ ਤੇ ਉਹ ਇੱਥੇ ਸਟੇਜ ਦੇ ਪਿੱਛੇ ਆ ਜਾਣ। ਇੱਥੋਂ ਦੇ ਪ੍ਰਬੰਧਕ ਵੀਰ ਵੀ ਸਭ ਤੋਂ ਪਹਿਲਾਂ ਅਸੀਂ ਜੋ ਮਾਣ ਸਨਮਾਨ ਹੈ ਉਹ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਜੀ ਉਹਨਾਂ ਦਾ ਕਰਾਂਗੇ। ਉਹਨਾਂ ਨੂੰ ਬੇਨਤੀ ਹੈ ਕਿ ਇੱਧਰ ਆ ਜਾਣ। ਨੀਤੂ ਸਿੰਘ ਕਾਲੋਂ ਤੁਸੀਂ ਵੀ ਆ ਜਾਓ, ਸਾਰੇ ਮੇਰੇ ਵੀਰ, ਸਰਬਜੋਤ ਸਿੰਘ, ਬੀਬੀਆਂ ਨੂੰ ਬੇਨਤੀ ਹੈ ਕਿ ਜੋ ਵੀ ਆ ਜਾਣ, ਸਾਰੇ ਆ ਜਾਓ, ਸਾਰੇ ਵੀਰ, ਇਕੱਲੇ ਇਕੱਲੇ ਦਾ ਨਾਮ ਹੈ। ਸਤਿ ਸ੍ਰੀ ਅਕਾਲ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅੱਜ ਇੱਥੇ ਸ੍ਰੀ ਗੁਰੂ ਸਿੰਘ ਸਭਾ ਮਿਲਪੀਟਸ ਵਿਖੇ ਆਇਆ ਸੀ ਤੇ ਜੋ ਅੱਜ ਇੱਥੇ ਸੈਮੀਨਾਰ ਹੋਇਆ, ਇਸ ਦੀ ਮੈਂ ਇੱਥੋਂ ਦੀ ਸੰਗਤ ਨੂੰ ਅਤੇ ਇੱਥੋਂ ਦੇ ਸਮੂਹ ਪ੍ਰਬੰਧਕ ਵੀਰਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ। ਇਹੋ ਜਿਹੇ ਸੈਮੀਨਾਰ ਹੋਣੇ ਚਾਹੀਦੇ ਆ। ਜਿਹੜੇ ਸਿੱਖ ਇਤਿਹਾਸ ਤੋਂ ਅਸੀਂ ਵਾਂਝੇ ਹਾਂ, ਅਸੀਂ ਉਹਨੂੰ ਚੰਗੀ ਤਰ੍ਹਾਂ ਮਤਲਬ ਇਹਨਾਂ ਜਿੰਨੇ ਵੀ ਵਿਦਵਾਨ ਆ ਉਹਨਾਂ ਨੂੰ ਸੁਣ ਕੇ ਪਤਾ ਲੱਗਦਾ ਕਿ ਸਿੱਖ ਇਤਿਹਾਸ ਜਿਹੜਾ ਆ ਹਜੇ ਬਹੁਤ ਵੱਡਾ ਸਿੱਖ ਇਤਿਹਾਸ ਆ, ਜਿਹੜਾ ਸਾਨੂੰ ਆਪਾਂ ਨੂੰ 35 ਸਾਲ ਹੋ ਗਏ ਗੁਰਦੁਆਰਿਆਂ 'ਚ ਮੂਹਰੇ ਫਿਰਦਿਆਂ ਨੂੰ। ਸਾਨੂੰ ਵੀ ਕਈ ਵਾਰ ਨਹੀਂ ਕਈ ਗੱਲਾਂ ਦਾ ਪਤਾ ਲੱਗਦਾ, ਪਰ ਅੱਜ ਅੱਖਾਂ ਖੁੱਲ੍ਹ ਗਈਆਂ ਜਦੋਂ ਬਾਬਾ ਬੰਦਾ ਸਿੰਘ ਦਾ ਇਤਿਹਾਸ, ਬੰਦਾ ਸਿੰਘ ਬਹਾਦਰ ਦਾ ਸੁਣਿਆ ਤੇ ਬਹੁਤ ਹੀ ਮਨ ਰੋਂਦਾ ਸੀ ਅੰਦਰੋਂ ਵੀ ਇਹੋ ਜਿਹੇ ਸਿੰਘ ਸੂਰਮੇ ਸੀ, ਇਹੋ ਜਿਹਾ ਉਹਨਾਂ ਦਾ ਇਤਿਹਾਸ ਸੀ, ਕਹਿਣੀ ਤੇ ਕਰਨੀ ਦੇ ਪੂਰੇ ਸੀ, ਜਿਨ੍ਹਾਂ ਨੇ ਸਿੱਖ ਰਾਜ ਦੀ ਪ੍ਰਾਪਤੀ ਕੀਤੀ ਸੀ। ਸੋ ਮੈਂ ਫਿਰ ਇੱਕ ਵਾਰ TV 84 ਦੀ ਸਮੁੱਚੀ ਟੀਮ ਦਾ ਮੈਂ ਧੰਨਵਾਦ ਕਰਦਾ, ਜਿਹੜੇ ਸਪੈਸ਼ਲ ਇੱਥੇ ਚੱਲ ਕੇ ਇਹ ਜੋ ਲਾਈਵ ਸੰਗਤਾਂ ਤਾਈਂ ਪਹੁੰਚਾ ਰਹੇ ਸੀ। ਮਹਾਰਾਜ ਇਹਨਾਂ 'ਤੇ ਕਿਰਪਾ ਕਰਨ, ਇਸੇ ਤਰ੍ਹਾਂ ਸਿੱਖ ਕੌਮ ਦੀ ਸੇਵਾ ਕਰਦੇ ਰਹਿਣ। ਨਾਲ ਹੀ ਮੈਂ ਫਿਰ ਇੱਕ ਵਾਰ ਕਹਿੰਦਾ ਕਿ ਇਹੋ ਜਿਹੇ ਜਿਹੜੇ ਸੈਮੀਨਾਰ ਆ ਇਹ ਬਹੁਤ ਜ਼ਰੂਰੀ ਆ। ਗੁਰਦੁਆਰਾ ਸਾਹਿਬ ਸਿੰਘ ਸਭਾ ਦੀ ਸਮੂਹ ਪ੍ਰਬੰਧਕ ਕਮੇਟੀ ਜਿਹੜੀ ਵਧਾਈ ਦੇ ਪਾਤਰ ਆ, ਇਹ ਹਮੇਸ਼ਾ ਹੀ 1 ਮਹੀਨੇ ਦੇ ਵਿੱਚ ਇੱਕ ਸੈਮੀਨਾਰ ਕਰਦੇ। ਸੋ ਪ੍ਰੋਫੈਸਰ ਜੋ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਬਹੁਤ ਹੀ ਚੰਗੇ, ਇੱਕ ਵਧੀਆ ਸੂਝਵਾਨ ਸਾਡੇ ਵਿਦਵਾਨ ਆ, ਜਿਨ੍ਹਾਂ ਨੇ ਬਹੁਤ ਖੋਜ ਕਰਕੇ ਇਹ ਜੋ ਇਤਿਹਾਸ ਜਿਹੜਾ ਸਿੱਖ ਕੌਮ ਦੇ ਅੱਗੇ ਰੱਖਿਆ। ਸੋ ਮਹਾਰਾਜ ਇਹਨਾਂ 'ਤੇ ਕਿਰਪਾ ਕਰਨ, ਇਸੇ ਤਰ੍ਹਾਂ ਇਹ ਸਿੱਖ ਕੌਮ ਦੀ ਸੇਵਾ ਕਰਦੇ ਰਹਿਣ। ਨਾਲ ਹੀ ਡਾਕਟਰ ਅਮਰਜੀਤ ਸਿੰਘ ਹੁਣੀ ਜੋ ਖਾਲਿਸਤਾਨ ਅਫੇਅਰ ਸੈਂਟਰ ਦੇ ਡਾਇਰੈਕਟਰ ਨੇ, ਉਹ ਵੀ ਇੱਥੇ ਪਹੁੰਚੇ ਸਪੈਸ਼ਲ ਤੌਰ 'ਤੇ ਇਸ ਸੈਮੀਨਾਰ ਦੇ ਵਿੱਚ। ਬਹੁਤ ਵਧੀਆ ਉਹਨਾਂ ਨੇ ਜੋ ਇਤਿਹਾਸ ਸੰਗਤ ਦੇ ਅੱਗੇ ਰੱਖਿਆ, ਸੋ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਬੋਲਦਿਆਂ ਕੋਈ ਗਲਤੀ ਹੋ ਗਈ, ਖਿਮਾ ਦੀ ਜਾਚ ਕਰਨ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।